साले तेनू क्या बच्चियां बुला वैड़ी खोलती ਇਹੋ ਜੀ ਕੁੜੀ ਤੇ ਸਟਾਪ ਤੇ ਖਲੋਤੀ ਹੋਵੇ ਕੋਈ ਡਰਦਾ ਨਹੀਂ ਛੇੜਦਾ ਯਾਰ ਜੇ ਮੰਨ ਗਈ ਤੇ ਕਿੱਧਰ ਖੜਾ ਹੁੰਦੇ ਓਏ ਨਾ ਕਰ ਕਿਉਂ ਮੇਰਾ ਵੀ ਦਿਲ ਚੜਾ ਨਹੀਂ ਇਧਰ ਗੱਲ ਸੁਣ ਹਾਂ ਤੂੰ ਚੁੱਪ ਕਰਕੇ ਇਹ ਕੁੜੀ ਨੂੰ ਅੰਦਰ ਭੇਜ ਦੇ ਹਯਾ ਕਰ ਨੋਟ ਪਤਾ ਹੋਇਆ ਤੇ ਇਹਦੀ ਕੀ ਗਾਰੰਟੀ ਨੋਟ ਪੂਰਾ ਦਿਓ ਚੇਪੀ ਵੀ ਆਰਾਮ ਨਾਲ ਬੇ ਤੂੰ ਮੈਨੂੰ ਸੌਣ ਕਿਉਂ ਨਹੀਂ ਦਿੰਦਾਗਾ ਚੰਗਾ ਭਲਾ ਤੈਨੂੰ ਪਤਾ ਮੈਂ ਸੁੱਤੀ ਤਾਂ ਫਿਰ ਮਾਜਾ ਮਾਰ ਮਾਰ ਕੇ ਮੈਨੂੰ ਠਾਲ ਤੇ ਖਾਣਾ ਖਰਾਬਾ ਤੈਨੂੰ ਤਮੀਜ਼ ਹੈਗੀ ਕਿ ਨਹੀਂ ਹੈ ਮੈਨੂੰ ਪਤਾ ਤੂੰ ਮਾਰਦੀ ਮੂਰਦੀ ਕੋਈ ਨਹੀਂ ਹਾਂ ਤੂੰ ਚੈੱਕ ਕਰਨੀ ਹੈ 5 ਮਿੰਟ ਕੱਢੇਗਾ ਕਿ ਨਹੀਂ ਸਾਲਾ ਕਹਿੰਦਾ 5 ਆ ਮੇਰਾ ਕੰਮ ਆ ਗਈ ਕਿੱਥੇ ਚਲੇ ਗਏ ਕਿਹੜੇ ਵੇਲੇ ਦਾ ਮੈਂ ਬਾਹਰ ਆ ਗਿਆ ਆਈ ਸ਼ਰਾਦਾ ਕੀ ਬਾਤ ਉਹ ਮੇਰੀ ਗੱਲ ਸੁਣੋ ਮੁਸਲਮਾਨ ਪੂਰੇ ਬਣੋ ਅੱਧੇ ਮੁਸਲਮਾਨ ਨਾ ਬਣੋ ਮੇਰੇ ਅਸਲਾਮ ਵਾਲੇਕਮ ਵਾਲੇਕਮ ਸਲਾਮ ਜੀ ਇੱਧਰ ਆਣਾ ਇੱਧਰ ਰਸਤੇ 'ਚ ਤੂੰ ਨਹੀਂ ਬਣਦੀ ਬਦਤਮੀਜ਼ੀ ਨਹੀਂ ਕਰਨੀ ਚੋਈ ਸਾਹਿਬ ਮੈਂ ਤੁਹਾਡੇ ਪਿੱਛੇ ਆਇਆ ਵਾਂ ਅੱਲਾ ਦਾ ਵਾਸਤਾ ਚੋਈ ਸਾਹਿਬ ਮੈਨੂੰ ਵੀ ਤੁਸੀਂ ਆਪਣੇ ਨਾਲ ਹੀ ਰੱਖੋ ਤੂੰ ਨਾਲ ਹੀ ਆ ਮੇਰੇ ਚੌਧਰੀ ਨੇ ਤੈਨੂੰ ਨਾਲ ਲੈ ਜੂ ਆਂਦਾ ਕਿਉਂ ਘਬਰਾਉਣ ਡਿਆ ਚੌਧਰੀ ਬੁਲੰਦਾ ਜੀ ਇਹ ਕੌਣ ਮੈਂ ਘਰ ਦਾ ਨੌਕਰ ਹਾਂ ਕਰਾਂ ਨੂੰ ਤੂੰ ਨੌਕਰ ਓਏ ਇਹੋ ਜੇ ਲਾੜੇ ਨੂੰ ਬਾਜੇ ਵਾਲਾ ਕਹਿਣ ਦਿੰਦਾ ਤੂੰ ਤਾਂ ਪਿੱਛੇ ਉਹ ਟਾ 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 ਉਹ ਲਾੜਾ ਉਹਨੂੰ ਈਜ਼ੀ ਲੈਣ ਦੇ ਤੂੰ ਜਿਹੜਾ ਮੈਨੂੰ ਮਿਸਤ ਕਰਾਇਆ ਸਾਲਾ ਨਿਊ ਖਾਨ ਚ ਬਹਿ ਕੇ ਕਹਿੰਦਾ ਹੌਲੀ ਚਲਾਓ ਮੈਨੂੰ ਝਟਕੇ ਲੱਗਣ ਦਿਓ ਕਹਿੰਦਾ ਕੰਜਰਾ ਗੱਡੀ ਬੰਦ ਤੇਰੇ ਪਿੱਛੇ ਪਠਾਨ ਬੈਠਾ ਹੀ ਉਹ ਹਿਲਾਉਂਦਾ ਹੀ ਗੱਡੀ ਇਹਦਾ ਪਿਓ ਤੇ ਮੇਰਾ ਪਿਓ ਇੱਕੋ ਦਿਨ ਮਰ ਗਏ ਅੱਛਾ ਉੱਤੇ ਗਏ ਇੱਕ ਬੰਦੇ ਨੇ ਮੇਰੇ ਪਿਓ ਨੂੰ ਪੁੱਛਿਆ ਚਾਚਾ ਤੂੰ ਕਿਵੇਂ ਮਰਿਆ ਮੇਰਾ ਪਿਓ ਕਹਿੰਦਾ ਯਾਰ ਮੈਂ ਠੰਡ ਨਾਲ ਮਰ ਗਿਆ ਇਹਦੇ ਪਿਓ ਨੂੰ ਪੁੱਛਿਆ ਚਾਚਾ ਤੂੰ ਕਿਵੇਂ ਮਰਿਆ ਇਹਦਾ ਪਿਓ ਕਹਿੰਦਾ ਯਾਰ ਮੈਂ ਆਪਣੇ ਬੂਹੇ ਦੇ ਬਾਹਰ ਬੈਠਾ ਤਾਂ ਮੈਂ ਕੀ ਵੇਖਿਆ ਕਿ ਇੱਕ ਬੰਦਾ ਕੰਨ ਟੱਪ ਕੇ ਮੇਰੇ ਘਰ ਗਿਆ ਮੈਂ ਅੰਦਰ ਜਾ ਕੇ ਬੰਦਾ ਲੱਭ ਕੇ ਥੱਕ ਗਿਆ ਮੈਨੂੰ ਬੰਦਾ ਨਹੀਂ ਲੱਭਿਆ ਮੈਂ ਹੈਰਾਨੀ ਨਾਲ ਹੀ ਮਰ ਗਿਆ ਉਹ ਮੇਰਾ ਪਿਓ ਇਹਦੇ ਪਿਓ ਨੂੰ ਕਹਿੰਦਾ ਸਾਲਿਆ ਫ੍ਰਿਜ ਖੋਲ ਲੈਂਦਾ ਨਾ ਤੂੰ ਮਰਦਾ ਨਾ ਮੈਂ ਮਰਦਾ ਆਰਾਮ ਸਾਲੇ ਦੀ ਸੁਣ ਲਓ ਇਹਦੇ ਘਰ ਇਹਦਾ ਮੁਰਸ਼ਦ ਆ ਗਿਆ ਇਹਦੀ ਜੇਬ 'ਚ ਟਗਾ ਨਹੀਂ ਸਾਲੇ ਨੇ ਮੁਰਸ਼ਦ ਦੀ ਜੁੱਤੀ ਚੁੱਕ ਕੇ ਵੇਚਦੀ ਮੁਰਸ਼ਦ ਨੂੰ ਹਲਵਾ ਖਵਾਉਣ ਦਿਆ ਗੋਸ਼ਤ ਖਵਾਉਣ ਦਿਆ ਮੁਰਸ਼ਦ ਕਹਿੰਦਾ ਮਰੀਦਾ ਬੜੀ ਸੇਵਾ ਕਰਨ ਦਿਆ ਕਹਿੰਦਾ ਬਸ ਤੁਹਾਡੀ ਜੁੱਤੀ ਦਾ ਸਦਕਾ ਚੋਈ ਸਾਹਿਬ ਬੜੇ ਬਹਾਦਰ ਆਦਮੀ ਨੇ ਇਹਨਾਂ ਨੇ ਇੱਕ ਤੋਤਾ ਲਿਆ ਬੋਲਣ ਵਾਲਾ ਉਹ ਗਾਲਾਂ ਬੜੀਆਂ ਕੱਢਦਾ ਸੀ ਇਹ ਜਦੋਂ ਘਰ ਕੋ ਬੂਹਾ ਖੋਲ ਕੇ ਅੰਦਰ ਵੜਦਾ ਤੋਤਾ ਇਹਨੂੰ ਵੇਖਦਾ ਖਲੋ ਤੇਰੀ ਭੈਣ ਨੂੰ ਮੈਂ ਬਗੈਰ ਤਾਂ ਤੇਰਾ ਬੇੜਾ ਗਰਕ ਹੋਵੇ ਤੇਰਾ ਖਾਣਾ ਖਰਾਬ ਹੋਵੇ ਇਹਨੇ ਕੀ ਕੀਤਾ ਇਹਨੇ ਆਪਣੇ ਤੋਤਾ ਮਹੱਲੇ ਦੇ ਇੱਕ ਮਾਸਟਰ ਨੂੰ ਕਿਹਾ ਮਾਸਟਰ ਜੀ ਮੇਰਾ ਤੋਤਾ ਗਾਲਾਂ ਬੜੀਆਂ ਕੱਢਦਾ ਉਹ ਮਾਸਟਰ ਨੇ ਇਹਨੂੰ ਕਿਹਾ ਵੀ ਤੋਤਾ ਮੇਰੇ ਕੋਲ ਛੱਡ ਜਾ ਠੀਕ ਹੋ ਜਾਏਗਾ ਇਹ 3 ਮਹੀਨੇ ਬਾਅਦ ਦੁਬਾਰਾ ਗਿਆ ਮਾਸਟਰ ਦੇ ਘਰ ਤੋਤਾ ਇਹਨੂੰ ਵੇਖਦਾ ਕਹਿੰਦਾ ਬਿਸਮਿਲ੍ਲਾ ਜਨਾਬ ਬੈਠੋ ਚਾਹ ਪੀਓਗੇ ਬੋਤਲ ਮਾਸਟਰ ਜੀ ਬੱਚਿਆਂ ਨੂੰ ਪੜਾਉਣਗੇ ਨੇ ਹੁਣੇ ਆਉਂਦੇ ਨੇ ਇਹ ਤੇ ਹੋ ਗਿਆ ਮਾਸਟਰ ਦਾ ਸਬਕ ਤੇਰੀ ਭੈਣ ਨੂੰ ਮੈਂ ਹੁਣੇ ਤੈਨੂੰ ਵੇਖ ਔਰ ਇਸ ਚਵਲ ਦੀ ਸੁਣ ਲਓ ਪਹਿਲੇ ਰਕਸ਼ਾ ਚਲਾਉਂਦਾ ਸੀ ਇੱਕ ਸਵਾਰੀ ਇਹ ਕਹਿੰਦਾ ਯਾਰ ਅੱਡੇ ਤੇ ਜਾਣਾ ਉਹਨੂੰ ਘਰ ਲੈ ਗਿਆ ਹੁਣ ਕਹਿਣਾ ਬੈਠੋ ਲਿਆ ਢੋਲਾ ਇੱਥੇ ਹੱਥ ਨਾ ਲਾਈ ਕੁੜੀ ਨੂੰ ਕਿਉਂ ਹੱਥ ਨਾ ਲਾਈ ਕੁੜੀ ਨੂੰ ਕਿਉਂ ਨਾ ਲਾ ਨਾ ਤੈਨੂੰ ਕਹਿ ਰਿਹਾ ਨਾ ਲਾ ਜੇ ਮੇਰੇ ਪਿਓ ਦਾ ਦੁੱਧ ਪੀਤਾ ਹੀ ਤੇ ਹੁਣ ਲਾ ਲਾ ਹੁਣ ਓਏ ਆ ਭਾਈ ਉਹ ਪਿਓ ਦਾ ਕਿਹੜਾ ਦੁੱਧ ਨਹੀਂ ਓਏ ਮੈਂ ਹੁੰਦਾ ਮੈਂ ਸਾਬਤ ਕਰਾਂਗਾ ਤੂੰ ਪਿਓ ਦਾ ਸਾਬਤ ਕਰਨਾ ਹੀ ਇਹ ਪਰਚੂਨ ਵਾਲੀ ਦੁਕਾਨ ਤੋਂ ਹਲੀਬ ਵਾਲੇ ਦੁੱਧ ਦੇ ਡੱਬੇ ਨੂੰ ਹੱਥ ਪਾਓ ਤੇ ਦੁਕਾਨਦਾਰ ਨਹੀਂ ਕਹਿੰਦਾ ਰੱਖੋ ਤੇਰੇ ਪਿਓ ਦਾ ਰੱਖ ਤੇ ਹੋਰ ਇੱਧਰ ਆਓ ਬੈਠ ਹਾਂਜੀ ਹਾਂਜੀ ਇਹ ਸੋਫਾ ਪਛਾਣਿਆ ਜੇ ਹਾਂਜੀ ਇਹਨੇ ਬੜੀਆਂ ਫਿਲਮਾਂ 'ਚ ਕੰਮ ਕੀਤਾ ਅੱਛਾ ਜੀ ਹਾਂਜੀ ਇੱਕ ਫਿਲਮ ਦੇ ਵਿੱਚ ਹਵਾਈਆਂ ਕਰੈਸ਼ੀ ਤੇ ਪੈਰ ਰੱਖ ਕੇ ਕਹਿੰਦਾ ਹਾਂਜੀ ਇੱਕ ਕਤਲ ਉਦੋਂ ਹੋਇਆ ਸੀ ਜਦੋਂ ਮੈਂ ਛੋਟਾ ਜਿਹਾ ਹੁੰਦਾ ਸਾਂ ਤੇ ਇੱਕ ਕਤਲ ਇੱਥੇ ਅੱਜ ਹੋਏਗਾ ਕਿਉਂਕਿ ਤੂੰ ਮੈਂ ਮੈਨੂੰ ਕੱਢ ਕੇ ਤੁਸੀਂ ਦੋਵੇਂ ਕੁੱਤੇ ਦੇ ਪੁੱਤਰ ਓਏ ਉਹ ਮੇਰੀ ਪੈਪਲੰਦੇ ਦੀ ਭੈਣ ਆ ਗਈ ਜੇ ਬਈ ਉਹ ਘਰ 'ਚ ਹੀ ਤੂੰ ਵੀ ਘਰ 'ਚ ਹੀ ਆ ਅਸੀਂ ਬੈਠੀ ਰੱਖੀ ਅਸਲਾਮ ਅਲੈਕੁਮ ਜੇ ਮੈਂ ਨਾਕ ਜਵਾਬ ਦੱਦ ਕੀ ਕਰ ਲੇਗਾ ਤੁਸੀਂ ਨਾ ਵੀ ਦਿਓ ਤੇ ਮੈਂ ਤੇ ਸਲਾਮ ਕਰਦੇ ਅਸਲ ਦੇ ਵਿੱਚ ਮੈਂ ਲੈਲਨ ਦੀਆਂ ਜੁੱਤੀਆਂ ਤੋਂ ਔਲਾਦ ਦਿੰਦਾ ਫਿਰਦੇ ਆ ਸਸਤੀ ਔਲਾਦ ਲਵੋ ਬਸ ਤੁਸੀਂ ਮੈਨੂੰ ਕੀ ਦੱਸਣ ਡਿਆ ਮੈਨੂੰ ਕੋਈ ਦਰਮਿਆਨੇ ਦਰਜੇ ਦੀ ਔਲਾਦ ਦੇ ਦਿਓ ਦਰਮਿਆਨੇ ਦਰਜੇ ਦੀ ਕੀ ਕੌਂਟੂ ਦੀ ਦੁਆ ਕਰਦੇ ਆ ਤੇਰੇ ਵਾਸਤੇ ਉਹਨੂੰ ਫਿਰ ਰਾਣਾ ਮੋਬਾਈਲ ਤੇ ਜਾ ਕੇ ਵੱਡਾ ਕਰਾ ਲਈ ਉਹਨੂੰ ਇਹ ਆਪੀ ਕੰਮ ਆ ਮੇਰਾ ਕੰਮ ਆ ਠੀਕ ਹੈ ਜੀ ਠੀਕ ਆ ਹਾਂਜੀ ਇਹ ਜੇ ਸਿਹਤਮੰਦ ਕੁੜੀਆਂ ਸੁੱਤੀਆਂ ਪਈਆਂ ਆਪਣੇ ਖਰਾਟੇ ਦੀ ਆਵਾਜ਼ ਸੁਣ ਕੇ ਡਰ ਜਾਂਦੀਆਂ ਕੌਣ ਵਿੱਚ ਕਿੱਧਰ ਨੂੰ ਗਿਆ ਬੰਦਾ ਇੱਧਰ ਨੂੰ ਗਿਆ ਠੀਕ ਹੈ ਜੀ ਚਾਹ ਕਿਹੜੀ ਪੀਵੋਗੇ ਪਿਸ਼ੌਰੀ ਜਾਂ ਦੂਸਰੀ ਇਹੋ ਜਿਹੇ ਮੁੰਡੇ ਨੇ ਤਾਂ ਪਿਸ਼ੌਰੀ
ਕਾਫੀ ਜਾ ਲੈ ਆ ਛੱਡ ਕੇ ਲੱਗਦਾ ਤੂੰ ਵੀ ਬੜੀ ਹੰਡੀ ਵਰਤੀ ਫਿਰਨ ਨਹੀਂ ਤੇ ਹੋਰ ਕੀ ਲੱਗਦਾ ਸਵੇਰੇ 9:45 ਤੇ ਵੱਡੀ ਕਚਹਿਰੀ ਪਹੁੰਚ ਜਾਈਂ ਕਿਉਂ ਉਹ ਜਾਈ ਸਾਹਿਬ ਦੇ ਪਿੱਛੇ ਨੇਜ਼ਾ ਫੜ ਕੇ ਖਲੋਣਾ ਤੂੰ ਵੀ ਪੂਰੇ 4 ਵਜੇ ਕਦਾਫੀ ਪਹੁੰਚ ਜਾਈਂ ਉਹ ਕਿਉਂ ਭਾਂ ਜਹਾਜ਼ ਨੇ ਕੁਲਚੇ ਸੁੱਟਣੇ 6 ਮਹੀਨੇ ਲਾ ਕੇ ਨੇ ਇੱਕ ਕੀੜੇ ਨੂੰ ਡਾਂਸ ਕਰਨਾ ਸਿਖਾਇਆ ਆਹੋ ਕਹਿੰਦਾ ਇਹਦਾ ਡਾਂਸ ਕਿਸੇ ਵੱਡੇ ਹੋਟਲ 'ਚ ਵਹਾ ਕੇ ਮੁਫਤ ਰੋਟੀ ਖਾਵਾਂਗਾ ਵੱਡੇ ਹੋਟਲ 'ਚ ਕੀੜਾ ਲੈ ਕੇ ਟੇਬਲ ਦੇ ਉੱਤੇ ਕੀੜਾ ਰੱਖਿਆ ਕੀੜਾ ਡਾਂਸ ਕਰ ਰਿਹਾ ਕਹਿੰਦਾ ਵੇਟਰ ਇਹ ਦੇਖੋ ਉਹ ਆ ਕੇ ਕਹਿੰਦਾ ਸੌਰੀ ਸਰ ਵੀਰਾ ਔਰ ਆਪ ਇਸ ਚਵਲ ਦੀ ਸੁਣ ਲਓ ਹੈਂ? ਇਹਦਾ ਦਾਦਾ ਮਰ ਗਿਆ ਕਬਰ ਕਢਾਉਣ ਗਿਆ ਕਹਿੰਦਾ ਕਿੰਨੇ ਪੈਸੇ ਉਹ ਕਹਿੰਦਾ 500 ਰੁਪਈਆ ਕਹਿੰਦਾ ਰੁਪਈਆ 300 ਦਿਆਂਗਾ ਦਾਦਾ ਜੀ ਦੇ ਗੋਡੇ ਬਾਹਰ ਰੱਖ ਦੇਣਾ ਅੱਗੋਂ ਕਬਰ ਕੱਢਣ ਵਾਲਾ ਸ਼ੇਖ ਸੀ ਉਹਨੇ ਕਿਹਾ ਸਾਲਿਆ ਰੁਪਈਆ ਪੂਰਾ 500 ਕਬਰ ਜ਼ਰਾ ਖੁੱਲੀ ਕਰ ਦੇਣਾ ਤੁਸੀਂ ਬਾਬਾ ਜੀ ਦੇ ਨਾਲ ਬੱਚੇ ਫ੍ਰੀ ਦਫਨਾ ਲਓ ਉਹ ਲਾਗੇ ਇੱਕ ਸ਼ੇਖ ਦੀ ਕਬਰ ਸੀ ਉਹ ਕਹਿੰਦਾ ਸਾਲਿਓ ਆਪਸ ਵਿੱਚ ਲੜੀ ਜਾਂਦੇ ਜੇ 20 ਮੈਨੂੰ ਦਿਓ ਇਹਨੂੰ ਮੇਰੇ ਨਾਲ ਪਾ ਦਿਓ ਵੀਰਾ ਹਾਂਜੀ ਵੀਰਾ ਕਿਹੜਾ ਨਹੀਂ ਸਾਲਾ ਪਰਾ ਮਰ ਜਾ ਤੂੰ ਕੰਮ ਕਰਨਾ ਹੈ। ਉਹ ਚੱਲ ਕਿਹੜਾ ਵੀਰ ਗੱਲ ਮੇਰੀ ਸੁਣ। ਭੈਣ ਨਾ ਬਣੀ ਮੇਰੀ ਗੱਲ ਸੁਣ ਮੇਰੀ ਲੈ। ਭੈਣ ਨਾ ਬਣੀ ਮੈਂ ਮੁੜ ਕੇ ਤੈਨੂੰ ਮੀਆਂ ਵਾਲੀ ਵਿਆਹ ਤੇ ਦੇਣੀ ਮੈਂ- ਉੱਥੇ ਦੇ ਭਾਈ ਤੇ ਖਲੋ ਕੇ ਊਠ ਨੂੰ ਸੁਰਮਾ ਪਾਉਣ ਦੇ ਹੁੰਦੇ ਨੇ ਤੇ ਮੈਂ ਵੀ ਕਹਿੰਦੀ ਵੀਰਾ ਕੱਲ ਮੈਂ ਜਾਣਾ ਡੇਟ ਤੇ ਅੱਛਾ ਸਿਰ ਤੇ ਖਲੋ ਕੇ ਕੰਮ ਕਰਾਈ ਹਾਂ ਉਹਨੇ- ਇਹਦੇ ਸਿਰ ਤੇ ਰੱਖੇ ਚੌਧਰੀ ਏ ਨਹੀਂ ਮੈਂ ਤੇ ਚੌਧਰੀ ਆ ਹੀਰਾ ਮੰਡੀ ਜਾ ਕੇ ਕਹਿੰਦਾ ਮੁਜਰਾ ਕਿੰਨੇ ਦਾ ਕਹਿੰਦਾ 500 ਦਾ ਦੂਜੇ ਦਿਨ ਫੇਰ ਗਿਆ ਕਹਿੰਦਾ ਕਿੰਨੇ ਦਾ ਕਹਿੰਦਾ 500 ਦਾ ਤੀਜੇ ਦਿਨ ਗਿਆ ਉਹਨਾਂ ਫੜ ਕੇ ਜੁੱਤੀਆਂ ਮਾਰੀਆਂ ਉਹਨੇ ਕਿਹਾ ਸੁਣਦਾ ਵੀ ਨਹੀਂ ਪੁੱਛ ਕੇ ਚਲਾ ਜਾਣਾ ਕਹਿੰਦਾ ਮੈਂ ਹਿਸਾਬ ਲਾਉਂਦਾ ਰਹਿਣਾ ਸਾਡੀਆਂ ਬੱਚੀਆਂ ਸਾਨੂੰ ਮਹਿੰਗੀਆਂ ਤੇ ਨਹੀਂ ਪੈਣ ਡੀਆਂ ਮੈਨੂੰ ਇੱਕ ਗੱਲ ਇਹ ਦੱਸ ਬੜਾ ਵੱਡਾ ਸਾਇੰਸਦਾਨ ਆ ਕਿਸ ਬੜਾ ਜਾਤ ਵੱਡਾ ਸਾਇੰਸਦਾਨ ਆ ਮੈਂ ਮੇਰੇ ਦਾਦਾ ਜੀ ਮੇਰੇ ਨਾਲੋਂ ਵੱਡੇ ਸਾਇੰਸਦਾਨ ਤੂੰ ਕਿਸ ਤਰ੍ਹਾਂ ਭਾਈ ਮੇਰੇ ਦਾਦਾ ਜੀ ਕੋਲ ਇੱਕ ਛਤਰੀ ਸੀ ਅੱਛਾ। ਤੇ 9 ਜਣੇ ਸਨ ਤੇ ਕੋਈ ਵੀ ਨਹੀਂ ਭਿੱਜਿਆ ਉਹ ਕਿਉਂ ਜੀ ਬਾਰਿਸ਼ ਨਹੀਂ ਸੀ ਹੋਣ ਡਈ ਉਹ ਉਂਝੀ ਸੀ ਸਾਡੇ ਮੱਲੇ ਇੱਕ ਔਰਤ ਸੀ ਜੀ ਅੱਛਾ ਉਹਦਾ ਖਾਵੰਦ ਘਰ ਨਹੀਂ ਸੀ ਆਉਂਦਾ ਅੱਛਾ ਅੱਜ ਕੱਲ ਉਹ ਔਰਤ ਮੈਨੂੰ ਬੜੀਆਂ ਦੁਆਵਾਂ ਦੇ ਰਹੀ ਉਹ ਕਿਉਂ? ਮੈਂ ਉਹਦੇ ਘਰ ਬੰਦੇ ਭੇਜਣ ਲੱਗ ਪਿਆ ਮੈਂ ਮੰਨਦਾ ਹੀ ਨਹੀਂ ਤੂੰ ਉਸੇ ਔਰਤ ਦਾ ਮੁੰਡਾ ਹੈ ਉਹ ਸਾਲਾ ਇਹ ਤੇਰੀਆਂ ਮੁੱਛਾਂ ਇੰਜ ਨੇ ਨਾ ਜਿਵੇਂ ਤੇਰੇ ਪਿਓ ਨੇ ਲਿਖਾਇਆ ਹੈ ਤੂੰ ਮੇਰਾ ਨਹੀਂ ਇਹੋ ਜੀ ਕੁੜੀ ਰਕਸ਼ੇ 'ਚ ਉਤਰਨ ਲੱਗੇ ਡਿੱਗ ਪੈਂਦੀ ਸੌਰੀ ਉਹ ਮੁਝੇ ਪਤਾ ਅੱਛਾ ਚਵਲ ਤੇਰੇ ਕਰ ਆਪੇ ਲੱਗਦੇ ਆ ਅਸੀਂ ਅੱਛਾ ਗੱਲਾਂ ਕਿੰਨੀਆਂ ਕਰਦਾ ਸਾਲਾ ਮਸੀਤੇ ਗਿਆ ਮੌਲਵੀ ਸਾਹਿਬ ਕਹਿੰਦੇ ਅਗਲੀ ਸਫ ਚ ਆ ਜਾ ਕਹਿੰਦਾ ਜੁਮੇ ਨੂੰ ਤੇ ਛੱਡ ਦਿਆ ਕਰੋ ਛੱਡਦੇ ਉਹਨਾਂ ਦਾ ਮੈਨੂੰ ਇੱਕ ਗੱਲ ਦੱਸ ਹਾਂਜੀ। ਕਦੀ ਜੁਆ ਖੇਡੀ ਅਜੂਆ ਇੱਕ ਵਾਰੀ ਮੈਂ ਖੇਡਿਆ ਮੈਂ ਕਿਹਾ 20 ਰੁਪਏ ਦੀ ਬੇਗਮ ਬਾਹਰ ਸੁੱਟੋ ਚਵਲ ਨੇ ਬੱਚਿਆਂ ਸਮੇਤ ਬਾਹਰ ਸੁੱਟਤੀ ਚੱਲ ਤੂੰ ਵੀ ਬਾਹਰ ਸੁੱਟਦਾ ਹੈ ਜੀ ਤੂੰ ਵੀ ਬਾਹਰ ਸੁੱਟ ਫਿਰ ਕਹੇਂਗੀ ਕਿੱਥੇ ਸੁੱਟੀ ਜਾਣਾ ਤੂੰ ਸੁੱਟ ਕੇ ਵੇਖ ਨਾ ਵੇਖ ਲੈ ਮੁੜ ਕੇ ਮੁੱਕਾ ਨਾ ਜਾਈ ਨਹੀਂ ਮਮਾ ਨਹੀਂ ਚੱਲ ਤੇਰੇ ਦੀਆਂ ਕੁੜੀਆਂ ਦਾ ਫਿਰ ਸਵੇਰੇ ਅਖਬਾਰ ਚ ਆਉਂਦੇ ਹੁੰਦਾ ਕੀ? ਸੀਨ ਖੇਤੋਂ ਮੈਂ ਕੇਲੀ ਜਾ ਰਹੀ ਥੀ ਨੂਨ ਨੇ ਪਕੜ ਕੇ ਐਨ ਗੈਨ ਕਰ ਦਿਆ ਹੈ ਕਿਹੜਾ ਪਾਲੇ ਚਵੜਾ ਤੈਨੂੰ ਇਹ ਤੇਰੇ ਵਰਗੀਆਂ ਹੀ ਹੁੰਦੀਆਂ ਕਿਹੜਾ ਮਤਲਬ ਮੈਂ ਤਾਂ ਬੜੀ ਮਾਸੂਮ ਆ ਤੂੰ ਬੜੀ ਮਾਸੂਮ ਹੈ ਆਹੋ ਇਹ ਜਿਹੜਾ ਬੱਚਿਆਂ ਦਾ ਫੁੱਟਾ ਹੁੰਦਾ ਹਾਂ। ਇਹ ਚ ਕਿੰਨੇ ਇੰਚ ਹੁੰਦੇ ਨੇ 12 ਕਾਦੀ ਤੂੰ ਮਾਸੂਮ ਹੈ ਤੈਨੂੰ ਤੇ ਇੰਚ ਦਾ ਪਤਾ ਹੈ ਮਾਸੂਮ ਤੇ ਇਹਦੀ ਭੈਣ ਜਿਹੜੀ ਕਹਿੰਦੀ ਫੁੱਟਾ 24 ਇੰਚ ਦਾ ਹੁੰਦਾ ਆ ਚੱਲ ਔਰ ਉਹ ਮੈਂ ਸਾਰੇ ਦੀ ਸੁਣ ਲਓ ਹੈਂ। ਇਹਨੇ ਭੈਣ ਦੇ ਵਿਆਹ ਤੇ ਸ਼ੁਰਲੀ ਚਲਾਈ ਸ਼ੁਰਲੀ ਨੇ ਰੰਗ ਛੱਡੇ ਮਹੱਲੇਦਾਰਾਂ ਨੂੰ ਕਹਿੰਦਾ ਫਿਰ ਵੇਖੀਆਂ ਬਾਜੀ ਦੀਆਂ ਤੂੰ ਮਾਂ ਇਹਨੇ ਵੀ ਭੈਣ ਦੇ ਵਿਆਹ ਤੇ ਇਹਨੇ ਵੀ ਭੈਣ ਦੇ ਵਿਆਹ ਦਾ ਨਾਰ ਚਲਾਇਆ ਨਾਰ ਹੀ ਨਹੀਂ ਚਲਿਆ ਆਹ। ਇਹ ਨਾਰ ਨੂੰ ਵੇਖ ਕੇ ਗੱਲ ਬੱਜੇ ਇਹੋ ਜੀ ਭੈਣ ਗੰਦੀ ਉਹੋ ਜਿਹਾ ਅਸਲਾ ਗੰਦਾ ਨਹੀਂ ਯਕੀਨ ਤਾਂ ਭੈਣ ਨੂੰ ਪੁੱਛ ਲੈ ਕੇ ਉਹ ਦੱਸ ਇਹਨੂੰ ਚੱਲ ਨਹੀਂ ਤੂੰ ਮੇਰੀ ਗੱਲ ਸੁਣ ਮੰਗ ਪਤਾ ਖੇਡ ਨਹੀਂ ਹਾਂ ਇੱਕ ਕੀ ਕਹੀ ਪਤਾ ਜਾਂਦੀ ਸੁਣ। ਮੈਨੂੰ ਮੰਗ ਪਤਾ ਖੇਡ ਗਏ ਹਾਂ ਸੁੱਟ ਕੀ ਅੱਜ ਇੱਥੇ ਸੁੱਟ ਵੇਖ ਯੱਕਾ ਲੈ ਹੈ ਯੱਕਾ ਮੈਂ ਚਿੜੀਏ ਦਾ ਗੋਲਾ ਹੋਇਆ ਜੇ ਅੱਗੇ ਹੋ ਯੱਕਾ ਨਹੀਂ ਸਾਲਿਆ ਮੈਂ ਚੌਧਰੀ ਬਲੰਦਾ ਤੂੰ ਹੀ ਆ ਜਿਹੜਾ ਨਾਲ ਕੰਮ ਆਇਆ ਚਵੜਾ ਹਰ ਜਗ੍ਹਾ ਤੇ ਕਰਾਉਂਦਾ ਫਿਰਦਾ ਮੈਨੂੰ ਇਹ ਮੇਰੇ ਚੌਈ ਸਾਹਿਬ ਨੇ ਆਹੋ। ਬੜੇ ਮਸ਼ਹੂਰ ਆਦਮੀ ਨੇ ਦੱਸ ਨਾ ਸਰ ਐਡੇ ਮਸ਼ਹੂਰ ਆਦਮੀ ਨੇ ਕਿ ਤੁਸੀਂ ਸੋਚ ਨਹੀਂ ਸਕਦੇ ਆਹ ਇਹਨਾਂ ਨੇ ਇੱਕ ਕੁੜੀ ਫਸਾਈ ਉਹਨੂੰ ਇਹਨਾਂ ਨੇ ਖੂਨ ਨਾਲ 8-9 ਸਫ਼ਿਆਂ ਦਾ ਖੱਤ ਲਿਖਿਆ ਕਿਉਂ ਉਹ ਅੱਗੋਂ ਨਰਸ ਸੀ ਉਹਨੇ ਜਵਾਬ ਭੇਜਤਾ ਉਹ ਪੋਜ਼ਿਟਿਵ ਇਹ ਚਵਲ ਆਪਣੇ 1.5 ਬੋਤਲ ਖੂਨ ਦੀ ਜ਼ਾਇਆ ਕਰਾਤੀ ਮੇਰੀ ਗੱਲ ਸੁਣੋ ਜੀ ਹਾਂਜੀ। ਮੈਂ ਇੱਧਰ ਹੀ ਬੈਠਾ ਜਦੋਂ ਮੇਰੀ ਲੋੜ ਹੋਵੇ ਤੁਸੀਂ ਸਭ ਤੋਂ ਪਹਿਲੇ ਮੈਨੂੰ ਦੱਸਣਾ ਮੇਰੀ ਗੱਲ ਸੁਣੋ ਹੋਰ ਭਾਈ ਸਾਹਿਬ ਠੀਕ ਹੋ ਤੁਸੀਂ ਭਾਈ ਸਾਹਿਬ ਦੀਆਂ ਮੌਜਾਂ ਨੇ ਡਰਾਮਾ ਵੇਖ ਲੈਣਾ ਗਾਣੇ ਵੇਖ ਲੈਣੇ ਸਵੇਰੇ ਫਿਰ ਜਲਸੇ 'ਚ ਕਹਿੰਦੇ ਨਾ ਕੰਜਰਖਾਨਾ ਬੰਦ ਕਰੋ ਕੰਜਰਖਾਨਾ ਬੰਦ ਕਰੋ ਇਹ ਤੂੰ ਕਿਉਂ ਨਹੀਂ ਭਾਜੀ ਬੋਲਣ ਦਿਆ ਹੈਲੋ ਪਾਪੀ ਤੂੰ ਕਿਉਂ ਨਹੀਂ ਬੋਲਣ ਦਿਆ ਹਾਂਜੀ ਤੂੰ ਕਿਉਂ ਨਹੀਂ ਭੌਂਕਦਾ ਕੰਜਰਾ ਚ ਹਾਜੀ ਯਕੂਬ ਦਾ ਕੀ ਕੰਮ ਹੈ ਅੱਛਾ ਦੱਸੋ ਤਿੰਨਾਂ ਚੌ ਹਾਜੀਆਂ ਨੇ ਤੇਰੀ ਮਾਂ ਨਾਲ ਸ਼ੁਗਲ ਕੀਤਾ ਪੱਕਾ ਹੀ ਹੋ ਗਿਆ ਉਹ ਤੂੰ ਹੈ ਕੌਣ ਮੈਂ ਚੌਧਰੀ ਬਲੰਦਾ ਇਹ ਮੇਰੀ ਭੈਣ ਹੈ ਤੇ ਮੈਂ ਇਸ ਘਰ ਚ ਆਇਆ ਤੇਰਾ ਕੰਮ ਇੱਧਰ ਉੱਧਰ ਹੋਇਆ ਸੀ ਅੱਛਾ ਚੌਧਰੀ ਬਲੰਦਾ ਬਾਜੀ ਤੂੰ ਜਾ ਮੈਂ ਤੇਰਾ ਸਿਸਟਰ ਨਾਲ ਜ਼ਰੂਰੀ ਗੱਲਾਂ ਕਰਨੀਆਂ ਕਰੋ ਸਫਾਈਆਂ ਕਰਨੇ ਆ 3 ਮਹੀਨੇ ਹੋ ਗਏ ਫੰਕਸ਼ਨ ਕਰਾਇਆ ਪੈਸੇ ਕਿਉਂ ਨਹੀਂ ਦਿੰਦੇ ਹੈਲੋ ਫੇਰ ਮੈਨੂੰ ਹੀ ਭੁਗਤਣਾ ਪੈਣਾ ਹੈ ਕਬ ਉਹ ਪੈਸੇ ਕੱਢ ਜਲਦੀ ਕਰ ਉਹ ਕਾਹਦੇ ਪੈਸੇ ਹੋ ਭਾਈ ਉਹ ਫੰਕਸ਼ਨ ਜਿਹੜਾ ਕਰਾਇਆ ਸੀ ਪੈਸੇ ਕੱਢ ਯਾਰ
ਕਿਹੜਾ ਫੰਕਸ਼ਨ ਕਿਦੋਂ ਹੋਇਆ ਕੁਝ ਦੱਸ ਤੇ ਸਹੀ। ਉਹ ਜਦੋਂ ਨਈਮ ਸਾਹਿਬ ਦਾ ਵਿਆਹ ਹੋਇਆ ਸੀ ਫੰਕਸ਼ਨ ਨਹੀਂ ਸੀ ਕਰਾਇਆ। ਅੱਛਾ ਅੱਛਾ ਨਈਮ ਸਾਹਿਬ ਦਾ ਵਿਆਹ ਤੇ ਯਾਰ ਉਹਦੇ ਪੈਸੇ ਦੇ ਦੇ ਬਸ। ਐਡੀ ਛੇਤੀ ਆ ਗਏ ਕਿਉਂ ਮੁੰਡਾ ਤੇ ਹੋ ਲੈਂਦੇ। ਬਦਤਮੀਜ਼ੀ ਨਾ ਕਰ। ਇੱਕ ਤੇ ਤੇਰੇ ਮਹੱਲੇਦਾਰ ਐਡੇ ਬਦਤਮੀਜ਼ ਹੈਗੇ ਨੇ। ਹਾਂ। ਮੈਂ ਇੱਕ ਬੰਦੇ ਨੂੰ ਪੁੱਛਿਆ ਮੈਂ ਕਿਹਾ ਜੀ ਫੁਵਾਰਾ ਚੌਂਕ ਕਿੱਧਰ ਹੈਗਾ? ਅੱਛਾ। ਇਹ ਮੇਰੇ ਹੱਥ 'ਚ ਫੁਵਾਰਾ ਫੜਾ ਕੇ ਕਹਿੰਦੇ ਚੌਂਕ ਆਪੇ ਹੀ ਲੱਭ ਲਾ। ਫੇਰ ਚੌਂਕ ਲੱਭਾ। ਬਦਤਮੀਜ਼ੀ ਨਾ ਕਰ। ਹਾਂ। ਐਡੇ ਬਦਤਮੀਜ਼ ਲੋਕ ਹੈਗੇ ਨੇ। ਹਾਂ। ਮੈਂ ਕਿਹਾ ਜੀ ਮੈਂ ਹਸਪਤਾਲ ਜਾਣਾ ਹੈ। ਅੱਛਾ। ਕਹਿੰਦੇ ਗੱਡੀ ਥੱਲੇ ਆ ਅਗਲੇ ਆਪੇ ਹੀ ਲੈ ਜਾਣਗੇ। ਓਏ ਆ ਤੇ ਤੂੰ ਬੰਦਿਆਂ ਦੀਆਂ ਗੱਲਾਂ ਕਰਨ ਡਿਆ। ਇੱਥੇ ਤੇ ਮਾਈਆਂ ਜੁਗਤਾਂ ਕਰਦੀਆਂ ਨੇ। ਕੀ ਹੋਇਆ? ਉਹ ਮੈਂ ਕੱਚੀ ਬਸਤੀ ਜਾ ਕੇ ਪੁੱਛਿਆ ਮੈਂ ਕਿਹਾ ਮਾਂ ਜੀ ਇਹ ਬਸਤੀ ਕੱਚੀ ਏ ਕਹਿੰਦੀ ਏ ਟੱਕਰ ਮਾਰ ਕੇ ਵੇਖ ਲੈ। ਤੂੰ ਕੀ ਗੱਲਾਂ ਕਰਨਾ ਪਿਆ? ਐਡੇ ਬਦਤਮੀਜ਼ ਲੋਕ ਹੈਗੇ ਨੇ। ਇੱਕ ਬੰਦਾ ਸਾਈਕਲ ਤੇ ਜਾ ਰਿਹਾ ਉਹਨੇ ਸ਼ਾਪਰ ਬੰਨਿਆ ਹੈ। ਹਾਂ। ਮੈਂ ਉਹਨੂੰ ਪੁੱਛਿਆ ਮੈਂ ਕਿਹਾ ਜੀ ਸ਼ਾਪਰ 'ਚ ਕੀ ਹੈ? ਫਿਰ? ਅੱਗੋਂ ਕਹਿੰਦਾ ਤੂੰ ਪੁੱਛ ਕੇ ਪਹਿਨ ਦੇਣੀ। ਉਈ ਫਿਰ ਉਹ ਭਾਈ ਜੀ ਮੈਨੂੰ ਚੜਿਆ ਗੁੱਸਾ। ਮੈਂ ਕਿਹਾ ਜੀ ਅੱਜ ਕੱਲ੍ਹ ਹਾਲਾਤ ਬੜੇ ਖਰਾਬ ਹੈਗੇ ਨੇ ਹਾਂ। ਤੇ ਬੰਬ ਵਗੈਰਾ ਚੱਲਦੇ ਪਏ ਨੇ। ਮੈਨੂੰ ਦੱਸੋ ਸ਼ਾਪਰ 'ਚ ਕੀ ਹੈ? ਅੱਛਾ। ਫਿਰ ਮੈਨੂੰ ਕਹਿੰਦਾ ਤੂੰ ਪੁੱਛ ਕੇ ਪਹਿਨ ਦੇਣੀ। ਉਹ ਭਾਈ ਜੀ ਮੈਨੂੰ ਚੜਿਆ ਗੁੱਸਾ। ਮੈਂ ਸ਼ਾਪਰ ਫੜਿਆ ਤੇ ਦੌੜ ਲਾਤੀ। ਸ਼ਾਪਰ ਚ ਕੀ ਸੀ? ਤੂੰ ਪੁੱਛ ਕੇ ਪਹਿਨ ਦੇਣੀ। ਓਏ ਉਈ ਉਹ ਕੀ ਹੋਇਆ ਹੈ? ਤੂੰ ਪੁੱਛ ਕੇ ਪਹਿਨਦੇ ਨਹੀਂ। ਓ ਮੈਂ ਮਰ ਗਿਆ ਓ ਮੈਂ ਮਰ ਗਿਆ। ਤੈਨੂੰ ਕੀ ਹੋਇਆ? ਤੁਸੀਂ ਪੁੱਛ ਕੇ ਭੈਣ ਦੇਣੀ। ਹਾਂਜੀ ਭਾਈ ਇੱਥੇ ਸਾਰੇ ਹੀ ਇੱਥੇ ਕੰਮ ਆਏ ਨੇ ਨਲਕੇ ਲਾਉਣ ਨਹੀਂ ਆਏ। ਉਹ ਸਟਾਰ ਆਦਮੀ ਹੈ ਸਟਾਰ ਆਦਮੀ ਅਲਹਮਦੁਲਿਲਾ। ਸਟਾਰ ਆਦਮੀ ਹਾਂ, ਕੀ ਸਟਾਰ ਹੈ ਤੂੰ? ਬੜੀ ਬੜੀ ਸਟਾਰਾਂ ਮੈਂ ਲੈ ਕੇ ਆਇਆ। ਕਿੰਨੂੰ ਲਿਆਂਦਾ ਇਹ ਰੀਮਾ ਨੂੰ ਕੌਣ ਲੈ ਕੇ ਆਇਆ? ਕਿਹਨੇ ਲਿਆਂਦਾ? ਉਹ ਮੈਂ ਲੈ ਕੇ ਆਇਆ ਕੌਣ? ਉਹਨੂੰ। ਹਾਂਜੀ ਇਹ ਸੈਮਾ ਨੂੰ ਕੌਣ ਲੈ ਕੇ ਆਇਆ? ਕੌਣ ਲੈ ਕੇ ਆਇਆ? ਯਾਰ ਮੈਂ ਲੈ ਕੇ ਆਇਆ। ਕੌਣ? ਹਾਂਜੀ ਇਹ ਰੀਮਾ ਨੂੰ ਕੌਣ ਲੈ ਕੇ ਆਇਆ? ਕਿਹਨੇ ਲਿਆਂਦਾ? ਉਹ ਮੈਂ ਲੈ ਕੇ ਆਇਆ ਯਾਰ। ਕੌਣ? ਪਹਿਲੇ ਮੈਂ ਰਕਸ਼ਾ ਚਲਾਉਂਦਾ ਸੀ। ਇਹ ਰਿਕਸ਼ੇ ਦਾ ਬਹਾਨੇ ਹੀ ਪਾਏ ਤੂੰ ਬੰਦਾ ਨਹੀਂ ਕੌਣ? ਕੰਜਰ। ਉਹ ਯਾਰ ਬਦਤਮੀਜ਼ੀ ਨਾ ਕਰ। ਪੜ੍ਹੇ ਲਿਖੇ ਆਦਮੀ ਆ ਪੜ੍ਹੇ ਲਿਖੇ। ਤੂੰ ਪੜਿਆ ਲਿਖਿਆ? ਹਾਂ। ਜੇ ਤੂੰ ਪੜਿਆ ਲਿਖਿਆ ਤੇ ਤੁਹਾਨੂੰ ਪੜ੍ਹ ਦੇ ਤਿੰਨਾਂ ਸਵਾਲਾਂ ਦਾ ਜਵਾਬ ਦੇਂਗਾ। ਪੁੱਛ ਪੁੱਛ ਸਵਾਲ ਪੁੱਛ ਮੈਂ ਤੈਨੂੰ ਹਰ ਸਵਾਲ ਦਾ ਜਵਾਬ ਦਾਂਗਾ। ਦੱਸ ਤੂੰ ਇਲਮ ਦੇ ਬਾਰੇ ਚ ਕੀ ਜਾਣਨਾ ਹੈ? ਸੋਹਣਿਆ ਇਲਮ ਇੱਕ ਐਸਾ ਸਮੁੰਦਰ ਹੈਗਾ ਇਹਦਾ ਕੋਈ ਕਿਨਾਰਾ ਨਹੀਂ ਹੁੰਦਾ। जवाब दुरुस्त है। ड्रीम फ्रीदर का सोचेंगे मिले कि ना मिले। दूसरा सवाल हाँ। तुम खूबसूरती के बारे में क्या जानते हो? ਉਹ ਸੋਹਣਿਆ ਖੂਬਸੂਰਤ ਹੋਣਾ ਅਹਿਮ ਨਹੀਂ ਹੁੰਦਾ ਅਹਿਮ ਹੋਣਾ ਖੂਬਸੂਰਤ ਹੁੰਦਾ ਹੈ। जवाब दुरुस्त है। हाँ। इलेक्ट्रा लब के लाया। ਕਿਹੜਾ ਪੁੱਠਾ ਤਾਰਕ ਅਜ਼ੀਜ਼ ਆ ਗਿਆ ਹੈ। तीसरा और आखिरी सवाल हाँ। तुम इश्क के बारे में क्या जानते हो? इश्क इश्क हजरत अली ने किया तो सर को सजदे में कटवा दिया। वाह वाह। इश्क हजरत इमाम हुसैन ने किया तो सर को नेज़े पर लटकवा दिया। और इश्क खुद खुदा ने किया तो आप सरकार की आमद के लिए इस पूरी कायनात को बना डाला। शहजादा लगे गल्लां तबलीग वालियां कम फिर कंजरा लाई। बदतमीजी ने कर। मैं हज ते जाना सी हज ते। हाँ जी। ओ एक प्रॉब्लम हो गई मेरे को पैसे नहीं हुए मैं हज ते नहीं जा सकिया। हाँ। तू कवे तेन इत्थे रोड़े मार लवां रोड़े मां गल्ला करना है। तरीका मैं दसना स्वाब ज्यादा होएगा। हाँ हो किवें? घर निकल जाए शीशे के खलो के मारी। मैं थल्ले बह जाऊंगा पीछे तू होएगा। पीछे। अच्छा बदतमीजी ना कर। मेरे हाँ। पैसे कट यार पैसे कट। पैसे की शर्त मिलनगे। ओ, केड़ी है? पहले थानू फंक्शन करके बहाओ। आज कार जाके नहीं कीता। हैं? फंक्शन बहाओगे तो पैसे मिलनगे नहीं तो पैसे नहीं मिलने। चल ठीक है मैं तेरे इधर फंक्शन करके दहावांगा मैं पैसे आज ही चाहिए ने। तेन पैसे की शर्त मिलनगे। ओ, की? ओए सारे जमीन पे नच देना पर तू जमीन पे नहीं नचेगा। और तेरे ते नचा नहीं तू परात पे नचेगा। जे परात पे नच लिया फिर साढ़े को पैसे लबनगे। ठीक है मैं आज परात ते नचांगा। हाँ। मैनू पैसे आज ही चाहिए ने। फिर परात लाने वेख लेंगे तू परात पे नचना कि नहीं। अल्ले आ भई परात आ गई है। आहो। हाँ भाई पैसे दे दे जल्दी जल्दी। हाँ जी पैसे पैसे कटो। परसों बदतमीजी ने कर बड़ा सास हुआ बैठा। ਇਹਦੇ ਚ ਬਦਤਮੀਜ਼ੀ ਵਾਲੀ ਕਿਹੜੀ ਗੱਲ ਹੈ? ਉਹ ਸਾਹਿਬ ਹਰੀ ਕੰਮ ਗਏ ਹੋਏ ਨੇ ਪਰਸੋਂ ਉਹਨਾਂ ਨੇ ਆਣਾ ਹੈ ਆਣ ਕੇ ਤਾਂ ਪੈਸੇ ਦੇਾਂਗੇ ਨਾ। ਲੈ ਹੁਣ ਮੈਂ ਫਿਰ ਜਾ ਰਿਹਾ ਅੱਛਾ ਤੇ ਪਰਸੋਂ ਮੈਨੂੰ ਪੈਸੇ ਮਿਲ ਜਾਣੇ ਚਾਹੀਦੇ ਨੇ। ਮਿਲ ਜਾਣਗੇ ਪਹੁੰਚੋ। ਵਾਹ ਮੇਰੇ ਮਾਲਕਾ ਉਹ ਦੁਨੀਆ ਤੇ ਤੂੰ ਹਰ ਚੀਜ਼ ਦਾ ਜੋੜਾ ਬਣਾਤਾ ਹੈ। ਖੋਤੇ ਤੇ ਖੋਤੀ ਦਾ ਜੋੜਾ ਬਣਾਤਾ ਹੀ ਬਾਂਦਰ ਤੇ ਬਾਂਦਰੀ ਦਾ ਜੋੜਾ ਬਣਾਤਾ ਹੀ। ਕੀ ਹੈ ਮੇਰੇ ਮਾਲਕਾ ਜੇ ਮੇਰਾ ਵੀ ਜੋੜਾ ਬਣਾ ਦਵੇਂ ਓਏ ਇਸ ਘਰ 'ਚ ਰਹਿਣ ਵਾਲੀ ਸੋਨੀ ਨੂੰ ਮੇਰੇ ਬਾਰੇ 'ਚ ਜਾਨੂ ਪਿਆ ਨਹੀਂ ਹੋਈ। ਜਾਨੂ ਜੀ ਕੀ ਹੋਇਆ?
ਤੁਹਾਨੂੰ ਮੈਂ ਕਿਹਾ ਸੀ ਨਾ ਧਿਆਨ ਨਾਲ ਆਵਾਜ਼ ਮਾਰਿਆ ਕਰੋ। ਤੇ ਧਿਆਨ ਨਾਲ ਹੀ ਆਵਾਜ਼ ਮਾਰਨਾ, ਮੈਨੂੰ ਤਾਂ ਤੇਰੇ ਤੇ ਗੁੱਸਾ ਹੀ ਬੜਾ ਹੈ। ਕੀ ਗੁੱਸਾ ਹੈ? ਉਹ ਬੰਦਾ ਆਪਣੇ ਕੰਮ ਤੇ ਆਪ ਕਰਦਾ ਹੈ, ਮੈਂ ਵੀ ਨੌਕਰ ਹਾਂ, ਤੂੰ ਵੀ ਨੌਕਰਾਨੀ ਇਸ ਘਰ ਦੀ। ਕੀ ਤੇਰਾ ਵੀ ਫਰਜ਼ ਬਣਦਾ ਹੈ ਆਪਣੇ ਕੰਮ ਕਰਨੇ। ਅੱਛਾ, ਤੇਰੇ ਸਾਰੇ ਕੰਮ ਮੈਂ ਕਰਨਾ ਵਾ। ਕਿਹੜਾ ਕੀਤਾ ਈ? ਰਾਤੀ ਤੂੰ ਸੁੱਤੀ ਹੋਈ ਸੀ, ਕੰਮ ਹੋਇਆ ਨਹੀਂ? ਉਹ ਸਾਹਿਬ ਹੋਰਾਂ ਨੇ ਤੈਨੂੰ ਕਿਹਾ ਸੀ ਇੱਧਰਲਾ ਕਮਰਾ ਸਾਫ਼ ਕਰਨਾ ਹੈ, ਤੂੰ ਅੱਛਾ। ਨਹੀਂ ਕੀਤਾ। ਉਹ ਮੈਨੂੰ ਉੱਥੇ ਬੋਕਰ ਮਾਰਨੀ ਪਈ ਏ, ਟਾਕੀਆਂ ਮਾਰਨੀਆਂ ਪਈਆਂ ਨੇ। ਓਏ ਓਏ, ਮੇਰਾ ਪਾਲਾ ਮੇਰਾ ਕਾਕਾ। ਐਡਾ ਸ਼ੌਕ ਤੇ ਆਪਣਾ ਜੰਮ। ਬਹੁਤ ਅੱਛੇ, ਤੇਰੇ ਵੀ ਸਟੈਂਡਰਡ ਦੇ ਸਦਕੇ ਮੈਂ- ਇਹਨੂੰ ਹੀ ਛੇੜੀ ਜਾਨੀ। ਹਾਂ। ਇਹ ਤੇ ਸਾਲਾ ਨਾਲੇ ਕੋਲੋਂ ਲੰਘਿਆ ਗੰਦ ਅਦਬ ਚ ਖਲੋ ਜਾਂਦਾ, ਪਹਿਲੇ ਮੁਰਸ਼ਦ ਲੰਘ ਜਾਣ। ਹੈ ਕੁੱਤਾ ਹੱਡੀ ਖਾਣ ਡਿਆ ਹੋਵੇ, ਉਤੋਂ ਇਹ ਆ ਜੇ ਉਹ ਨਾਲ ਦੇ ਕੁੱਤੇ ਨੂੰ ਕਹਿੰਦਾ ਦੌੜ ਵੀ ਜਵਾਨਾ ਕਮੇਟੀ ਵਾਲੇ ਆਵੇ। ਓਏ ਚਵਲ ਇਹਨੂੰ ਮਾਰ ਗੋਲੀ, ਮੇਰਾ ਦਿਲ ਕਰਦਾ ਹੈ ਹਾਂ। ਤੂੰ ਮੇਰੇ ਨਾਲ ਵਿਆਹ ਕਰਾ, ਮੈਂ ਤੈਨੂੰ ਪਿੰਡ ਲੈ ਕੇ ਜਾਵਾਂ, ਉੱਥੇ ਸਾਗ ਵਾਲੀ ਸਾਗ ਖਵਾਵਾਂ, ਮਕਈ ਦੀਆਂ ਰੋਟੀਆਂ ਖਵਾਵਾਂ, ਫੇਰ ਸਾਡੇ ਬੱਚੇ ਹੋਣ। ਪਰ ਇਹ ਮਰ ਬੱਚੇ ਇੱਥੇ ਵੀ ਹੋ ਸਕਦੇ ਨੇ। ਨਹੀਂ ਉੱਥੇ ਮੇਰੀ ਵਾਕਫੀਅਤ ਨਾ। ਇਹਨੂੰ ਨਾ ਖੜੀ ਕਿਤੇ। ਕਿਉਂ? ਕੱਲ ਮੇਰੇ ਨਾਲ ਡਾਕਟਰ ਦੀ ਦੁਕਾਨ ਤੇ ਚਲੇਗੀ। ਅੱਛਾ। ਉਹ ਡਾਕਟਰ ਨੇ ਇਹਨੂੰ ਮੂਹਰੇ ਤੇ ਬਾ ਕੇ ਕਿਹਾ ਬੀਬੀ ਲੰਮਾ ਸਾਹ ਲੈ, ਇਹਨੇ ਪੁੱਠਾ ਸਾਹ ਲੈ ਲਿਆ। ਉਹਨੇ ਮੈਨੂੰ ਜੁੱਤੀਆਂ ਮਾਰੀਆਂ, ਉਹਨੇ ਕਿਹਾ ਸਾਲਿਆ ਪੰਜੀਆਂ ਦੀ ਦਵਾਈ 300 ਦਾ ਮੂੜਾ ਗਵਾਤਾ ਹੀ। ਜਾਨੂ ਤੂੰ ਉਹ ਇਹਨੂੰ ਗੌਰ ਤਾਂ ਛੱਡ, ਕਰੋ। ਤੂੰ ਇਹਨੂੰ ਛੱਡ, ਮੇਰਾ ਦਿਲ ਕਰਦਾ ਹੈ ਹਾਂ। ਤੂੰ ਮੇਰੀ ਸੋਹਣੀ ਹੋਵੇ, ਮੈਂ ਤੇਰਾ ਮਿਰਜ਼ਾ ਹੋਵਾਂ। ਤੂੰ ਮੇਰੀ ਹੀਰ ਹੋਵੇ, ਮੈਂ ਤੇਰਾ ਮਿਰਜ਼ਾ ਹੋਵਾਂ। ਤੂੰ ਮੇਰੀ ਲੈਲਾ ਹੋਵੇ, ਮੈਂ ਤੇਰਾ ਮਿਰਜ਼ਾ ਹੋਵਾਂ। ਲੈ ਹਰ ਆਸ਼ਿਕ ਕੇ ਮਿਰਜ਼ਾ ਕੇ ਪਾਇਆ ਹੀ। ਉਹ ਪਾਗਲੇ ਸਾਰੇ ਹੀ ਮਿਰਜ਼ਾ ਸਨ, ਫੜਿਆ ਇੱਕੋ ਗਿਆ ਸੀ। ਚੱਲ ਮੇਰੀ ਭੈਣ ਨੂੰ ਦੱਸ ਕਿ ਬਲੰਦਾ ਹੈ ਜੀ। ਭੈਣ ਨੂੰ ਦੱਸ, ਉਹਨੂੰ ਪਤਾ ਨਹੀਂ ਇਧਰ ਆਓ ਜੀ, ਤੁਸੀਂ ਆਪਣਾ ਕੌਣ ਹੋ? ਬਲੰਦਾ ਮੈਂ ਕਿਹਾ ਜੀ। ਬਦਮਾਸ਼ ਆਦਮੀ, ਬਦਮਾਸ਼। ਕੀ ਬਦਮਾਸ਼ੀ ਕੀਤੀ ਬੁਲੰਦੇ। ਮੈਂ ਬੱਸ 'ਚ ਚੜ ਗਿਆ ਬੁੱਢੀ ਨੂੰ ਲੈ ਕੇ। ਹੈਂ? ਕਨੈਕਟਰ ਆਇਆ, ਕਹਿੰਦਾ ਕਿਰਾਇਆ ਦੇ। ਮੈਂ ਕਿਹਾ ਮੈਂ ਤੇ ਨਹੀਂ ਦੇਣਾ। ਅੱਛਾ। ਉਹਨੇ ਮੇਰਾ ਜੁਰਮਾਨਾ ਫੜ ਲਿਆ। ਫਿਰ ਮੈਂ ਕਿਹਾ ਉਹ ਤੇਰੀ ਗੱਡੀ 'ਚ ਟੇਪ ਹੈਗੀ? ਹਾਂ। ਕਹਿੰਦਾ ਆਹੋ। ਮੈਂ ਕਿਹਾ ਲਾ ਨਸੀਬੋ ਦਾ ਗਾਣਾ। ਫਿਰ 1.5 ਘੰਟਾ ਤੇਰੀ ਭਰਜਾਈ ਨੱਚੀ। ਉਹ ਸਵਾਰੀਆਂ ਨੇ ਦਸਾਂ ਨੇ ਲੋਟ ਕੱਢ ਲਏ। ਅੱਛਾ। ਮੈਂ ਕਨੈਕਟਰ ਨੂੰ ਮੈਂ ਕਿਹਾ ਜਿੱਥੇ ਆਪਣੇ ਫੜੇਗਾ ਨਾਲ ਮੇਰੇ ਵੀ ਫੜ ਲਈ। ਹੁਣ ਬਲੰਦਾ ਉੱਠਦਾ ਚੰਗਾ ਲੱਗਦਾ। ਮੈਂ ਕਿ ਬਲੰਦਾ ਮੈਂ ਕਹੀ ਕੋਈ ਗੈਰਤਮੰਦ ਆਇਆ ਹੈ, ਹਾਂ। ਮੈਨੂੰ ਨਹੀਂ ਪਤਾ ਰੈਗੂਲਰ ਕੰਜਰ ਆ ਗਿਆ ਹੈ। ਚੱਲ। ਅੱਛਾ ਜੀ, ਤੁਸੀਂ ਕੌਣ ਹੋ ਮੈਡਮ? ਮੈਂ ਕਿਹਾ ਜੀ ਹਾਂ। ਮੈਂ ਇਸ ਘਰ ਦੇ ਨੂੰ ਕੁੜਾਨੀਆਂ ਤੇ 3000 ਰੁਪਇਆ ਤਨਖਾਹ ਲੈਣੀ ਆ। ਸਯਾ ਕਰ, ਕੀ ਹੋ ਗਿਆ ਤੇਰਾ? ਹੁਣੇ ਮੂੰਹ ਧਵਾਈ ਇਹਨਾਂ ਦੀਆਂ ਦੌੜਾਂ ਲੱਗਦੀਆਂ ਵੇਖੀ। ਉਹ ਖੁਦਾ ਦਾ ਖੌਫ ਕਰੋ, ਸਾਡੀ ਡਰਾਮੇ ਵਾਲੀ ਕੁੜੀ ਤੇ ਬੱਸ 'ਚ ਬੈਠੀ ਹੋਵੇ, ਡਰਦਾ ਡਰਾਈਵਰ ਗਾਣਾ ਨਹੀਂ ਲਾਉਂਦਾ। ਕਿਉਂ? ਯਾਰ ਕਿਤੇ ਨੱਚਣ ਹੀ ਨਾ ਲੱਗ ਪਏ। ਵੇ ਐਡਾ ਸ਼ੋਹਾ ਨਾ ਮਾਰੇਗਾ। ਬਲੰਦੇ ਨੇ ਬੜੀਆਂ ਕੁੜੀਆਂ ਫਸਾਈਆਂ, ਹੁਣ ਤੇ ਅਮਾਨ ਉੱਠ ਗਿਆ। ਕਿਉਂ? ਇੱਕ ਕੁੜੀ ਨਾਲ ਇਸ਼ਕ ਕੀਤਾ, ਉਹਨੇ ਪਾਗਲ ਕਰਤਾ, ਹਮਾਮ ਤੇ ਨਹਾਉਣ ਗਿਆ, ਕੱਪੜੇ ਉੱਥੇ ਛੱਡ ਆਇਆ, ਉਂਝ ਹੀ ਮਹੱਲੇ 'ਚ ਆ ਗਿਆ। ਮਹੱਲੇ 'ਚ ਆਇਆ 20 ਬੰਦੇ ਮੇਰੇ ਪੈਰਾਂ 'ਚ ਬੈਠੇ ਸਨ। ਫੇਰ ਕਹਿੰਦੇ ਮੁਰਸ਼ਦ ਕੋਈ ਆਕੜੇ ਦਾ ਨੰਬਰ ਹੀ ਦਿਓ। ਫਿਰ ਦਿੱਤਾ? ਅੱਗੋਂ ਮਵੀ ਸਿਆਣਾ, ਮੈਂ ਕਿਹਾ ਜਿਹੜਾ ਆਕੜਿਆ ਹੋਵੇ ਲਾ ਲਓ। ਅੱਗੋਂ ਉਹ ਵੀ ਸਿਆਣੇ ਫੇਰ ਕਹਿੰਦੇ ਬਾਬਾ ਜੀ ਜਦੋਂ ਦੀ ਕੇਬਲ ਵੇਖਣ ਨੇ ਸਾਰੇ ਆਕੜੇ ਨੇ, ਕਿਹੜਾ ਲਾਈਏ? ਬਲੰਦਾ ਆ ਗਿਆ, ਬਲੰਦਾ। ਅੱਛਾ ਜੀ ਬਲੰਦਾ। ਤੂੰ ਆਪਣੇ ਇਹ ਦੱਸ ਉਮਰ ਕਿੰਨੀ ਹੈ ਤੇਰੀ? ਮੈਂ ਕਿਹਾ ਜੀ ਉਮਰ ਮੇਰੀ ਏਡਾ ਸ਼ਰਮਾਨ ਆ ਮੇਰੇ ਨਾਲ ਵਜ਼ਨ ਕਰਾਉਣੇ ਮਸ਼ੀਨ ਤੇ ਚਲ ਗਈ। ਹੈ। ਮੈਂ ਮਸ਼ੀਨ ਤੇ ਚੜਿਆ, ਵਿੱਚੋਂ ਪਰਚੀ ਨਿਕਲੀ, ਉੱਤੇ ਲਿਖਿਆ ਸੀ 55 ਕਿਲੋ। ਇਹ ਸਾਲੀ ਮਸ਼ੀਨ ਤੇ ਚੜੀ, ਵਿੱਚੋਂ ਪਰਚੀ ਨਿਕਲੀ, ਉੱਤੇ ਲਿਖਿਆ ਸੀ ਸਾਲਿਓ ਵਾਰੀ ਚੜੋ। ਉਹ ਬਾਅਦ ਚੋਂ ਪਤਾ ਲੱਗਾ ਹਾਂ। ਪਰਚੀ ਮਸ਼ੀਨ ਚੋਂ ਨਹੀਂ, ਇਹਦੇ ਹੱਥ ਚੋਂ ਡਿੱਗੀ ਸੀ। ਵੇ ਕਿਹੜਾ ਵਾਦਾ ਕਿ ਜਾ ਰਿਹਾ ਸੋ ਗਿਆ। ਉਮੀਦ ਨਾਲ ਹੈਲੋ ਆਰਾਮ ਨਾਲ। ਆਰਾਮ ਨਾਲ ਹੀ। ਹੈ। ਅੱਛਾ ਐਵੇਂ ਮੇਰੀ ਭੈਣ ਦਾ ਘਰ। ਲੈ ਅਗਰ ਪਤਾ ਤੂੰ ਹੈ? ਚਾਹੁੰਦੀ ਹੈ ਕਿ ਬਲੰਦਾ ਇੱਥੇ ਰਵੇ ਹਾਂ। ਤੇ ਬਲੰਦੇ ਨੂੰ 2-4 ਹੱਥ ਪੈਰ ਵਹਾ ਕੇ ਤੂੰ ਡਾਂਸ ਕੈਸਾ ਕਰ ਲੈਣੀ? ਵੇ ਡਾਂਸ ਆਉਂਦਾ ਹੈ? ਨਹੀਂ। ਤੇ ਇੰਨੇ ਬੰਦੇ ਸਾਡੀ ਮਾਂ ਦਾ ਚਾਲੀਆ ਕਰਾਉਣ ਆਏ ਨੇ। ਮੈਨੂੰ ਮਾਫ ਕਰ ਦੇ ਮਟਿਆਰੇ। ਕਿਉਂ? ਬਲੰਦੇ ਨੇ ਤੈਨੂੰ ਗਲਤ ਸਮਝਿਆ, ਤੂੰ ਤੇ ਚੰਗੀ ਭਲੀ ਕਾਰੀਗਰ ਹੈ। ਬਲਾ ਮੇਰੀ ਆਪੀ ਨੂੰ ਅੱਜ ਤੇ ਫੈਸਲੇ ਹੀ ਹੋਣਗੇ। ਮੈਂ ਚਾਹੇ ਅੱਜ ਭੈਣ ਦੀ ਤਲਾਕ ਹੋਏਗੀ ਤੇ ਬਲੰਦਾ ਜਾਏਗਾ ਇੱਥੋਂ। ਹੋਣਗੇ। ਕੱਢੋ ਮੇਰੀ ਭੈਣ ਨੂੰ ਬਾਹਰ। ਮੇਰੇ ਵੀਰਾ ਮੈਂ ਉੱਚਰ ਗਈ। ਮੇਰੀ ਗੱਲ ਸੁਣ ਬਲੰਦਿਆ, ਹਾਂ, ਤੈਨੂੰ ਇੱਕ ਸੱਚੀ ਤੇ ਹੱਕ ਦੀ ਗੱਲ ਦੱਸ। ਆਰਡਰ ਲਾ, ਬਲੰਦੇ ਨੇ ਕੰਮ ਕਰਕੇ ਫੇਰ ਪਿੰਡ ਜਾਣਾ ਹੀ। ਬਲੰਦਿਆ, ਹਾਂ। ਜਦੋਂ ਦਾ ਮੇਰਾ ਵਿਆਹ ਹੋਇਆ ਨਾ, ਅੱਛਾ, ਤੇਰਾ ਜਿਹੜਾ ਭਣਵਈਆ ਹੈ ਨਾ, ਆਹ ਗੱਲ ਕਰ ਕੀ ਹੈ? ਤੂੰ ਤੇ ਫਿਰ ਇੱਥੇ ਕਿਉਂ ਖੱਜਲ ਹੋਣ ਦੀ? ਪਿੰਡ ਹਰ ਬੰਦਾ ਦਵਾਈ ਖਾ ਕੇ ਤੇਰਾ ਪੁੱਛਣ ਡਿਆ। ਖੁਦਾ ਦਾ ਖੌਫ ਖਾ, ਕਿਉਂ ਬਲੰਦੇ ਦਾ ਸ਼ਰਮ ਨਾਲ ਮੂੰਹ ਲਗਾਤਾ ਹੀ? ਜਦੋਂ ਦੀ ਤੂੰ ਆ ਗਈ ਪਿੰਡੋਂ ਬਲੰਦਾ ਤੇ ਅੱਧਾ ਰਹਿ ਗਿਆ। ਕੀ ਰਹਿ ਗਿਆ? ਅੱਧਾ। ਅੱਛਾ, ਕੋਈ ਬੰਦਾ ਮੈਨੂੰ ਪਿੰਡ 'ਚ ਮੂੰਹ ਨਹੀਂ ਲਾਉਂਦਾ।
ਉਹ ਕਿਉਂ? ਉਹ ਸੁਨਿਆਰਾ ਨਹੀਂ ਸੀ ਜਿਹਦੀ ਬੜੀ ਵੱਡੀ ਦੁਕਾਨ ਸੀ, ਆਹੋ ਯੋ ਸੁਨਿਆਰਾ। ਜਿਹਦੇ ਕੋ ਤੂੰ ਜਾਣੀ ਸਾਂ। ਹਾਂ ਜਾਨੀ। ਹੁਣ ਕੁਛ ਨਹੀਂ ਰਿਹਾ, ਬਵਾਸੀਰ ਦੇ ਛੱਲੇ ਟਾਂਗੀਆਂ 'ਚ ਵੇਚਣ ਦੇ। ਹੈ ਉਹ ਤੂੰ ਤੇ ਸਾਰਾ ਪਿੰਡ ਦਾ ਬੇੜਾ ਗਰਕ ਕਰ ਰਹੀ ਆ ਆਹੋ। ਆਪੀ। ਉਹ ਜਿਹੜਾ ਆਪਣਾ ਸ਼ੇਖ ਸਾਹਿਬ ਸੀ, ਹਾਂ ਜਿਹਦੀ ਬੜੀ ਵੱਡੀ ਕੱਪੜੇ ਦੀ ਫੈਕਟਰੀ ਸੀ, ਔਰ ਯਾਦ ਹੈ ਮੈਨੂੰ। ਹੁਣ ਕੁਛ ਨਹੀਂ ਰਿਹਾ, ਨਹਿਰ ਤੇ ਕੱਛੇ ਕਿਰਾਏ ਤੇ ਦੇਣ ਦਿਆ। ਤੂੰ ਤੇ ਬੇੜੇ ਗਰਕ ਕਰਤੇ ਨੇ। ਅੱਛਾ ਆਪੀ ਬਾਜੀ ਸਿਸਟਰ, ਕੀ ਤੈਨੂੰ ਹੁਣ ਬਲੰਦਾ ਦੱਸੇ ਭੈਣ ਮੇਰੀਏ? ਬੁਲੰਦਿਆ ਮੈਂ ਤੇਰੀ ਭੈਣ ਆ। ਇਹ ਸਾਲੀਆਂ ਤੁਸੀਂ ਨਹੀਂ ਇੱਥੇ ਕਾਬੂ ਆਉਂਦੀਆਂ ਜੇ। ਪਿੱਛੇ ਤੇ ਭਾਵੇਂ ਇੰਜ ਬੁਰਖੇ ਪਾ ਕੇ ਫਿਰਦੀਆਂ ਜਿਸ ਤਰ੍ਹਾਂ ਫਲਸਤੀਨੀ ਔਰਤਾਂ ਨੇ। ਔਰ ਡਰ ਇਹਨਾਂ ਤੋਂ ਨਹੀਂ ਆਉਂਦਾ, ਇਹਨਾਂ ਦੀਆਂ ਮਾਵਾਂ ਤੋਂ ਆਉਂਦਾ ਜਿਹੜਾ ਪਿੱਛੇ ਕੇਟੂ ਲਾ ਕੇ ਬੈਠੀਆਂ ਨੇ। ਬੁਲੰਦਿਆ ਕਿਸੇ ਦੀ ਮਾਂ ਤੱਕ ਬਗੈਰ ਮੈਂ ਮੇਰੇ ਬਸ ਮੂੰਹ 'ਚ ਭੈਣ ਆ ਜਾਣੀ ਆ। ਚੁੱਪ ਕਰ ਜਾ। ਨਹੀਂ ਚੜ ਜਾ ਕਰ ਜਾ। ਗੁਰਬਤ ਜ਼ੀਨ ਦੀ ਪੈਂਟ ਪਾ। ਹਾਂ ਉੱਤੇ ਟੀ-ਸ਼ਰਟ ਪਾ, ਪਰਸ ਪਾ ਕੇ ਲੋਕਾਂ ਨੂੰ ਟੀਕੇ ਲਾ, ਕਿਸੇ ਨੂੰ 250 ਦਾ, ਕਿਸੇ ਨੂੰ 300 ਦਾ, ਕਿਸੇ ਨੂੰ 600 ਦਾ। ਬੁਲੰਦਿਆ ਹਾਂ ਮੈਂ ਚਾਹੁੰਦੀ ਅਸੀਂ ਅਮੀਰ ਹੋ ਜਾਈਏ। ਹਾਂ। ਅਸੀਂ ਹੁਣ ਬਦਮਾਸ਼ੀਆਂ ਕਰੀਏ। ਬਦਮਾਸ਼ੀਆਂ ਕਰੀਏ, ਲੋਕੀ ਦੂਰੋਂ ਦੂਰੋਂ ਕਹਿਣਾ ਉਹ ਬਲੰਦੇ ਦੀ ਭੈਣ ਦੇ ਅੱਡੇ ਤੇ ਚੱਲੀਏ। ਬੁਲੰਦਿਆ ਓਏ ਬੁਲੰਦਿਆ ਹਾਂ। ਅਸੀਂ ਕਹਿੰਦੇ 10-12 ਕਤਲ ਕਰੀਏ, ਸਾਡੀਆਂ ਪੇਸ਼ੀਆਂ ਹੋਣ। ਸਾਡੀਆਂ ਸਾਡੇ ਪੈਰਾਂ 'ਚ ਬੇੜੀਆਂ, ਹੱਥਾਂ 'ਚ ਬੇੜੀਆਂ, ਦੋਵੇਂ ਭੈਣ ਭਰਾ ਕਚਹਿਰੀ 'ਚ ਫਿਰੀਏ। ਆਹੋ ਲੇਕਿਨ ਲੋਕਾਂ ਤੈਨੂੰ ਉੱਥੇ ਵੀ ਛੇੜਨ ਨੂੰ ਨਹੀਂ ਅਟਣਾ। ਬੁਲੰਦਿਆ ਹਾਂ। ਮੈਂ ਕਹਿੰਦੀ ਹਾਂ ਮੇਰੇ ਡੇਰੇ ਹੋਣ, ਉੱਥੇ ਵੱਡੇ ਵੱਡੇ ਮੁਜਰੇ ਹੋਣ। ਨਹੀਂ, ਵੱਡੇ ਵੱਡੇ ਛੋਟੇ ਛੋਟੇ ਕਰ, ਨਹੀਂ ਨਾ ਲਾਈਟ ਲਾਈਟ ਮੁਜਰੇ ਛੋਟੇ ਛੋਟੇ। ਨਹੀਂ ਡੇਰੇ ਜ਼ਰੂਰ ਬਣਾਣੇ ਨੇ। ਆਪ ਹੀ ਫਿਕਰ ਨਾ ਕਰ, ਓਨੀ ਦੇਰ ਤੱਕ ਤੇਰੇ ਤੇ ਕਰਨਾ ਕਰਾਉਣਾ ਕੀ ਹੈ? ਮੁਜਰੇ ਕਰਨੇ ਵੱਡੇ ਵੱਡੇ। ਖਾਲੀ ਮੁਜਰੇ ਹੀ। ਹਾਂ ਖਾਲੀ ਮੁਜਰਿਆਂ ਨਾਲ ਡੇਰੇ ਨਹੀਂ ਚੱਲਦੇ, ਹੋਰ ਵੀ ਮਿਹਨਤਾਂ ਕਰਨੀਆਂ ਪੈਣੀਆਂ। ਔਰ ਤੂੰ ਆਪਣੀ ਭੈਣ ਨੂੰ ਏਡਾ ਕਮਜ਼ੋਰ ਨਾ ਸਮਝ। ਨਹੀਂ, ਭੈਣ ਤੇ ਮੇਰੀ ਕਾਰੀਗਰ, ਮੈਂ ਨਵਾਂ ਨਵਾਂ ਨਾ। ਲੈ ਬੁਲੰਦਿਆ ਯਾਦ ਹੀ ਆਪਣੀ ਉਹ ਗੱਲ ਜਿਹੜੀ ਜਦੋਂ ਫੈਕਟਰੀ ਦੀ ਛੱਤ ਤੇ ਖਲੋ ਕੇ ਕਹਿਣਾ ਹੈ ਕੀ ਮੇਰੇ ਕੱਪੜੇ ਨਹੀਂ ਦੇਣੇ, ਪੈਸੇ ਨਹੀਂ ਦੇਣੇ, ਮੇਰੇ ਕੱਪੜੇ ਦੇ ਦਵੋ। ਚੱਲ ਛੱਡ ਇਸ ਗੱਲ ਨੂੰ, ਫਿਕਰ ਕਿਆ ਕਰ ਭੈਣ ਮੇਰੀਏ। ਬਲੰਦਾ ਤੇਰੇ ਨਾਲ ਹੈ, ਬਲੰਦਾ ਤੇਰਾ ਫੈਸਲਾ ਕਰਾ ਕੇ ਫੇਰ ਹੀ ਇੱਥੋਂ ਜਾਏਗਾ। ਆ ਗਈ ਚਮੜੇ ਮੇਰੇ ਮਗਰ। ਖਾਣਾ ਖਰਾਬ ਹੈ, ਇੱਧਰ ਮਾਰ, ਇੱਧਰ ਆ ਵੇ ਕੀ ਔਲਾਦ ਜ਼ਮੀਨ ਆਵੇ ਭਾਨੂੰ ਜਾਣਨ ਟੁਰਿਆ ਈ। ਓਏ ਆ ਤੇਰਾ ਖਾਣਾ ਖਰਾਬ ਹੋਵੇ ਨਾਮਾ ਨੀਮਾ, ਆ ਭੈਣਾਂ ਦੇ ਘਰ ਵਸਾਈ ਦੇ ਕੋਈ ਜਾੜੀ ਦੇ ਨੇ। ਤੂੰ ਭੈਣ ਵਸਾਲਾ, ਬਲੰਦਾ ਭਾਵੇਂ ਪਾਨ ਤੋਂ ਤਰਲੇ ਲੈਂਦਾ ਫਿਰੇ। ਉਹ ਏਡੀ ਸੋਹਣੀ ਮੇਰੀ ਭੈਣ ਹੈ, ਕੁਛ ਤੇ ਕਰਨ ਦਿਓ ਮੈਨੂੰ। ਬਸ ਬੰਦ ਕਰ। ਹਾਂ ਬਾਜੀ ਹਾਂਜੀ ਇਹ ਕੀ ਜਮਾਰ ਪਵਾ ਦਿੱਤਾ ਜੇ? ਇਹ ਕੀ ਹੈ? ਨੀ ਧੋਤੀ ਬੰਨੀ ਹੈ ਨੀ? ਤੈਨੂੰ ਨਹੀਂ ਪਤਾ? ਨਹੀਂ ਤੂੰ ਸ਼ਹਿਰ ਆ ਗਈ, ਤੈਨੂੰ ਕਾਹਦਾ ਪਤਾ ਹੋਣਾ? ਅੱਬਾ ਜੀ ਹਾਂਜੀ ਤੁਹਾਨੂੰ ਇੱਕ ਗੱਲ ਦੱਸਾਂ, ਪੁੱਛੋ। ਜਦੋਂ ਦਾ ਤੁਸੀਂ ਮੇਰਾ ਵਿਆਹ ਕਰਾਇਆ ਨਾ, ਹਾਂ ਉਹ ਜਿਹੜਾ ਟਾਡਾ ਹੈ ਨਾ, ਕੌਣ ਮੇਰਾ? ਉਹਨੂੰ ਕੀ ਹੋਇਆ? ਦਮਾਦ। ਆਹੋ ਕੀ ਹੋਇਆ ਉਹਨੂੰ? ਇਹ ਕੀ ਗਿੱਠ ਕਰਨ ਰਿਹਾ ਅੱਬਾ ਜੀ ਉਹ ਬੜਾ ਹੀ ਠੰਡਾ ਜੇ। ਠੰਡਾ ਠੰਡਿਆ ਤੇ ਫਿਕਰ ਨਾ ਕਰ, ਬਲੰਦਾ ਆ ਗਿਆ, ਵੇਖ ਕਿਹੜੇ ਕਿਹੜੇ ਤੱਤੇ ਤੇਰੇ ਮੂੰਹ ਤੇ ਕਰਾਉਂਦਾ। ਬਲੰਦਾ ਆ ਗਿਆ ਨਾ, ਵੇਖ ਹੁਣ ਬਲੰਦਾ ਰੌਣਕਾਂ ਕੀ ਲਾਉਂਦਾ ਇੱਥੇ। ਜੇ ਭੈਣ ਤੂੰ ਥੱਕ ਨਾ ਗਈ ਤੇ ਬਲੰਦੇ ਨੂੰ ਜੁੱਤੀਆਂ ਮਾਰੀ। ਅੰਮਾ ਹਾਂ ਸੱਚੀ ਮੁੱਚੀ ਉਹ ਬੜਾ ਹੀ ਢਿੱਲਾ ਹੈ। ਉਹ ਬੜਾ ਹੀ ਢਿੱਲਾ ਹੈ? ਆਹੋ ਤੇ ਤੇਰਾ ਪਿਓ ਕਿਹੜਾ ਜੱਗੇ ਮਾਰਦਾ ਸੀ? ਅੰਨੀ ਸਾਡੀ ਵੇਖੋ, ਲੱਗਦਾ ਹੀ ਨਹੀਂ ਔਰਤ, ਲੱਗਦਾ ਕੋਈ ਬੰਦਾ ਸੀਐਨਜੀ ਤੇ ਕਰਾਇਆ। ਬਸ ਬੰਦ ਅੰਮੀ ਕਰ। ਦੇਖ ਲਓ ਪਈ ਸਾਡੀ। ਬਸ ਵਾਲਦ ਸਾਹਿਬ ਮੈਂ ਫੈਸਲਾ ਕਰ ਲਿਆ, ਇੱਥੋਂ ਭੈਣ ਦਾ ਫੈਸਲਾ ਕਰਾ ਕੇ ਤੇ ਮੈਂ ਫੇਰ ਹੀ ਜਾਣਾ ਜੀ। ਮੈਂ ਕੁਝ ਪੇੜ ਖਾਣੇ ਹੂੰ। ਐਡੀ ਸੋਹਣੀ ਮੇਰੀ ਭੈਣ ਹੈ, ਕੁੱਤਾ ਮੂੰਹ ਨਹੀਂ ਲਾਉਣ ਡਿਆ ਮੈਨੂੰ। ਤਾਂ ਮੂੰਹ ਨਹੀਂ ਲਾਉਣ ਡਿਆ, ਤੂੰ ਕੁੱਤੇ ਨੂੰ ਮੂੰਹ ਲਾ ਲੈ। ਚਲ ਆਵੇ ਅੱਛੇ ਆ। ਅੱਬਾ ਜੀ ਹਾਂ ਜੀ ਅੰਦਰ ਜਾਗ ਨਾ ਤੁਸੀਂ ਦੋਵੇਂ, ਹਾਂ। ਆਪਸ ਵਿੱਚ ਕੰਪਰੋਮਾਈਜ਼ ਕਰੋ। ਉਹ ਕੀ ਹੁੰਦਾ ਹੈ? ਉਹ ਪਾਣੀ ਤੱਤਾ ਰੱਖੋ, ਕੰਮ ਬਣ ਗਿਆ ਤੇ ਠੀਕ ਹੈ, ਨਹੀਂ ਤੇ ਪੱਤੀ ਪਾ ਦੇਣਾ। ਬਣ ਗਿਆ ਇਹ ਸਾਨੂੰ ਦੱਸਣ ਦੀ ਸਾਡੀ ਬਾਤ। ਅੱਬਾ ਜੀ ਜ਼ਰਾ ਥੱਕ ਥੁੱਕ ਗਏ ਨੇ, ਜਾ ਕੇ ਉਹਨਾਂ ਨੂੰ ਦਬਾਓ। ਅੱਛਾ ਸਾਡਾ ਕਮਰਾ ਤਾਂ ਅਸੀਂ ਕਿੱਥੇ ਰਹਿਣਾ? ਅਸੀਂ ਇੱਥੇ ਰਹਿਣ ਨਹੀਂ ਆਏ, ਤੁਹਾਡੀ ਹਰ ਹਰਕਤ ਤੇ ਨਜ਼ਰ ਰੱਖਣੀ ਹੈ। ਇਧਰੋਂ ਨਿਕਲ ਗਏ ਨਾ, ਹਾਂ ਇੱਧਰ ਆ ਜਾਣਾ। ਇਧਰੋਂ ਨਿਕਲ ਕੇ ਇੱਧਰ ਆਣਾ, ਇੱਧਰੋਂ ਹੀ ਬਾਹਰ ਚਲੇ ਇਹ ਕਮਰਾ ਤੁਹਾਡਾ। ਕਿਹੜਾ? ਇੱਧਰ ਲਾ। ਹਲਾ ਠੀਕ ਹੈ, ਆ ਵੀ ਭਾਗਾ ਲਈ। ਮੋਰੀਆਂ ਬਾਅਦ ਮੋਰੀਆਂ ਬੜੀਆਂ ਯਾਦ ਨੇ ਤੈਨੂੰ ਭਾਈ। ਆਪੇ ਨੂੰ ਮੋਰੀ ਕਹਿ ਦਿੱਤਾ। ਇਹ ਤੁਹਾਡਾ ਕਮਰਾ ਵਾਲ ਸਾਹਿਬ। ਮਾਰੀ ਮੈਨੂੰ ਮੋਰੀ ਕਹਿ ਦਿੱਤਾ ਅੱਬਾ। ਹੈ ਨਾ, ਮੋਰੀ ਦੀ ਨਾ ਹੋਵੇ ਤਾਂ ਕਿ ਆ ਜਾ ਚਲੋ ਆ ਜਾ ਤੂੰ। ਅੱਬਾ ਹਾਂ ਮੋਰੀ ਉਹ ਚਲਾ ਜਾ, ਸਾਈਕਲ ਤੇ ਚੂਚੇ ਵੇਚਣ ਵਾਲਿਆ। ਔਰ ਚੁੱਪ ਕਰ ਚੂਚੇ ਦੇ ਪੁੱਤਰਾ। ਤੈਨੂੰ ਬਲੰਦੇ ਨੇ ਮੂੰਹ ਕੀ ਲਾ ਲਿਆ, ਤੂੰ ਸਿਰ ਤੇ ਹੀ ਚੜ ਗਿਆ, ਵੱਡਾ ਪਿਓ ਵੇਖ ਲੋ। ਕਿਹੜਾ ਬਲੰਦਾ ਬਗਾਰਤ ਬਣ ਗਿਆ, ਭੈਣ ਦੇ ਸਿਰ ਤੇ ਰੋ ਪਾਂਡੇ ਆ। ਤੇ ਏਡੀ ਸੋਹਣੀ ਭੈਣ, ਹੁਣ ਖਾਈਏ ਵੀ ਨਾ। ਖਾਈਏ ਵੀ ਨਾ, ਚਾੜ ਖਾ ਲੈ। ਟਾਂਟ ਖਾ ਲੈ ਬਾਜੀ। ਅਸੀਂ ਤਾਂ ਇੰਨਾ ਘਰ ਪੈਦਾ ਕੀ ਹੋ ਗਏ, ਇਹਨਾਂ ਨੇ ਆਤੀ ਚੁੱਕ ਲਈ। ਖਬਰਦਾਰ, ਕਿਸੇ ਦੀ ਗੱਲ ਨਹੀਂ ਮੰਨਣੀ। ਹਾਂ, ਬਲੰਦੇ। ਤੈਨੂੰ ਬਲੰਦੇ ਦੀ ਇੱਕੋ ਨਸੀਹਤ ਹੀ, ਕਿਹੜੀ? ਕਦੀ ਲਾਹੌਰ ਚ ਨਾ ਕरेंगे। ਕੋਈ ਬੰਦਾ ਰੋਟੀ ਮੰਗੇ, ਚਾਹ ਮੰਗੇ, ਪਾਣੀ ਮੰਗੇ, ਅੱਜ ਤੋਂ ਬਲੰਦਾ ਤੇਰੇ ਘਰ ਚ ਜੇ ਭੈਣ ਦਾ ਫੈਸਲਾ ਹੋਏਗਾ ਤੇ ਬਲੰਦਾ ਬਲੰਦੇ ਜਾਏਗਾ। ਹਾਂ ਮੈਂ ਤੇਰੇ ਪਰਵਈਏ ਦਾ ਕੀ ਕਰਾਂ? ਮੈਂ ਤੇ ਚਵਲ ਜੀ ਕਹਿੰਦਾ ਅੱਲਾ ਦੇ ਨਾਲ ਤੇ ਪੈਂਟ ਦੇ ਜਾ, ਪੈਂਟ ਤੈਨੂੰ ਦੇ ਜਾ, ਮੈਂ ਅਖਬਾਰ ਬੰਨ ਕੇ ਫਿਰਾਂ, ਸਾਰਾ ਸ਼ਹਿਰ ਮੇਰੇ ਮਗਰ ਖਬਰਾਂ ਪੜ੍ਹਦਾ ਹੋਏ।
ਅਗਲੇ ਕੇ ਭਾਜੀ ਖਬਰ ਤੇ ਰੀਮਾ ਦੀ ਫੋਟੋ ਤੇ ਵਿਖਾ ਜੋ ਮੈਂ ਨੀਮਾ ਹੋ ਕੇ ਕੁਛ ਐ ਚੁੱਕਾ ਪਿੱਛੋਂ ਕੋ ਖਬਰ ਪਾੜ ਦੇ ਕੌਣ ਜ਼ਿੰਮੇਦਾਰ ਇਹ ਢਿੱਲਾ ਜਿਹਾ ਮੇਰਾ ਖਸਮ ਹੈ ਕਿਧਰੋਂ ਢਿੱਲਾ ਕਿਹੜੀ ਕੰਪਨੀ ਦੀ ਟਾਲੀ ਸਟਾਉਣੀ ਮੈਂ ਬੀਵੀ ਲੱਗੇ ਨੇ ਬੇੜਾ ਬੋਲਣਾ ਧਰ ਮੈਂ ਦਿਓ ਸੱਚਮੁੱਚ ਮੜੋੜ ਦੇਣੀ ਆ ਬੀਵੀ ਅੱਗੇ ਕਿਉਂ ਨਹੀਂ ਬੋਲਣਾ ਤੂੰ ਬੀਵੀ ਕਿੰਨੀ ਵਾਰ ਕਿਹਾ ਬੀਵੀ ਦੇ ਥੱਲੇ ਲੱਗ ਕੇ ਰਹਿਣਾ ਦੇਰ ਕੋਣੀ ਲਗਾ ਜਾਂਦਾ ਥੱਲੇ ਹੁਣ ਕਿਉਂ ਗਰਮੀ ਲੱਗਦੀ ਉਹ ਮੌਸਮ ਤੇ ਵੇਖ ਕਿਹੜਾ ਬਦਲ ਗਿਆ ਹੁਣ ਫਿਰ ਬੀਵੀਆਂ ਕੋ ਭੌਂਕਣਾ ਮੈਂ ਤੈਨੂੰ ਕਹਿੰਦੀ ਚੁੱਪ ਕਰ ਜਾ ਆ ਤੂੰ ਮੇਰੀ ਬੀਵੀ ਹੈ ਕਿ ਮੇਰੀ ਅੰਮੀ ਹੈ ਤੇਰੀ ਬੀਵੀਆਂ ਬੀਵੀ ਹੈ ਤਾਂ ਬੀਵੀ ਬਣ ਕੇ ਰਹੋ ਪਰ ਐਡੇ ਠੰਡੇ ਬੰਦੇ ਦਾ ਮੈਂ ਕੀ ਕਰਾਂ ਕੀ ਠੰਡਾ ਬੰਦਾ ਚੱਲ ਢਿੱਲੇ 2 ਕੰਬਲ ਲੈ ਲਿਆ ਕਰ ਤੂੰ ਲੈ ਬੇੜਾ ਧਰਜੇ ਤੇਰਾ ਮੁਬਾਰਕ ਹੋਵੇ ਤਨਖਾਹ ਵੱਧ ਗਈ ਹੈ ਆ ਹੁਣ ਅਸੀਂ ਮੀਰ ਹੋ ਜਾਾਂਗੇ ਅੱਲਾ ਦੇ ਹੁਕਮ ਨਾਲ ਕੋਠੀ ਕਾਰ ਆ ਜਾਏਗੀ ਐਸੀ ਕਿੰਨੀ ਤਨਖਾਹ ਪਹਿਲੇ ਕਿੰਨੀ ਸੀ 8000 ਹਾਂ। 8200 ਹੋ ਗਈ 200 ਦੀ ਮੱਛੀ ਲਿਆਇਆ ਕਰਾਂਗੇ ਘਰ ਉਹ ਵਿੱਚ ਸਾਹਮਣੇ ਦਰਵਾਜ਼ੇ ਤੇ ਨਿਕਲ ਜਾ ਜਿੱਥੋਂ ਆਇਆ ਕਿਹੜਾ ਸਾਹਮਣੇ ਦਰਵਾਜ਼ਾ ਨਿਕਲ ਜਾ ਇੰਨੀ ਉਹ ਜਿੰਨੀ ਚਾਦਰ ਹੋਵੇ ਨਜਮਾ ਉਹਨੇ ਪੈਰ ਫਲਾਈਟ ਹੁੰਦੇ ਨੇ ਜਿੰਨੀ ਤਨਖਾਹ ਹੋਵੇ ਉਹਨਾਂ ਚ ਗੁਜ਼ਾਰਾ ਕਰਿਆ ਕਰ ਨਹੀਂ ਨਹੀਂ ਮੈਂ ਚਾਹਨੀ ਹਾਂ ਨਜਮਾ ਦੇ ਅੱਜ ਕੱਲ ਰੂਲ ਬਦਲ ਗਏ ਨੇ ਕੀ ਰੂਲ ਬਦਲ ਉਹ ਗਏ ਚਾਹੁੰਦੀ ਹੈ ਕਿ ਬਦਮਾਸ਼ੀ ਕਰੇ ਆਦੀ ਬਦਮਾਸ਼ੀ ਜਿੰਨੇ ਵੀ ਕਰਨੀ ਉਹ ਮੇਰੇ ਨਾਲ ਕਰ ਲੈ ਚੱਲ ਲੈ ਢਿੱਲਿਆਣਾ ਕੀ ਬਦਮਾਸ਼ੀ ਉਹ ਢਿੱਲਾ ਕੀ ਹੋ ਢਿੱਲਾ ਫੇਰ ਹੱਥ ਫੜ ਕਿਹੜੀ ਗੱਲੋਂ ਢਿੱਲਾ ਕਿ ਨਹੀਂ ਤੂੰ ਬੀਵੀ ਦਾ ਹੱਥ ਕਿਉਂ ਫੜ ਲਿਆ? ਪੂਰੇ ਮਹੱਲੇ 'ਚ ਮੈਨੂੰ ਮਸ਼ਹੂਰ ਕਰ ਦੋ ਤੂੰ ਢਿੱਲਾ ਤੇ ਮੈਂ ਉਹ ਤੈਨੂੰ ਜਿੱਧਰੋਂ ਸਾਰੇ ਲੰਘਣਾ ਲੋਕੀ ਕਹਿੰਦੇ ਨੇ ਉਹ ਜਾਣਦੇ ਆ ਢਿੱਲਾ ਤੇ ਚੰਗਾ ਹੈ ਨਾ ਜੋ ਹੈ ਉਹ ਹੀ ਕਹਿਣਾ ਹੈ। ਕੀ ਹੈ ਵੇ ਚੱਲ ਬਰਫਾ ਢਿੱਲਾ ਧਰਜੇ ਤੇਰਾ ਫਜ਼ੂਲ ਬਕਵਾਸ ਤੇਰੇ ਨਾਲ ਨਹੀਂ ਤਾਂ ਵਿਆਹ ਕਰਕੇ ਫਸ ਗਿਆ ਮੈਂ ਕਮਾਲ ਹੋ ਗਈ ਇਹ ਬੰਦਾ ਥੱਕਿਆ ਟੁੱਟਿਆ ਬਾਹਰੋਂ ਆਉਂਦਾ ਤੇ ਬੁੱਢੀ ਖਿਦਮਤ ਕਰੇਗੀ ਕੋਈ ਰੋਟੀ ਖਵਾਏਗੀ ਕੋਈ 2 ਪਿਆਰ ਦੇ ਬੋਲ ਬੋਲੇਗੀ ਪਰ ਕਿੱਥੇ ਇਹਨੂੰ ਮੇਕਅਪ ਤੋਂ ਫੁਰਸਤ ਨਹੀਂ ਹੁੰਦੀ ਸਾਰੀ ਦਿਹਾੜੀ ਰੋਟੀ ਦੇਣੀ ਪੈ ਜਾਂਦੀ ਇੱਕ ਵਾਰੀ ਮੌਤ ਪੈ ਜਾਂਦੀ ਹੈ ਕੀ ਕੀ ਕਹੇ ਫੇਰ ਕਹੇ ਵੀਡੀਓ ਹੀ ਕੋਸ਼ ਕਰੀ ਨਹੀਂ ਨਹੀਂ ਫੇਰ ਕਹੇ ਉਹ ਇੱਕ ਵਾਰੀ ਰੋਟੀ ਦੇਣੀ ਪੈ ਜਾਂਦੀ ਮੌਤ ਨਹੀਂ ਪੈ ਜਾਂਦੀ ਤੈਨੂੰ ਚਲੋ ਹੁਣ ਨਹੀਂ ਕਹਿਣੀ ਉਹ ਗੱਲ ਆ ਜਾ ਹੁਣ ਨਹੀਂ ਕਹਿਣੀ ਤੈਨੂੰ ਇੱਧਰ ਆ ਮੇਰੀ ਗੱਲ ਸੁਣ ਮਿੰਟ ਵੱਡਾ ਛੱਡ ਦੇ ਮੈਂ ਤੈਨੂੰ ਕਹਿ ਮੇਰੀ ਗੱਲ ਸੁਣ ਇਹਨੂੰ ਪਹਿਲੇ ਖੋਲੀ ਪੈ ਜਾਣੀ ਛੱਡ ਦੇ ਵੇਖ ਲੈ ਮੇਰੀ ਭੈਣ ਨਹੀਂ ਯਾ ਮੇਰੇ ਮੌਲਾ ਕੀ ਕਰਾਂ ਮੈਂ ਇਸ ਬੁੱਢੀ ਦਾ ਮੈਂ ਤੇ ਨਗ ਨਗ ਆ ਗਿਆ ਇਹਦੇ ਕੋਲੋਂ ਉਹ ਸ਼ੌਕਤ ਮੇਰਾ ਯਾਰ ਕਿਤੇ ਉਹ ਆ ਜਾਂਦਾ ਨਾ ਸ਼ਾਇਦ ਮੇਰੀ ਲਿਆ ਤੇ ਠੰਡਿਆ ਇਜਾਜ਼ਤ ਦਿਓ ਮੈਂ ਨਿਕਲਦਾ ਇੱਥੋਂ ਉਹ ਕਿੱਥੇ ਨਿਕਲਣਾ ਹੈ? ਬੜੇ ਅੱਛੇ ਮੌਕੇ ਤੇ ਆਇਆ ਤੂੰ ਯਾਰ ਕਿਹੜੇ ਮੌਕੇ ਤੇ ਆਇਆ ਉਹ ਯਾਰ ਮੈਂ ਤੈਨੂੰ ਲੱਭ ਲੱਭ ਕੇ ਥੱਕ ਗਿਆ ਹੀ ਮਾਰਨਾ ਪੂਰੇ ਇਲਾਕੇ ਨੇ ਮੈਨੂੰ ਕਿਹਾ ਤੇਰਾ ਯਾਰ ਢਿੱਲਾ ਹੈ ਤੇ ਲੋਕੀ ਕਹਿੰਦੇ ਨਾ ਤੂੰ ਤੇ ਨਾ ਕਹੋ ਯਾਰ ਮੇਰੀ ਗੱਲ ਸੁਣ ਮੈਂ ਤੈਨੂੰ ਢਿੱਲਾ ਗਿਆ ਨਾ ਖਬਰਦਾਰ ਹੈ ਮੂੰਹ ਨਹੀਂ ਕਰਨੀ ਗੱਲ ਮੈਂ ਤੈਨੂੰ ਹੋਇਆ ਕੀ ਮਸਲਾ ਉਹ ਬੁੱਢੀ ਮੇਰੇ ਢਿੱਲਾ ਢਿੱਲਾ ਕਹਿ ਕੇ ਪੂਰੇ ਮਹੱਲੇ 'ਚ ਮਸ਼ਹੂਰ ਕਰਦਾ ਮੈਨੂੰ ਜਿੱਦੋਂ ਲੰਘਣਾ ਸਾਰੇ ਕਹਿੰਦੇ ਉਹ ਜਾਣ ਲੈ ਢਿੱਲਾ ਮੈਂ ਤਾਂ ਕਿਸੇ ਦਾ ਸਿਰ ਪਾੜ ਦੇਣਾ ਹੀ ਮਾਰਨਾ ਵੈਸੇ ਮੇਰੀ ਗੱਲ ਸੁਣ ਹੈ ਤੇਰਾ ਕਸੂਰ ਮਸਲਾ ਹੈ ਕਿ ਤੂੰ ਮੇਰਾ ਕਸੂਰ ਕਿਸ ਤਰ੍ਹਾਂ ਭਾਈ ਸ਼ੌਕਤ 10 ਸਾਲ ਹੋ ਗਏ ਨੇ ਵਿਆਹ ਨੂੰ ਮੇਰੇ ਘਰ ਔਲਾਦ ਨਹੀਂ ਹੋਣੀ ਮੇਰਾ ਕੀ ਕਸੂਰ ਹੈ ਭਾਬੀ ਕਿੱਥੇ ਨੇ ਅੰਦਰ ਮੈਂ ਦੇਖਦਾ ਨਾ ਕਿਸ ਤਰ੍ਹਾਂ ਨਹੀਂ ਹੁੰਦੀ ਔਲਾਦ ਕਹਿੰਦੇ ਮੈਂ ਦੇਖਣਾ ਕਿਵੇਂ ਰੋਟੀ ਨਹੀਂ ਪੱਕੀ ਕਮਾਲ ਕਰਨੇ ਯਾਰ ਤੂੰ ਔਲਾਦ ਦੀ ਗੱਲ ਕਰਨ ਸਾਨੂੰ ਡਿਆ। ਜ਼ਰੀਰ ਕਰਾਤਾ ਯਾਰ ਦੋਸਤਾਂ ਦੇ ਤੇਰਾ ਫੋਨ ਆਇਆ ਮੈਂ ਦੌੜਦਾ ਆਇਆ ਮੈਂ ਖਬਰੇ ਹੋ ਕੀ ਗਿਆ ਉਹ ਹੋਇਆ ਹੁੰਦਾ ਤੇ ਮੈਨੂੰ ਖੁਸ਼ੀਆਂ ਨਾ ਚੜਦੀ ਤੇਰੀਆਂ ਸਾਰੀਆਂ ਟੈਨਸ਼ਨਾਂ ਦੂਰ ਉਹ ਕਿਵੇਂ ਔਲਾਦ ਅੱਜ ਹੀ ਹੋਏਗੀ ਅੱਜ ਹੀ ਹੋਏਗੀ ਹਾਜੀ ਔਲਾਦ ਕੀ ਮੈਂ ਐਸਾ ਬਾਬਾ ਨਾਲ ਲੈ ਕੇ ਆਇਆ ਕਿੱਥੇ ਗਿਆ ਔਲਾਦ ਦੇ ਕੇ ਬਾਹਰ ਨਿਕਲਿਆ ਅੱਲਾ ਦੀ ਕਸਮ ਹਾਂਜੀ ਪਹੁੰਚਿਆ ਬਾਬਾ ਇੰਨਾ ਪਹੁੰਚਿਆ ਜਿਹੜਾ ਇੱਥੇ ਤੱਕ ਪਹੁੰਚ ਗਿਆ ਹੋਰ ਕਿੰਨਾ ਪਹੁੰਚਿਆ ਹੋਏਗਾ ਆ ਇੱਕ ਮਿੰਟ ਠਹਿਰ ਯਾਰ ਬਾਬਾ ਜੀ ਆ ਜਾਓ ਬਜ਼ੁਰਗੋ ਬਾਬਾ ਆਇਆ ਦੁਬਾਰੇ ਤੇਰੇ ਖਾ ਕੇ 6 ਕਿਲੋ ਮੱਛੀਆਂ ਓਏ ਸੱਜ ਕਿੱਥੇ ਨਹੀਂ ਬੇ ਔਲਾਦ ਬੱਚੀਆਂ ਆਹ ਵੇਖੇ ਨਾ ਕਿੰਨੇ ਪਹੁੰਚੇ ਨੇ ਉਹਨਾਂ ਨੂੰ ਸਾਰਾ ਪਤਾ ਹੈ ਜਿਵੇਂ ਇਹ ਮੇਰਾ ਅਸੀਂ ਯਾਰ- ਇੱਥੇ ਪਹੁੰਚੇ ਆ ਅੱਲਾ ਮਾਫੀ ਦੇਵੇ ਇਹ ਰਕਸ਼ੇ ਵਾਲਾ ਜਿਹੜਾ ਸਾਨੂੰ ਛੱਡਣ ਆਇਆ ਹਾਂਜੀ। ਉਹ ਕਹਿੰਦਾ ਇਸ ਘਰ ਚੱਲਿਓ ਤੁਹਾਨੂੰ ਕੰਧ ਟੱਪਣੀ ਆਂਦੀ ਏ ਕੋਈ ਰੌਲਾ ਤੇ ਨਹੀਂ ਕੋਈ ਰੌਲਾ ਐਸਾ ਤਾਂ ਨਹੀਂ ਮੇਰੇ ਯਾਰਾ ਉਹ ਬਾਬਾ ਕਿੱਥੇ ਹੀ ਇਹ ਬਾਬਾ ਹੀ ਅਸੀਂ ਹੈ। ਬਾਬੇ ਹੋਰ ਵੈਸਪਾ ਆਇਆ ਇਹ ਮਾਡਰਨ ਬਾਬਾ ਹੈ ਅਸੀਂ ਬਾਬੇ ਆ ਕੰਪਿਊਟਰਾਈਜ਼ਡ ਬਾਬਾ ਕੰਪਿਊਟਰਾਈਜ਼ ਬਾਬੇ ਇੱਥੇ ਢਿੱਲਾ ਕੰਮ ਨੇ ਨਾ ਬਾਬਾ ਇਹਨੇ ਕਹਿਣਾ ਮੈਂ ਤੁਹਾਨੂੰ ਦੱਸਾਂ ਤੂੰ ਢਿੱਲਾ ਉਹ ਨਹੀਂ ਮੈਂ ਢਿੱਲਾ ਬਾਬੇ ਆ ਗਏ ਨੇ ਬਾਬੇ ਤੈਨੂੰ ਕੱਸ ਕੇ ਜਾਣਗੇ ਘਬਰਾ ਬਸ। ਸੱਤ ਬੱਚੀ ਕਿਹੜੀ ਬੱਚੀ ਤੈਨੂੰ ਬਾਬਾ ਲਾ ਜੀ, ਚਾਹੀਦੀ ਮੈਂ ਪਰੇਸ਼ਾਨ ਆ ਬਾਬਾ ਆਇਆ ਦੁਬਾਰੇ ਤੇਰੇ ਖਾ ਕੇ 6 ਕਿਲੋ ਬੱਚੀਆਂ ਬਾਬਾ ਜੀ। ਸੱਤ ਲੈ ਬੱਚੀਆਂ ਬਾਬਾ ਜੀ ਇੱਕ ਫੂਕ ਮੈਨੂੰ ਮਾਰ ਦਿਓ ਹੈਂ? ਇੱਕ ਫੂਕ ਮਾਰ ਦਿਓ ਮੈਂ ਬਾਜੇ ਆ ਜਾ ਉਹ ਬਾਬਾ ਜੀ ਕੀ ਹੋਇਆ ਓਏ ਮੈਂ ਤੇ ਖਲੋਨਾ ਬਸ ਮੈਨੂੰ ਟਿਕਣ ਨਹੀਂ ਦੇ ਰਹੇ ਮੇਰੇ ਤਵੀਜ਼ ਕਹਿੰਦੇ ਫੌਰੀ ਔਲਾਦ ਪਹੁੰਚਾ ਦੇ ਬਾਬਾ ਜੀ ਇੱਕ ਫੂਕ ਮਾਰ ਦਿਓ ਹੈ ਇੱਕ ਫੂਕ ਮਾਰ ਦਿਓ ਉਹ ਬਾਬਾ ਜੀ ਕੋ ਫਰਕ ਪਿਆ ਹੀ ਨਹੀਂ ਸੀ ਪੈਣਾ ਮੈਨੂੰ ਪਤਾ ਤੂੰ ਦਿਲੋਂ ਕਿਹਾ ਹੀ ਨਹੀਂ ਮੈਨੂੰ ਫਰਕ ਪੈ ਨਹੀਂ ਸਕਦਾ ਕਿਉਂ ਤੁਸੀਂ ਬਾਬਾ ਜੀ ਪੀਤੀ ਹੈ ਉਹ ਚਵਲਾ ਆਪੇ ਫੂਕਾ ਮਰਵਾਈ ਜਾਂਦਾ ਹੈ। ਅਮਲ ਕੀਤਾ ਬਾਬੇ ਕਿਤੇ ਨੇ ਅਸੀਂ ਵਾਟ ਕੇ ਤੇ ਅੱਜ ਅਮਲ ਕੀਤਾ ਬਾਬਾ ਜੀ ਪਹਿਲੇ ਵੀ ਕਿਤੇ ਕੋਈ ਇਲਾਜ ਕੀਤਾ ਨੇ ਕਿਸੇ ਦਾ ਕਿਸੇ ਨੂੰ ਔਲਾਦ ਮਿਲੀ ਹੈ ਕਿ ਐਵੇਂ ਦੱਸੋ ਔਲਾਦ ਨਹੀਂ ਮਿਲੀ ਹਾਂ। ਓਏ ਤੂੰ ਵੀ ਸਾਡੀ ਵਜ੍ਹਾ ਨਾਲ ਦੁਨੀਆ ਤੇ ਆਇਆ ਹੈ। ਅੱਛਾ ਉਹ ਕੀ ਰੱਖਿਆ ਚਲਾਉਣਾ ਫਿਰ?
ਰਕਸ਼ੇ ਵਾਲਾ ਲਿਆ ਸਕਦਾ ਜਿੱਥੋਂ ਮੰਨਾ ਆਂਦਾ ਹੈ। ਤੇ ਮੈਂ ਤੇਰੀ ਵੇਲਾ ਕਿਵੇਂ ਆਇਆ ਅਸੀਂ ਤੈਨੂੰ ਤਮੀਜ਼ ਦੇ ਕੇ ਸੱਦੇ ਤੁਸੀਂ ਜ਼ਿਆਦਾ ਬੋਲੋ ਨਾ ਫਿਰ ਤੁਸੀਂ ਸੌ ਜਾਂਦੇ ਹੋ ਟੈਨਸ਼ਨ ਨਾ ਲਓ ਸੱਦ ਲੈ ਮੈਂ ਬੁਲਾ ਸ਼ੌਕਤ ਇੱਧਰ ਤੇ ਭਾਬੀ ਨੂੰ ਤਾਂ ਕੀ ਹੋਇਆ ਐਵੇਂ ਜਰਾ ਤਮੀਜ਼ ਤੰਗ ਕਰ ਰਹੇ ਨੇ। ਇਹਨਾਂ ਦਾ ਕੋਈ ਪਤਾ ਨਹੀਂ ਸੋਫੇ 'ਚ ਬੱਚਾ ਕੱਢ ਕੇ ਦੇ ਫੜਾ ਦਿਓ ਨਜਮਾ ਓ ਟਿਲਿਆ ਤੇ ਠੰਡੇ ਕੀ ਆ ਆਪਾਂ ਬਗੈਰ ਧੀਰੇ ਬਾਬਾ ਹੈਲੋ ਹੈਲੋ ਬਸ ਹੈ ਵਾਹ 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 ਲੋ ਜੀ ਇਹ ਕੁੜੀ ਬੱਚੇ ਦੀ ਮਾਂ ਬਣੇ ਉਹ ਕਿਸ ਤਰ੍ਹਾਂ ਬਾਬਾ ਜੀ ਵੇਖੋ ਲੋਕਾਂ ਦੀਆਂ ਅੱਖਾਂ 'ਚ ਖੂਨ ਉਤਰਦਾ ਉਹਦੀਆਂ ਲੱਤਾਂ 'ਚ ਉਤਰਿਆ ਓਹੋ ਔਰ ਵੇਖੋ ਸਾਰੇ ਪੈਰ ਭਰੇ ਨੇ ਉੱਤੇ ਵਾਹ ਵਾਹ ਉਹ ਬਾਬਾ ਜੀ ਲਕੀਰਾਂ ਵਾਲੀ ਪੈਂਟ ਹੈ ਹਾਂਜੀ ਤੁਸੀਂ ਗੱਲ ਸਮਝ ਲਓ ਇਹ ਮੇਰੀ ਬੀਵੀ ਹੈ ਇਹ ਤੇਰੀ ਨਹੀਂ ਬਾਬਿਆਂ ਦੀ ਵੀ ਸਮਝ ਹੈ ਇਹ ਬੜੀ ਸੀ ਪਹੁੰਚੀ ਗੱਲ ਕੀਤੀ ਪਹੁੰਚੀ ਬਾਬਾ ਜੀ ਬਾਬਾ ਜੀ ਮੇਰੀ ਗੱਲ ਸੁਣੋ ਮੈਨੂੰ ਤੇ ਲੱਗ ਜਾਂਦੀ ਨਹੀਂ ਬਾਬਾ ਜੀ 10 ਸਾਲ ਹੋ ਗਏ ਨੇ ਮੇਰੀ ਸ਼ਾਦੀ ਨੂੰ ਮੇਰਾ ਬੰਦਾ 10 ਸਾਲਾਂ ਬਾਹਰ ਹੀ ਰਿਹਾ ਨਾ 10 ਸਾਲ 10 ਸਾਲ ਬਾਹਰ ਰਹੇ ਕੱਲ੍ਹ ਉਹ ਆਇਆ। 10 ਕੇ ਤੇ ਜਾਂਦਾ ਬਾਬਿਆਂ ਨੂੰ ਛੱਡ ਦੇ ਬਾਬਾ ਕਦੀ ਫੇਰਾ ਹੀ ਪਾ ਜਾਂਦੇ ਬਾਬਾ ਜੀ ਕੱਲ ਹੀ ਆਇਆ ਪਰ ਬਾਬਾ ਜੀ ਹਾਂ। ਔਲਾਦ ਨਹੀਂ ਹੋ ਰਹੀ ਘਬਰਾ ਨਾ ਚੈੱਕ ਕੀਤਾ ਕੁੜੀ ਦੌੜ ਸਕਦੀ ਕਿ ਨਹੀਂ ਫਿਜ਼ੀਕਲੀ ਫਿੱਟ ਹੈ ਕਿ ਨਹੀਂ ਮੈਂ ਤੇਰੀ ਏਡੀ ਵੀ ਤਾਰੀਫ ਨਹੀਂ ਕੀਤੀ ਅੱਛਾ ਤੂੰ ਵੀ ਤਮੀਜ਼ ਕਰ ਕੁਛ ਬਾਬਾ ਜੀ ਮੇਰੇ ਹੱਥ ਦੇ ਲਕੀਰਾਂ ਵੇਖੋ ਮੇਰੇ ਹੱਥ 'ਚ ਕਿੰਨੇ ਕੁ ਬੱਚੇ ਨੇ ਵਾਹ 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 ਦੇਖੋ ਜ਼ਰਾ ਕਿੰਨੇ ਕੁ ਬੱਚੇ ਇਹ ਜਿੰਨੇ ਵੀ ਹੈ ਨਾ ਬੱਚੇ ਨੇ ਅਸੀਂ ਇਕੱਠੇ ਹੀ ਲਿਆਉਣਾ ਜੀ ਜਿਹੜੇ ਢੋਲ ਬੈਠੀ ਹੈ ਹੈ ਬੱਚੇ ਢੋਲ ਬੈਠੀ ਹੈ ਓਏ ਬਾਬਾ ਬਰੀਕ ਉਹ ਬਾਬਾ ਜੀ ਬੱਚੇ ਨੇ ਕਿ ਚੌਲ ਨੇ ਡੋਲ ਬੈਠੀ ਹੋ ਨਹੀਂ ਇਹਨੇ ਮੰਨਤਾ ਮੰਨੀ ਸਾਡੀ ਮੰਨਤਾ ਨਹੀਂ ਦਿੱਤੀ ਤਾਂ ਬੱਚੇ ਅੱਗੇ ਪਿੱਛੇ ਹੋ ਗਏ ਨੇ। ਹੁਣ ਹੱਥ ਵਿਖਾ ਮੈਂ ਦਿਆਂਗਾ ਮੰਤਾ ਤੁਹਾਡੀ ਵਾਹ 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 ਕੁੜੀਏ ਹਾਂਜੀ ਹੱਥ ਤੋਂ ਪਹਿਲੇ ਤੈਨੂੰ ਤੇਰੀ ਕਿਸਮਤ ਦਾ ਹਾਲ ਦੱਸ ਦਈਏ ਦੱਸ ਦਿਓ ਚਿੱਟਾ ਤੁਰਬਰ ਤਰਨਾ ਇਹਨੂੰ ਬਾਜ਼ੂ ਲਾਇਨ ਪਰ ਜਾ ਜੋ ਮਰਜ਼ੀ ਕਰ ਲੈ ਆਹਾ ਹਾ 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 ਬਈ ਤੇਰੀ ਵਿਚਲੀ ਲੀਕ ਦੱਸ ਦਈਏ ਤੈਨੂੰ ਬੜੇ ਪੈਸੇ ਆਣੇ ਨੇ ਆਹਾ ਹਾ ਹਾ ਪਿਛਲੀ ਕਿਹੜੀ ਲੀਗ ਯਾ ਮੇਰੇ ਮੌਲਾ ਕੀ ਕਰਾਂ ਮੈਂ ਇਸ ਬੁੱਢੀ ਦਾ ਮੈਂ ਤੇ ਨਗ ਨਗ ਆ ਗਿਆ ਇਹਦੇ ਕੋਲੋਂ ਉਹ ਸ਼ੌਕਤ ਮੇਰਾ ਯਾਰ ਕਿਤੇ ਉਹ ਆ ਜਾਂਦਾ ਨਾ ਸ਼ਾਇਦ ਮੇਰੀ ਟਿਲਿਆ ਤੇ ਠੰਡਿਆ ਇਜਾਜ਼ਤ ਦਿਓ ਮੈਂ ਨਿਕਲਦਾ ਇੱਥੋਂ ਉਹ ਕਿੱਥੇ ਨਿਕਲਣਾ ਹੈ? ਬੜੇ ਅੱਛੇ ਮੌਕੇ ਤੇ ਆਇਆ ਤੂੰ ਯਾਰ ਕਿਹੜੇ ਮੌਕੇ ਤੇ ਆਇਆ ਉਹ ਯਾਰ ਮੈਂ ਤੈਨੂੰ ਲੱਭ ਲੱਭ ਕੇ ਥੱਕ ਗਿਆ ਹੀ ਮਾਰਨਾ ਪੂਰੇ ਇਲਾਕੇ ਨੇ ਮੈਨੂੰ ਕਿਹਾ ਤੇਰਾ ਯਾਰ ਢਿੱਲਾ ਹੈ ਇਹ ਲੋਕੀ ਕਹਿੰਦੇ ਨੇ ਤੂੰ ਤੇ ਨਾ ਕਹੋ ਯਾਰ ਮੇਰੀ ਗੱਲ ਸੁਣ ਮੈਂ ਤੈਨੂੰ ਢਿੱਲਾ ਗਿਆ ਨਾ ਖਬਰਦਾਰ ਹੈ ਮੂੰਹ ਨਹੀਂ ਕਰਨੀ ਗੱਲ ਮੈਂ ਤੈਨੂੰ ਹੋਇਆ ਕੀ ਮਸਲਾ ਉਹ ਬੁੱਢੀ ਕੀ ਮੇਰੀ ਢਿੱਲਾ ਢਿੱਲਾ ਕਹਿ ਕੇ ਪੂਰੇ ਮਹੱਲੇ 'ਚ ਮਸ਼ਹੂਰ ਕਰਦਾ ਮੈਨੂੰ ਜਿੱਥੋਂ ਲੰਘਣਾ ਸਾਰੇ ਕਹਿੰਦੇ ਉਹ ਜਾਣ ਲੈ ਢਿੱਲਾ ਮੈਂ ਤਾਂ ਕਿਸੇ ਸਿਰ ਪਾੜ ਦੇਣਾ ਹੀ ਮਾਰਨਾ ਵੈਸੇ ਮੇਰੀ ਗੱਲ ਸੁਣ ਹੈ ਤੇਰਾ ਕਸੂਰ ਮਸਲਾ ਹੈ ਕਿ ਤੂੰ ਮੇਰਾ ਕਸੂਰ ਕਿਸ ਤਰ੍ਹਾਂ ਭਾਈ ਸ਼ੌਕਤ 10 ਸਾਲ ਹੋ ਗਏ ਨੇ ਵਿਆਹ ਨੂੰ ਮੇਰੇ ਘਰ ਔਲਾਦ ਨਹੀਂ ਹੋਣੀ ਮੇਰਾ ਕੀ ਕਸੂਰ ਹੈ ਭਾਬੀ ਕਿੱਥੇ ਨੇ ਅੰਦਰ ਮੈਂ ਦੇਖਦਾ ਨਾ ਕਿਸ ਤਰ੍ਹਾਂ ਨਹੀਂ ਹੁੰਦੀ ਔਲਾਦ ਕਹਿੰਦੇ ਮੈਂ ਦੇਖਣਾ ਕਿਵੇਂ ਰੋਟੀ ਨਹੀਂ ਪੱਕੀ ਕਮਾਲ ਕਰਨੇ ਯਾਰ ਤੂੰ ਔਲਾਦ ਦੀ ਗੱਲ ਕਰਨ ਸਾਰੀ ਡਿਆ। ਜ਼ਰੀਕ ਰਾਤ ਯਾਰ ਦੋਸਤਾਂ ਦੇ ਤੇਰਾ ਫੋਨ ਆਇਆ ਮੈਂ ਦੌੜਦਾ ਆਇਆ ਮੈਂ ਖਬਰੇ ਹੋ ਕੀ ਗਿਆ ਉਹ ਹੋਇਆ ਹੁੰਦਾ ਤੇ ਮੈਨੂੰ ਖੁਸ਼ੀਆਂ ਨਾ ਚੜਦੀ ਤੇਰੀਆਂ ਸਾਰੀਆਂ ਟੈਨਸ਼ਨਾਂ ਦੂਰ ਉਹ ਕਿਵੇਂ ਔਲਾਦ ਅੱਜ ਹੀ ਹੋਏਗੀ ਅੱਜ ਹੀ ਹੋਏਗੀ ਹਾਜੀ ਔਲਾਦ ਕੀ ਮੈਂ ਐਸਾ ਬਾਬਾ ਨਾਲ ਲੈ ਕੇ ਆਇਆ ਜਿੱਥੇ ਗਿਆ ਔਲਾਦ ਦੇ ਕੇ ਬਾਹਰ ਨਿਕਲਿਆ ਅੱਲਾ ਦੀ ਕਸਮ ਹਾਂਜੀ ਪਹੁੰਚਿਆ ਬਾਬਾ ਇੰਨਾ ਪਹੁੰਚਿਆ ਜਿਹੜਾ ਇੱਥੇ ਤੱਕ ਪਹੁੰਚ ਗਿਆ ਹੋਰ ਕਿੰਨਾ ਪਹੁੰਚਿਆ ਹੋਏਗਾ ਆ ਇੱਕ ਮਿੰਟ ਠਹਿਰ ਯਾਰ ਬਾਬਾ ਜੀ ਆ ਜਾਓ ਬਜ਼ੁਰਗੋ ਬਾਬਾ ਆਇਆ ਦੁਬਾਰੇ ਤੇਰੇ ਖਾ ਕੇ 6 ਕਿਲੋ ਮੱਛੀਆਂ ਓਏ ਸੱਜ ਕਿੱਥੇ ਨਹੀਂ ਬੇ ਔਲਾਦ ਬੱਚੀਆਂ ਆਹ ਵੇਖੇ ਨਾ ਕਿੰਨੇ ਪਹੁੰਚੇ ਨੇ ਉਹਨਾਂ ਨੂੰ ਸਾਰਾ ਪਤਾ ਹੈ ਜਿਵੇਂ ਇਹ ਮੇਰਾ ਅਸੀਂ ਯਾਰ- ਇੱਥੇ ਪਹੁੰਚੇ ਆ ਅੱਲਾ ਮਾਫੀ ਦੇਵੇ ਇਹ ਰਕਸ਼ੇ ਵਾਲਾ ਜਿਹੜਾ ਸਾਨੂੰ ਛੱਡਣ ਆਇਆ ਉਹ ਕਹਿੰਦਾ ਇਸ ਘਰ ਚੱਲਿਓ ਤੁਹਾਨੂੰ ਕੰਧ ਟੱਪਣੀ ਆਂਦੀ ਏ ਕੋਈ ਰੌਲਾ ਤੇ ਨਹੀਂ ਕੋਈ ਰੌਲਾ ਐਸਾ ਤਾਂ ਨਹੀਂ ਮੇਰੇ ਯਾਰਾ ਉਹ ਬਾਬਾ ਕਿੱਥੇ ਹੀ ਇਹ ਬਾਬਾ ਹੀ ਅਸੀਂ ਹੈ। ਬਾਬੇ ਹੋਰ ਵੈਸਪਾ ਆਇਆ ਇਹ ਮਾਡਰਨ ਬਾਬਾ ਹੈ ਅਸੀਂ ਬਾਬੇ ਆ ਕੰਪਿਊਟਰਾਈਜ਼ਡ ਬਾਬਾ ਕੰਪਿਊਟਰਾਈਜ਼ ਬਾਬੇ ਇੱਥੇ ਢਿੱਲਾ ਕੰਮ ਨੇ ਨਾ ਬਾਬਾ ਇਹਨੇ ਕਿਹੜਾ ਮੈਂ ਤੁਹਾਨੂੰ ਦੱਸਾਂ ਤੂੰ ਢਿੱਲਾ ਉਹ ਨਹੀਂ ਮੈਂ ਢਿੱਲਾ ਬਾਬੇ ਆ ਗਏ ਨੇ ਬਾਬੇ ਤੈਨੂੰ ਕੱਸ ਕੇ ਜਾਣਗੇ ਕਮਰਾ ਬਸ। ਸੱਤ ਬੱਚੀ ਕਿਹੜੀ ਬੱਚੀ ਤੈਨੂੰ ਬਾਬਾ ਰਾਹ ਜੀ, ਚ ਮੈਂ ਪਰੇਸ਼ਾਨ ਬਾਬਾ ਆਇਆ ਦੁਬਾਰੇ ਤੇਰੇ ਖਾ ਕੇ 6 ਕਿਲੋ ਬੱਚੀਆਂ ਬਾਬਾ ਜੀ। ਸੱਤ ਲੈ ਬੱਚੀਆਂ ਬਾਬਾ ਜੀ ਇੱਕ ਫੂਕ ਮੈਨੂੰ ਮਾਰ ਦਿਓ ਹੈਂ? ਇੱਕ ਫੂਕ ਮਾਰ ਦਿਓ ਮੈਂ ਬਾਜੇ ਵਾਲਾ ਜਾ ਉਹ ਬਾਬਾ ਜੀ ਕੀ ਹੋਇਆ ਓਏ ਮੈਂ ਤੇ ਖਲੋਨਾ ਬਸ
ਮੈਨੂੰ ਟਿਕਣ ਨਹੀਂ ਦੇ ਰਹੇ ਮੇਰੇ ਤਵੀਜ਼ ਕਹਿੰਦੇ ਫੌਰੀ ਔਲਾਦ ਪਹੁੰਚਾ ਦੇ बाबा जी एक फूक मार दे ਹੈ एक फूक मार दे ਉਹ बाबा जी ਕੋ ਫਰਕ ਪਿਆ ਹੀ ਨਹੀਂ ਸੀ ਪੈਣਾ ਮੈਨੂੰ ਪਤਾ ਤੂੰ ਦਿਲੋਂ ਕਿਹਾ ਹੀ ਨਹੀਂ मेरे फर्क पाया नहीं सकता ਕਿਉਂ तुसी बाबा जी पीती है ਓ ਚਵਲਾ ਆਪੇ ਫੂਕਾ ਮਰਵਾਈ ਜਾਂਦਾ ਹੈ ਅਮਲ ਕੀਤਾ ਅਮਲ ਕੀਤਾ बाबी कितने ਅਸੀਂ ਵਾਟ ਕੇ ਤੇ ਅੱਜ ਅਮਲ ਕੀਤਾ ਬਾਬਾ ਜੀ ਪਹਿਲੇ ਵੀ ਕਿਤੇ ਕੋਈ ਇਲਾਜ ਕੀਤਾ ਨੇ ਕਿਸੇ ਦਾ ਕਿਸੇ ਨੂੰ ਔਲਾਦ ਮਿਲੀ ਹੈ ਕਿ ਐਵੇਂ ਦੱਸੋ ਔਲਾਦ ਨਹੀਂ ਮਿਲੀ ਹਾਂ। ਓਏ ਤੂੰ ਵੀ ਸਾਡੀ ਵਜ੍ਹਾ ਨਾਲ ਦੁਨੀਆ ਤੇ ਆਇਆ ਹੈ। ਅੱਛਾ ਉਹ ਕੀ ਰੱਖਿਆ ਚਲਾਉਣਾ ਫਿਰ? ਨਾ, ਰਕਸ਼ੇ ਵਾਲਾ ਲਿਆ ਸਕਦਾ ਜਿੱਥੋਂ ਮੰਨਾ ਆਂਦਾ ਹੈ। ਤੇ ਮੈਂ ਤੇਰੀ ਵੇਲਾ ਕਿਵੇਂ ਆਇਆ ਫਿਰ? ਅਸੀਂ ਤੈਨੂੰ ਤਵੀਜ਼ ਦੇ ਕੇ ਸੱਦੇ तुसी ज्यादा बोलो ना फिर तुसी सौ जाते टेंशन ना लो ਸੱਦ ਲੈ ਮੈਂ ਬੁਲਾ ਸ਼ੌਕ ਤੇ ਤੇ ਆ भाभी तो नहीं ਕੀ ਹੋਇਆ ਐਵੇਂ ਜਰਾ ਤਵੀਜ਼ ਤੰਗ ਕਰ ਰਹੇ ਨੇ इन्हां दा कोई पता नहीं सोफे च बच्चा कट के फड़ा दियो ਰਾਜਮਾ ਓ ਟਿਲਿਆ ਤੇ ਠੰਡੇ ਕੀ ਆ पापा बगैर थी पापा हेलो 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 ਬਸ हैं ਵਾਹ 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 ਲਓ ਜੀ ਇਹ ਕੁੜੀ ਬੱਚੇ ਦੀ ਮਾਂ ਬਣੇ ਬਣੇ वो किस तरह बाबा जी ਵੇਖੋ ਲੋਕਾਂ ਦੀਆਂ ਅੱਖਾਂ 'ਚ ਖੂਨ ਉਤਰਦਾ ਉਹਦੀਆਂ ਲੱਤਾਂ 'ਚ ਉਤਰਿਆ ओहो और देखो सारे पैर भरे ने होते ਵਾਹ ਵਾਹ ਉਹ ਬਾਬਾ ਜੀ ਲਕੀਰਾਂ ਵਾਲੀ ਪੈਂਟ ਏ ਹੈ ਹਾਂਜੀ ਤੁਸੀਂ ਗੱਲ ਸਮਝ ਲਓ ਇਹ ਮੇਰੀ ਬੀਵੀ ਹੈ ਇਹ ਤੇਰੀ ਨਹੀਂ ਬਾਬਿਆਂ ਦੀ ਵੀ ਸਮਝ हैं ਇਹ ਬੜੀ ਸੀ ਪਹੁੰਚੀ ਗੱਲ ਕੀਤੀ ਪਹੁੰਚੀ ਬਾਬਾ ਜੀ ਬਾਬਾ ਜੀ। ਬਾਬਾ ਜੀ ਮੇਰੀ ਗੱਲ ਸੁਣੋ ਮੈਨੂੰ ਤੇ ਲੱਗ ਲੱਗ ਜਾਂਦੀ ਹੈ ਬਾਬਾ ਜੀ 10 ਸਾਲ ਹੋ ਗਏ ਨੇ ਮੇਰੀ ਸ਼ਾਦੀ ਨੂੰ ਮੇਰਾ ਬੰਦਾ 10 ਸਾਲਾਂ ਬਾਹਰ ਹੀ ਰਿਹਾ ਨਾ 10 ਸਾਲ 10 ਸਾਲ ਬਾਹਰ ਰਿਹਾ ਕੱਲ੍ਹ ਉਹ ਆਇਆ। 10 ਕਿਤੇ ਜਾਂਦਾ ਬਾਬਿਆਂ ਨੂੰ छाड़ दे बाबा ਕਦੀ ਫੇਰਾ ਹੀ ਪਾ ਜਾਂਦੇ ਬਾਬਾ ਜੀ ਕੱਲ ਹੀ ਆਇਆ ਪਰ ਬਾਬਾ ਜੀ ਹਾਂ। ਔਲਾਦ ਨਹੀਂ ਹੋ ਰਹੀ ਘਬਰਾ ਨਾ ਚੈੱਕ ਕੀਤਾ ਕੁੜੀ ਦੌੜ ਸਕਦੀ ਕਿ ਨਹੀਂ ਫਿਜ਼ੀਕਲੀ ਫਿੱਟ ਹੈ ਕਿ ਨਹੀਂ मैं तेरी एडी भी तारीफ नहीं की ਅੱਛਾ ਉਹ ਵੀ ਤਮੀਜ਼ ਕਰ ਕੁਛ ਬਾਬਾ ਬਾਬਾ ਜੀ ਮੇਰੇ ਹੱਥ ਦੇ ਲਕੀਰਾਂ ਵੇਖੋ ਮੇਰੇ ਹੱਥ 'ਚ ਕਿੰਨੇ ਕੁ ਬੱਚੇ ਨੇ ਵਾਹ 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 ਦੇਖੋ ਜ਼ਰਾ ਕਿੰਨੇ ਕੁ ਬੱਚੇ ਇਹ ਜਿੰਨੇ ਵੀ ਹੈ ਨਾ ਬੱਚੇ ਨੇ ਅਸੀਂ ਇਕੱਠੇ ਹੀ ਲਿਆਉਣਾ ਜੀ ਜਿਹੜੇ ਡੋਲ ਬੈਠੀ ਹੈ हैं ਬੱਚੇ ਡੋਲ ਬੈਠੀ ਹੈ ओ बाबा बरीक ਉਹ ਬਾਬਾ ਜੀ ਬੱਚੇ ਨੇ ਕਿ ਚੌਲ ਨੇ ਡੋਲ ਬੈਠੀ ਹੋ ਨਹੀਂ ਇਹਨੇ ਮੰਨਤਾ ਮੰਨੀ ਸਾਡੀ ਮੰਨਤਾ ਨਹੀਂ ਦਿੱਤੀ ਤਾਂ ਬੱਚੇ ਅੱਗੇ ਪਿੱਛੇ ਹੋ ਗਏ ਨੇ। ਹੁਣ ਹੱਥ ਵਿਖਾ ਮੈਂ ਦਿਆਂਗਾ ਮੰਤਾ ਤੁਹਾਡੀ ਵਾਹ ਤੁਸੀਂ ਵਾਹ ਵਾਹ ਕੁੜੀਏ ਹਾਂਜੀ ਹੱਥ ਤੋਂ ਪਹਿਲੇ ਤੈਨੂੰ ਤੇਰੀ ਕਿਸਮਤ ਦਾ ਹਾਲ ਦੱਸ ਦਈਏ ਦੱਸ ਦਿਓ ਚਿੱਟਾ ਤੁਰਬਰ ਤਰਨਾ ਇਹਨ ਬਾਜ਼ੂ ਲਾਇਨ ਪਰ ਜਾ ਜੋ ਮਰਜ਼ੀ ਕਰ ਲੈ ਆਹਾ ਹਾ 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 ਬਈ ਤੇਰੀ ਵਿਚਲੀ ਲੀਕ ਦੱਸਦੀ ਏ ਤੈਨੂੰ ਬੜੇ ਪੈਸੇ ਆਣੇ ਨੇ ਆਹਾ ਹਾ ਹਾ ਪਿਛਲੀ ਕਿਹੜੀ ਲੀਗ ਓਏ ਦਰਮਿਆਨ ਵਾਲੀ ਲੱਕੀ ਲਾਈਨ ਹੁੰਦੀ ਏ आ लाइन दसदी कि तेन पैसे बड़े आने ने अच्छा। ते फड़ने इन्ने नहीं ਵਾਹ 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 ਲੈ ਜਾ ਤੇਰੇ ਘਰ ਮੁੰਡਾ ਹੋਏਗਾ ਹਾਂਜੀ। ਲੇਕਿਨ ਪਿਓ ਸਾਨੂੰ ਕਹੇਗਾ हैं ਬਾਬਾ ਜੀ ਓਏ ਬਾਬਾ ਜੀ। 7 ਸਾਲ ਛੱਡਣਾ ਮੇਰੇ ਕੋ ਮੰਨਤ ਦੇ ਤੌਰ ਤੇ उन्होंने मतलब है कि साडा बाबा मलंग जी। करना है अच्छा। किसी बाप ने बच्चे नु कहना है पहला कि तू बच्चा। अपने पापे दा मलंग है ਹਾਂ ਠੀਕ ਹੈ ਜੀ ਪਹਿਲਾ ਬੱਚਾ ਅਸੀਂ ਤੁਹਾਡਾ ਮਲੰਗ ਬਣਾਵਾਂਗੇ ਪਾਪੇ ਦਾ ਮਿਲਾਂਗੇ ਭਈ ਪਾਪੇ ਦਾ ਬਾਬਾ ਜੀ ਮੈਂ ਚਾਹਨੀ ਹਾਂ ਮੇਰੇ ਘਰ ਨਾ ਕੱਲ ਹੀ ਔਲਾਦ ਹੋ ਜੇ ਹੈ ਹਾਂ ਕੱਲ ਹੀ ਇਹੋ ਜਿਹਾ ਕੋਈ ਸੈਂਸ ਲੜਾਓ ਕੋਈ ਏਡੇ ਬਾਬੇ ਤੇਜ਼ ਨਹੀਂ ਮੈਂ ਇਹ ਤੂੰ ਤੇ ਬਾਬਾ ਫੇਲ ਕਰਨ ਟੁਰ ਪਈ ਹੈ ਆਹਿਸਤਾ ਗੱਲ ਸੀ ਆਹਿਸਤਾ ਆਹਿਸਤਾ ਨਹੀਂ ਬਾਬਾ ਜੀ ਨਹੀਂ ਇਹ ਆਸਤਾ ਆਸਤਾ ਵਾਲੀ ਗੱਲ ਨਹੀਂ ਬਾਬਾ ਕੱਲ ਹੀ ਚਾਹੀਦਾ ਕੱਲ ਹੀ ਚਾਹੀਦਾ ਸਵੀਟਾਂ 'ਚ ਸਵੇਰੇ ਮੇਰੀ ਲਾਸ਼ ਲੈ ਜਾਣਾ ਆ ਲਓ ਉਹ ਬਾਬਾ ਕੱਲ ਤੇ ਫਿਰ ਬਾਬੇ ਦੀ ਸ਼ਹਾਦਤ ਹੀ ਮੰਗ ਰਹੇ ਬਾਬਾ ਜੀ ਇਹ ਤੁਸੀਂ ਪੀਲਾ ਪੜਨਾ ਕਿਉਂ ਪਾਇਆ ਬਸ ਸਾਡੇ ਪਿਓ ਨੂੰ ਜਰਕਾਨ ਹੋਇਆ ਉਹਦੀ ਯਾਦ ਚ ਪਾਇਆ एदी टेंशन ना लो ਤੁਹਾਡੀ ਔਲਾਦ ਹੋ ਜਾਣੀ ਹੈ ਹੋਰ ਹੀ ਕੋ ਮਤਲਬ ਇਹ ਦੇਖ ਕਿੱਥੇ ਹੋਣੀ ਏ ਇਹਦੀਆਂ ਤੇ ਜਿੰਨੀਆਂ ਸਹੇਲੀਆਂ ਨੇ ਸਾਰੀਆਂ ਬੇਔਲਾਦ ਨੇ ਸੱਦ ਲੈ ਸਾਰੀਆਂ ਸੱਦ ਇੱਕ ਲੈ ਮੇਰੀ ਹੋਰ ਸਹੇਲੀ ਹੈ, ਬੜੀ ਸੋਹਣੀ ਜਿਹੀ ਹੈ ਬਸ ਮਗਰ ਠੀਕ ਉਹਦੇ ਹੈ। ਘਰ ਔਲਾਦ ਨਹੀਂ ਹੁੰਦੀ ਹਾਲਾਂਕਿ ਜਿਹੜੀਆਂ ਮੌਜੂਦ ਨੇ ਸੱਦ ਲੈ ਜਿਹੜੀਆਂ ਨਹੀਂ ਉਹਨਾਂ ਦੇ ਮਗਰ ਨੰਬਰ ਉਹਦਾ ਦੇ ਦੇ ਬਾਕੀਆਂ ਦੇ ਕਾਰਡ ਦੇ ਦੇ ਮਗਰ ਬਾਬਾ ਜੀ ਉਹਦਾ ਬੰਦਾ ਇਹ ਢਕਾਲਾ ਬਾਬਾ ਬਾਬਾ ਜੀ ਅੰਨੇਵਾਹ ਰਹੀ ਉਹਦਾ ਬੰਦਾ ਇੰਗਲੈਂਡ ਗਿਆ ਹੋਇਆ ਹੈ ਕੋਈ ਗੱਲ ਉਹ ਨਹੀਂ। ਮਹੱਲੇ 'ਚ ਬੜੇ ਫੇਰੇ ਪਾਉਂਦੇ ਘਬਰਾ ਨਾ ਇੰਗਲੈਂਡ ਹਾਂ। ਉੱਥੇ ਹੀ ਮਠਿਆਈ ਵੰਡ ਦੇਗਾ ਹੈ ਬਸ ਬੁਲਾਓ ਅੱਛਾ ਬਾਬਾ ਜੀ ਮੈਂ ਭੇਜਣੀ ਆ ਸੱਦ ਭੇਜ ਦੇ ਉਹਨੂੰ ਸੱਦ ਲੈ ਸੱਦ ਲੈ ਇੱਥੇ ਬੈਠੋ ਬਾਬਾ ਜੀ ਸੱਦ ਲੈ ਤੈਨੂੰ ਸਮਝ ਨਹੀਂ ਆ ਰਹੀ ਹਾਂਜੀ ਸੱਦ ਲੈ ਹਾਂਜੀ ਜਲਦੀ ਬਾਬਾ ਜੀ ਬਾਬਾ ਜੀ ਆਹਾ ਕੀ ਕਰਨੀ ਪਈ ਹੈ ਕੀ ਕਰਨੀ ਬਾਬਿਆਂ ਨੂੰ ਚਾਕੇ ਇਹਨਾਂ ਦੇ ਇਹ ਬਾਬੇ ਦੀ ਵਾਕਫ ਹੈ ਨਹੀਂ ਤੁਹਾਡੇ ਘਰ ਔਲਾਦ ਨਹੀਂ ਹੁੰਦੀ ਹਾਂਜੀ ਮੇਰੇ ਘਰ ਔਲਾਦ ਨਹੀਂ ਹੁੰਦੀ ਬਾਬਾ ਜੀ ਮੈਂ ਚਾਹਨੀ ਹਾਂ ਕਿ ਮੇਰੇ 10 12 ਬੱਚੇ ਹੋਣ ਵਾਹ 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 ਤੂੰ ਚਾਹਨੀ ਕਿ ਹਲਾ ਲਾਲਾ ਹੀ ਹੋ ਜੇ ਇੱਕੋ ਵਾਰੀ ਹਾਂ ਬਾਬਾ ਜੀ ਇੱਕੋ ਵਾਰੀ ਕਿੰਨੇ ਬੱਚੇ 12 ਬੱਚੇ ਬੜੀ ਤੇਰੀ ਕੁਕੜੀ ਤਬੀਅਤ ਹੋਈ ਬਾਬਾ ਜੀ ਇਹਦੇ ਆਸੇ ਤੁਹਾਨੂੰ ਕੋਈ ਕੁੱਕੜ ਉਹ ਮਲੰਗ ਵੀ ਆ ਗਿਆ ਬਾਬੇ ਦਾ ਬਾਬੇ ਦਾ ਦੂਸਰਾ ਮਲੰਗ ਵੀ ਆ ਗਿਆ
ਵੇਖਿਆ ਹੀ ਵੇਖਿਆ ਲੈ ਹੀ ਗਿਆ ਬਾਬਾ ਜੀ ਆ ਜਾ ਮੇਰਾ ਮੁੰਡਾ ਮੈਂ ਮੇਰਾ ਨਾ ਮੁੰਡਾ। ਤਮੀਜ਼ ਲੈਣਾ ਨਾ ਮੈਂ ਤੁਹਾਡੇ ਕੋਲ ਦਮ ਕੀਤਾ ਪਾਣੀ ਲੈਣਾ ਕਿਉਂ ਨਹੀਂ ਲੈਣਾ? ਬਾਬਾ ਜੀ ਬੱਚੀ ਦੇ ਦਿਓ ਬਾਬਾ ਜੀ ਮੈਂ ਤੁਹਾਡੇ ਬਾਅਦ ਡੰਕੇ ਪਛਾ ਦਿਆਂਗਾ ਕਿ ਬਾਬਾ ਬੱਚੀਆਂ ਵਾਲਾ ਮੈਂ ਤੈਨੂੰ ਬੱਚੀ ਦੇ ਦਿੰਦਾ ਜੇ ਬੱਚੀ ਹੁੰਦੀ ਨਾ ਨਾ ਬਾਬਾ ਜਿੰਨੀ ਵੀ ਬੱਚੀ ਇਨਕਾਰ ਨਾ ਕਰਨਾ, ਇਨਕਾਰ ਨਾ ਕਰਨਾ, ਮੈਂ ਜ਼ਲੀਲ ਨਾ ਕਰਾਣਾ। ਕਿ ਨਾਲ ਹੀ ਉਹਦੇ ਨਾਲ ਹੋ ਗਏ। ਮੈਂ ਤੁਹਾਡੀ ਬੜੀ ਤਾਰੀਫ ਕੀਤੀ ਹੈ ਮੈਨੂੰ ਜ਼ਲੀਲ ਨਾ ਕਰਾਇਆ। ਬਾਬਾ ਬਸੰਤਾਂ ਵਾਲੀ ਸਰਕਾਰ ਨਾ ਕਰ ਤੇ ਆਪਣੀ ਬੱਚੀ ਮੈਨੂੰ ਦੇ ਦੇ ਗੁੱਡੀ ਉਡਾਣ ਤੇ ਪਾਬੰਦੀ ਹੈ ਆਪਣੀ ਬੱਚੀ ਦੇ ਦੇ ਇਹੋ ਲੱਭਦਾ ਤੇ ਮੈਂ ਬਾਬਾ ਹੋਇਆ। ਉਹ ਬਗੈਰ ਤੋਂ ਬੱਚੀ ਤੋਂ ਲੜੀ ਜਾਂਦੇ ਹੋ, ਮੈਨੂੰ ਤਾਂ ਪੁੱਛ ਲਓ। ਪਰੇ ਨਾ ਕਰ ਬਈ ਕੁੜੀਏ ਹਾਂਜੀ, ਹਾਂਜੀ ਬਾਬਾ। ਤੈਨੂੰ ਔਲਾਦ ਚਾਹੀਦੀ ਹੈ। ਹਾਂ ਬਾਬਾ ਜੀ। ਤੈਨੂੰ ਔਲਾਦ ਮਿਲ ਜਾਏ। ਮੈਨੂੰ ਭੇਜ ਬਾਬਾ ਮੈਂ ਇਸ ਕੰਮ ਦਾ ਕਾਰੀਗਰ ਹਾਂ ਨਾ ਕਰ ਬਾਬਾ ਮੈਂ ਤੇ ਤੈਨੂੰ ਆਂਡੇ ਵੀ ਨਾਲ ਦਿਆਂਗਾ ਓਏ ਤੂੰ ਇਹੋ ਤੂੰ ਜਿਹੀ ਕਾਰੀਗਰ ਹੈ ਤੇ ਅਸੀਂ ਆਪਣੇ ਔਜ਼ਾਰ ਘਰ ਖੋਲ ਆਏ। ਔਜ਼ਾਰ ਤੇ ਤੇਰੇ ਠੀਕ ਨੇ ਲੇਕਿਨ ਤੂੰ ਆਪਣੇ ਬੱਚੇ ਆਪ ਖਾ ਜਾਨਾ ਉਹ ਕਿਹੜੀ ਵਰਕਸ਼ਾਪ ਖੋਲ ਲਈ ਓਏ? ਇਹਨੇ ਤੇ ਆਪਣੇ ਬੱਚਿਆਂ ਦਾ 버ਗਰ ਬਣਾ ਕੇ ਸੈਂਡਵਿਚ ਬਣਾ ਕੇ ਕਰ ਕਰਕੇ ਖਾ ਗਿਆ ਬਾਬਾ ਜੀ ਹਾਂ। ਅੱਲਾ ਨੇ ਤੇ ਤੈਨੂੰ ਬੜੀਆਂ ਦੇਣੀਆਂ ਤੂੰ ਤੇ ਜਿੱਥੇ ਅੱਖ ਰੱਖਣਾ ਤੂੰ ਤੇ ਲੱਕੀ ਬੜਾ ਇਸ ਕੰਮ 'ਚ ਅੱਜ ਕੱਲ ਨਹੀਂ ਬੇਟਾ ਅੱਜ ਕੱਲ ਬਾਬਾ ਬਾਬਾ ਜੀ ਮੇਰਾ ਕੁਝ ਕਰੋ। ਤੈਨੂੰ ਹੁਣ ਕੀ ਅੱਗੇ ਇੱਕ ਲੈ ਗਿਆ ਹੋਰ ਕੀ ਤੈਨੂੰ ਦਈਏ ਗਾਸ਼ਾ ਬਾਬਾ ਜੀ ਇੱਕ ਨਾਲ ਜਾਣੀਆਂ ਖਾਣਾ ਖਰਾਬਾ ਉਹ ਤੇਰੇ ਨਾਲ ਦੀ ਪੂਰੀ ਦੁਨੀਆ ਤੇ ਫਰਾਡੀਆ ਕੋਈ ਨਹੀਂ ਇਹਨੇ ਪਿੰਡੀ 'ਚ ਪਹਾੜ ਵੇਚ ਦਿੱਤਾ ਖਾਣਾ ਖਰਾਬ ਉਹ ਕਿਸ ਤਰ੍ਹਾਂ ਇੱਕ ਬੰਦਾ ਵੱਡੀ ਰਜਿਸਟਰੀ ਲੈ ਕੇ ਗਿਆ ਮੇਰੀ ਜ਼ਮੀਨ ਪੁੱਤਰ ਪਹਾੜ ਹੀ ਵੇਚ ਦਿੱਤਾ ਐਸਾ ਫਰਾਡੀਆ ਆਦਮੀ ਹੈ ਮਾਨਾ ਓ ਯਾਰ ਗੱਲ ਸੁਣ। ਪਹਿਲੇ ਬਾਬੇ ਨੂੰ ਤਾਂ ਮਿਲ। ਓਏ ਯਾਰ ਤੈਨੂੰ ਮੈਂ ਪਛਾਣ ਲਿਆ। ਅੱਛਾ ਜੀ। ਓਏ ਆਪਣਾ ਕੌਣ ਹੈ ਤੂੰ? ਤੁਹਾਡੀ ਮੱਤ ਵੱਜੀ, ਤੁਹਾਡੀ ਫਿਲਮਾਂ ਹੀ ਫਲਾ ਮਿਲੀ ਹੋਈ ਹੈ। ਮਸਲਨ ਕਿਸ ਤਰ੍ਹਾਂ ਭਾਈ? ਤੁਹਾਨੂੰ ਫਿਲਮ ਬਣਾਉਣ ਦੀ ਸੈਂਸ ਹੀ ਨਹੀਂ। ਉਹ ਕਿਸ ਤਰ੍ਹਾਂ? ਇਹ ਤੁਸੀਂ ਫਿਲਮ ਬਣਾਈ ਸੈਚਰਡੇ ਨਾਈਟ। ਬਿਲਕੁਲ ਕਿੱਡਾ ਅੱਛਾ ਨਾਂ ਹੈ। ਹਾਂ ਤੇ ਡਾਇਰੈਕਟਰ ਦਾ ਨਾਮ ਰਸ਼ੀਦ ਡੋਗਰ। ਇੰਡੀਆ ਨਿਕਲ ਜਾ। ਉੱਥੇ ਨਿਕਲ ਕੇ ਕੀ ਕਰਨਾ ਹੈ? ਉੱਥੇ ਜਾ ਕੇ ਉੱਥੇ ਜਿਹੜੇ ਮੇਰੇ ਤੋਂ ਪਹਿਲੇ ਗਏ ਨੇ ਉਹਨਾਂ ਨੇ ਕੀ ਕੀਤਾ ਹੈ? ਇਹ ਮੀਰਾ ਨੇ ਜਾ ਕੇ ਕੀ ਕੀਤਾ ਹੈ? ਨਹੀਂ ਉੱਥੇ ਜਾ ਕੇ ਮੀਰਾ ਨੇ ਕੁਝ ਨਹੀਂ ਕੀਤਾ ਬਈ ਅਸੀਂ ਇੱਥੇ ਮਰ ਗਏ ਆ ਉੱਥੇ ਜਾ ਕੇ ਹਾਰ ਜਾ ਬਦਤਮੀਜ਼ਾ ਆ ਜਿੰਜ ਕੀਤਾ ਬਾਬੇ ਨੂੰ ਹਾਂ ਔਲਾਦ ਨਾ ਉਹ ਨਹੀਂ ਵਿਖਾਣਾ ਇਹ ਹੁਣ ਵਿਖਾ। ਇੱਕ ਮਿੰਟ ਥੋੜਾ ਓਏ ਹੋਮੀਆਂ ਪਾਤਕ ਤਮਾਸ਼ ਵੀ ਉੱਠ ਜਾ ਓਏ ਯਾਰ ਨਾ ਤਾਂ ਕੁਝ ਕਰਨਾ ਨਾ ਵਾਸਤਾ ਅਗਲੇ ਨੂੰ ਤਪਾ ਕੇ ਆਪ ਤੂੰ ਨਿਕਲ ਜਾਣਾ ਉਹ ਬਾਬਾ ਛੰਡਿਆ ਕਿ ਮੀਰਾ ਨੇ ਜਾ ਕੇ ਉੱਥੇ ਕੀ ਕੀਤਾ ਮੀਰਾ ਨੇ ਉੱਥੇ ਜਾ ਕੇ ਕੁਝ ਨਹੀਂ ਕੀਤਾ ਉਹਨਾਂ ਨੇ ਜੋ ਮੀਰਾ ਨੇ ਕੀਤਾ ਉਹ ਪੁੱਛ ਵਿਦੇਸ਼ ਭੱਟ ਦੇ ਕਿੱਡਾ ਬੁੱਢਾ ਆਦਮੀ ਖੁਦਾ ਦਾ ਵਾਸਤਾ ਯਾਰ ਤੂੰ ਹਯਾ ਕਰ ਕੋਈ ਬਜ਼ੁਰਗ ਹੈ ਤੇਰੇ ਤਾਏ ਵਰਗਾ ਉਹ ਛੱਡ ਦੇ ਯਾਰ ਮਹੇਸ਼ ਬੱਟ ਨੂੰ ਛੱਡ ਇੱਥੇ ਬਿੱਲੂ ਬੱਟ ਨਹੀਂ ਮੁੜਨ ਡਿਆ ਕੀ ਗੱਲ ਹੈ ਇਹ ਗੱਲਾਂ ਛੱਡ ਦੇ ਕਿੱਥੇ ਮੀਰਾ ਕਿੱਥੇ ਚੇਜ਼ਾ ਬਾਬਾ ਜੀ ਮੈਨੂੰ ਕੋਈ ਇਹੋ ਜਿਹਾ ਤਵੀਜ਼ ਦਿਓ, ਮੈਨੂੰ ਕੋਈ ਵੱਟੇ ਦਾ ਤਵੀਜ਼ ਦਿਓ। ਕਿਹੜਾ ਖਾਨਾ ਖਰਾਬਾ ਤੇਰੇ ਕੋਲ ਤੇ ਪੱਥਰ ਦਾ ਤਵੀਜ਼ ਹੈ ਜਿਹੜੀ ਸ਼ਾਇਦ ਹੱਥ ਰੱਖਣਾ ਲੈ ਜਾਣਾ ਤੂੰ ਉਹ ਹੋਰ ਕੀ ਲੈਣਾ ਮਾਮਾ 60 ਲੱਖ ਦੀ ਕੋਠੀ ਲਈ ਲੈਣਾ ਸ਼ੁਕਰ ਕਰ ਲਓ ਉਹ ਭਾਈ ਤੂੰ ਤਾਂ ਐਡਾ ਕੰਜੂਸ ਆਦਮੀ ਟੈਕਸ ਲਵਾਏਗਾ। ਤੂੰ ਤੇ ਐਡਾ ਕੰਜੂਸ ਆਦਮੀ ਤੂੰ ਤਾਂ ਸਬਜ਼ੀ ਮੁੱਲ ਨਹੀਂ ਲੈਂਦਾ ਤੂੰ ਤਾਂ ਹਰ ਤਰ੍ਹਾਂ ਦੀ ਸਬਜ਼ੀ ਆਪਣੇ ਘਰ 'ਚ ਬੀਜ ਲਈ ਹੁਣ ਇਹਨੇ ਆਪਣੇ ਘਰ 'ਚ ਇੰਨਾ ਕੁ ਗੋਸ਼ਤ ਬੀਜਿਆ ਸ਼ਾਇਦ ਬੱਕਰਾ ਉੱਗ ਪਏ ਅਰੇ ਬਾਬਾ ਜੀ ਨੁਕਸਾਨ ਹੁੰਦਾ, ਦੋਸਤਾਂ ਨੂੰ ਕਾਰ ਲੈ ਕੇ ਜਾਓ। ਜੱਸੂ ਪੰਜਾ ਖੇਡਣਾ ਬਾਬਿਆਂ ਨੇ ਫਿਰ ਮਾਰੋ ਬਾਬਾ ਜੀ। ਨਾ ਬਾਬਾ ਜੀ, ਬਾਬੇ ਦੀ ਵਾਰੀ ਦੇ ਓ ਬਾਬਾ ਜੀ ਮੇਰੇ ਲਈ ਆਏ ਹੋ ਤੁਸੀਂ ਮਗਰ ਹੀ ਬੰਦੇ ਲੈ ਠਹਿਰ ਜਾ ਤੂੰ ਘਰ ਦਾ ਮਾਲਕ ਹੈ, ਤੂੰ ਕਿਉਂ ਬੋਲਣ ਦੇ? ਛੱਡ ਤੂੰ ਇਸ ਗੱਲ। ਬੱਚੀਏ ਤੂੰ ਸਾਨੂੰ ਵੀ ਤਵੀਜ਼ ਲੈਣ ਦਿਓ। ਅੱਛਾ ਯਾਰ ਤੁਸੀਂ ਗੱਲਾਂ ਕਰੋ, ਅਸੀਂ ਆਨੇ ਠਹਿਰ ਜਾ ਆਨੇ ਕਿੱਥੋਂ ਆ? ਠਹਿਰ ਜਾਓ ਬੱਚੀਏ ਖਾਣਾ ਖਰਾਬ ਦੇ ਜੀ ਪੁੱਤਰਾ ਬਾਬਾ ਜੀ। ਕੁੜੀ ਨੇ ਟੁਰ ਪੈਣਾ ਤੂੰ ਰੋਣ ਲੱਗ ਪੈਣਾ ਅੰਦਰ ਜਾ ਕੇ ਪਤਾ ਤੂੰ ਸ਼ਰੀਫ ਆਦਮੀ ਹੋ ਕਾਰੀਗਰ ਇਸ ਕੰਮ ਦੀ ਹੈ ਔਰ ਤੂੰ ਬੱਚਿਆ ਵੇਖਿਆ ਬੱਚੇ ਦੀ ਖਸੂਸੀਅਤ ਵੇ ਕਹਿੰਦਾ ਅਸੀਂ ਔਲਾਦ ਦੇਾਂਗੇ ਹਾਲਾਂਕਿ ਜਿਸ ਫੰਕਸ਼ਨ ਤੇ ਇਹ ਜਾਂਦਾ ਉੱਥੇ ਅਗਲੇ ਨੂੰ ਕਹਿੰਦੇ ਨੇ ਪਲਕਾਂ ਦਾ ਚਿਮਟਾ ਵਿਖਾ ਦੇ ਬਾਬਾ ਸਕੀਮ ਵਾਲੀ ਸਰਕਾਰ ਬਸ ਓਏ ਮੈਨੂੰ ਇੱਕ ਸਮਝ ਨਹੀਂ ਆਈ ਤੇਰੀ। ਕੱਪੜਿਆਂ ਤੋਂ ਲੱਗਦਾ ਤੂੰ ਟੈਕਸੀਆਂ ਦੇਣਾ ਬਾਬਾ ਇਹ ਕਿਹੜਾ ਗਾਣਾ ਕਹਿੰਦਾ ਜੀ ਹਰ ਫੰਕਸ਼ਨ ਤੇ? ਜਿਹੜੀ ਪਲਕਾਂ ਚਾਹੀਦੀ ਦਾ ਚਿਮਟਾ ਵਜਾ ਕੇ। ਮੈਨੂੰ ਇਹ ਦੱਸ ਇਹ ਇੱਥੇ ਕਿਹੜਾ ਤੂੰ ਚਿਮਟਾ ਲਵਾਇਆ ਹੈ? ਤੇ ਮੇਰਾ ਚਿਮਟਾ ਇੱਥੇ ਨਹੀਂ ਹਾਂ। ਤੇ ਖਾਨਾ ਖਰਾਬ ਦੇ ਪੁੱਤਰਾ ਮੰਜੀ ਜੀ ਕਿਹੜੀ ਡਾਂਗ ਫਿਰਦੀ ਹੈ ਖਬਰਦਾਰ, ਅਸੀਂ ਸਿੱਧੇ ਸਿੱਧੇ ਗਾਣੇ ਕਰਨੇ ਆ। ਮੰਜੀ ਜੀ ਚ ਡਾਂਗ ਫੇਰਨੇ ਤੇ ਬਿਸਤਰਾ ਝਾੜ ਕੇ ਕਰ ਲੈ ਨਹੀਂ, ਥੱਲੇ ਬਿਸਤਰਾ ਕਰ ਲੈ ਮੈਂ ਡਾਂਗ ਫੇਰੀ ਨਹੀਂ ਭਾਈ, ਉਹ ਭਾਈਜਾਨ ਸਾਊਦ ਨੇ ਫੇਰੀ ਹੈ। ਸਾਡੇ ਵੱਡੇ ਭਰਾ ਹਾਂ ਜੀ, ਛੱਡ ਦਿਓ ਮੈਂ ਤੇ ਸਾਦੇ ਸਾਦੇ ਗਾਣੇ ਕੀਤੇ ਨੇ। ਚੱਕ ਲੈ ਅੰਗੂਰ ਭਾਵੇਂ ਚੂਪ ਲੈ ਤੂੰ ਅੰਬੀਆਂ। ਇਹ ਤੂੰ ਕੀਤਾ ਸੀ? ਸਿੱਧਾ ਸਿੱਧਾ ਜਿਹਾ ਗਾਣਾ। ਇਹ ਰੇੜੀ ਤੇ ਇਹ ਗਾਣਾ ਰੇੜੀ ਤੇ ਹੋਇਆ ਸੀ ਇਹ ਫਰੂਟ ਮੰਡੀ ਚ ਹੋਇਆ। ਬਸ ਛੱਡ ਦਿਓ ਬੱਚੀ ਸ਼ਰੀਫ ਖਲੋਤੀ ਯਾਰ ਬੱਚੀਏ ਹਾਂ ਬਾਬਾ
ਔਲਾਦ ਚਾਹੀਦੀ 12 ਬੱਚੇ ਫਿਰ ਬੱਚੇ ਬਾਬੇ ਨੂੰ ਇਹੋ ਜਿਹਾ ਗਾਣਾ ਵਿਖਾ ਕੇ ਜਿਹੜਾ ਹਰ ਸਾਲ ਸਾਡੇ ਦਰਬਾਰ ਤੇ ਚੱਲਦਾ ਰਹੇ ਸਾਡੇ ਮਲੰਗ ਬਦਲਣਗੇ ਤੇਰੇ ਫੈਨ ਬਦਲਣਗੇ ਵਿਖਾ ਦੇ ਗੁਜਰਾਂ ਨੂੰ ਬੜੀਆਂ ਆਫਰਾਂ ਨੇ ਬਾਕੀ ਕੌਮਾਂ ਢਿੱਲੀਆਂ ਜੋ ਗੁਜਰਾਂ ਤੋਂ ਮੱਝਾਂ ਹੁੰਦੀਆਂ ਤੁਹਾਡੇ ਕੋਲ ਆਪਣੀ ਖੋਤੀ ਨਹੀਂ ਬੱਚੀ ਜਾ ਰਹੀ ਹੈ ਔਲਾਦ ਲੈ ਕੇ ਆ ਰਹੀ ਬਜ਼ੁਰਗੋ ਬਾਬਾ ਜੀ ਉਹ ਮੇਰਾ ਬਾਬਾ ਜੀ ਬਾਬਾ ਜੀ ਤੁਹਾਡੇ ਸਾਹਮਣੇ ਬੱਚੀ ਲੈ ਗਏ ਨਾ ਤੁਸੀਂ ਢਿੱਲੇ ਹੋ ਹਾਂ ਤੀਜਾ ਨਾ ਮਤੇ ਉਹ ਨਜਮਾ ਵਾਹ ਸਾਹਿਬ ਜੀ ਸਾਨੂੰ ਸਫਾਈ ਤੇ ਲਾਈ ਰੱਖਿਓ ਯਾਰ ਤੁਸੀਂ ਕੀ ਮਜ਼ਾਕ ਬਣਾਇਆ ਹੋਇਆ ਹੈ ਓਏ ਪਠਾਨ ਓਏ ਕੀ ਬਾਤ ਹੈ ਯਾਰ ਓਏ ਅੱਗੇ ਨਾ ਆਈ ਓਏ ਕਿਉਂ ਜੀ ਓਏ ਸਾਨੂੰ ਸਾਡੇ ਵੱਡਿਆਂ ਨੇ ਦੱਸਿਆ ਜਿੱਥੇ ਪਠਾਨ ਤੇ ਖੋਤਾ ਵੇਖੋ ਥੱਲੇ ਬਹਿ ਜਾਓ ਕਿਉਂ ਜੀ ਉਹ ਭਾਈ ਖੋਤਾ ਲੱਤ ਮਾਰਦਾ ਪਠਾਨ ਮੱਤ ਮਾਰਦਾ ਉਹ ਚੱਕ ਯਾਰ ਐਵੇਂ ਕਿਸੇ ਨੇ ਤੈਨੂੰ ਡਰਾਇਆ ਹੋਇਆ ਹੈ ਅੱਛਾ ਜੀ हम सादा पिटान है ओए तू सादा है हम नहीं ऐसा जो लड़कों को ऐसे ऐसे करे पकड़ के ऐसे करे सालिया करे भी जान दे कहना ऐसा नहीं यार हम सादे कादा सादा तू आ जाओ बस हम दिन को बाय बाय और रात को हमने ड्यूटी पे जाना होता है यार शुक्र है ड्यूटी का नाम ले आई इतना घबराया हुआ है मुझसे पहले भी कोई पठान हो के गया तेरे तो पहले पठान कोई नहीं होके गया हाँ जी मैनू तुहाडे मंशूर दा पता है क्या पता है सालियो तुहाडे पेशावर ते परिंदे एक पर नाल उड़दे ने मैं पिशोर गया उत्थे देखा कबूतर एक पर नाल उड्डे पिया अच्छा कबूतर नूं उड़न देना कां नूं की वक्त पे है जा फिर मेरा कां चिटाई चवल आदमी इधर आओ इधर आओ इधर आज 3 महीने दा अगे 3 कदा डरे होया यार पठान दे पिछों लंघो ना भाई चवल आदमी चवल आदमी यार 3 महीने दा चौकीदार दियो और की चौकीदारा दियो तेनू आज मेरा रकम दियो नहीं ते फिर दियो दे मेरा पैसा 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 मिल जाएगा पैसा तुसी की मजाक बनाया है अल्लाह माफ करे पुठी कौम होए की पुठी कौम है तुसी दुनिया दी वाहद कौम हो हां जी जिन्हां ने पंजाबियां नू भी मिलावट करनी दस दित्ती कैसे सालियो मकई च छोले भुनदे हो आ मिलावट नहीं ओ एदा पुन्नना वेख तू एडी को मकई हुंदी ने पुन्न पुन्न के किड्डा पुल्ला बना देईदा पुल्ला बनाते अल्लाह माफ करे ओ बंदा तुहाडियां फिल्मां नहीं वेख सकदा क्यों जी ओ यार फिल्मां ते एक साइड ते रह गईयां बंदा पोस्टर वेख के शर्मिंदा हुंदा पोस्टर देखो गौर नाल लगदा घड़े मुंदे मारे ने ये अपनी पंजाबी फिल्मां दे भी पोस्टर वेखे जी की है लगदा किसी ने प्यालियां मुंदियां मारियां होईयां तेरे सदके जावां ओ एक गल ते दसो हां जी ए तुहाडियां हीरोइनां पब्लिक अल मुंह क्यों नहीं करदियां ओ बा पढ़दा हुंदियां ने ना वाह ਤੁਹਾਡੇ ਸਦਕੇ ਜਾਵਾਂ ਓਏ ਸਾਡੀਆਂ ਪੰਜਾਬੀ ਫਿਲਮਾਂ ਨੇ ਉਹਨਾਂ ਚ ਅਸਲਾ ਚੱਲਦਾ ਗੋਲੀਆਂ ਚੱਲਦੀਆਂ ਆ ਸ਼ੂ ਸਾਲੇ ਤੁਹਾਡਾ ਤੇ ਅਸਲਾ ਹੀ ਪੁੱਠਾ ਚੱਲਦਾ ਆ ਸ਼ੂ ਇਹ ਜਿਹੜਾ ਆਖਰੀ ਫੈਰ ਕੀਤਾ ਇਹ ਕਿੱਥੋਂ ਪਰਵਾਇਆ ਸਹੀ ਕਿੱਥੋਂ ਪਰਵਾਇਆ ਐ ਤਮੀਜ਼ ਨਾਲ ਚਵਲ ਆਦਮੀ ਐ ਅਸਲਾ ਹੀ ਗੰਦਾ ਸਾਡੀਆਂ ਫਿਲਮਾਂ ਨੁਕਸ ਕਰਨਾ ਤੁਹਾਡੀ ਵੀ ਫਿਲਮ ਦੇਖੀ ਹੈ ਮੈਂ ਕਿਹੜੀ ਉਹ ਕੀ ਤੁਸੀਂ ਫਿਲਮ ਬਣਾਇਆ ਯਾਰ ਮੂਲੀ ਜੱਟ ओ भाई मौला जट वही तेरे वाला यार मूली जट ओ मौला जट उसमें जो वो तुम्हारी हीरोइन है वो शफकत चीमी शफकत हेलो विलन है दसो घोड़े ते बैठ के आ रहे होंगे पता ही नहीं चलता घोड़ा नीचे है कि ऊपर है घोड़ा नीचे है ऊपर है ओ हाले ਤੁਹਾਡੇ ਦਾ ਬੰਦਾ ਗਾਣੇ ਨਹੀਂ ਸੁਣ ਸਕਦਾ और इतना दिल पेशावरी गाने होंगे यार तेनू की हो गया तमीज ही नहीं है ਚੰਗੇ ਦਿਲ ਪਿਸ਼ਾਵਰੀ ਗਾਣੇ ਨੇ ਹਾਂਜੀ ਉਹ ਅਜੀਬ ਜਿਹੇ ਗਾਣੇ ਹੁੰਦੇ ਨੇ ਦਾਗਾ ਰੋੜਾ ਬਈ ਬਈ ਦਾਗਾ ਰੋੜਾ ਬਈ ਬਈ ਦਾ ਪੰਮ ਪੰਮ ਦਾ ਪੰਮ सुला मारी या तो इल्ली ना हो नहीं नहीं ये ना मारी नो ना मारी ਉਹ ਪਰੇ ਮਾਰਾ तू एक कारी पंप पंप कर पैसा छड़िया तेनू यार ये ਤੇਰੀ ਖੈਰ ਹੋਵੇ ਮੈਂ ਇੱਕ ਵਾਰੀ ਤੈਨੂੰ ਮਿਲਾਂ ਹਾਂਜੀ ਬਾਅਦ ਚੋਂ ਮੇਰੇ ਘਰ ਦੇ ਮੈਨੂੰ ਹਸਪਤਾਲ ਮਿਲਾਵਾਂ और यार कुछ नहीं होता यार 2 मिनट की तकलीफ है सारी जिंदगी का आराम है यार ਆ ਤੂੰ ਇਹ ਗੱਲੋਂ ਠੀਕ ਕਰਨਾ ਇੱਕ ਵਾਰੀ ਤਕਲੀਫ ਬਾਅਦ ਚੋਂ 500 ਦਾ ਕਾਰੀਗਰ ਮੈਂ साडी फिल्मा गाने च नुक्स कर दियो
ਆਪਣੇ ਤੁਸੀਂ ਪੰਜਾਬੀ ਲੋਕ ਗਾਣੇ ਵੇਖੇ ਨੇ ਕਿਸ ਦੇ ਬਣਾਉਂਦੇ ਹੋ? ਇਹ ਸਹੀ ਗਾਣੇ ਨੇ ਸਾਡੇ। ਐ ਤੁਸੀਂ ਕੀ ਗਾਣਾ ਬਣਾਇਆ? ਮੈਂ ਅੰਬ ਚੂਪਣ ਲਈ ਗਈ ਤੇ ਬਾਗ ਵਿੱਚ ਪੜੀ ਗਈ। ਹਾਂ। ਉਹਨੂੰ ਜੋ ਪਤਾ ਹੈ ਮਾਲੀ ਉਹੋ ਜਿਹਾ ਘਾਟ ਟੰਡੇ ਕਰਕੇ ਕਿਉਂ ਨਹੀਂ ਚੂਪਦੀ ਹੈ? ਇਹ ਕੀ ਗਾਣਾ ਬਣਾਇਆ? ਮੰਜੀ ਦੇ ਵਿੱਚ ਡਾਂਗ ਫੇਰਦਾ ਉਹ ਥੱਲੇ ਯਾਮਾ ਫੇਰੇ। ਇਹ ਕੀ ਗਾਣਾ ਬਣਾਇਆ? ਚੱਲੀ ਸਾਵਾਂ ਦੀ ਨੇੜੀ ਤੇ ਅਨਾਰ ਹਿਲ ਗਏ। ਇਹ ਸਿਰਫ ਅਨਾਰ ਹੀ ਹਿਲਦੇ ਨੇ, ਕੇਲੇ ਦੇ ਬੂਟੇ ਨੂੰ ਕੋਈ ਫਰਕ ਨਹੀਂ ਪੈਂਦਾ। ਇਹ ਤੁਸੀਂ ਕੀ ਗਾਣਾ ਬਣਾਇਆ? ਮੇਰਾ ਐਸਾ ਬਟਨ ਦਬਾ ਦੇ, ਮੇਰਾ ਘੰਟੀ ਕੜਕੇ। ਕਿਹੜਾ ਤੇਰੀ ਬੇਬੇ ਨੇ ਅੰਦਰੋਂ ਵੈਰਨ ਕਰਵਾਇਆ ਹੋਇਆ ਹੈ? ਇਹ ਕੀ ਗਾਣਾ ਬਣਾਇਆ? ਇੱਕ ਲੱਤ ਚੁੱਕਾਂ ਤੇ ਅਨੇਰ ਪਾ ਦੀਆਂ, ਦੂਜੀ ਲੱਤ ਚੁੱਕਾਂ ਤੇ ਸਵੇਰ ਪਾ ਦੀਆਂ। ਕਿਹੜਾ ਤੇਰੀ ਬਾਜੀ ਨੇ ਲੱਤਾਂ 'ਚ ਸੂਰਜ ਲੁਕਾਇਆ ਹੋਇਆ ਹੈ? ਆ ਜੋ ਵੀ ਹੈ ਨਾ, ਤੁਸੀਂ ਮੱਥੇ ਨਾ ਲੱਗੋ। ਓਏ ਆਮ ਬਹਾਦਰ ਕੌਮ ਹੈ, ਮਾਰਾ ਕਦਰ ਕੀਆ ਕਰੋ। ਉਹ ਕਾਹਦੇ ਤੁਸੀਂ ਬਹਾਦਰ ਹੋ? ਬਹਾਦਰ ਕੌਮ ਹੈ। और चाहते पाकिस्तान च पहला वर्ल्ड कप किन्ने लियांदा? ਕਿੰਨੇ ਲਿਆਂਦਾ? इमरान खान पठान। ਪਠਾਨ। पाकिस्तान च पहले एटमी बम किन्ने बनाया? ਕਿੰਨੇ ਬਣਾਇਆ? डॉक्टर कदीर खान पठान। ਅੱਛਾ। 10 साल बाद तेरी भैन घर बच्चा होया हाँ। किदी वजह तो? गुल खान पठान। ਵਰਲਡ ਕੱਪ ਕਿੰਨੇ ਲਿਆਂਦਾ? इमरान खान पठान ने। ਐਟਮ ਬੰਬ ਕਿੰਨੇ ਬਣਾਇਆ? वो भी पठान सी। ਸਾਡੇ ਮੁਲਕ ਚ ਚਰਚ ਕਿੰਨੇ ਲਿਆਂਦੀ? ਉਹ ਵੀ ਪਠਾਨ ਹੈ। ਹੈ ओ कुत्ते दे आ बच्चे इन्ने तो पैसे नहीं मिलने जिन्नी जोर दी जुत्ती मारना तो। ਪੈਸੇ ਮਿਲਣ ਨਾ ਮਿਲਣ, ਲਾਫਟਰ ਤਾਂ ਮਿਲਣ ਦੇ ਨਹੀਂ। घटिया आदमी। हम बहादुर कौम है, इज्जत किया करो। ਇੱਜ਼ਤ ਕੀਆ ਕਰੋ। ਕਾਹਦੇ ਤੁਸੀਂ ਬਹਾਦਰ ਹੋ? ਕਹਿੰਦਾ ਸੀ ਬਹਾਦਰ ਕੌਮ ਆ ਤੇ ਆਪਣੇ ਪਕਾਨੇ ਬੱਚਿਆਂ ਕੋਲੋਂ ਪੜਵਾਉਂਦੇ। ਇਹ बच्चे ਬਹਾਦਰ वाला आदमी हम बच्चों से गुब्बारा इसलिए पढ़वाता है कि बच्चों का निशाना ठीक हो, जी। ताकि काफिर हमारे मुल्क की तरफ देखे, पाकिस्तान का बच्चा बच्चा डट कर मुकाबला करे। जबल ਜਿੰਨੀਆਂ ਅੱਛੀਆਂ ਗੱਲਾਂ ਕਰਨ ਦੇ ਨਾ ਤੂੰ ਪਠਾਨ, हाँ जी। ਤੈਨੂੰ ਕਿਥੇ ਜਲਸੇ ਚੋਂ ਗੋਲੀ ਵੱਜਣੀ ਉਹ। गोली ते वज सकती है, तू मान जाए। ਮੰਨ ਜਾ ਪਰੇ ਮਾਰੇ। होया की है? हम बहादुर कौम ਆਏ है। ਅਸੀਂ ਬਹਾਦਰ ਆ, ਪੰਜਾਬੀ ਬਹਾਦਰ ਹੈ। बहादुर है। ਹਾਂ ये उठा के दिखाओ। ਲੋ ਦੱਸਾਂ ਦਾ ਨੋਟ। उठा। ਉਹ ਕੋਈ ਉੱਥੇ ਭਾਰੀ ਚੀਜ਼ ਸੁੱਟ ਜਿਹੜਾ ਮੈਨੂੰ ਚੁੱਕ ਲਗੇ, ਵੀ ਪਤਾ ਲੱਗੇ ਕਿ ਚੁੱਕਣੀ ਹੈ ਤੇ 1 ਮਿੰਟ 'ਚ ਚੁੱਕੇ ਜਾਣੇ। ये तो ਗੱਲ चुकेगा तो तेनू गाजी दा खिताब मिलेगा। ਲਾ ਚੁੱਕਾਂਗਾ। लोशी काम ठीक है में डरे हुए हैं यार। 1 ਮਿੰਟ ਚੁੱਕਾਂਗੇ। ये क्या कर रहा है? ਤਹਫੁਜ਼। तेनू शायद किसी ने ये नहीं दसिया कि सला जी तक के कोई तपस नहीं होता। ਜੋ ਵੀ ਹੈ ਅਸੀਂ ਚੁੱਕਾਂਗੇ। लोशी ਲੋਸ਼। उठाओ 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 उठाओ, इजी हो जाओ, इजी। उठा लो तो तुम्हारा है। ਹਾਂ बच गया ते गाजी, मार गया ते शहीद। ਲੈ ਫਿਰ ਮੈਂ ਵੀ ਪੰਜਾਬੀ ਹਾਂ, ਤੈਨੂੰ ਖੋਚਲ ਪੁਣਾ ਬਹਾਨਾ ਪੈਣਾ ਹੀ ਹੈ। ਤੱਕ वो तेरा भला हो जाए। केवल आदमी इधर से उठाया, इधर से उठाए। ओए स्वाद आ गया ये बादशाह। ਸਵਾਦ ਆ, ਤੂੰ ਸਾਰੇ ਅੰਬੈਸਡਰ ਕਸ਼ ਆਏ ਨੇ। ਸਵਾਦ ਆ ਗਏ ਬਾਦਸ਼ਾਹ। ਚੱਲ ਬਾਹਰ ਖੜੋ, ਨੇੜੇ ਹੋਈ ਜਾਂਦੇ ਹੈ। गाल सुन, मेरा रकम दियो। हाँ। नहीं तो मैनू दियो मेरा रकम। छोटा भाई है। ਓਏ ਤਮੀਜ਼ ਨਾਲ, ਮੇਰਾ ਕੋਈ ਛੋਟਾ ਭਰਾ ਨਹੀਂ। क्यों नहीं है यार? ਮੈਂ ਇਕੱਲਾ ਹੀ ਹਾਂ। ਚੱਲ। और नहीं यार, छोटा भाई होना चाहिए ना। ਉਹ ਨਹੀਂ ਆ ਛੋਟਾ ਭਰਾ। ਤੈਨੂੰ ਕਿੰਨੀ ਵਾਰੀ ਕਿਹਾ 4 ਭੈਣਾਂ ਨੇ, ਇਕੱਲਾ ਭਰਾ ਮੈਂ। ਚੱਲ ਤੇ ਕਿਸੇ ਨੂੰ 2 ਪੈਣਾ ਦੇ ਕੇ 1 ਪਾਈ ਨਹੀਂ ਲੈਣਾ ਭਾਈ ਯਾਰ। ਲੈ ਓਏ ਆਪੋ ਕਿਤੇ ਲੜਾਈ ਹੋ ਜਾਂਦਾ, ਮਗਰ ਵੀ ਤੇ ਕੋਈ ਆਉਣ ਵਾਲਾ ਹੋਣਾ ਚਾਹੀਦਾ। ਤਮੀਜ਼ ਨਾਲ। ਮੈਂ ਭੁੱਲ ਜਾਣਾ ਕਿ ਤੂੰ ਪਠਾਨ ਪਠੂਨ ਹੈ। और चल तू तेनू की ऐसी की होया? लोशी काम ठीक है यार। अच्छा मैं हुन गेट दे के खड़ा, जिन्नी देर तक तुसी मेरा रकम नहीं देना, अच्छा। मैं इतने ही ड्यूटी देंगा। ਤੂੰ ਇੱਥੇ ਡਿਊਟੀ। हाँ, लड़की लोग तो अंदर आ जाएगा। हाँ। लड़कों का थोड़ा मसला होगा, वो तलाशी मलाशी लेना आउंदा ना यार। ਅੱਛਾ। अच्छा इस घर दे विच और कोई लड़का है? ਹਾਂ ਹੈ ਸਾਡਾ ਸਾਹਿਬ। और ते नहीं किते लोशी काम ठीक है। ਕੰਮ ਠੀਕ ਹੈ। ਵਾਹ ਇਹ ਪਠਾਨ ਕਿੱਥੋਂ ਪੇਸ਼ ਪੈ। ਇਹ ਕੌਣ ਆ ਗਿਆ? ਪਾਣੀ ਬੰਨੇ ਬੰਨੇ ਬਈ ਜਾਨਾ। ਚੁੱਪ ਕੇ ਰੱਖ। ਲੋਕੀ ਕਹਿੰਦੇ ਮਰਜ਼ ਲੱਗੀ, ਦੁੱਖ ਸਜਣਾ ਦਾ ਲੈ ਜਾਂਦਾ। ਵਾਹ ਵਾਹ।
ਸਲਾਮੁਅਲੈकुम ਭਾਈਜਾਨ। ਵਾਲੇਕੁਮ ਸਲਾਮ। ਇਹ ਹੈ ਹੀ ਕਿਸੇ ਕੁੱਤੇ ਦੇ ਪੁੱਤਰ ਨੇ। ਕੀ ਹੋਇਆ? ਬੜਾ ਗੁੱਸਾ ਭਾਈਜਾਨ, ਦੋ ਬੰਦੇ ਆਪਸ ਵਿੱਚ ਲੜਨ ਦੇ ਨੇ। ਅੱਛਾ। ਇੱਕ ਕਹਿੰਦਾ ਪਹਿਲੇ ਟੈਕਸੀ ਮੈਂ ਕੱਢਣੀ, ਹਾਂ। ਦੂਜਾ ਪਹਿਲੇ ਕਹਿੰਦਾ ਟੈਕਸੀ ਮੈਂ ਕੱਢਣੀ। ਅੱਛਾ। ਉਹ ਟੈਕਸੀਆਂ ਤੇ ਉਹ ਕੱਢਦੇ ਜਿਹਦੀਆਂ ਆਪਣੀਆਂ ਟੈਕਸੀਆਂ ਹੁੰਦੀਆਂ। ਆਹੋ। ਤੇ ਕੱਢਦਾ ਕਿਉਂ ਨਹੀਂ? ਕਰਦਾ ਅਰੇ ਇਹ ਹੈ ਹੀ ਕਿਸੇ ਕੁੱਤੇ ਦੇ ਪੁੱਤਰ ਨੇ। ਹੁਣ ਕੀ ਹੋਇਆ? ਬਹੁਤ ਗੁੱਸਾ ਹੈ। ਇਹ ਦੋ ਬੰਦੇ ਆਪਸ ਵਿੱਚ ਲੜੀ ਜਾਂਦੇ। ਹਾਂ। ਇੱਕ ਕਹਿੰਦਾ ਪਹਿਲੇ ਗੰਨਾ ਮੈਂ ਚੂਪਣਾ, ਹਾਂ। ਦੂਜਾ ਕਹਿੰਦਾ ਪਹਿਲੇ ਗੰਨਾ ਮੈਂ ਚੂਪਣਾ। ਬਿਲਕੁਲ। ਉਹ ਗੰਨਾ ਤੇ ਉਹ ਚੂਪਦਾ ਜਿਹਦੇ ਆਪਣੇ ਗੰਨੇ ਚੂਪਦਾ ਹੋਵੇ। ਬਿਲਕੁਲ। ਤੇ ਚੂਪਦਾ ਕਿਉਂ ਨਹੀਂ? ਅਰੇ ਮਾਰੋ। ਇਹ ਕੰਜਰ ਨੇ, ਦੋਵੇਂ ਹੀ ਕੰਜਰ ਨੇ। ਮੈਨੂੰ ਬਹੁਤ ਗੁੱਸਾ ਚੜਿਆ। ਹੁਣ ਕੀ ਹੋਇਆ? ਇਹ ਦੋਵੇਂ ਕੰਜਰ ਆਪਸ ਵਿੱਚ ਲੜੀ ਜਾਂਦੇ। ਹਾਂ। ਇੱਕ ਕਹਿੰਦਾ ਮੈਂ ਕੰਜਰ ਹਾਂ, ਦੂਜਾ ਕਹਿੰਦਾ ਮੈਂ ਕੰਜਰ ਹਾਂ। ਅੱਛਾ। ਉਹ ਕੰਜਰ ਤੇ ਉਹ ਹੁੰਦਾ ਜਿਹਦੀ ਆਪਣੀ ਤਬੀਅਤ ਕੰਜਰਾਂ ਵਾਲੀ ਹੋਵੇ। ਬਿਲਕੁਲ। ਤੇ ਜਾ ਜਾਂਦਾ ਕਿਉਂ ਨਹੀਂ? ਐ ਤਮੀਜ਼ ਨਾਲ ਕੀ ਤਮੀਜ਼ ਨਾਲ ਤੂੰ ਸ਼ਾਇਦ ਮੈਨੂੰ ਲਾ ਰਿਹਾ ਇਹਦੀ। ਈਜ਼ੀ ਲੈਣਾ ਹੋਏਗਾ ਤੂੰ, ਮੇਰੀਆਂ ਤੇ ਅੱਖਾਂ ਬਾਹਰ ਆ ਜਾਂਦੀਆਂ। ਓਏ 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 ਜਦੋਂ ਕਿਸੇ ਦੇ ਪੈਸੇ ਦੇਣੇ ਹੋਣ ਗਿਰੇਬਾਨ ਫੜ ਲੈਂਦੇ ਅਗਲਾ। ਗਿਰੇਬਾਨ। ਭਾਈਜਾਨ ਇਸ ਘਰ ਚ ਕੁੜੀ ਛੁੜੀ ਹੈ? ਕੋਈ ਨਹੀਂ ਕੁੜੀ, ਚਲੋ ਮੈਂ ਡੀਲਰ ਆ ਸਾਲਿਓ। ਖਾਨ ਸਾਹਿਬ ਦੀ ਗੱਲ ਮੰਨਣੀ ਹੈ, ਨਾ ਨਹੀਂ ਕਰਨਾ ਖਾਨ ਸਾਹਿਬ ਨੂੰ। ਅੱਛਾ ਜੀ। ਮੇਰੇ ਉਸਤਾਦ ਨੇ। ਅੱਛਾ। ਹਾਂਜੀ। ਬਹੁਤ ਜੀ। ਭਾਈਜਾਨ ਕੋਈ ਕੁੜੀ ਬੁਲਾਓ ਜਨਾਬ। ਨੁਕਰਾਨੀ ਹੈਗੀ ਏ। ਬੁਲਾ ਦਿਓ, ਬੁਲਾ ਤੁਸੀਂ ਦਿਓ। ਹਾਂ ਸਾਹਿਬ? ਜੀ ਜਨਾਬ। ਉਹਨੂੰ ਵੀ ਸੁਰ ਸਿੱਖਣ ਦਾ ਸ਼ੌਕ ਹੈ। ਅੱਛਾ ਜੀ। ਮੈਂ ਕਿਹਾ ਸੋਨੀਏ ਬਾਹਰ ਹਾਂ ਸਾਹਿਬ ਆਏ ਨਹੀਂ। ਕੀ ਗੱਲ ਹੈ, ਮਰ ਜਾਣਾ, ਕਦੀ ਚੈਨ ਨਾ ਬਹਿ ਦਿੱਤਾ ਹੀ ਮੈਨੂੰ ਹੈ। ਹਰ ਟਾਈਮ ਬੋਲਦਾ ਰਹਿੰਦਾ ਹੈਗਾ। ਤੈਨੂੰ ਕਿਹਾ ਕੁੜੀ ਬੁਲਾ, ਤੂੰ ਝੋਟੀ ਬੁਲਾ ਲਈ ਹੈ। ਪਰਾਂ ਪਰਾਂ। ਮੈਂ ਕਿਹਾ ਇਹ ਔਰਤ ਨੱਚਣਾ ਆਉਂਦਾ ਤੈਨੂੰ? ਆਹੋ। ਸ਼ਰਮ ਤੇ ਨਹੀਂ ਆਉਂਦੀ? ਨੱਚਣਾ ਆਣਾ ਚਾਹੀਦਾ। ਮੈਂ ਬੜੀਆਂ ਬੜੀਆਂ ਕਿਤਾਬਾਂ ਪੜ੍ਹੀਆਂ। ਅੱਛਾ। ਨੱਚਣਾ ਬਰਹਕ ਕੇ। ਕਰਨ ਵਾਲਾ ਉਹ ਕੰਜਰ ਏ, ਤੇ ਕਰਵਾਨ ਵਾਲਾ ਉਹ ਪਟਕੰਜਰ ਏ, ਤੇ ਵੇਖਣ ਵਾਲੇ ਇਹ ਮਾਸੂਮ ਨੇ। ਤੇਰਾ ਕੀ ਖਿਆਲ ਹੈ ਸਾਲੀਏ ਇਹਨਾਂ ਨੂੰ ਕਹਿ ਕੇ ਕੁੱਟ ਖਾ ਲਵਾਂ? ਸਟੇਜ ਵਾਲੀ ਇਹ ਤੇ ਲੋਰੀਏ ਨੇ ਸ਼ੁਰੂ ਵੀ ਇੱਥੋਂ ਹੁੰਦੇ। ਕੀ ਕਹੀ ਤੇਰੀ ਭੈਣ ਨੂੰ, ਕੀ ਕਹੀ ਹੈ? ਸਟੇਜ ਵਾਲੀ। ਇਹ ਨਾ ਸਟੇਜ ਵਾਲੀਆਂ ਕੁੜੀਆਂ ਤੇ ਭਾਜਣ ਮੈਨੂੰ ਬਹੁਤ ਗੁੱਸਾ, ਸੱਚੀ ਗੱਲ ਹੈ। ਕੀ ਗੁੱਸਾ? ਪਹਿਲੇ ਆਹੀ ਮੇਰੇ ਭਰਾ ਡਰਾਮਾ ਵੇਖਣ ਆਉਂਦੇ ਸੀ, ਬੁਕਿੰਗ ਤੋਂ ਆ ਕੇ ਪੁੱਛਦੇ ਸੀ ਪਾਇਨ ਅਮਾਨੁੱਲਾ ਹੈ, ਬੱਬੂ ਬਰਾਲ ਹੈ, ਮਸਤਾਨਾ ਹੈ। ਜਦੋਂ ਦੀਆਂ ਇਹ ਆਈਆਂ ਬੁਕਿੰਗ ਤੋਂ ਆ ਕੇ ਪੁੱਛਦੇ ਹੀ ਐ ਨੇ, ਹੈਲੋ ਕੁਛ ਵਹਾਂਦੇ ਵੀ ਹੋ ਕਿ ਨਹੀਂ? ਪਰ ਮੈਨੂੰ ਬਹੁਤ ਗੁੱਸਾ ਇਹਨਾਂ ਤੇ ਕਸਮ। ਕੀ ਗੁੱਸਾ ਹੈ? ਇਹ ਸਕੂਲੇ ਜਾ ਕੇ ਪੜ੍ਹਦੀਆਂ ਹੁੰਦੀਆਂ ਸੀ। ਹਾਂ। ਲੱਪੇ ਆਤੀ ਹੈ ਦੁਆ ਬਨ ਕੇ ਤਮੰਨਾ ਮੇਰੀ, ਤੇ ਡਰਾਮਿਆਂ ਚ ਆ ਕੇ ਡਾਇਰੈਕਟ ਹੀ ਗਾਣਾ, ਨੇੜੇ ਆ ਜ਼ਾਲਮਾ ਵੇ ਮੈਂ ਠਰ ਗਈਆਂ ਤੇਰਾ ਖਾਨਾ ਖਾ। ਹੁਣ ਨਾ ਘਬਰਾ ਨਾ ਸਟੇਜ ਵਾਲੀਆਂ ਕੁੜੀਆਂ ਤੋਂ। ਅੱਛਾ। ਹਾਂਜੀ ਇਸਲਾਮੀ ਹਕੂਮਤ ਆ ਗਈ ਹੈ। ਅੱਛਾ। ਅਗਲੇ ਨੇ ਥੋਦੀਆਂ ਤੋਂ ਤਲਵਾਰ ਮੰਗਾਈ ਹੈ। ਹਾਂ। ਜਿੱਥੇ ਨਾ ਕੁੜੀਆਂ ਨੇ ਇੰਜ ਕੀਤਾ ਉੱਥੇ ਹੀ ਯੱਲਾ ਹੋ ਪਿਆ ਇਹ। ਖਾਨਾ ਖਰਾਬ। ਬੋਲ। ਯਾਰ ਕਿਸੇ ਨੂੰ 1000 ਦਾ ਨੋਟ ਚਾਹੀਦਾ। ਮੈਨੂੰ ਚਾਹੀਦਾ ਹੈ। ਯਾਰ ਨਜ਼ਰ ਆਈਏ। ਅਰੇ ਮਾਰੋ। ਮੈਨੂੰ ਬਹੁਤ ਗੁੱਸਾ ਹੈ ਜਨਾਬ ਇਹਨਾਂ ਕਿਉਂ? ਕੁੜੀਆਂ ਤੇ। ਇੰਨਾ ਕੁ ਗੁੱਸਾ ਹੈ ਨਾ, ਇਹਨਾਂ ਨੂੰ ਕਿਹਾ ਜਾਏ ਨਾ ਸਕੂਲੇ ਜਾ ਕੇ ਬੱਚੇ ਪੜਾਓ ਤੇ ਬੱਚੇ ਵੀ ਨੱਚ ਕੇ ਪੜਾਉਂਦੀਆਂ। ਕਿਵੇਂ? प्यारे बच्चों किताबें खोलो, प्यारे बच्चों किताबें खोलो, सबक पढ़ो अमानत का। प्यारे बच्चों बस्ती खोलो, तख्तियां कड्डो, लिखा मारो, उत्ते लिखो अड़बे अड़बे अड़बे। केड़ी है ना पेतली? ਓਏ हाँ ਜਿਵੇਂ ਤੂੰ ਅੱਲਾ ਪੇ ਲਿਖਣ ਡਿਆ ਹੈ ਨਾ, आहो ਤੇਰੀ ਬੇਚ ਨੁਕਤਾ ਪਾ ਜਾਣਾ। बहुत गुस्सा है ना ते खुदा दी कसम की गुस्सा है? इन्ना को गुस्सा इन्हां नु कहा जाए ना खबरां पढ़ो ते खबरां भी नाच के पढ़न। और किने? आज फैसलाबाद च दो गड्डियां आपस च टकराइयां, ढिस ढिस। आज मुल्तान च बड़ी बारिश होई, ओ ते खबरां वाला कहंदा भैन बारिश पा तू ते गड़े सटन नहीं। ठीक है जब मेरे अल्लाह मैं मुक्का मार के 200 का रोड नहीं अरे मार आ जेड़ा अंदर बना के आई है। खाना बहुत खराब। बहुत गुस्सा है इन्होंने, कहा जाए ना वकील बन के केस लड़ो। हाँ। ते केस भी नच के लड़ दी। अच्छा जज साहब मेरा मुजरम बेगुनाह है बेगुनाह है बेगुनाह है। ਉਹ ਤੇ ਜੱਜ ਕਹਿੰਦਾ ਇਹਦੇ ਮੁਜਰਮ ਨੂੰ ਛੱਡ ਦਿਓ, ਮੈਨੂੰ ਹੱਥ ਕੜੀ ਲਾ ਲਓ। ਇਹਨਾਂ तू है कौन है? ਮੈਂ ਜਨਾਬ ਮਰਾਸੀ ਹੈ ये ਆ ਜਾਣਾ ਭਾਟੀ ਵਾਲੇ, ਜਾਣਾ ਜਗ੍ਹਾ ਹੈ ਨਹੀਂ, ਬੰਬੂ ਤੇ ਆਇਆ। मार ਹਾਂ ਕੀ ਇਰਾਦਾ ਫਿਰ? ਆ ਹਾਂ ਸਾਹਿਬ, बैठने हाँ जी ਹਾਂ ਸਾਹਿਬ, हाँ जी ਇਸ ਤੋਂ ਪਹਿਲੇ ਕਿ ਘਰ ਚ ਆ ਕੇ ਮਾਲਕ ਸਾਹਿਬ ਮੈਨੂੰ ਮਾਰਨ ਜੁੱਤੀਆਂ। ਹਾਂਜੀ। ਮੈਂ ਤੁਹਾਨੂੰ
ਕਮਰਾ ਵਹਾ ਦੇ ਆਓ ਜਨਾਬ ਆਓ ਆਇਓ ਜਾਓ ਜੀ ਜਾਓ ਤੂੰ ਵੀ ਅੰਦਰ ਜਾ ਕੇ ਘਰ ਦੇ ਵਿੱਚ ਮਰਾਠੀ ਆ ਗਏ ਨੇ ਬੱਕਰੀਆਂ ਸ਼ਕਲਾਂ ਦੀ ਆਣ ਲੱਗ ਪਏ ਚਲੋ ਹਾਏ ਮੇਰਾ ਖਸਮ ਤੇ ਬੜਾ ਹੀ ਢਿੱਲਾ ਹੈ। ਮੇਰਾ ਦਿਲ ਕਰਦਾ ਕਿ ਮੈਂ ਤੇ ਕਿਸੇ ਸਹਜੇ ਬੰਦੇ ਨਾਲ ਫੜ ਜਾਵਾਂ। ਪਤਾ ਨਹੀਂ ਕਿਦੋਂ ਕੋਈ ਹਕੀਮ ਸਾਹਿਬ ਹਕੀਮ ਸਾਹਿਬ ਨੇ ਬਸ ਇਹ ਬਚੀ ਹੈ ਜੀ। ਨਹੀਂ ਜਿਹਦਾ ਇਲਾਜ ਕਰਨਾ ਉਹ ਅੰਦਰ ਹੈ। ਨਹੀਂ ਮੈਂ ਤਾਂ ਕਹਿੰਦਾ ਪਹਿਲੇ ਇਹਦਾ ਇਲਾਜ ਕਰਾਓ ਮੇਰੇ ਤੋਂ। ਨਹੀਂ ਐਡਾ ਵੀ ਛੇਤੀ ਇਹਦਾ ਨਹੀਂ ਕਰਨਾ। ਕਰਾਓ ਇਲਾਜ। ਇਹਦੇ ਆਲੇ ਦੁਆਲੇ ਕੋਈ 4 ਬੱਚੇ ਘੁੰਮਣ ਦੇ ਹੁਣ ਤੂੰ ਵੀ ਕੋਈ ਦਿਹਾੜੀਦਾਰ ਹੋਵੇ ਬਗੈਰ ਤਾਂ ਹਕੀਮ ਸਾਹਿਬ ਮੈਂ ਤੁਹਾਨੂੰ ਲੈ ਕੇ ਆਇਆ। ਤੂੰ ਮੈਨੂੰ ਲੈ ਕੇ ਆਣਾ ਤੇਰਾ ਇੰਨਾ ਹੀ ਕੰਮ ਸੀ ਬਸ। ਇਹ ਹਕੀਮ ਸਾਹਿਬ ਇਹ ਨਾ ਸਮਝਣਾ ਕਿ ਸਾਈਕਲ ਤੋਂ ਉਤਰੇ ਨੇ। ਹਾਂਜੀ। ਇਹਨਾਂ ਨੇ ਇੱਕ ਬੰਦੇ ਦਾ ਇਲਾਜ ਕੀਤਾ ਉਹਨੇ ਇਹਨੂੰ ਹਾਰ ਪਾਇਆ। ਹਾਂ ਸਾਈਕਲ ਤੋਂ ਨਹੀਂ ਉਤਰਿਆ ਹਾਲੇ ਤੇ ਸਾਈਕਲ ਲੱਭਣ ਦੇ ਆ ਜੀ। ਮੇਰੇ ਕੋਲ ਹੈ ਹੀ ਕਿ ਸਾਈਕਲ ਹਕੀਮ ਸਾਹਿਬ ਹਾਂਜੀ ਪਰ ਉਹਦੀ ਗੱਦੀ ਨਹੀਂ ਜੇ। ਤੇ ਕੋਈ ਨਹੀਂ ਤੂੰ ਮੈਨੂੰ ਨਹੀਂ ਜਾਣਦਾ ਮੈਂ ਕੈਂਚੀ ਚਲਾ ਲੈਣੀ। ਉਹ ਕਿਵੇਂ ਉਹ ਦੱਸ ਤੇ ਕੋਈ ਪੁੱਛਣਾ ਤੇ ਮੈਂ ਕਾਹਦਾ ਹਕੀਮ ਆ। ਮੇਰੀ ਗੱਲ ਸੁਣੋ ਉਹ ਚਮੜੇ ਦਵਾਈਆਂ ਤੇ ਮੈਂ ਆਪਣਾ ਗੱਲ ਇਹ ਸੁਣ ਮੇਰਾ ਕਜ਼ਨ ਸਾਰੀਆਂ ਗੱਲਾਂ ਜਾਣਦਾ। ਮੇਰਾ ਬੰਦਾ ਢਿੱਲਾ ਤੇ ਠੰਡਾ ਰੱਜ ਕੇ ਹਾਂਜੀ ਰੱਜ ਕੇ ਉਹ ਠੰਡਾ। ਹਾਂ, 10 ਬਰਫ਼ ਵਿੱਚ- ਸਾਲ ਹੋ ਗਏ ਬਰਫ਼ ਨੇ। ਵਿੱਚ ਲੱਗਿਆ ਹੈ। ਬਰਫ਼ ਹਾਂ ਠੰਡਾ ਬਰਫ਼ ਵਿੱਚ ਲੱਗਿਆ 10 ਸਾਲ ਹੋ ਗਏ ਨੇ ਇੰਗਲੈਂਡ ਹੈ ਕਿ ਆਏ ਮੇਰੇ ਘਰ ਔਲਾਦ ਨਹੀਂ ਹੋਈ। ਮੈਂ ਮਹੱਲੇ ਦੇ ਬੜੇ ਫੇਰੇ ਪਾਏ ਪਰ ਕੋਈ ਖੈਰ ਨਹੀਂ ਪਈ। ਨਹੀਂ ਹੁਣ ਹਕੀਮ ਮੈਂ ਠੀਕ ਲੈ ਕੇ ਆਇਆ ਪਹਿਲੇ ਸਹੀ ਬੰਦੇ ਨਹੀਂ ਮਿਲੇ ਜੀ ਹਕੀਮ ਸੀ। ਅੱਛਾ ਜੀ ਹੁਣ ਮੈਂ ਸਹੀ ਹਕੀਮ ਲੈ ਕੇ ਆਇਆ ਇਲਾਜ ਹੋਏਗਾ ਆ ਠੀਕ ਮੇਰੇ ਹੋ ਸਿਹਤ ਜਾਏਗਾ। ਨਾਲ ਮੈਨੂੰ ਆਪਣੀ ਦਵਾਈ ਲੜ ਗਈ। ਉਹ ਮੈਂ ਗਾ ਬੈਠਾ ਮੈਨੂੰ ਨਹੀਂ ਸਮਝ ਆਈ। ਉਹ ਦਵਾਈ ਦਾ ਪਰਹੇਜ਼ ਇਹ ਸੀ ਕਿ ਖੁਸਰੇ ਦੇ ਕੋਲੋਂ ਨਹੀਂ ਸੀ ਲੰਘਣਾ। ਓ ਹੋ ਤੇ ਮੈਂ ਤੇ ਉੱਥੇ ਬਹਿ ਕੇ ਉਹਦੇ ਗਾਣੇ ਸੁਣਦਾ ਰਿਹਾ। ਉਹ ਮੇਰੀ ਦਵਾਈ ਫਿਰ ਮੈਨੂੰ ਲੜ ਗਈ ਜੀ। ਉਹ ਪਰਹੇਜ਼ ਸੀ ਕਿ ਪਿੱਛੋਂ ਨਹੀਂ ਲੰਘਣਾ। ਹੈ ਇਹ ਹਕੀਮ ਨੇ ਤੂੰ ਮੈਨੂੰ ਦੱਸੀ ਓਏ ਉਹ ਪਹਾੜੀ ਇਲਾਕੇ ਦੇ ਆ ਬਗੈਰਤਾ। ਇਹ ਮੈਂ ਕਿਹਾ ਇਹ ਸਾਡੇ ਘਰ 'ਚ ਕਾਹਦਾ ਰੌਲਾ ਪਿਆ ਇਹ ਕੌਣ ਨੇ ਹਕੀਮ ਉਹ ਸਾਲਿਆ ਤੂੰ ਆਪ ਜਾ ਕੇ ਦਵਾਈ ਲੈ ਜਿਸ ਤਰ੍ਹਾਂ ਦੀ ਤੇਰੀ ਸਿਹਤ ਹੈ ਤੂੰ ਹਕੀਮ ਹੀ ਬਣ ਗਿਆ ਇਹਦੀ ਸਿਹਤ ਤੇ ਨਹੀਂ ਜਾਣਾ। ਤੂੰ ਸਿਰਫ ਬੱਚੀ ਹੈ ਤੇ ਛੱਡ ਕੇ ਜਾ। ਹਕੀਮ ਸਾਹਿਬ ਬੱਚੀ ਕੀ ਛੱਡਾ ਇਹਦੀ ਸਿਹਤ ਵੇਖੋ ਹਸਪਤਾਲ ਚਲਾ ਗਿਆ ਖੂਨ ਦੇਣ ਵਾਸਤੇ। ਅੱਛਾ ਉਹਨੇ ਵਿਚਾਰੇ ਨੇ ਅੱਧੀ ਬੋਤਲ ਕੱਢੀ ਬੇਹੋਸ਼ ਹੋ ਗਿਆ। ਡਾਕਟਰ ਨੇ ਇੱਕ ਬੋਤਲ ਲਾਈ ਦੂਜੀ ਲਾਈ ਤੀਜੀ ਲਾਈ ਤੇ ਹੋਸ਼ 'ਚ ਆ ਕੇ ਡਾਕਟਰ ਨੂੰ ਕਹਿੰਦਾ ਕਿੰਨਾ ਕੁ ਕੱਢਣਾ। ਭਾਈ ਜੀ ਇਹ ਵੀ ਗਿਆ ਖੂਨ ਦੇਣ। ਆਹੋ। ਉਹਨਾਂ ਨੇ ਨਾਲੀ ਵੀ ਨਹੀਂ ਲਾਈ ਖੂਨ ਬੜਾ ਨਿਕਲਿਆ। ਔਰ ਇਹ ਜਬਲ ਦੀ ਸੁਣ ਲਓ ਇਹਨੂੰ ਇੱਕ ਬੰਦਾ ਕਹਿੰਦਾ ਆਪਣੀ ਵਾਲਦਾ ਨੂੰ ਖੁਸ਼ ਰੱਖ ਇਹਨੇ ਉਹਦਾ ਦੂਜਾ ਵਿਆਹ ਕਰਤਾ। ਇਹ ਮੇਰੇ ਭਰਾ ਜੀ ਇਹ ਕੌਣ? ਬਲੰਦਾ ਚੌਧਰੀ ਬਲੰਦਾ ਮੁਕੰਮਲ ਚਵਲ ਆਦਮੀ। ਅੱਛਾ ਤੂੰ ਇਹਦਾ ਭਰਾ ਹੈ। ਆਹੋ। ਮੈਂ ਹਕੀਮ ਆ ਤੂੰ ਫਿਰ ਨਿਕਲ ਜਾ। ਮਗਰ ਇੱਕ ਗੱਲ- ਐਵੇਂ ਹੀ ਇੱਥੇ ਬੈਠਾ ਹੀ ਰਹੇਗਾ। ਹਕੀਮ ਇਹ ਹਕੀਮ ਹੈ ਤੂੰ ਆਹੋ ਕਿਹ ਮੁੰਡਾ ਵੀ ਤੇਰੇ ਨਾਲ ਹੈ? ਇਹ ਤਾਂ ਮੈਨੂੰ ਲੈ ਕੇ ਆਇਆ। ਇਹ ਵਾਕਈ ਹਕੀਮ ਹੈ ਵੀ ਚਿੱਟਾ ਜਿਹਾ ਮੁੰਡਾ ਨਾਲ ਲਈ ਫਿਰਦਾ। ਉਹ ਹਕੀਮ ਆ ਚਵਲੇ ਮੈਂ ਗੁੱਲ ਖਾਂ ਨਹੀਂ। ਗੁਲ ਖਾਨ ਨੇ ਮੈਂ ਆਪ ਹਾਂ ਇਹ ਸਿਰਫ ਹਕੀਮ ਹੈ। ਮੈਂ ਕਿਹਾ ਮੇਰੀ ਗੱਲ ਕੁੜੀਏ ਸੁਣੋ, ਹਕੀਮ ਸਾਹਿਬ ਅਜੇ ਤੂੰ ਚਾਹੁੰਦੀ ਹਕੀਮ ਸਾਹਿਬ ਲੱਖ ਬਾਹਰ ਤੁਹਾਡੀ ਦਾਵਤ ਆਈ। ਅੰਡੇ ਦੇਣ ਵਾਲੀ ਬੱਕਰੀ ਉਹ ਕਬੀਲਦਾਰ ਬਾਂਦਰੀ ਹਕੀਮ ਸਾਹਿਬ ਮੇਰਾ ਕੋਈ ਐਸਾ ਇਲਾਜ ਕਰ ਦੋ ਮੈਂ ਕਿਹਾ ਕਿ ਹਕੀਮ ਹਰ ਰੋਜ਼ ਸਾਹਿਬ, ਇੱਕ ਬੱਚਾ ਕੀ ਹੋਵੇ। ਕਰ ਦਵਾਈ ਰਿਹਾ? ਦੂਈ ਖਾਧੀ ਤੁਸੀਂ ਆਹ ਖਾਦੀ ਤੇ ਕਿਉਂ ਬਿਮਾਰ ਕਿਉਂ ਫਿਰ? ਇਹ ਇੰਜ ਹੀ ਆਣ ਕੇ ਪੁੱਛਦਾ ਇਹਦੀ ਅੰਮੀ ਮੈਨੂੰ ਘੜੀ ਮੁੜੀ ਬੁਲਾਉਂਦੀ। ਤੇਰੀ ਮੇਰੀ ਅੰਮੀ ਤੈਨੂੰ ਇਸ ਲਈ ਬੁਲਾਉਂਦੀ ਹੈ ਕਿ ਤੂੰ ਪੁੱਤਰ ਹੈ ਉਹਦਾ। ਚੱਲ ਨਿਕਲ ਚੱਲ ਆਇਓ ਇਹੋ ਜਿਹੇ ਆਇਓ ਬੰਦੇ ਬਾਹਰ ਤੁਹਾਡੇ ਤੋਂ ਗਾਹਕ ਆਏ ਨੇ। ਮੈਂ ਲੜਾਈ ਕੁੱਕੜ ਨਾ ਕਰਾ ਦਿੰਦੇ। ਤੇਰੀ ਕਈ ਵਾਰੀ ਲੜਾਈ ਕਰਾਈ ਹੈ ਕੁੱਤੇ ਨਾਲ। ਵਿੱਚੇ ਬੋਲੇਗਾ ਵਿੱਚੇ ਬੋਲੇਗਾ। ਮੈਂ ਬੱਚੀ ਦਾ ਗਾਣਾ ਸੁਣ ਕੇ ਆਉਣਾ ਸੀ। ਬੱਚੀ ਦਾ ਗਾਣਾ ਸੁਣ ਲਈ ਚੱਲ ਸੁਣ ਕੇ ਆ। ਆ ਰਿਹਾ ਮੈਂ ਇਹਦਾ ਇਲਾਜ ਕੀ ਹੈ ਜੀ? ਚਿੱਟਿਆ ਮੈਂ ਤਾਂ ਸੋਚਿਆ ਕਿ ਬੜੇ ਹਕੀਮ ਤੇ ਬੜੇ ਨਜੂਮੀ ਵੇਖ ਲੈਨੇ ਹਾਂ। ਚਿੱਟਿਆ ਤੂੰ ਹੀ ਕੋਈ ਖੈਰ ਦੀ ਖਬਰ ਸੁਣਾ ਦੇ। ਲਓ ਜੀ ਮੈਂ ਕੀ ਬਣਾ ਇਲਾਜ ਦੱਸੋ। ਇਲਾਜ ਕਿਵੇਂ ਹੋਣਾ? ਇਲਾਜ ਦੱਸੋ। ਹਾਂ ਕਿਸ ਤਰ੍ਹਾਂ ਕੀ ਹੋਇਆ? ਇਹ ਕੁੜੀ ਠੀਕ ਹੋ ਜਾਣੀ। ਉਹ ਕਿਸ ਕਿਵੇਂ? ਤਰ੍ਹਾਂ ਹਾਂ ਇਹਦੇ ਨੱਚਣ ਦਾ ਟਾਈਮ ਹੋਇਆ। ਹੈ ਹਾਂ ਝੁੱਟੀ ਮਰਵਾਓ। ਅੱਛਾ ਗਾਣਾ ਕਰੇਗੀ ਤਾਂ ਠੀਕ ਹੋ ਜਾਏਗੀ। ਬਿਲਕੁਲ ਠੀਕ ਹੋ ਜਾਏਗੀ। ਮੰਮੀ ਮੇਰੀ ਐਡੀ ਮੋਟੀ ਸੱਚੀ? ਸਾਡੇ ਚੋਰ ਨੂੰ ਢਾ ਕੇ ਉਹਦੇ ਉੱਤੇ ਬਹਿ ਗਈ। ਵਾਹ ਵਾਹ ਮੇਰੇ ਪਿਓ ਨੂੰ ਕਹਿੰਦੀ ਪੁਲਿਸ ਲਿਆ। ਉਹ ਕਹਿੰਦਾ ਜੁੱਤੀ ਨਹੀਂ ਲੱਭਦੀ ਚੋਰ ਥੱਲਿਓ ਕਹਿੰਦਾ ਮੇਰੀ ਪਾਇਆ। ਦਰਬਾਰ ਤੇ ਮੈਂ ਚਲਾ ਗਿਆ। ਅੱਛਾ ਕੁਆਲੀ ਹੋਣ ਨਹੀਂ ਹਾਂ ਮੈਂ 3-4 ਕਾਪੀਆਂ ਸੁੱਟਤੀਆਂ। ਅਰਸ਼ਦਾਦਾ ਕੁਆਲਾ ਨੇ ਬੜੀਆਂ ਜੁੱਤੀਆਂ ਮਾਰੀਆਂ। ਉਹ ਕਿਉਂ ਉਹਨੇ ਕਿਹਾ ਸਾਲੇ ਐਵੇਂ ਖੱਜਲ ਕਰਨ ਨੇ ਪੰਜਾਂ ਵਾਲੇ ਤੇ ਬੰਦ ਹੋ ਗਏ ਨੇ। ਮਰ ਜਾਣਾ ਤੂੰ ਹੈ ਵੈਸੇ ਇੱਕ ਗੱਲ ਐਡੀਆਂ ਤੇਜ਼ ਗੱਲਾਂ ਕਰਨਾ ਹੈ ਕਿਸੇ ਤੇਜ਼ ਮਾਂ ਦਾ ਬੱਚਾ। ਮਾਂ ਦੇ ਬਾਰੇ ਗੱਲ ਨਹੀਂ ਕਰਨੀ ਕਿਉਂਕਿ ਮਾਂ ਹੀ ਉਹ ਹਸਤੀ ਹੈ ਜਿਹਦੇ ਬਾਰੇ ਕਿਸੇ ਨੇ ਕਿਹਾ ਹੈ। ਕੀ ਉਹ ਕਹਿੰਦਾ ਹੈ ਕਿ ਪਿੰਡ ਵਿੱਚ ਛਾਂ ਦਾ ਕਾਲ ਨਾ ਪਾਵੀਂ ਤੇ ਸ਼ਹਿਰ 'ਚ ਜਾ ਕੇ ਟਾਲ ਨਾ ਪਾਵੀਂ। ਡਾਕੀਏ ਛੈਵਾਂ ਕੱਢ ਲੈਂਦੇ ਨੇ ਖੱਤ ਵਿੱਚ ਕਦੀ ਰੁਮਾਲ ਨਾ ਪਾਵੀਂ ਤੇ ਵਿਹੜੇ ਸੁੰਝੇ ਹੋ ਜਾਂਦੇ ਨੇ ਜਿੱਤ ਕੇ ਕਦੀ ਧਮਾਲ ਨਾ ਪਾਵੀਂ ਤੇ ਅੱਲਾ ਸੋਹਣਾ ਰੁੱਸ ਜਾਂਦਾ ਈ ਕਦੀ ਨਾ ਮਾਂ ਦਾ ਦਿਲ ਦੁਖਾਵੀਂ। ਵੈਰੀ ਗੁੱਡ ਬਲੰਦਾ ਸਾਹਿਬ ਤੇ ਬੜੇ ਅੱਛੇ ਨਿਕਲੇ ਨੇ। ਹੁਣ ਵੇਖਨੇ ਇਸ ਘਰ 'ਚ ਹੋਰ ਕਿਹੜਾ ਹੈਗਾ। ਮੈਂ ਕਿਹਾ ਜੀ ਹੋਰ ਕੋਈ
ਨਿੱਕੀ ਨਿੱਕੀ ਗੱਲੀ ਜਾਣ ਦਾ ਉਹ ਵੱਡੀ ਤੇ ਹੋ ਕੀ ਹੋ ਗਿਆ ਤੈਨੂੰ ਮੈਂ ਵੱਡੀ ਨਹੀਂ ਨਾ ਹਾਂ। ਤੂੰ ਮੇਰਾ ਭਰਾ ਘਰੋਂ ਫੜ ਲਿਆ ਕਿਹੜਾ ਭਰਾ ਜਿਹੜਾ ਤੁਹਾਡੇ ਜਿਹੜੀ 13 ਸਾਲਾਂ ਦੀ ਹੁੰਦੀ ਡਰਾਮੇ 'ਚ ਆ ਜਾਂਦੀ ਤੇ ਚੱਲ ਵੇ ਕੀ ਹੋਇਆ ਇਹਦਾ ਗੁੱਸਾ ਕਿਉਂ ਕਰਨ ਕਿਵੇਂ ਡਿਆ? ਆਈ? ਮੈਂ ਤੁਹਾਡਾ ਇੰਟਰਵਿਊ ਲੈਣ ਆਈ ਆ ਵੇ ਮਰ ਜਾਣੇ ਮਸ਼ੂਕਾਂ ਵਾਲੇ ਲਾੜ ਕਰ ਪਿਓਾਂ ਵਾਲੇ ਨਹੀਂ ਗਿਆ ਝੂਠੂ ਪਾਣਾ ਇਹੋ ਜੀ ਹੈ ਉਹੋ ਜੀ ਲਾਡ ਹੋਣੇ ਨਾ ਬੇੜਾ ਤੇ ਤੂੰ ਮੇਰੇ ਕੱਦ ਵੱਲ ਨਾ ਜਾਓ ਤੁਹਾਨੂੰ ਕੀ ਗਲਤ ਫਹਿਮੀ ਪੈ ਗਈ ਹੈ ਮੇਰੇ ਸਿਗਨਲ ਪੂਰੇ ਨੇ ਕੱਦ ਵੱਲ ਜਾਈਏ ਤਾਂ ਕੱਦ ਨੂੰ ਛੱਡੋ ਪਰਾਂ ਜਿੱਡੀ ਤੂੰ ਤੇਜ਼ ਹੈ ਮੈਨੂੰ ਤਾਂ ਲੱਗਦਾ ਤੂੰ ਮਿਸ ਕਾਲਾਂ ਵੀ ਚੁੱਕ ਜਾਂਦੀ ਅੱਛਾ ਹੋਣੀ। ਵੇਖੋ ਜੀ ਮੈਂ ਤੁਹਾਡੇ ਕੋਲ ਇੱਕ ਸਵਾਲ ਕਰਨਾ ਚਾਹਨੀ ਆ ਕਰੋ ਸਵਾਲ ਮੇਰਾ ਸਵਾਲ ਬੜਾ ਇੰਪੋਰਟੈਂਟ ਹੈ ਗੌਰ ਨਾਲ ਸੁਣਨਾ ਹੈ ਜੀ, ਸੁਣਾਓ। ਮੈਨੂੰ ਇਹ ਦੱਸੋ ਕਿ ਤੁਸੀਂ ਪੈਦਾ ਹੋਣ ਤੋਂ ਪਹਿਲੇ ਕਿੱਥੇ ਸੀ ਆ ਤੇਰੇ ਸਵਾਲ ਤੇ ਲਾਨਤ ਕੀ ਹੋਇਆ ਪੈਦਾ ਹੋਣ ਤੋਂ ਪਹਿਲੇ ਕਿੱਥੇ ਸੀ ਦੱਸੋ ਨਾ। ਉਦੋਂ ਮੈਂ ਚਿੰਗਚੀ ਚਲਾਉਣਾ ਸੀ ਅਬ ਤੁਸੀਂ ਮੇਰੇ ਸਵਾਲ ਦੀ ਨੋਇਤ ਨਹੀਂ ਸਮਝੇ ਹਾਂ। ਮੇਰੇ ਕਹਿਣ ਦਾ ਮਤਲਬ ਹੈ ਤੁਸੀਂ ਪੈਦਾ ਹੋਣ ਤੋਂ ਪਹਿਲੇ ਕਿੱਥੇ ਸੀ ਪੈਦਾ ਹੋਣ ਤੋਂ ਪਹਿਲੇ ਹਾਂ ਆਪਣੇ ਅੱਬਾ ਜੀ ਕੋਲ ਉਦੋਂ ਮੈਂ ਅੱਬਾ ਜੀ ਨਾਲ ਪਿੰਡ ਰਹਿਣਾ ਹੁੰਦਾ ਅੱਛਾ ਤੁਸੀਂ ਪੈਦਾ ਕਿੱਥੇ ਹੋਏ ਸੀ ਮੰਜੀ ਤੇ ਹੋਰ ਮੈਂ ਕਿੱਥੇ ਨਹੀਂ ਨਹੀਂ ਤੁਸੀਂ ਪੈਦਾ ਕਿਸ ਤਰ੍ਹਾਂ ਹੋਏ ਹੋ ਉਹ ਕਿਹੜੇ ਸਵਾਲ ਕਰਨ ਡਈ ਏ ਜਵਾਬ ਮੈਂ- ਦਿਓ ਮੈਂ ਵੱਡੀ ਖਬਰ ਲਾਵਾਂਗੀ ਵੱਡੇ ਵੱਡੇ ਲਫ਼ਜ਼ਾਂ ਚ ਪੈਦਾ ਲਿਖਾਂਗੀ ਕਿਸ ਤਰ੍ਹਾਂ ਹੋਇਆ ਉਸੇ ਤਰ੍ਹਾਂ ਜਿਵੇਂ ਸਾਰੀ ਦੁਨੀਆ ਹੁੰਦੀ ਮੈਂ ਕੀ ਕੰਧ ਟੱਪਾਂ ਕਿਸੇ ਦੀ। ਤੁਸੀਂ ਮੇਰੇ ਸਵਾਲ ਦਾ ਜਵਾਬ ਦਿਓ ਤੁਸੀਂ ਪੈਦਾ ਕਿਸ ਤਰ੍ਹਾਂ ਹੋਏ ਹੋ ਮੈਂ ਪੈਦਾ ਇਸ ਤਰ੍ਹਾਂ ਹੋਇਆ ਜਨਾਬ ਜੀ ਮੈਂ ਜਦੋਂ ਜੰਮਣ ਲੱਗਾ ਨਾ ਹਾਂਜੀ ਇੱਕ ਲੰਮੀ ਦਾਸਤਾਨ ਹੈ। ਤੁਸੀਂ ਸੁਣਾਓ ਮੈਂ ਲੰਬੀ ਕਰਕੇ ਛਾਪਾਂਗੀ ਟੈਨਸ਼ਨ ਨਾ ਲਵੋ ਮੈਂ ਜਦੋਂ ਜੰਮਣ ਲੱਗਾ ਸਾਡੇ ਮਹੱਲੇ 'ਚ ਇੱਕ ਜਲਸਾ ਹੋ ਰਿਹਾ ਸੀ ਅੱਛਾ ਅੱਛਾ ਉਹ ਨਾਜ਼ਮ ਸਾਹਿਬ ਕਹਿ ਰਹੇ ਸੀ ਮੈਂ ਇੱਥੇ ਕਮਾਈ ਦਾ ਲਾਲ ਜੰਮਣ ਹੀ ਨਹੀਂ ਦੇਣਾ ਫਿਰ ਮੈਂ ਸੋਚਿਆ ਤੇ ਜੰਮ ਕੇ ਮੇਰੀ ਲੜਾਈ ਮੈਂ ਕਿਹਾ ਲਾਹੌਰ ਜੰਮਣਾ ਹੀ ਨਹੀਂ ਚਾਹੀਦਾ ਮੈਂ ਸਾਈਕਲ ਫੜਿਆ ਮੈਂ ਇਸਲਾਮਾਬਾਦ ਉਹ ਮੈਂ ਕਿਹਾ ਸਾਫ ਸੁਥਰਾ ਸ਼ਹਿਰ ਹੈ ਖੂਬਸੂਰਤ ਆਬੋ ਹਵਾ ਜ਼ਰਾ ਅੱਛੀ ਹੈ ਉੱਥੇ ਪੈਦਾ ਹੋਣੇ ਜਾ ਕੇ ਅੱਛਾ ਅੱਛਾ ਉੱਥੇ ਜੇ ਮੈਂ ਪਹੁੰਚਿਆ ਹੀ ਹਾਂ ਫਿਰ ਅੱਗੇ ਧਰਨਾ ਮਾਰ ਕੇ ਬੈਠੇ ਸਨ ਲੋਕ ਮੈਂ ਕਿਹਾ ਨਿਕਲੋ ਮੈਂ ਵੀ ਧਰਿਆ ਜਾਵਾਂਗਾ ਨਾਲ ਹੀ ਫਿਰ ਮੈਂ ਫੈਸਲਾਬਾਦ ਚਲਾ ਗਿਆ ਫਿਰ ਅੰਮੀ ਮੇਰੀ ਲਾਹੌਰ ਸੀ ਮੈਂ ਫਿਰ ਮਾਸੀ ਵਾਲੀ ਹੋ ਗਿਆ ਅੰਮੀ ਲੋਰ ਮਾਸੀ ਵੱਲ ਅੱਬਾ ਮੈਂ ਕਿ ਕੰਮ ਮੁਕਾਓ ਵਿੱਚ ਹੁਣ ਹਾਂਜੀ ਹਾਂਜੀ ਬਿਲਕੁਲ ਠੀਕ ਕਹਿੰਦੇ ਹੋ ਤੇਰੀ ਇਹ ਬਕਵਾਸ ਕਰਨੀ ਹੈ ਕੌਣ ਹੈ ਓਏ ਬੋਲਨੀ ਮੇਰੇ ਕੋ ਮੈਂ ਤੇਰੇ ਦੰਦ ਭਾਂਦਾ ਕਰ ਲੱਖਾਂ ਰੁਪਈਆ ਖਾ ਗਈ ਕੋ ਬੋਲਨੀ ਮੇਰੇ ਮੇਰਾ ਖਿਆਲ ਉਹਦੀ ਬੇਗਮ ਦਾ ਫੋਨ ਹੈ ਕੌਣ ਹੈ ਭਾਈ ਆ ਕਹਿੰਦੀ 2 ਰੁਪਏ 75 ਪੈਸੇ ਰਹਿ ਗਏ ਕਿੱਡਾ ਬਦਤਮੀਜ਼ ਹੈ ਮੈਂ ਕਿਹਾ ਆਪਣੀ ਬੇਗਮ ਨਾਲ ਲੜਨ ਡਿਆ ਅੱਛਾ ਹੋਰ ਕੋਈ ਸਵਾਲ ਮੈਂ ਕਿਹਾ ਜੀ ਬਸ ਇਹੀ ਸਵਾਲ ਹੈ ਅੱਛਾ ਤੁਸੀਂ ਤੂੰ ਮੇਰੇ ਇੱਕ ਛੋਟੇ ਜਿਹੇ ਸਵਾਲ ਦਾ ਜਵਾਬ ਦੇ ਹਾਂਜੀ ਪੁੱਛੋ ਇਹ ਜਿਹੜਾ ਸਮਨਾਬਾਦ ਦਾ ਗੋਲ ਚੱਕਰ ਹੈ ਜੀ ਜੀ ਇਹ ਕੀ ਚੱਕਰ ਹੈ ਇਹ ਜੀ ਉਹਦੀ ਤੇ ਅੱਜ ਤੱਕ ਮੈਨੂੰ ਵੀ ਸਮਝ ਨਹੀਂ ਆਈ ਕਿ ਉਹ ਕੀ ਚੱਕਰ ਹੈ ਯਾ ਬੇਵਕੂਫ ਜਿਹੜਾ ਗੋਲ ਚੱਕਰ ਹੁੰਦਾ ਨਾ ਹਾਂਜੀ ਉਹਦੇ ਵਿੱਚ ਇੱਕ ਚੱਕਰ ਹੁੰਦਾ ਹੈ ਉਹਦੇ ਹੁਣ ਵਿੱਚ ਕਿਹੜਾ ਚੱਕਰ ਹੈ ਮੈਨੂੰ ਤੇ ਨਹੀਂ ਪਤਾ ਵੈਸੇ ਤੂੰ ਜਿੰਨੀ ਮਰਜ਼ੀ ਚਲਾਕੋ ਬਣ ਮੈਂ ਤੈਨੂੰ ਪਛਾਣ ਲਿਆ ਪਹਿਚਾਨ ਲਿਆ ਦੱਸਵੇਂ ਕੌਣ ਆ ਲਓ ਜੀ ਮੈਂ ਕੀ ਬਣਾ ਇਲਾਜ ਦੱਸੋ। ਇਲਾਜ ਕਿਵੇਂ ਹੋਣਾ ਇਲਾਜ ਹਾਂ ਕਿਸ ਤਰ੍ਹਾਂ ਕੀ ਹੋਇਆ ਇਹ ਕੁੜੀ ਠੀਕ ਹੋ ਜਾਣੀ ਹੈ। ਉਹ ਕਿਸ ਤਰ੍ਹਾਂ? ਹਾਂ ਇਹਦੇ ਨੱਚਣ ਦਾ ਟਾਈਮ ਹੋਇਆ ਹੈ ਹਾਂ ਝੁੱਟੀ ਮਰਵਾਓ ਅੱਛਾ ਗਾਣਾ ਕਰੇਗੀ ਤੇ ਠੀਕ ਹੋ ਜਾਏਗੀ ਬਿਲਕੁਲ ਠੀਕ ਹੋ ਜਾਏਗੀ ਓਏ ਅੱਲਾਹ ਦੀ ਲਾਨਤ ਤੁਹਾਡੇ ਤੇ ਬਗੈਰ ਤੋਂ ਓਏ ਕੰਮ ਦਾ ਟਾਈਮ ਆਇਆ ਤੁਸੀਂ ਸਾਥ ਛੱਡਤਾ ਓਏ ਕਾਇਮ ਹੋਵੋ ਕੋਈ ਨਵਾਂ ਕੰਮ ਤੇ ਲਈ ਓਏ ਓਏ ਚੀਕਾਂ ਨਾ ਮਾਰ ਪੁਰਾਣੀਆਂ ਚੀਕਾਂ ਮੇਰੇ ਤੇ ਪਾਣੀਆਂ ਨੇ ਵੇ ਬਕਵਾਸ ਬੰਦ ਕਰ ਤੂੰ ਜਾਣਦਾ ਨਹੀਂ ਮੈਂ ਕੌਣ ਹੈਗੀ ਆ ਕੌਣ ਹੈ ਤੂੰ ਮੈਂ ਅਖਬਾਰੀ ਰਿਪੋਰਟਰ ਆ ਤੁਹਾਡਾ ਇੰਟਰਵਿਊ ਕਰਨ ਆਈ ਆ ਇੰਟਰਵਿਊ ਕਰਨ ਆਈ ਹੈ ਹਾਂਜੀ ਤੂੰ ਹੈ ਕੌਣ ਹੈ ਓਹੋ ਅਖਬਾਰੀ ਰਿਪੋਰਟਰ ਆ ਮੈਂ ਅਖਬਾਰੀ ਰਿਪੋਰਟਰ ਹੈ ਤੂੰ ਤੇ ਮੈਂ ਕੀ ਕਰਾਂ ਵੇ ਤਮੀਜ਼ ਨਾਲ ਗੱਲ ਕਰ ਬਦਤਮੀਜ਼ੀ ਨਹੀਂ ਕਰਨੀ ਲੈਣ ਕੀ ਆਈ ਹੈ ਤੂੰ ਮੈਂ ਇੰਟਰਵਿਊ ਲੈਣ ਆਈ ਆ ਤੇ ਉਹ ਮੈਂ ਨਹੀਂ ਦੇ ਸਕਦਾ ਕਿਉਂ ਧੋ ਕੇ ਥੁੱਕਨੇ ਪਾਇਆ ਹੈ। ਉਹ ਬੇਵਕੂਫ ਜਾਹਲ ਮੈਂ ਸਵਾਲੋਂ ਜਵਾਬ ਕਰਨ ਆਈ ਆ ਸਵਾਲੋ ਜਵਾਬ ਹਾਂਜੀ। ਸਵਾਲਾਂ ਦੇ ਜਵਾਬ ਵੀ ਦੇਵਾਂਗਾ ਤੂੰ ਹੈ ਕੌਣ ਨੇ ਮੈਂ ਲੜਕੀ ਮੈਨੂੰ ਮਿਲੋ ਤੁਸੀਂ ਕੌਣ ਮੈਂ ਠਰਕੀ ਮੈਂ ਫੁੱਲਾ ਮੈਂ ਮਾਪਿਓ ਦੀ ਭੁੱਲ ਆਂ। ਮੈਂ ਦੀਵਾਰ ਆ ਮੈਂ ਚੋਰ ਆਂ। ਟੱਪਿਆ ਉਹ ਗਿਆ ਮੈਂ ਚਟਾਨ ਆ ਮੈਂ ਪਟਾਣਾ ਪਹਿਲਾਂ ਰੱਖਿਆ ਮੈਂ ਚੰਨ ਆ ਮੈਂ ਚੰਨ ਦਾ ਟੋਟਾ ਵਾਂ ਮੈਂ ਬਾਰਿਸ਼ ਆ ਮੈਂ ਬਾਰਿਸ਼ ਦਾ ਪਹਿਲਾ ਕਤਰਾ ਵਾਂ ਮੈਂ ਬਿਜਲੀ ਆ ਮੈਂ ਖੰਭਾ ਵਾਂ ਵੇ
ਤੂੰ ਕੀ ਹੈ ਖੰਭਾ। ਮਰ ਜਾਣਾ, ਕੱਲ ਤੇਰੇ ਤੇ 4 ਬੰਦੇ ਚੜੇ ਸਨ। 4 ਬੰਦੇ। ਉਹ ਡੀਆਂ ਠੀਕ ਕਰਨ ਦੇ ਸੀ, ਤਾਰਾ ਇੱਧਰ ਉੱਧਰ ਹੋਈਆਂ ਸਨ, ਗਲਤੀ ਸਮਝ ਲੈਣਾ। ਮੈਂ ਸ਼ਬਨਮ ਆ। ਮੈਂ ਨਦੀਮ ਆ। ਮੈਂ ਸੈਮਾ ਵਾਂ। ਮੈਂ ਸੈयद ਨੂਰ ਆ। ਤੂੰ ਮਈਅਤ ਨੂਰ ਏ। ਮਈਅਤ ਨੂਰ ਏ। ਮੈਂ ਭੈਣ ਆ। ਮੈਂ ਪਨਵਈਆ ਵਾ। ਤੂੰ ਮੈਨੂੰ ਹਰ ਗੱਲ ਦਾ ਜਵਾਬ ਦੇਣਾ ਨਾ। ਹੁਣ ਜਿਹੜਾ ਮੈਂ ਤੈਨੂੰ ਸਵਾਲ ਕਰਨਾ ਉਹਦਾ ਜਵਾਬ ਤੇਰੇ ਕੋਲ ਹੋਣਾ ਹੀ ਨਹੀਂ। ਹਾਂ ਮੈਂ ਤੈਨੂੰ ਹਰ ਸਵਾਲ ਦਾ ਜਵਾਬ ਦੇਵਾਂਗਾ। ਹਰ ਸਵਾਲ ਦਾ ਜਵਾਬ ਦੇਂਗਾ। ਹਰ ਸਵਾਲ ਦਾ ਜਵਾਬ ਮਿਲੇਗਾ। ਚੱਲ ਦੇ ਫਿਰ ਇਹ ਸਵਾਲ ਦਾ ਜਵਾਬ। ਬਸ। ਮੈਂ ਮਾਂ ਵਾਂ। ਦੇ ਸਾਲ ਤੂੰ ਕੀ ਹੈ? ਮੈਂ ਮਾਂ ਵਾਂ। ਤੇ ਮਾਂ ਬਣਾਇਆ ਕਿੰਨੇ? ਮਰਦ ਨੇ। ਮਰ ਜਾਓ, ਮਰਦ ਨਾ ਹੋਵੇ ਤੁਸੀਂ ਤੇ ਕੰਧਾਂ 'ਚ ਵੱਜਦੀਆਂ ਫਿਰੋ। ਸਾਲ ਬਾਅਦ ਪੁੱਛਣਾ ਤੁਹਾਨੂੰ ਕੀ ਹੋਇਆ? ਹਲੇ ਸਾਲ ਹੀ ਹੋਇਆ। ਵੇ ਜਾਵੇ ਜਾ ਕੇ ਮੇਰੇ ਨਾਲ ਬੜੀ ਟ੍ਰੈਜਡੀ ਹੋਈ ਹੈ। ਕੀ ਹੋਇਆ ਮੇਰੇ ਛੋਟੇ ਮੈਨੂੰ ਨਾਲ? ਨਾ ਕਸਮ ਨਾਲ ਬੜੀ ਭੁੱਖ ਲੱਗੀ ਸੀ। ਮੈਂ ਆਪਣੀ ਮਾਂ ਨੂੰ ਕਿਹਾ ਮਾਂ ਮੈਨੂੰ ਰੋਟੀ ਦੇ। ਫਿਰ? ਉਹ ਗੋਨੇ ਪਕਾਈ ਹੋਈ ਸੀ ਦਾਲ। ਅੱਛਾ। ਮੈਂ ਆਪਣੀ ਮਾਂ ਨੂੰ ਕਿਹਾ ਕੀ? ਮਾਂ ਕਿ 24 ਘੰਟੇ ਦਾਲ ਪਕਾਈ ਰੱਖਣੀ, ਬੰਦਾ ਗੋਸ਼ਤ ਵਗੈਰਾ ਵੀ ਪਕਾ ਲੈਂਦਾ ਹੈ। ਫਿਰ ਮੈਂ ਆਪਣੀ ਮਾਂ ਨੂੰ ਕਹਿ ਕੇ ਆਈ ਆ ਕੀ? ਦਾਲ ਦਾਲ, ਰਾਤੀ ਦਾਲ ਦਾਲ, ਸਵੇਰ ਦਾਲ ਦਾਲ, ਸ਼ਾਮੀ ਦਾਲ ਦਾਲ, ਦਿਨੇ ਦਾਲ ਦਾਲ। ਮੈਂ ਨਹੀਂ ਖਾਣੀ ਦਾਲ ਦਾਲ। ਅੱਛਾ ਜੀ। ਹਾਂ। ਸੁਬਹ ਦਾਲ ਦਾਲ, ਰਾਤੀ ਦਾਲ ਦਾਲ, ਸ਼ਾਮੀ ਦਾਲ ਦਾਲ, ਦਿਨੇ ਦਾਲ ਦਾਲ। ਜ਼ਰਾ ਨਾਲ ਨਾਲ 1 ਸਾਲ ਸਾਲ, ਫਿਰ ਵਾਲੀਬਾਲ, ਫਿਰ ਵਾਲੀਬਾਲ, ਫਿਰ ਵਾਲੀਬਾਲ। ਵੇਖਿਆ ਜੇ ਦਾਲ ਦੇ ਕਿੰਨੇ ਨੁਕਸਾਨ ਨੇ। ਦਾਲ ਖਾਣੀ ਨਹੀਂ ਚਾਹੀਦੀ। ਮੈਂ ਕਿਹਾ ਇਸ ਘਰ 'ਚ ਕੋਈ ਹੋਰ ਵੀ ਹੈਗਾ। ਸਾਲੀਏ ਆ ਸਕੂਟਰ ਖਲੋਤਾ ਚੌਧਰੀ ਬਲੰਦਾ ਤੇਰੇ ਸਾਹਮਣੇ ਆ ਗਿਆ। ਤੁਸੀਂ ਕੌਣ ਹੋ ਜੀ? ਜੀ ਮੈਂ ਜੀਓ ਵੱਲੋਂ ਆਈ ਆ ਇੰਟਰਵਿਊ ਲੈਣ। ਦੱਸੋ ਇਹੋ ਜੀਆਂ ਕੁੜੀਆਂ ਪੀਸੀਓ ਤੇ ਬੈਠੀਆਂ ਹੁੰਦੀਆਂ। ਸੱਚੀ? ਕੋਈ ਮੁੰਡਾ ਆਪਣੀ ਮਸ਼ੂਕ ਨੂੰ ਫੋਨ ਕਰੇ ਉਹਨੂੰ ਕਹਿੰਦੀਆਂ ਵੇਖ ਲੈ, ਨਹੀਂ ਮੰਨਦੀ ਤੇ ਮੈਂ 5 ਵਜੇ ਤੱਕ ਇੱਥੇ ਹੀ ਆ। ਓਏ ਤਮੀਜ਼ ਨਾਲ ਤੈਨੂੰ ਪਤਾ ਨਹੀਂਗਾ ਮੈਂ ਹੱਥ ਛੁੱਟਣੀ ਬੜੀ ਆ। ਹਾਂ ਆ ਫੜ ਕੀ ਹੈ? ਆ ਰੱਖ ਲਾ। ਕੀ ਕਰਾਂ? ਉਹ ਬਲੰਦੇ ਕੋਲੋਂ ਚੱਲਦੇ ਨਹੀਂ। ਤੇ ਮੇਰੇ ਕੋ ਵੀ ਨਹੀਂ ਚੱਲਨੇ। ਅੱਛਾ ਲੱਗਦੀ ਕੁੜੀ ਅਮਾਨਾ ਇਹੋ ਜੀਆਂ ਮਸਕੀਨ ਚਿੜੀਆਂ ਆਪੇ ਆਂਡਾ ਦੇ ਕੇ ਆਪੇ ਬੇਹੋਸ਼ ਹੋ ਜਾ। ਇਹ ਸਾਲੀਆਂ ਜੇ ਦੇ ਹੀ ਬੈਠੀਆਂ ਤੇ ਜਾ ਕੰਮ ਕਰ ਜਾ ਕੇ। ਤੈਨੂੰ ਦੇਣਾ ਪਵੇ ਨਾ ਆਂਡਾ ਤੇ ਤੈਨੂੰ ਲੱਗ ਪਤਾ ਜਾਏ। ਬਲੰਦੇ ਨਾਲ ਤੇ ਅੱਗੇ ਬੜੀ ਟ੍ਰੈਜੇਡੀ ਹੋਈ। ਕੀ ਟ੍ਰੈਜਡੀ ਹੋਈ ਬਲੰਦਾ ਜੀ? ਮੈਂ ਗਾਜ਼ੀਆਬਾਦੋਂ ਸੱਪ ਲੈ ਕੇ ਟ੍ਰੇਨ 'ਚ ਚੜ ਗਿਆ। ਸੱਪ ਲੈ ਕੇ? ਔਰ ਟ੍ਰੇਨ 'ਚ ਚਲੇਗੀ ਬੱਤੀ। ਫਿਰ? ਸੱਪ ਪਟਾਰੀ 'ਚੋਂ ਨਿਕਲ ਕੇ ਹੋਰੇ ਕਿੱਧਰ ਚਲਾ ਗਿਆ। ਮੈਂ ਖੱਪ ਪਾਤੀ, ਸੱਪ ਹੀ ਹੋਏ, ਸੱਪ ਹੀ ਹੋਏ। ਫਿਰ? ਮੈਂ ਇੰਜ ਕਰਕੇ ਸੱਪ ਫੜਿਆ। ਅੱਗੋਂ ਇੱਕ ਬੰਦਾ ਕਹਿੰਦਾ ਹੂੰ। ਅੱਗੋਂ ਉਹਨੇ ਵੀ ਸਾਲੇ ਨੇ ਸੱਪ ਲੈ ਕੇ ਬੈਠਾ ਸੀ। ਆ ਸਾਲਾ ਮੈਨੂੰ ਕਹਿੰਦਾ ਮੈਂ ਕੰਜਰ ਆ। ਉਹ ਕੰਜਰ ਉਹ ਹੁੰਦਾ ਜਿਹਨੇ ਧੋਤੀ ਪਾਈ ਹੋਵੇ। ਚਵਲੋ ਤੁਹਾਨੂੰ ਲੱਭਾ ਮੁਫੱਦਾ ਬਲੰਦਾ। ਮੈਂ ਕਿਹਾ ਬਲੰਦਾ ਜੀ ਤੁਹਾਡੀ ਇੰਨੀ ਇੱਜ਼ਤ। ਉਹ ਬੱਚੇ ਨੇ ਇੰਨੀ ਪਿਆਰ ਇੱਜ਼ਤ ਕਰਦੇ ਹੈ। ਨੇ। ਬੜੀ ਇੱਜ਼ਤ ਹੋ ਰਹੀ ਹੈ ਤੁਹਾਡੀ। ਅੱਛਾ ਕਿਹੜੇ ਪਾਸੇ ਆਈ ਹੈ ਤੂੰ? ਮੈਂ ਕਿਹਾ ਜੀ ਮੈਂ ਜੀਓ ਵੱਲੋਂ ਆਈ ਆ ਤੁਹਾਡੇ ਨਾਲ ਇੰਟਰਵਿਊ ਕਰਨਾ ਚਾਹੁੰਦੀ। ਸਵਾਲੋ ਜਵਾਬ ਕੀ ਲੈਣਾ ਕੀ ਤੁਸੀਂ? ਇੰਟਰਵਿਊ। ਤੇ ਆਰਡਰ ਲਾ ਬਲੰਦਾ ਤੇ ਹੱਥ 'ਚ ਫੜ ਕੇ ਖੱਜਲ ਹੋਣ ਡਿਆ। ਮੈਂ ਪੂਰਾ ਇੱਕ ਚਾਰਟ ਲਿਖਿਆ। ਅੱਛਾ। ਉੱਤੇ ਜ਼ਿੰਦਗੀ ਦੇ ਬਾਰੇ ਗੱਲਾਂ ਲਿਖੀਆਂ। ਤਿੰਨਾਂ ਚਾਹੋਂ ਦਿੱਤੀ। ਉਹਨੇ ਕਿਹਾ ਜੀ ਨਹੀਂ। ਮੇਰੀ ਸੁਣੋ ਗੱਲ। ਤੁਸੀਂ ਮੇਰੇ ਪਹਿਲੇ ਸਵਾਲ ਦਾ ਜਵਾਬ ਦਿਓ ਕਿ ਤੁਹਾਨੂੰ ਖਾਣ 'ਚ ਕੀ ਪਸੰਦ ਹੈ। ਜੋ ਲੱਭ ਜੇ ਹੁਣ ਭੈਣ ਦੇ ਘਰ ਤੇ ਰਹਿਣ ਦੇ। ਹਾਏ ਮੈਂ ਮਰ ਕੇ ਤੂੰ ਭੈਣ ਦੇ ਘਰ ਰਹਿ ਰਹੀ ਹੈ। ਮੈਂ ਇੱਥੇ ਬੜਾ ਵੱਡਾ ਅਫਸਰ ਆ। ਮੇਰਾ ਬੜਾ ਵੱਡਾ ਅਹੁਦਾ। ਮੈਂ ਇੱਥੇ ਲੱਗਾ ਅੱਛਾ ਤੁਸੀਂ ਕੀ ਲੱਗੇ ਹੋ? ਸਾਲਾ। ਮੈਂ ਕਿਹਾ ਸਾਲਾ ਜੀ। ਜੀ ਜੀ। ਮੇਰੇ ਦੂਜੇ ਸਵਾਲ ਦਾ ਜਵਾਬ ਦਿਓ ਤੁਹਾਨੂੰ ਰੰਗ ਕਿਹੜਾ ਪਸੰਦ ਹੈ? ਉੱਡਿਆ। ਉੱਡ- ਉਹ ਯਕਦਮ ਨਹੀਂ ਉੱਡਦਾ। ਤੇਰੀ ਭੈਣ ਨੂੰ ਆ ਦੌੜਾ ਗਈ ਏ। ਓੜ। ਅੱਛਾ ਮੈਂ ਕਿਹਾ ਇੱਕ ਹੋਰ ਸਵਾਲ ਦਾ ਜਵਾਬ ਦਿਓ। ਹਾਂ। ਮੈਨੂੰ ਅੱਜ ਤੱਕ ਇਹ ਸਮਝ ਨਹੀਂ ਆਈ ਕਿ ਜਦੋਂ ਮੁਸਲਮਾਨ ਮਰਦਾ ਹੈ ਹਾਂ। ਉਹਨੂੰ ਦਫਨਾਇਆ ਕਿਉਂ ਜਾਂਦਾ ਹੈ ਤੇ ਜਦੋਂ ਹਿੰਦੂ ਮਰਦਾ ਉਹਨੂੰ ਸਾੜਿਆ ਕਿਉਂ ਜਾਂਦਾ ਹੈ? ਬੇਵਕੂਫੇ ਸਿੱਧੀ ਸਿੱਧੀ ਗੱਲ ਹੈ। ਖਜ਼ਾਨਾ ਹਮੇਸ਼ਾ ਦਫਨਾਇਆ ਜਾਂਦਾ, ਗੰਦ ਹਮੇਸ਼ਾ ਸਾੜਿਆ ਜਾਂਦਾ। ਬਲੰਦਾ ਤੇਰੇ ਕੋਲ ਹੈ ਮੁਫੱਦਾ ਬਲੰਦਾ। ਐਕਚੁਅਲੀ ਤੁਹਾਨੂੰ ਸਾਡਾ ਪਾਕਿਸਤਾਨ ਕਿਹਦਾ ਲੱਗਿਆ? ਜੀ ਮੈਨੂੰ ਪਾਕਿਸਤਾਨ ਬੜਾ ਪਸੰਦ ਹੈ ਲੇਕਿਨ ਮੈਂ ਸੋਚ ਰਹੀ ਹਾਂ ਕਿ ਮੈਂ ਵਿਆਹ ਅਮਰੀਕਾ ਕਰਾਂਗੀ। ਉੱਥੇ ਨਾ ਜਾਈਂ। ਕਿਉਂ? ਸ਼ਹਿਜ਼ਾਦੀਏ ਪਾਕਿਸਤਾਨ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ। ਅੱਛਾ। ਪਾਕਿਸਤਾਨ ਨੇ ਸਾਨੂੰ ਆਜ਼ਾਦੀ ਨਾਲ ਕਲਮਾ ਪੜਨ ਦੀ ਤਾਕਤ ਬਖਸ਼ੀ। ਸਾਡੇ ਵਾਸਤੇ ਇੰਨਾ ਹੀ ਬਹੁਤ। ਅਮਰੀਕਾ ਨੇ ਕੀ ਬਣਾਇਆ? ਮੈਂ ਕਿਹਾ ਜੀ ਅਮਰੀਕਾ ਨੇ ਸੂਈ ਬਣਾਈ ਹੈ। ਸੂਈ। ਤੇ ਧਾਗਾ ਤੇ ਪਾਕਿਸਤਾਨੀਆਂ ਪਾਇਆ ਨਾ।
ਕੀ ਹੋਇਆ ਆ ਪਹਿਲਾਂ ਤਾਂ ਦੱਸੋ ਸਾਲਿਓ ਕੀ ਹੈ ਦੱਸੋ ਸਾਲਾ ਮੈਨੂੰ ਕਹਿੰਦਾ ਸੈਮਾ ਖਾਂ ਮੇਰੀ ਭੈਣ ਹੈ। ਆਹੋ। ਉਹ ਸੈਮਾ ਖਾਂ ਉਹਦੀ ਭੈਣ ਹੁੰਦੀ ਜਿਹਨੇ ਹੱਥ 'ਚ ਨੋਟ ਫੜੇ ਹੋਣ। ਦੱਸੋ ਕਹਿੰਦਾ ਸੈਮਾ ਖਾਨ ਮੇਰੀ ਭੈਣ ਹੈ ਉਹ 9 ਲੱਖ ਲੈਣ ਦੀ ਮੇਰੀ ਜੇਬ 'ਚ 9 ਨਹੀਂ ਹੈਗੇ ਚੱਲ ਕੋਈ ਨਹੀਂ, ਅੱਲਾ ਦੇਗਾ, ਦਿਲ ਛੋਟਾ ਨਾ ਕਰ। ਮੈਂ ਕਿਹਾ- ਹੋਰ ਕੀ ਬਣਾਇਆ ਉਹਨਾਂ ਨੇ ਬਲੰਦਾ ਜੀ ਉਹਨਾਂ ਨੇ ਨਾ ਉਹ ਜਹਾਜ਼ ਵੀ ਬਣਾਇਆ ਹੈ। ਪਾਇਲਟ ਪਾਕਿਸਤਾਨੀ, ਮੈਂ ਤੁਹਾਡੀ ਬੜੀ ਇੱਜ਼ਤ ਕਰਨਾ ਹੈ। ਜੀ ਜੀ। ਇਹ ਵੇਖੋ ਜਿਹੜੀ ਵਾਲੀ ਹੁੰਦੀ ਹਾਂਜੀ। ਉਧਰ ਦੀਆਂ ਔਰਤਾਂ ਤੇ ਮੈਨੂੰ ਬੜਾ ਗੁੱਸਾ। ਕਿਉਂ? ਇਹ ਤੁਸੀਂ ਵਾਲੀ ਨੱਕ 'ਚ ਪਾਉਂਦੀਆਂ ਹੋ। ਹਾਂਜੀ, ਨੱਕ 'ਚ ਪਾਈ ਦੀਏ। ਉਹਨਾਂ ਨੂੰ ਵੀ ਚਾਹੀਦਾ ਕੰਨਾਂ 'ਚ ਨੱਕ 'ਚ ਪਾਉਣ, ਉੱਥੇ ਪਈਆਂ ਰਹਿੰਦੀਆਂ ਬਾਹਰ ਹੀ। ਆਪਣਾ ਪਾਗਲੇ ਤੁਹਾਡਾ ਅਮਰੀਕਾ ਸਾਡੇ ਲਾਹੌਰ ਦੀਆਂ ਜੁੱਤੀਆਂ ਵਰਗਾ ਨਹੀਂ। ਉਹ ਕਿਸ ਤਰ੍ਹਾਂ? ਲਾਹੌਰ 'ਚ ਦਾਤਾ ਮੁਰਸ਼ਦ ਦਾ ਰੋਜ਼ਾ ਜੇ ਅਮਰੀਕਾ 'ਚ ਹੈ ਤੇ ਕੱਢੋ ਬਾਹਰ। ਬਲੰਦਾ ਆ ਗਿਆ ਬਲੰਦਾ। ਗੱਲ ਇਹ ਵੇ, ਜੀ ਜੀ। ਮੈਨੂੰ ਹੁਣ ਔਰਤਾਂ ਤੋਂ ਨਫ਼ਰਤ ਹੋ ਗਈ। ਵਜ੍ਹਾ ਔਰਤਾਂ ਨੇ ਕੀ ਕੀਤਾ ਹੈ? ਜਦੋਂ ਕੁਰਬਾਨੀ ਦਿੱਤੀ ਕਿਸੇ ਬੰਦੇ ਨੇ ਦਿੱਤੀ। ਵੇ ਜਾ ਔਰਤਾਂ ਨੇ ਜਿੰਨੀ ਕੁਰਬਾਨੀ ਦਿੱਤੀ, ਬੰਦਿਆਂ ਨੇ ਤਾਂ ਕੁਝ ਵੀ ਨਹੀਂ ਕੀਤਾ। ਬੰਦੇ ਹੁੰਦੇ ਹੀ ਬੇਵਫਾ ਨੇ। ਸਾਲੀਏ ਰਾਂਝੇ ਨੇ ਤਖਤ ਹਜ਼ਾਰਾ ਛੱਡਿਆ, ਮਜਨੂ ਨੇ ਆਪਣਾ ਘਰ ਛੱਡਿਆ, ਮੇਰੇ ਪਿਓ ਨੇ ਬਰਫ ਵਾਲਾ ਫੱਟਾ ਛੱਡਿਆ। ਤੂੰ ਕਦੀ ਬਲੰਦੇ ਨੂੰ 100 200 ਛੱਡਿਆ? ਜਿਹੜਾ 100 200 ਔਰਤਾਂ ਨੇ ਕੀਤਾ ਕੀ? ਵੇ ਜਾ ਔਰਤ ਨੇ ਤੇ ਵਫਾ ਕੀਤੀ ਹੈ। ਅਗਰ ਔਰਤ ਵਫਾਦਾਰ ਨਾ ਹੁੰਦੀ ਤੇ ਹੀਰ ਰਾਂਝੇ ਦੇ ਪਿੱਛੇ ਜ਼ਹਿਰ ਦਾ ਪਿਆਲਾ ਨਾ ਪੀਂਦੀ। ਉਹਨੇ ਰਾਂਝੇ ਪਿੱਛੇ ਜ਼ਹਿਰ ਦਾ ਪਿਆਲਾ ਨਹੀਂ ਪੀਤਾ, ਉਹਨੂੰ ਉਹਦੀਆਂ ਸਹੇਲੀਆਂ ਨੇ ਦੱਸਤਾ ਸੀ ਕਿ ਹੀਰੇ ਰਾਂਝੇ ਨੇ ਸਲਾਜੀਤ ਖਾਧੀ। ਉਹਨੇ ਕਿਹਾ ਖੱਜਲ ਹੋ ਕੇ ਜੂ ਮਰਨਾ, ਇੱਜ਼ਤ ਨਾ ਮਰ ਜੋ। ਵੇ ਜਾ ਜੇ ਔਰਤ ਬੇਵਫਾ ਹੁੰਦੀ ਤੇ ਸੱਸੀ ਪੁੰਨੂ ਦੇ ਪਿੱਛੇ ਥਲਾਂ 'ਚ ਰੁਲ ਕੇ ਨਾ ਮਰਦੀ। ਬੀਬੀ ਉਹ ਕਮਰਸ਼ੀਅਲ ਔਰਤ ਸੀ, ਲੱਭਦੀ ਰਹੀ ਗੈਸ ਕਿੱਥੋਂ ਕਿੱਥੋਂ ਨਿਕਲਦਾ ਸੀ। ਵੇ ਜਾ ਜੇ ਔਰਤ ਬੇਵਫਾ ਹੁੰਦੀ ਤੇ ਸੋਨੀ ਮਹੀਵਾਲ ਦੇ ਪਿੱਛੇ ਚਨਾਬ 'ਚ ਡੁੱਬ ਕੇ ਨਾ ਮਰ ਜਾਂਦੀ। ਸੋਹਣੀ ਮਹੀਵਾਲ ਪਿੱਛੇ ਡੁੱਬ ਕੇ ਨਹੀਂ ਮਰੀ। ਤੇ ਹੋਰ ਉਹਨੂੰ ਤਾਂ ਦੇ ਡੌਲੇ ਫੜਨ ਦਾ ਸ਼ੌਕ ਸੀ। ਉਹਨੂੰ ਮਹੀਵਾਲ ਨੇ ਭਲਾ ਕਿਉਂ ਨਹੀਂ ਛਾਲ ਮਾਰੀ? ਕਿਉਂ? ਉਹ ਮਰਾਸੀ ਸੀ, ਉਹਨੂੰ ਠੰਡੇ ਪਾਣੀ ਤੋਂ ਡਰ ਹੁੰਦਾ ਸੀ। ਇਸ ਗੱਲੋਂ ਮਿਰਜ਼ਾ ਸਹੀ ਰਿਹਾ ਹੀ, ਆਪਣਾ ਕੰਮ ਕੱਢਿਆ, ਕੰਧ ਟੱਪੀ ਆਉ ਗਿਆ। ਔਰ ਸਾਲ ਹੁਣ ਕੀ ਹੋਇਆ? ਯਾਰ ਮੈਨੂੰ ਦੱਸ, ਤੂੰ ਕਿਉਂ ਇਹਨੂੰ ਮਸਕੀਨ ਨੂੰ ਮਾਰਦਾ? ਮੈਨੂੰ ਦੱਸ। ਇਹ ਸਾਲਾ ਮੈਨੂੰ ਕਹਿੰਦਾ ਮੇਰੀ ਭੈਣ ਗੰਦੀਆਂ ਸੀੜੀਆਂ ਬਣਾਉਂਦੀ। ਆਹੋ। ਓਏ ਉਹਦੀ ਭੈਣ ਗੰਦੀਆਂ ਸੀੜੀਆਂ ਬਣਾਉਂਦੀ ਜਿਹਨੇ ਲਾਚੇ ਤੇ ਕੁੜਤਾ ਪਾਇਆ। ਉੱਧਰ ਦਫਾ ਹੋ ਜਾ, ਉੱਧਰ ਮੈਂ ਹੀ ਪਾਈ ਫਿਰਨਾ ਚਵਲਾ। ਮੈਂ ਕਿਹਾ ਜੀ ਬੜੀ ਇੱਜ਼ਤ ਹੈ ਤੁਹਾਡੀ। ਵਾਹ ਵਾਹ। ਅੱਲਾ ਦੀ ਦੇਣ ਹੈ, ਤੂੰ ਵੀ ਰਹੋ ਭੈਣ ਦੇ ਘਰ। ਮੈਂ ਨਹੀਂ ਰਹਿੰਦੀ ਭੈਣ ਦੇ ਘਰ, ਤੇ ਇੰਨੀ ਮੁਬਾਰਕ ਹੋਵੇ। ਬਲੰਦੇ ਨੇ ਬੜੇ ਬੜੇ ਕੰਮ ਕੀਤੇ, ਰਾਸ ਹੀ ਕੋਈ ਨਹੀਂ ਆਇਆ। ਮੈਂ ਕਿਹਾ ਜੀ ਕੀ ਕੰਮ ਕੀਤਾ ਹੈ? ਖੋਤੀ ਤੇ ਡਰਮ ਬੰਨ ਕੇ ਤੇਲ ਵੇਚਣ ਲੱਗ ਪਿਆ। ਇੱਕ ਬੰਦਾ ਕਹਿੰਦਾ ਬਲੰਦੇ ਤੇਰਾ ਤੇਲ ਨਹੀਂ ਸਹੀ। ਮੈਂ ਕਿਹਾ ਚੈੱਕ ਕਰ, ਉਹਨੇ ਤੀਲੀ ਬਾਲ ਕੇ ਸੁੱਟੀ, ਨਾ ਖੋਤੀ ਲੱਭੀ ਨਾ ਡਰਮ ਲੱਭਿਆ। ਮੈਂ ਵੇਲਾ ਕਿੱਡਾ ਕਮਜ਼ੋਰ ਹੀ। ਹਾਂਜੀ। ਅੰਮੀ ਮੇਰੀ ਐਡੀ ਮੋਟੀ। ਸੱਚੀ? ਸਾਡੇ ਘਰ ਚੋਰ ਆਇਆ, ਮੇਰੀ ਮਾਂ ਚੋਰ ਨੂੰ ਢਾ ਕੇ ਉਹਦੇ ਉੱਤੇ ਬਹਿ ਗਈ। ਵਾਹ ਵਾਹ। ਮੇਰੇ ਪਿਓ ਨੂੰ ਕਹਿੰਦੀ ਪੁਲਿਸ ਲਿਆ। ਉਹ ਕਹਿੰਦਾ ਜੁੱਤੀ ਨਹੀਂ ਲੱਭਦੀ, ਚੋਰ ਥੱਲਿਓ ਕਹਿੰਦਾ ਮੇਰੀ ਪਾਇਆ। ਦਰਬਾਰ ਤੇ ਮੈਂ ਚਲਾ ਗਿਆ। ਅੱਛਾ। ਕੁਆਲੀ ਹੁਣ ਨਹੀਂ। ਹਾਂ। ਮੈਂ 3-4 ਕਾਪੀਆਂ ਸੁੱਟਤੀਆਂ। ਸ਼ਹਿਜ਼ਾਦਾ। ਕੁਆਲਾ ਨੇ ਬੜੀਆਂ ਜੁੱਤੀਆਂ ਮਾਰੀਆਂ। ਉਹ ਕਿਉਂ? ਉਹਨੇ ਕਿਹਾ ਸਾਲੇ ਐਵੇਂ ਖੱਜਲ ਕਰਨੇ ਆ, ਪੰਜਾਂ ਵਾਲੇ ਤੇ ਬੰਦ ਹੋ ਗਏ ਨੇ। ਮਰ ਜਾਣਾ ਤੂੰ। ਹੈ ਵੈਸੇ ਇੱਕ ਗੱਲ ਹੈ, ਐਡੀਆਂ ਤੇਜ਼ ਗੱਲਾਂ ਕਰਨਾ ਹੈ ਕਿਸੇ ਤੇਜ਼ ਮਾਂ ਦਾ ਬੱਚਾ। ਮਾਂ ਦੇ ਬਾਰੇ ਗੱਲ ਨਹੀਂ ਕਰਨੀ, ਕਿਉਂਕਿ ਮਾਂ ਹੀ ਉਹ ਹਸਤੀ ਹੈ ਜਿਹਦੇ ਬਾਰੇ ਕਿਸੇ ਨੇ ਕਿਹਾ ਹੈ। ਕੀ? ਉਹ ਕਹਿੰਦਾ ਹੈ ਕਿ ਪਿੰਡ ਵਿੱਚ ਛਾਂ ਦਾ ਗਾਲ ਨਾ ਪਾਵੀਂ ਤੇ ਸ਼ਹਿਰ 'ਚ ਜਾ ਕੇ ਟਾਲ ਨਾ ਪਾਵੀਂ। ਟਾਕੀਏ ਛੈਵਾਂ ਕੱਢ ਲੈਂਦੇ ਨੇ, ਖੱਤ ਵਿੱਚ ਕਦੀ ਰੁਮਾਲ ਨਾ ਪਾਵੀਂ। ਤੇ ਵਿਹੜੇ ਸੁੰਝੇ ਹੋ ਜਾਂਦੇ ਨੇ, ਜਿੱਤ ਕੇ ਕਦੀ ਧਮਾਲ ਨਾ ਪਾਵੀਂ। ਤੇ ਅੱਲਾ ਸੋਹਣਾ ਰੁੱਸ ਜਾਂਦਾ ਈ, ਕਦੀ ਨਾ ਮਾਂ ਦਾ ਦਿਲ ਦੁਖਾਵੀਂ। ਵੈਰੀ ਗੁੱਡ। ਬਲੰਦਾ ਸਾਹਿਬ ਤੇ ਬੜੇ ਅੱਛੇ ਨਿਕਲੇ ਨੇ। ਹੁਣ ਵੇਖਨੇ ਇਸ ਘਰ 'ਚ ਹੋਰ ਕਿਹੜਾ ਹੈਗਾ। ਮੈਂ ਕਿਹਾ ਜੀ ਹੋਰ ਕੋਈ ਹੈਗਾ? ਕੌਣ ਹੈ ਬਈ, ਕੌਣ ਆ ਗਿਆ? ਮੈਂ ਕਿਹਾ ਜੀ ਸਲਾਮ ਅਲੈਕੁਮ। ਵਾਲੇਕੁਮ ਸਲਾਮ। ਮੈਂ ਜੀ ਜੀਓ ਵੱਲੋਂ ਆਈ ਹਾਂ ਤੁਹਾਡਾ ਇੰਟਰਵਿਊ ਕਰਨ। ਤੁਹਾਡੇ ਕੋਲ ਕੋਈ ਸਵਾਲੋ ਜਵਾਬ ਪੁੱਛਾਂਗੀ। ਜੀਓ ਨੂੰ ਕੀ ਹੋ ਗਿਆ? ਨਿੱਕੇ ਨਿੱਕੇ ਗੱਲੇ ਜਾਣਦਾ। ਉਹ ਵੱਡੀ ਤੇ ਹੋ ਕੀ ਹੋ ਗਿਆ ਤੈਨੂੰ? ਮੈਂ ਵੱਡੀ ਨਹੀਂ ਨਾ। ਹਾਂ। ਤੂੰ ਮੇਰਾ ਭਰਾ ਘਰੋਂ ਫੜ ਲਿਆ। ਕਿਹੜਾ ਭਰਾ? ਕਿਹੜਾ ਭਰਾ? ਲੱਕੀ। ਕਿਹੜਾ ਧਰਜੇ ਜਿਹੜੀ 13 ਸਾਲਾਂ ਦੀ ਹੁੰਦੀ ਡਰਾਮੇ 'ਚ ਆ ਜਾਂਦੀ। ਤੇ ਚੱਲ ਵੇ ਕੀ ਹੋਇਆ? ਇਹਦਾ ਗੁੱਸਾ ਕਿਉਂ ਕਰਨ ਕਿਵੇਂ ਡਿਆ? ਆਈ ਹੈ? ਮੈਂ ਤੁਹਾਡਾ ਇੰਟਰਵਿਊ ਲੈਣ ਆਈ ਆ। ਵੇ ਮਰ ਜਾਣੇ, ਮਸ਼ੂਕਾਂ ਵਾਲੇ ਲਾੜ ਕਰ, ਪਿਓਾਂ ਵਾਲੇ ਨਹੀਂ ਗਿਆ। ਝੂਠੂ ਪਾਲਾ। ਇਹੋ ਜੀ ਹੈ, ਉਹੋ ਜੀ ਲਾਡ ਹੋਣੇ ਨਾ ਬੇੜਾ ਤੇ। ਤੂੰ ਮੇਰੇ ਕੱਦ ਵੱਲ ਨਾ ਜਾਓ। ਤੁਹਾਨੂੰ ਕੀ ਗਲਤ ਫਹਿਮੀ ਪੈ ਗਈ ਹੈ? ਮੇਰੇ ਸਿਗਨਲ ਪੂਰੇ ਨੇ। ਕੱਦ ਵੱਲ ਜਾਈਏ ਤਾਂ ਕੱਦ ਨੂੰ ਛੱਡੋ ਪਰਾਂ। ਜਿੱਡੇ ਤੂੰ ਤੇਜ਼ ਹੈ, ਮੈਨੂੰ ਤਾਂ ਲੱਗਦਾ ਤੂੰ ਮਿਸ ਕਾਲਾਂ ਵੀ ਚੁੱਕ ਜਾਂਦੀ ਹੈ। ਵੇਖੋ ਜੀ, ਮੈਂ ਤੁਹਾਡੇ ਕੋਲ ਇੱਕ ਸਵਾਲ ਕਰਨਾ ਚਾਹਨੀ ਆ। ਕਰੋ ਸਵਾਲ। ਮੇਰਾ ਸਵਾਲ ਬੜਾ ਇੰਪੋਰਟੈਂਟ ਹੈ, ਗੌਰ ਨਾਲ ਸੁਣਨਾ ਹੈ। ਜੀ ਸੁਣਾਓ। ਮੈਨੂੰ ਇਹ ਦੱਸੋ ਕਿ ਤੁਸੀਂ ਪੈਦਾ ਹੋਣ ਤੋਂ ਪਹਿਲੇ ਕਿੱਥੇ ਸੀ? ਤੇਰੇ ਸਵਾਲ ਤੇ ਲਾਨਤ। ਕੀ ਹੋਇਆ? ਪੈਦਾ ਹੋਣ ਤੋਂ ਪਹਿਲੇ ਕਿੱਥੇ ਸੀ?
ਦੱਸੋ ਨਾ। ਉਦੋਂ ਮੈਂ ਚਿੰਗਚੀ ਚਲਾਉਣਾ ਸੀ। ਤੁਸੀਂ ਮੇਰੇ ਸਵਾਲ ਦੀ ਨੋਇਤ ਨਹੀਂ ਸਮਝੇ। ਮੇਰੇ ਕਹਿਣ ਦਾ ਮਤਲਬ ਹੈ ਤੁਸੀਂ ਪੈਦਾ ਹੋਣ ਤੋਂ ਪਹਿਲੇ ਕਿੱਥੇ ਸੀ? ਪੈਦਾ ਹੋਣ ਤੋਂ ਪਹਿਲੇ ਹਾਂ ਆਪਣੇ ਅੱਬਾ ਜੀ ਕੋਲ। ਉਦੋਂ ਮੈਂ ਅੱਬਾ ਜੀ ਨਾਲ ਪਿੰਡ ਰਹਿਣਾ ਹੁੰਦਾ। ਅੱਛਾ ਤੁਸੀਂ ਪੈਦਾ ਕਿੱਥੇ ਹੋਏ ਸੀ? ਮੰਜੀ ਤੇ। ਨਹੀਂ ਨਹੀਂ ਤੁਸੀਂ ਪੈਦਾ ਕਿਸ ਤਰ੍ਹਾਂ ਹੋਏ ਹੋ? ਉਹ ਕਿਹੜੇ ਸਵਾਲ ਕਰਨ ਡਈ ਏ? ਜਵਾਬ ਦਿਓ। ਮੈਂ ਵੱਡੀ ਖਬਰ ਲਾਵਾਂਗੀ, ਵੱਡੇ ਵੱਡੇ ਲਫ਼ਜ਼ਾਂ ਚ ਲਿਖਾਂਗੀ। ਪੈਦਾ ਕਿਸ ਤਰ੍ਹਾਂ ਹੋਏ? ਉਸੇ ਤਰ੍ਹਾਂ ਜਿਵੇਂ ਸਾਰੀ ਦੁਨੀਆ ਹੁੰਦੀ। ਮੈਂ ਕੀ ਕੰਧ ਟੱਪਾਂ ਕਿਸੇ ਦੀ? ਤੁਸੀਂ ਮੇਰੇ ਸਵਾਲ ਦਾ ਜਵਾਬ ਦਿਓ। ਤੁਸੀਂ ਪੈਦਾ ਕਿਸ ਤਰ੍ਹਾਂ ਹੋਏ ਹੋ? ਮੈਂ ਪੈਦਾ ਇਸ ਤਰ੍ਹਾਂ ਹੋਇਆ ਜਨਾਬ। ਜੀ ਮੈਂ ਜਦੋਂ ਜੰਮਣ ਲੱਗਾ ਨਾ, ਹਾਂਜੀ ਇੱਕ ਲੰਮੀ ਦਾਸਤਾਨ ਹੈ। ਤੁਸੀਂ ਸੁਣਾਓ, ਮੈਂ ਲੰਬੀ ਕਰਕੇ ਛਾਪਾਂਗੀ, ਟੈਨਸ਼ਨ ਨਾ ਲਵੋ। ਮੈਂ ਜਦੋਂ ਜੰਮਣ ਲੱਗਾ ਸਾਡੇ ਮਹੱਲੇ 'ਚ ਇੱਕ ਜਲਸਾ ਹੋ ਰਿਹਾ ਸੀ। ਅੱਛਾ ਅੱਛਾ। ਉਹ ਨਾਜ਼ਮ ਸਾਹਿਬ ਕਹਿ ਰਹੇ ਸੀ ਮੈਂ ਇੱਥੇ ਘੁਮਾਈ ਦਾ ਲਾਲ ਜੰਮਣ ਹੀ ਨਹੀਂ ਦੇਣਾ। ਫਿਰ ਮੈਂ ਸੋਚਿਆ ਤੇ ਜੰਮ ਕੇ ਮੇਰੀ ਲੜਾਈ। ਮੈਂ ਕਿਹਾ ਲਾਹੌਰ ਜੰਮਣਾ ਹੀ ਨਹੀਂ ਚਾਹੀਦਾ। ਮੈਂ ਸਾਈਕਲ ਫੜਿਆ, ਮੈਂ ਇਸਲਾਮਾਬਾਦ। ਉਹ ਮੈਂ ਕਿਹਾ ਸਾਫ ਸੁਥਰਾ ਸ਼ਹਿਰ ਹੈ, ਖੂਬਸੂਰਤ ਆਬੋ ਹਵਾ ਜ਼ਰਾ ਅੱਛੀ ਹੈ, ਉੱਥੇ ਪੈਦਾ ਹੋਣੇ ਜਾ ਕੇ। ਅੱਛਾ ਅੱਛਾ। ਉੱਥੇ ਜੇ ਮੈਂ ਪਹੁੰਚਿਆ ਹੀ ਹਾਂ, ਫਿਰ ਅੱਗੇ ਧਰਨਾ ਮਾਰ ਕੇ ਬੈਠੇ ਸਨ ਲੋਕ। ਮੈਂ ਕਿਹਾ ਨਿਕਲੋ, ਮੈਂ ਵੀ ਧਰਿਆ ਜਾਵਾਂਗਾ ਨਾਲ ਹੀ। ਫਿਰ ਮੈਂ ਫੈਸਲਾਬਾਦ ਚਲਾ ਗਿਆ। ਫਿਰ ਅੰਮੀ ਮੇਰੀ ਲਾਹੌਰ ਸੀ, ਮੈਂ ਫਿਰ ਮਾਸੀ ਵਾਲੀ ਹੋ ਗਿਆ। ਅੰਮੀ ਲਾਹੌਰ, ਮਾਸੀ ਵੱਲ। ਅੱਬਾ ਮੈਂ ਕਿ ਕੰਮ ਮੁਕਾਓ ਵਿੱਚ ਹੁਣ। ਹਾਂਜੀ ਹਾਂਜੀ ਬਿਲਕੁਲ ਠੀਕ ਕਹਿੰਦੇ ਹੋ। ਤੇਰੀ ਇਹ ਬਕਵਾਸ ਕਰਨੀ ਹੈ? ਕੌਣ ਹੈ ਓਏ? ਬੋਲਨੀ ਮੇਰੇ ਅੱਗੋਂ। ਮੈਂ ਤੇਰੇ ਦੰਦ ਭਾਂਦਾ ਕਰ ਲੱਖਾਂ ਰੁਪਈਆ ਖਾ ਗਈ ਅੱਗੋਂ ਬੋਲਨੀ ਮੇਰੇ। ਮੇਰਾ ਖਿਆਲ ਉਹਦੀ ਬੇਗਮ ਦਾ ਫੋਨ ਹੈ। ਕੌਣ ਹੈ ਭਾਈ? ਕਹਿੰਦੀ 2 ਰੁਪਏ 75 ਪੈਸੇ ਰਹਿ ਗਏ। ਕਿੱਡਾ ਬਦਤਮੀਜ਼ ਹੈ। ਮੈਂ ਕਿਹਾ ਆਪਣੀ ਬੇਗਮ ਨਾਲ ਲੜਨ ਡਿਆ। ਅੱਛਾ ਹੋਰ ਕੋਈ ਸਵਾਲ? ਮੈਂ ਕਿਹਾ ਜੀ ਬਸ ਇਹੀ ਸਵਾਲ ਹੈ। ਅੱਛਾ ਤੁਸੀਂ ਤੂੰ ਮੇਰੇ ਇੱਕ ਛੋਟੇ ਜਿਹੇ ਸਵਾਲ ਦਾ ਜਵਾਬ ਦੇ। ਹਾਂਜੀ ਪੁੱਛੋ। ਇਹ ਜਿਹੜਾ ਸਮਨਾਬਾਦ ਦਾ ਗੋਲ ਚੱਕਰ ਹੈ, ਜੀ ਜੀ ਇਹ ਕੀ ਚੱਕਰ ਹੈ? ਇਹ ਜੀ ਉਹਦੀ ਤੇ ਅੱਜ ਤੱਕ ਮੈਨੂੰ ਵੀ ਸਮਝ ਨਹੀਂ ਆਈ ਕਿ ਉਹ ਕੀ ਚੱਕਰ ਹੈ। ਜਾਂ ਬੇਵਕੂਫ, ਜਿਹੜਾ ਗੋਲ ਚੱਕਰ ਹੁੰਦਾ ਨਾ, ਹਾਂਜੀ ਉਹਦੇ ਵਿੱਚ ਇੱਕ ਚੱਕਰ ਹੁੰਦਾ ਹੈ। ਉਹਦੇ ਹੁਣ ਵਿੱਚ ਕਿਹੜਾ ਚੱਕਰ ਹੈ ਮੈਨੂੰ ਤਾਂ ਨਹੀਂ ਪਤਾ। ਵਿਵਾਹ ਹੈ ਨਿੱਕੀ ਹੈ, ਮੋਟਰ ਵੱਡੀ ਲਵਾਈ। ਕੀ ਬਾਤ ਹੈ, ਇਹ ਨੱਚੀ ਹੈ? ਹੈ ਕੀ ਕਹਿੰਦੇ ਹੋ? ਓਏ ਨੱਚੀ ਹੈ। ਹੋਰ ਮੇਂਗਣਾ ਕੀਤੀਆਂ? ਨਹੀਂ ਢਿੱਲੇ ਬਸ ਤੇ ਵੀ ਇਹ ਨਹੀਂ ਢਿੱਲਾ ਕੌਣ ਇਸ ਘਰ 'ਚ? ਸ਼ੈਲਾ ਤੂੰ ਚੱਲ, ਮੈਂ ਤੈਨੂੰ ਆ ਕੇ ਮਿਲਾਂਗਾ। ਨਹੀਂ ਨਹੀਂ ਇਹ ਹੈ ਕੌਣ ਢਿੱਲਾ? ਉਹ ਢਿੱਲਾ ਕੋਈ ਵੀ ਨਹੀਂ, ਤੂੰ ਨਿਕਲ ਬਸ। ਹੈ ਮੈਂ ਤੂੰ ਘਰ ਆ ਕੇ ਨਹੀਂ ਮਿਲਾਂ। ਮੈਂ ਤੈਨੂੰ ਮਿਲੇ ਬਗੈਰ ਨਹੀਂ ਜਾਣਾ। ਉਹ ਮਿਲਦੇ ਲਿਆ, ਹੋਰ ਕੀ ਕਰਨਾ ਹੈ? ਨਜਮਾ। ਇਹ ਕੌਣ ਹੈ ਤੇਰੀ? ਐ ਨਜਮਾ ਹੈ ਮੇਰੀ। ਕੀ ਭੌਂਕਦਾ ਨਹੀਂ, ਬੋਲਦਾ ਨਹੀਂ? ਕੀ ਮੈਂ ਬੋਲ ਵੀ ਨਾ। ਹੁਣ ਚੰਗੀ ਰਹੀ? ਕੀ ਕਿਹਾ? ਕਹਿੰਦਾ ਛੋਟੀ ਭੈਣ। ਉਹ ਮੇਰਾ ਭਰਾ ਹੈ। ਕਿਧਰੋਂ ਕੀ ਗੱਲ ਹੈ? ਹੁਣ ਚੰਗਾ ਰਿਹਾ ਬੇਵਕੂਫ ਜਿਹਾ, ਐਵੇਂ ਬੈਠਾ ਬਿਠਾਇਆ ਭੈਣ ਪਵਾ ਲਈ ਉੱਤੇ। ਮੈਂ ਕਿਹਾ ਡਰਾਮਾ ਕਰੋ, ਸਾਰਿਆਂ ਨਾਲ ਨਾ ਲੱਗੋ। ਸ਼ਹਿਜ਼ਾਦੀ ਮੇਰੀ ਗੱਲ ਸੁਣ। ਹਾਂਜੀ ਇਹ ਤੇਰੇ ਪਸੀਨਾ ਕਾਹਦਾ ਚੜਿਆ? ਹਾਏ ਅੱਲਾ ਉਹਨੂੰ ਪੁੱਛੋ ਨਾ ਜਿਹਦੀ ਵਜ੍ਹਾ ਤੋਂ ਪਸੀਨਾ ਚੜਿਆ। ਹਾਏ ਮੈਂ ਨੇ ਤੇ ਮੁੱਦਾ ਨਾ ਪਾ ਓਏ। ਮੈਂ ਤੇ ਤਰਲੇ ਪਾਉਂਦੀ ਮਰ ਜਾਨੀ ਆ, ਮੱਛੀਆਂ ਖਵਾ ਖਵਾ ਮਰ ਜਾਨੀ ਆ। ਕੀ ਕੀਤਾ ਈ? ਉਹ ਕੁਛ ਨਹੀਂ ਕੀਤਾ, ਹੁਣ ਜੀ ਦੌੜ ਕੇ ਆਈ ਹੈ, ਪਸੀਨਾ ਚੜ ਸਾਰਾ ਗਿਆ। ਗੁੱਸਾ ਉਹਦੇ ਤੇ ਕੱਢੇ। ਉਹ ਤੈਨੂੰ ਮੇਰੇ ਚ ਨਜ਼ਰ- ਕੱਖ ਨਜ਼ਰ ਨਹੀਂ ਆਇਆ? ਨਜਮਾ ਕੀ ਹੋ ਦੇਖ ਗਿਆ? ਤੂੰ ਕਿਹੋ ਜਿਹਾ ਗੱਲਾਂ ਕਰਨਾ ਹੈ। ਕਿਉਂ ਇੱਕ ਦੱਸ ਹਾਨੀ ਮੁਰਲੀਏ ਤੂੰ ਕੀ ਕਰਨ ਦੇ ਇੱਥੇ? ਬੋਲ ਤੂੰ। ਆਹੋ ਮੈਂ ਤੇ ਉਹਨੂੰ ਮਿਲਣ ਆਈ ਸਾਂ। ਮਿਲਣ ਆਈ ਸੀ, ਉਹ ਕੁਝ ਸਵਾਲਾਂ ਨੇ ਤੂੰ ਉਹਨਾਂ ਵੱਖਰੀ ਲੱਟਾਂ ਕਰਕੇ ਉਹਨੂੰ ਮਿਲਣ ਆ ਗਈ ਹੈ ਤੇ ਓਹੋ, ਸ਼ਰਮ ਆਂਦੀ। ਇਹ ਓਹੋ। ਮੇਰਾ ਬੰਦਾ ਵੇ। ਓਹੋ ਓਹੋ ਮੈਂ ਤੇ ਤੁਹਾਨੂੰ ਹੁਣ ਪਛਾਣਿਆ। ਆਹੋ ਤੁਸੀਂ ਬਾਬਰਾ ਸ਼ਰੀਫ ਹੋ ਨਾ? ਅਰਬੀ ਹਾਂ ਹਾਂ ਤੁਸੀਂ ਬਾਬਰਾ ਸ਼ਰੀਫ ਹੋ। ਮੈਨੂੰ ਯਾਦ ਆਇਆ ਤੁਹਾਨੂੰ ਅਰਬੀ ਨੇ ਇੱਕ ਫੁੱਲ ਦਿੱਤਾ ਸੀ। ਤੁਸੀਂ ਉਹ ਫੁੱਲ ਸੌਂ ਕੇ 6 ਮਹੀਨੇ ਬੇਹੋਸ਼ ਰਹੇ ਸੀ। ਆਹੋ ਉਹ ਕੀ ਵਾਕਿਆ ਸੀ? ਉਹ ਮੈਸੇਜ ਐਕਚੁਅਲੀ ਨਾ ਮੈंने ਇੰਜੋਏ ਜ਼ਿਆਦਾ ਕਰ ਲਿਆ ਨਾ। ਤਾਂ ਹੀ ਆਪਣੇ ਬੰਦੇ ਨੂੰ ਢਿੱਲਾ ਢਿੱਲਾ ਕਹਿੰਦੀ ਰਹਿੰਦੀ। ਸ਼ਰਮ ਤੇ ਨਹੀਂ ਆਉਂਦੀ ਤੈਨੂੰ? ਮੈਨੂੰ ਕਾਹਦੀ ਸ਼ਰਮ ਹੈ ਜਦੋਂ ਹੈ ਕਿ ਲੈਣ ਉਹ ਕੋ ਹਯਾ ਕਰ। ਵਾਕਿਆ ਸਹੀ ਗੱਲ ਹੈ। ਕਿੱਥੇ ਅਰਬੀ, ਕਿੱਥੇ ਮਾਸੂਮ ਲੰਬਾ ਬੱਚਾ। ਉਹ ਤੂੰ ਵੀ ਐਡੀ ਸਿਆਣੀ ਨਾ ਬਣ। ਕਿੱਧਰ ਲੈ ਗਈ? ਉਹ ਜੋ ਫਿਲਮਾਂ ਦੀ ਗੱਲ ਕਰਦੀ ਬੇਗਮ, ਇਹੋ ਜੀ ਗੱਲ ਨਹੀਂ ਕਰੀ। ਹਾਏ ਜ਼ਾਤ ਦੀ ਕੋਰ ਕਿੱਲੀ ਤੇ ਢਿੱਲਿਆ ਨੂੰ ਜੱਫੇ। ਇਧਰੋਂ ਹੀ ਨਾ ਕਿਹੜੇ ਢਿੱਲਿਆਂ ਨੂੰ ਜੱਫੇ? ਠੰਡਿਆ ਮੈਂ ਤੇ ਕਿਤੇ ਇਲੈਕਸ਼ਨ ਤੇ ਖਲੋ ਗਿਆ, ਮੈਨੂੰ ਇੰਤਜ਼ਾਰ ਵੀ ਨਿਸ਼ਾਨ ਨਹੀਂ ਜੱਫੇ ਮਿਲਣਾ। ਗੋਲੀ ਪੈਣੀ ਨਹੀਂ, ਚੁੱਪ ਕਰ ਜਾ। ਢਿੱਲਾ। ਨਹੀਂ ਕੀ ਨਹੀਂ ਗੱਲ? ਮੇਰੇ ਨਾਲ ਗੱਲਾਂ ਦੀਆਂ ਵੱਧ ਕੇ ਨਾ ਗੱਲਾਂ ਨਾ ਕਰ ਬੱਚੇ। ਕੀ ਹੈ? ਪਹਿਲੇ ਮੇਰੀ ਗੱਲ ਸੁਣ ਲੈ। ਉਹ ਮੇਰੇ ਜਾਣ- ਨਾਲ ਏਡੀਆਂ ਵੱਧ ਕੇ ਗੱਲਾਂ ਨਾ ਕਰ। ਮਰੇ ਬੱਚੇ ਪੈਦਾ ਕਰਨ ਵਾਲੀ ਏ। ਤਮੀਜ਼ ਨਾਲ ਮੇਰੇ ਨਾਲ ਗੱਲ ਕਰਨੀ ਹੈ। ਲੋਹੇ ਲੈਲਣ ਤੋਂ ਫਸਣ ਵਾਲੀ ਏ। ਉਹ ਬੇੜਾ ਇਹ ਗੱਲ ਹੈ। ਤੇਰਾ ਮਰੇ ਅੱਛਾ, ਬੱਚੇ ਕਿੱਥੋਂ ਮਰੇ ਨਹੀਂ, ਬੱਚੇ? ਹੋਰ ਤੂੰ ਚੁੱਪ ਕਰ ਜਾ। ਅੱਗੇ ਬੋਲ ਤੋ ਜੇ। ਉਹ ਖੁਦਾ ਦਾ ਖੌਫ ਖਾਓ ਓਏ ਆਊਟਡੋਰ ਦੀ। ਉਹ ਬੇੜਾ ਤੇ ਤੁਸੀਂ ਮੈਨੂੰ ਵੀ ਮਰਵਾ ਦੇਣਾ ਨਾਲ। ਕਿਹਨੂੰ ਕਿਹਾ? ਕਹਿੰਦਾ ਮੈਂ ਕਹਿੰਦਾ ਤੇ ਤਾਂ ਬਸ ਚੱਲੇ, ਮੈਨੂੰ ਅਸੀਂ ਕਿਦਾ ਵੇਚ ਦੇਵੇ ਮਨ। ਵੇਚ ਦਵੇ? ਹੋਰ ਕੀ? ਤੁਸੀਂ ਇਹਨੂੰ ਵੇਚਣਾ ਚਾਹੁੰਦੇ ਹੋ?
ਜਿਹੜਾ ਤਰਜੇ ਤੇਰਾ ਮੈਂ ਖਾਵਾਂਦਾ ਤੇਰਾ ਖਸਮਾ ਕਿਸੇ ਦੇ ਸਾਹਮਣੇ ਤਾਂ ਇੱਜ਼ਤ ਰੱਖਿਆ ਕਰ। ਅੱਛਾ ਅੱਛਾ ਅੱਛਾ, ਇਹ ਤਾਂ ਤੁਸੀਂ ਇਹਨੂੰ ਵੇਚਣਾ ਚਾਹੁੰਦੇ ਹੋ? ਵੇਚਣਾ ਇਹਨੇ ਮੈਨੂੰ, ਇਹਦਾ ਬਸ ਚੱਲੇ ਨਾ, ਯਕੀਨ ਕਰੋ 300-400 ਦਾ ਵੇਚਦੇ ਮੈਨੂੰ। 300-400 ਦਾ? ਐਡੀ ਟੈਨਸ਼ਨ ਲੈਣ ਦੀ ਕੀ ਜ਼ਰੂਰਤ ਹੈ? ਤੁਹਾਡਾ ਮੁੱਲ ਮੈਂ ਲਾਨੀ ਆ। ਮੇਰਾ ਮੁੱਲ ਤੂੰ ਲਾਏਂਗੀ? ਹਾਂ। ਕਿਆ ਕੀ ਹੋ ਗਿਆ? ਮੈਂ ਜਿਹੜੇ ਕੰਮ ਆਏ ਕੰਮ ਕਰਕੇ ਜਾਵਾਂਗੀ। ਕਿਹੜਾ ਬੰਦਾ ਘਰੋਂ ਲੇਲਾ ਲੈਣ ਆਈ ਹੈ ਇੱਥੇ ਬੰਦਾ ਲੱਭਦੀ ਤੂੰ ਤੇ ਇੰਜ ਕਹਿਣ ਆਏ ਜਿਵੇਂ ਤੂੰ ਇਹ ਢਿੱਲੇ ਤੇ ਠੰਡੇ ਦਾ ਮੁੱਲ ਲਾਉਣ ਆਏਂਗੀ। ਤੇ ਹਾਂ ਸਹੇਲੀ, ਮੈਂ ਇਸ ਢਿੱਲੇ ਤੇ ਠੰਡੇ ਦਾ ਮੁੱਲ ਲਾਵਾਂਗੀ। ਮੁੱਲ ਲਾਏਂਗੀ? ਹਾਂ, ਤੈਨੂੰ ਪੈਸੇ ਦੀ ਜ਼ਰੂਰਤ ਹੈ ਨਾ? ਤੂੰ ਦੱਸ 25 ਲੱਖ ਬੜਾ ਇਸ ਬਰਫ ਕਿਹੜਾ ਬਰਫ਼ ਖਾਨਾ? ਹਾਂ ਸਹੇਲੀ, 25 ਲੱਖ। ਥੋੜੇ ਚੱਲ 30 ਲੱਖ। ਕੀ ਮਜ਼ਾਕ ਹੈ ਸ਼ੈਲਾ? ਕੀ 30 ਹੋਇਆ? ਲੱਖ ਉਹ ਤਾਂ ਨਹੀਂ, 200 ਦਾ ਮਜ਼ਦੂਰ ਲਿਆ। ਮਜ਼ਦੂਰ ਕੀ ਕਰਨਾ ਹੈ? ਸਾਰੀ ਦਿਹਾੜੀ ਮਿੱਟੀ ਸੁੱਟ ਕੇ ਕੋਠੇ ਤੇ। 30 ਲੱਖ ਵੀ ਨਹੀਂ ਸਹੀ। ਨਹੀਂ। 60 ਲੱਖ। 60 ਲੱਖ? ਹਾਂ ਉਹ ਬੇੜਾ ਇਹ ਤਾਂ ਤਾਂ ਹਾਂ, ਇਹਦਾ 60 ਲੱਖ ਲਾਇਆ ਮੈਂ। ਲੈ ਵੇ ਢਿੱਲਿਆ, ਤੇਰਾ 60 ਲੱਗ ਗਿਆ। ਉਹ 60 ਲੱਖ ਤੈਨੂੰ ਕਿਸੇ ਨੇ ਦੱਸਿਆ ਤੇ ਲਿਆ ਨਹੀਂ 60 ਲੱਖ ਬੰਦਾ ਅੱਜ ਤੋਂ ਤੇਰਾ। ਸੱਚੀ? ਸੱਚੀ। ਵੈਰੀ ਗੁੱਡ। ਲੈ ਵੀ ਹੁਣ ਤੂੰ ਵਿਕ ਗਿਆ ਹੈ ਸਾਡੇ ਕੋਲ। ਮੈਂ ਕਿ ਸੈਕਟਰੀ ਜਲਦੀ ਆ ਜਲਦੀ। ਇਹ ਕੀ ਮਜ਼ਾਕ ਹੈ ਸ਼ੈਲਾ? ਕਸਮ ਸਹੇਲੀ, ਤੂੰ ਬੜੀ ਚੰਗੀ ਹੈ। ਸੋਨੇ, ਉਹ ਜਿਹੜਾ ਮੈਂ ਤੈਨੂੰ ਚੈੱਕ ਦਿੱਤਾ ਸੀ 60 ਲੱਖ ਦਾ, ਜਲਦੀ ਕੱਢ। ਕਰਨਾ ਕੀ ਹੈ? ਉਹ ਚਾਹੀਦਾ ਸੋਨੇ, ਭਾਈ ਚਾਹੀਦਾ। ਜਾਨ 60 ਲੱਖ ਦਾ ਮੈਨੂੰ ਖਰੀਦ ਲਿਆ ਇਹਨਾਂ ਨੇ। ਇਹ ਖਰੀਦਿਆ ਹੈ। ਤੈਨੂੰ ਖਰੀਦਿਆ ਜੇ? ਹਾਂ। ਇਹਦੇ ਨਾਲ ਚੰਗਾ ਤੁਸੀਂ ਲੇਲਾ ਲੈ ਲੈਂਦੇ। ਇਹ ਤੇ ਕੰਮ ਆ ਜਾਂਦਾ। ਉਹ ਐਸੇ ਹੀ ਤੇ ਨਹੀਂ ਬੰਦਾ ਨਾ, ਤੂੰ ਤਾਂ ਜਲਦੀ 60 ਲੱਖ ਦੇ। ਜਲਦੀ ਦੇ ਉਹਨੂੰ। ਹਾਂ ਮੇਰਾ ਖਿਆਲ ਹੈ ਇਹਨੂੰ ਕਿਸੇ ਨੇ ਮੈਨੂੰ ਇਹ ਦੱਸਿਆ। ਗੱਲ ਦੱਸ, 60 ਲੱਖ ਤੋਂ ਤੋਂ ਕੱਢਿਆ ਤੇ ਇਹ ਕੀ ਫੜ ਲੈ ਨਾਲ? ਬਾਕੀ ਇਹ ਬਾਜੀ ਦੇ ਜਿਹੜੇ ਹੋਣਗੇ, ਹਨਾ? ਨਜਮਾ ਕੀ ਹੋ ਗਿਆ ਤੈਨੂੰ? ਮੈਂ ਕਿਹਾ ਸਹੇਲੀ, ਬੜੀ ਰਕਮ ਹੈ, ਬੜੀ ਹੈ। 60 ਲੱਖ? ਹਾਂ। ਹੁਣ ਤੇ ਮੈਂ BMW ਲਾ ਹੀ ਲਾਂ। 60 ਹੁਣ ਮੈਂ ਲੱਖ? ਕੋਠੀ ਵੀ ਲਾਂ। ਉਹ ਖੁਦਾ ਦਾ ਖੌਫ ਖਾ ਆਏ ਵੇ ਤੁਸੀਂ। ਢਿੱਲਿਆ, ਤੂੰ ਤੇ ਮੇਰਾ ਫੱਜ ਗਿਆ। ਓਏ ਉਹ ਤੇ ਬੇਵਕੂਫ ਹੈ। ਇਹ ਬਰਫ਼ ਖਾਨਾ ਗਰਮੀਆਂ ਆਉਂਦੀਆਂ ਨੇ, ਬਰਫ਼ ਖਾਨਾ ਤੇਰਾ। ਸੱਚੀ? ਹਾਂ। ਵਾਹ ਸਹੇਲੀ, ਤੇਰੇ ਮੂੰਹ ਦੇ ਵਿੱਚ ਘਿਓ ਸ਼ੱਕਰ। ਉਹ ਮੱਤ ਵੱਜ ਗਈ ਹੈ ਤੇਰੀ। ਚੱਲ ਵੇ ਤੈਨੂੰ ਨਾਲ ਕਿਸੇ ਨੇ ਨਾਲ। ਦੱਸਿਆ ਤੇ ਨਹੀਂ ਵੀ ਇਹਦੀ ਚੰਬਲ ਦੀ ਦਵਾਈ ਚੰਗੀ ਬਣੇਗੀ? ਵੇ ਤੂੰ ਨਹੀਂ ਬੋਲ ਸਕਦਾ, ਤੂੰ ਵਿਕ ਗਿਆ। 60 ਲੱਖ ਚ ਲਿਆ ਤੈਨੂੰ। ਸਾਲਿਆਂ ਨੂੰ ਉਹੀ ਕੰਮ ਕਰਨਾ ਪਏਗਾ ਜੋ ਮੈਂ ਕਵਾਂਗੀ। हैं जी, ਹਾਂਜੀ, कितने का खरीदा है? ਪੂਰੇ 60 ਲੱਖ ਦਾ ਖਰੀਦਿਆ ਹੈ। इसका 1000 दिया। ਤੇਰੇ ਦੀ क्यों रेट कितने सदके? क्यों मेरा सेक्रेटरी मारना है? सेक्रेटरी, तुम ऐसे करो कि पापा के पास जाओ, मैं अभी आती हूँ, ठीक है? शैला मैं की मजाक है यार। यार कोई मजाक नहीं। मैं तेरे नाल प्यार करनी है ते तेरी बीवी ये लड़का आपने भेजा? हाँ जी, मैं भेजा। बड़ा मेहरबानी। देखो, चलो हाँ ਕਿਹਦਾ ਲਿਆਈ? मैं 60 ਲੱਖ ਦਾ ਖਰੀਦ ਲਿਆ ਜੇ ਤੇਰੇ ਭਣਵਈਏ ਨੂੰ। ਕਿਆ ਸਾਲੀਏ 200 ਹੋਰ ਪਾਉਂਦੀ, ਨਵਾਂ ਬਲੰਦਾ ਆ ਜਾਣਾ ਸੀ। ਰਹਿਣ ਦੇ ਬਲੰਦਾ ਹੈ, ਉਹ ਵੀ ਐਡਾ ਗੰਦਾ। ਮੈਂ ਕਿਹਾ ਜਾਨੂ, ਪਤਾ ਕੀ ਗੱਲ ਹੈ, ਤੇਰੀ ਬੀਵੀ ਨੂੰ ਤੇਰੀ ਕਦਰ ਨਹੀਂ ਹੈਗੀ। ਉਹ ਚੰਦ ਟੁਕੜਿਆਂ ਦੀ ਖਾਤਰ ਉਹਨੇ ਤੈਨੂੰ ਮੇਰੇ ਅੱਗੇ ਵੇਚ ਦਿੱਤਾ ਹੈ। ਉਹਨੂੰ ਤੇਰੀ ਕਦਰ ਦਾ ਨਹੀਂ ਪਤਾ। ਮੈਂ ਤੇਰੇ ਨਾਲ ਪਿਆਰ ਕਰਨੀ ਆ, ਮੈਂ ਤੇਰੇ ਨਾਲ ਵਿਆਹ ਕਰਾਂਗੀ ਤੇ ਪੂਰਾ ਬੀਵੀਆਂ ਦਾ ਹੱਕ ਵੀ ਤੈਨੂੰ ਦਵਾਂਗੀ। चल ठीक है। कहा तो तेरा छोटा, चल कोई नहीं, तेरे नेफा पवा लांगे। ਤੈਨੂੰ ਮੈਂ ਅੱਗੇ ਵੀ ਕਿਹਾ ਸੀ, ਪਰ ਤੂੰ ਸਮਝਦਾ ਨਹੀਂ ਗੱਲ। ਤੂੰ ਫਿਕਰ ਨਾ ਕਰ, ਮੇਰੇ ਵੱਲੋਂ ਤੈਨੂੰ ਕੋਈ ਸ਼ਿਕਾਇਤ ਨਹੀਂ ਹੋਏਗੀ। ਦਿਨ ਰਾਤ ਤੇਰੀ ਖਿਦਮਤ ਕਰਾਂਗੀ। अच्छा ठीक है, चल तू मैं ਅੱਛਾ आऊंगा। ਮੇਰੀ ਗੱਲ ਸੁਣ, ਹੁਣ ਮੈਂ ਜਾ ਰਹੀ ਹਾਂ, ਠੀਕ ਹੈ? ਹੁਣ ਤੂੰ ਸਿਰਫ ਮੇਰਾ ਹੈ ਤੇ ਖਬਰਦਾਰ ਆਪਣੀ ਬੀਵੀ ਦੇ ਕੋਲ ਗਿਆ। ਮੈਂ ਜਾ ਕੇ ਨਾ ਹੁਣੇ ਮੌਲਵੀ ਸਾਹਿਬ ਨੂੰ ਬੁਲਾਣੀ ਤੇ ਜਲਦੀ ਜਲਦੀ ਤਿਆਰੀ ਕਰਕੇ ਆ, ਅਸੀਂ ਹੁਣੇ ਨਿਕਾਹ ਕਰਾਂਗੇ। बेड़ा तरजे तेरा नजमा दी ते मत मारी गई है, पैसे दी लालच है। ਤਾਂ ਦੁਨੀਆ ਤੂੰ ਚੋਰੀ ਚੋਰੀ ਵਾਰੀਆਂ ਲਾਈਆਂ ਨੇ। ਲੋ ਜੀ, ਜਹਾਜ਼ ਪੈਂਚਰ ਹੋ ਗਿਆ ਜੇ। ਜਹਾਜ਼ ਪੈਂਚਰ ਹੋ ਗਿਆ? ਹਾਂਜੀ। ਉਹ ਕਾਲਿਆ ਕੰਨਾਂ ਲਿਆ ਵਾਹ ਭਰ। ਉਹ ਭਰ ਲੈਂਦੇ ਆ ਭਾਵੀ। ਵਾਹ ਭਰ ਲੱਗਾ? ਆਹੋ। ਪਹਿਲੇ ਵਾਲ ਤੇ ਚੈੱਕ ਕਰ ਲਾ। ਕਰ ਲੈ ਵਾਲ ਚੱਕ। ਵਾਲ ਚੈੱਕ ਕਰ ਲੈ। ਹਾਂਜੀ। ਵਾਹ ਭਰ। ਇਹ ਚੰਗੀ ਗੇਮ ਹੀ ਓਏ। ਕੁੱਤਾ ਸਟੈਂਡ ਤੇ ਲੱਗ ਗਿਆ ਜੀ। ਉਹ ਬਸ ਕਰ ਟੂਬਾ ਨਹੀਂ। ਤੈਨੂੰ ਮਹਿਸੂਸ ਹੋਣ ਡਿਆ ਈ। ਕੌਣ ਹੈ ਤੂੰ? ਮੈਂ ਅੱਲਾ ਦਾ ਬੰਦਾ। ਮੈਨੂੰ ਮਿਲੋ। ਤੁਸੀਂ ਕੌਣ? ਤੇਰੀ ਭੈਣ ਦਾ ਬੰਦਾ। ਭੈਣ ਦਾ ਬੰਦਾ ਹੈ। ਉਹ ਮਸ਼ਈਆ। ਬਈ ਰੱਸੀ ਮੈਂ ਲੈਣ ਦੀ। ਹਾਂ। ਰੱਸੀ ਮੈਂ ਲੈਣ ਦੀ ਤੇ ਨਾਲ ਲੈ ਆਇਆ ਡੰਡਾ। ਹਾਂ। ਆ ਖਲੋਤਾ ਹੀ ਤੇਰੀ ਭੈਣ ਦਾ ਬੰਦਾ। ਤਮੀਦ ਬਗੈਰਤਾ ਤੂੰ, ਤੈਨੂੰ ਸਮਝ ਨਹੀਂ ਆਉਂਦੀ? ਬਈ ਸਬਜ਼ੀ ਮੈਂ ਲੈਣ ਦੀ। ਸਬਜ਼ੀ ਨਾ ਲੈਣ ਦੀ। ਸਬਜ਼ੀ ਮੈਂ ਲੈਣ ਦੀ ਤੇ ਨਾਲ ਲੈ ਆਇਆ ਗੰਡਾ। ਗੰਡਾ। ਆ ਖਲੋਤਾ ਹੀ ਤੇਰੀ ਭੈਣ ਦਾ ਬੰਦਾ। ਓਏ
ਓਏ ਮੇਰੀ ਭੈਣ ਨੂੰ ਬਹੁਤਾ ਖੱਜਲ ਨਾ ਕਰ। ਬਈ ਚੌਂਕ 'ਚ ਕੀਤਾ ਮੈਂ ਕਤਲ। ਚੌਂਕ 'ਚ ਕੀਤਾ ਮੈਂ ਕਤਲ। ਇੰਜ ਹੀ ਹੋਏਗਾ, ਇੰਜ ਹੀ ਹੋਏਗਾ। ਓਰੇ ਮਾਰੋ ਇੱਕ ਨਿਸ਼ਾਈ ਉੱਤੋਂ ਪਠਾਲ। ਇਹਨਾਂ ਨਾ ਤਰਸਾ ਯਾਰ, ਛੇਤੀ ਆ ਜਾ। ਛੇਤੀ ਆ ਜਾ। ਚੌਂਕ 'ਚ ਕੀਤਾ ਮੈਂ ਕਤਲ, ਹੋਣ ਲੱਗੇਗਾ ਮੈਨੂੰ ਫੰਦਾ। 1 ਮਿੰਟ ਹੁਣ ਸੁਣਾ। ਐਨੀ ਨਹੀਂ ਮੁੜਨਾ। ਸੁਣਾ। ਚੌਂਕ 'ਚ ਕੀਤਾ ਮੈਂ ਕਤਲ, ਹੋਣ ਲੱਗੇਗਾ ਮੈਨੂੰ ਫੰਦਾ। ਉਹ ਖਲੋਤੇ ਤੇਰੀ ਭੈਣ ਦਾ ਓਏ ਖਲੋਤਾ ਫਿਰ ਸਾਲੇ ਹੁਣ ਲੰਮੇ ਕਿਉਂ ਪਿਆ? ਸਾਲਿਆ ਡਰਾਮੇ ਦਾ ਨਾਂ ਬਾਂਦਰ ਕਿਲਾ। ਇੱਧਰ ਕੋਈ ਚੰਗੀ ਗੱਲ ਲੈ ਕਰ। ਫਿਰ ਰਾਤੀ 12 ਵਜੇ ਧੁੱਪੇ ਬਹਿ ਕੇ ਮੈਂ ਲਿਖਿਆ ਈ। ਓਏ ਰਾਤੀ ਕਿਹੜੀ ਧੁੱਪ ਚੜ ਗਈ ਆ? ਤੇਰੀ ਭੈਣ ਦਿਨੇ ਚੰਨ ਚੜਾ ਸਕਦੀ ਏ, ਮੈਂ ਰਾਤੀ ਧੁੱਪ ਨਹੀਂ ਕਢਾ ਸਕਦਾ। ਸਦਕੇ ਤੇਰੇ ਮੈਂ। ਬਈ ਉੱਚੀ ਸਾਡੇ ਪਾਕਿਸਤਾਨ ਦੀ ਸ਼ਾਨ। ਲੋ ਜੀ ਪਾਕਿਸਤਾਨ ਦਾ ਸ਼ੇਰ ਸ਼ੁਕਰੇ ਭੈਣ ਨਹੀਂ ਖਜਲ ਹੋਏਗੀ। ਉੱਚੀ ਸਾਡੇ ਪਾਕਿਸਤਾਨ ਦੀ ਸ਼ਾਨ ਤੇ ਉੱਚਾ ਪਾਕਿਸਤਾਨ ਦਾ ਝੰਡਾ। 1 ਮਿੰਟ ਗੱਲ ਉਹ ਜੇ। ਗੱਲ ਉਹ ਜੇ। ਗੱਲ ਉਹ ਜੇ। ਕਰ ਪੂਰੀ। ਉੱਚੀ ਸਾਡੇ ਪਾਕਿਸਤਾਨ ਦੀ ਸ਼ਾਨ। 1 ਮਿੰਟ ਚੱਲ ਸ਼ੁਰੂ ਕਰ। ਉੱਚੀ ਸਾਡੇ ਪਾਕਿਸਤਾਨ ਦੀ ਸ਼ਾਨ ਤੇ ਉੱਚਾ ਉਹ ਬੈਠੇ ਤੇਰੀ ਭੈਣ ਦਾ ਬੰਦਾ। ਭਾਜੀ ਤੁਸੀਂ ਅੱਗੇ ਜਾ ਕੇ ਬਹਿ ਜਾਓ। ਬਈ ਸੈयद ਹਮਾਯੂੰ ਕੁਰੈਸ਼ੀ ਸਾਹਿਬ ਲਿਖਦੇ ਨੇ। ਚਲੋ ਸੈਦਾਂ ਦੀ ਗੱਲ ਹੋਈ ਰਹੇਗੀ ਜੇ ਹੁਣ ਠੀਕ ਕੰਮ। ਸੈयद ਹਮਾਯੂੰ ਕੁਰੈਸ਼ੀ ਸਾਹਿਬ ਲਿਖਦੇ ਨੇ ਕਿ ਬਹੁਤ ਤੈਨੂੰ ਡੰਡੇ ਪੈਣਗੇ ਜੇ ਨਸ਼ਈ ਨਾ ਲਿਆ ਪੰਗਾ। ਸਮਝ ਗਿਆ ਪਹੁੰਚ ਜੂਗੀ ਗੱਲ ਉੱਥੇ ਹੀ। ਬਈ ਬਹੁਤ ਤੈਨੂੰ ਡੰਡੇ ਪੈਣਗੇ ਜੇ ਨਸ਼ਈ ਨਾ ਲਿਆ ਪੰਗਾ। ਆ ਖਲੋਤਾ ਹੀ ਤੇਰੀ। ਹਾਂਜੀ ਕਿ ਮਿਰਚਾਂ ਬਹੁਤੀਆਂ ਪੈ ਗਈਆਂ। ਉਹ ਮੈਨੂੰ ਇੱਕ ਗੱਲ ਤੇ ਦੱਸ, ਅੱਜ ਤੇਰੀ ਭੈਣ ਦੀ ਸਾਲਗਿਰਹ। ਨਹੀਂ ਸਾਲਿਆ ਪਟਾਕੇ ਕਿਉਂ ਚਲਾਣ ਦੇ? ਫਿਕਰ ਨਹੀਂ ਕਰਨੀ, ਇਹ ਥੇਪੇ ਵਾਲਾ ਬੰਬ ਵੀ ਇੱਥੇ ਹੀ ਚੱਲੇਗਾ। ਇੱਥੇ ਹੀ ਚੱਲੇਗਾ ਥੇਪੇ ਵਾਲਾ ਬੰਬ ਵੀ। ਲੋ ਜੀ ਹਾਜਨ ਨਸੀਬੋ ਲਾਲ। ਹਾਜਨ ਓਏ ਉਹਨੂੰ ਹਾਜਨ ਕਰਾਤਾ ਹੀ। ਇੱਧਰ ਹਾਜਨ ਨਸੀਬੋ ਲਾਲ। ਹਾਂ ਹਾਜਨ ਨਸੀਬੋ ਲਾਲ ਆਪਣੀ ਮਸ਼ਹੂਰ ਕਿਤਾਬ ਗੜਵੀ ਦੁੱਧ ਵਾਲੀ ਚ ਲਿਖਦੀ ਏ। ਲੱਗਦਾ ਦੁੱਧ ਵਾਲੀ ਗੱਡੀ ਚ ਵੀ ਮੇਰੀ ਭੈਣ ਹੀ ਦਲੀਲ ਹੋਣੀ ਏ। ਗੜਵੀ ਦੁੱਧ ਵਾਲੀ ਚ ਲਿਖਦੀ ਏ ਕਿ ਰੁਪਈਏ ਲੱਗਣਗੇ ਜੇ ਸੌਦਾ ਲੈਣਾ ਹੀ ਚੰਗਾ। ਓਏ ਸਾਲੇ ਮੈਂ ਤੇ ਲੈ ਕੇ ਆਇਆ ਹੀ ਨਹੀਂ। ਮੈਂ ਤਾਂ ਮਹਿਸੂਸ ਕੀਤਾ ਹੈ ਨਾ। ਤੂੰ ਮਹਿਸੂਸ ਕੀਤਾ ਤੇ ਪਹਿਲੇ ਰੱਖਣ ਕਿਉਂ ਦਿੱਤਾ ਸੀ? ਕੀ ਹੋਇਆ? ਕੀ ਹੱਥ। ਲੋ ਜੀ ਵਸੀਮ ਅਕਰਮ ਸਾਹਿਬ ਆਪਣੀ ਜੂਏ ਦੀ ਕਿਤਾਬ ਬਾਂਗੇ ਦਰਾਹ ਚ ਲਿਖਦੇ ਨੇ। ਜਿਹਦੇ ਚ ਮਰਜ਼ੀ ਲਿਖ ਲੇਕਿਨ ਮੇਰੀ ਭੈਣ ਨੂੰ ਛੱਡ ਦੇ। ਛੱਡ ਦੇ ਓਏ। ਅੰਗਰੇਜ਼ ਔਰਤ ਓਏ। ਵਸੀਮ ਅਕਰਮ ਸਾਹਿਬ ਲਿਖਦੇ ਨੇ ਕਿ ਬੜੇ ਬੜੇ ਕਾਰੋਬਾਰ ਕੀਤੇ। ਅੱਛਾ ਬੜੇ ਬੜੇ ਕਾਰੋਬਾਰ ਕੀਤੇ ਪਰ ਕੋਈ ਨਾ ਚੱਲਿਆ ਧੰਦਾ। तू बात नहीं आएगा। बड़े बड़े कारोबार। तू बात नहीं आएगा। इधर आ यार, इधर आ। साले अपनी अखा बाहर कढ़ा लो चंगा भैन ही दलील होंदी रही। पठान लो जी चौधरी राणा टूंगा साहब लिखते ने। आ राणे टूंगे का तेन पता उन्हें टोंके च रखा है। चौधरी राणा टूंगा साहब अपनी मशहूर किताब टोंग लोंग च लिखते ने। टोंग लोंग च लिखते ने कि मशीन चलती है तुहाडी ढिली। मशीन ढिली चलो ठीक है। मशीन जो हुई हाँ तेल नहीं दिता किसी ने। चलो मशीन चलती है तुहाडी ढिली तेज करा एदा दंदा। खलोते तेरी भैन दा बंदा। ओ
ਉਹ ਸਾਲਿਓ ਐਨੀਆਂ ਭੈਣਾਂ ਮੈਂ ਬੈਂਕ ਲੁੱਟ ਕੇ ਵਿਆਹੀਆਂ ਨੇ। ਬਈ ਪੰਜ ਲਿਆਂਦੀਆਂ ਮੱਝਾਂ ਤੇ ਇੱਕ ਲਿਆਂਦਾ ਸੰਡਾ। ਐ ਭਾਈ ਜਿਹੜਾ ਕੱਟਾ ਨਹੀਂ ਨਾ ਆਇਆ, ਐ ਠੰਡਾ ਕੋਈ ਕੰਮ ਪਾਏਗਾ ਕੋਈ ਕੰਮ ਹੈ? ਭਾਜੀ ਸਾਦੀ ਗੱਲ, ਸਾਡੀ ਗੱਲ ਏ। ਪੰਜ ਲਿਆਂਦੀਆਂ ਮੱਝਾਂ ਤੇ ਇੱਕ ਲਿਆਂਦਾ ਸੰਡਾ। ਆ ਖਲੋਤਾ ਈ ਤੇਰੀ ਭੈਣ ਦਾ। ਕੋਈ ਚੰਗੀ ਗੱਲ ਕਰ। ਆ ਖਲੋਤਾ ਈ, ਨਿਕਲ ਨਿਕਲ ਚੱਲ ਨਿਕਲ। ਆ ਖਲੋਤਾ ਈ ਤੇਰੀ ਭੈਣ ਦਾ ਹਸਬੈਂਡ। ਯਾਰ ਗੱਲ ਸੁਣੋ, ਹਾਂ ਬਾਹਰ 5-6 ਬੰਦੇ ਆਏ ਨੇ, ਕੀ ਕਹਿੰਦੇ ਨੇ? ਉਹ ਮੰਗਣ ਡੈ ਨੇ ਚੰਦਾ। ਜਿਹੜਾ ਮਰਦੀ ਕਵੇ ਛਿੱਤਰ ਤੈਨੂੰ ਪੈਣੇ, ਜੁੱਤੀਆਂ ਤੈਨੂੰ ਪੈਣੇ, ਕੋਈ ਹਾਲ ਚੋਂ ਵੀ ਕਹੇਗਾ ਮਾਰ ਤੈਨੂੰ ਪੈਣੀ, ਤੈਨੂੰ ਪੈਣੀ। ਅੱਛਾ ਗੱਲ ਸੁਣ, ਮੈਂ ਚੱਲਾ ਈ। ਭਾਈਜਾਨ ਹਾਂਜੀ ਇਹ ਅੰਦਰ ਤੰਗ ਕਰਨ ਡਿਆ ਮੈਨੂੰ ਬੁਲੰਦਾ। ਕਹੋ ਕਹੋ, ਇਹਦੀ ਤਾਂ ਮੌਤ ਆਏ। ਬਸ ਕਰੋ, ਮੈਂ ਥਾਣੇ 'ਚ ਡਰਾਮਾ ਕਰਨ ਡਿਆ। ਚਲੋ ਨਿਕਲ ਬਾਹਰ। ਅੱਛਾ ਸਦਾਦਿਆ, ਮੈਂ ਤੂੰ ਮੈਨੂੰ ਮਾਸ਼ਰੇ 'ਚ ਕਿੰਨਾ ਕਰਨ ਡਿਆ? ਲੈ ਸਦਾਦਿਆ, ਮੈਂ ਚੱਲਾ ਈ ਅੰਦਰ, ਲੇਕਿਨ ਮੇਰੀ ਇੱਕ ਨਸੀਹਤ ਯਾਦ ਰੱਖੀ। ਕੀ? ਹੁਸਨ ਕਹਿੰਦਾ ਮੈਂ ਸਭ ਤੋਂ ਵੱਡਾ, ਮੇਰੀ ਦੁਨੀਆ ਜ਼ਿਆਰਤ ਕਰਦੀ। ਅੱਛਾ ਹੁਸਨ ਕਹਿੰਦਾ ਮੈਂ ਸਭ ਤੋਂ ਵੱਡਾ, ਮੇਰੀ ਦੁਨੀਆ ਜ਼ਿਆਰਤ ਕਰਦੀ। ਹਾਂ। ਦੌਲਤ ਕਹਿੰਦੀ ਮੈਂ ਸਭ ਤੋਂ ਵੱਡੀ, ਅੱਛਾ। ਮੇਰਾ ਖਲਕਤ ਪਾਣੀ ਭਰਦੀ। ਹਾਂ। ਅਕਲ ਕਹਿੰਦੀ ਮੈਂ ਸਭ ਤੋਂ ਵੱਡੀ, ਜਿਹੜੀ ਵਿੱਚ ਕਚਹਿਰੀਆਂ ਲੜਦੀ। ਤਕਦੀਰ ਆਖਿਆ ਤੁਸੀਂ ਤਿੰਨੋਂ ਹੀ ਝੂਠੀਆਂ, ਮੈਂ ਜੋ ਚਾਹਾਂ ਸੋ ਕਰਦੀ। ਜਿੱਡੀਆਂ ਅੱਛੀਆਂ ਗੱਲਾਂ ਨਿਸ਼ਚਈ ਕਰਨ ਡਿਆ ਸੀ ਨਾ, ਖੁਦਾ ਦੀ ਕਸਮੇ ਆਪਣਾ ਕਰੈਕਟਰ ਠੀਕ ਕਰ ਲੈਣ ਤੇ ਪਾਕਿਸਤਾਨ ਦਾ ਮੁਸਤਕਬਲ ਚੰਗਾ ਨਾ ਹੋ ਜਾਏ। ਬਗੈਰ ਤੋਂ ਸਾਡੀ ਨੌਜਵਾਨ ਨਸਲ ਨੂੰ ਨਸ਼ੇ ਤੇ ਲਾਤਾ ਜੇ, ਜ਼ਲੀਲ ਕਰਨ ਦੇ। ਓਏ ਪਠਾਨ ਹੀ ਨਾ ਆ ਜਾਏ। ਮੈਂ ਤਾਂ ਨਹੀਂ ਟੁਰ ਪਿਆ। ਵੇ ਕਾਲਿਆ ਮਰ ਜਾਣੇ, ਨੱਸ ਕਿੱਧਰ ਰਿਹਾ? ਦੁੱਧ ਦੇ ਪੈਸੇ ਕੱਢ। ਮੇਰੇ ਨੇੜੇ- ਚੱਲ ਚਵਲਾ, ਕੀ ਤੇਰੇ ਨੇੜੇ ਨੇ ਕੀ ਸ਼ੈ ਕੀ? ਤੂੰ ਪੈਸੇ ਕੱਢ ਦੁੱਧ ਦੇ। ਮੇਰੇ ਨੇੜੇ ਨਾ- ਚੱਲ ਚੱਲ ਪੈਸੇ ਕੱਢ ਦੁੱਧ ਦੇ। ਓ ਮੈਂ ਡਾਕਟਰ ਦੀ ਗੱਲ ਤੇ ਅਮਲ ਕਰਨ ਡਿਆ। ਕੀ ਅਮਲ ਕਰ ਰਿਹਾ ਤੂੰ? ਡਾਕਟਰ ਨੇ ਮੈਨੂੰ ਵੱਡੀ ਔਰਤ ਮਨਾ ਕੀਤੀ ਏ। ਮੇਰੇ ਨਾਲ ਬਦਤਮੀਜ਼ੀ ਨਹੀਂ ਕਰਨੀ, ਮੈਂ ਕੋ ਆਪ ਦੁੱਧ ਵਾਲੀ ਨਹੀਂ, ਸਮਝ ਆਈ ਨਾ? ਇੱਥੇ ਦੁੱਧ ਦੇ ਕੇ ਜਾਂਦੀ ਨਹੀਂ ਆ, ਤੇ ਨੋਟ ਕੱਢ ਸਾਲਿਆ। ਮੈਂ ਨੋਟ ਕੱਢਣਾ, ਤੂੰ ਦੁੱਧ ਕੱਢ ਲਿਆ ਬਾਹਰੋਂ ਦੁੱਧ ਬਹਾਨ, ਜੇ ਪੈਸੇ ਲੈਣੇ ਨਹੀਂ ਤੇ। ਬਦਤਮੀਜ਼ ਕਾਲਿਆ, ਕਾਲਿਆ ਦੁੱਧ ਪੀਆ ਕਰ, ਚਿੱਟਾ ਹੋ ਜਾਏਗਾ। ਓਏ ਦੁੱਧ ਪੀਣ ਨਾਲ ਚਿੱਟਾ ਹੁੰਦਾ? ਤੇ ਹੋਰ ਕੀ? ਇਹ ਕੱਟਾ ਕਿਉਂ? ਨਾ ਪਾਇਆ ਨੇ ਹੋ ਸਦਕੇ ਹੋਇਆ ਸਾ ਦੁਨੀਆ ਤੂੰ ਚੋਰੀ ਚੋਰੀ, ਵਾਰੀਆਂ ਲਾਈਆਂ ਨੇ, ਵਾਰੀਆਂ ਲਾਈਆਂ ਨੇ। ਤੇਰੀ ਮਾਂ ਦੀ ਪਤੰਗ ਮੇਰੇ ਪਿਓ ਨੇ ਤਲਾਵਾਂ ਪਾਈਆਂ ਨੇ। ਹੋਇਆ ਸਾ ਦੁਨੀਆ ਤੂੰ ਚੋਰੀ ਚੋਰੀ, ਵਾਰੀਆਂ ਲਾਈਆਂ ਨੇ। ਰਾਤ ਟੀਵੀ ਵਿੱਚ ਖਬਰ ਆਈ ਏ, ਅੱਡੇ ਚਰਸੀਆਂ ਨੇ ਗੋਲੀ ਚਲਾਈ ਏ। ਰਾਤ ਟੀਵੀ ਵਿੱਚ ਖਬਰ ਆਈ ਏ, ਅੱਡੇ ਚਰਸੀਆਂ ਨੇ ਗੋਲੀ ਚਲਾਈ ਏ। 5 ਜ਼ਖਮੀ ਕੀਤੇ ਖੇਸ ਤੇ 3 ਰਜ਼ਾਈਆਂ ਨੇ। ਤੁਸੀਂ ਮੰਜੀਆਂ ਅੰਦਰ ਕਰ ਲੋ, ਕਣੀਆਂ ਆਈਆਂ ਨੇ। ਅਸੀਂ ਦੁਨੀਆ ਤੂੰ ਚੋਰੀ ਚੋਰੀ, ਵਾਰੀਆਂ ਲਾਈਆਂ ਨੇ, ਵਾਰੀਆਂ ਲਾਈ। ਲੋਸ਼ੀ ਨੀ ਬੱਲੀਏ ਚਰਸ ਦੀ ਡਲੀਏ, ਤੈਨੂੰ ਰਾਵੀ ਦੇ ਕੰਡੇ ਤੇ ਬਹਿ ਕੇ ਮਲੀਏ। ਨੀ ਬੱਲੀਏ ਚਰਸ ਦੀ ਡਲੀਏ, ਤੈਨੂੰ ਰਾਵੀ ਦੇ ਕੰਡੇ ਤੇ ਬਹਿ ਕੇ ਮਲੀਏ। ਹੋ ਜਦੋਂ ਖਿੱਚ ਕੇ ਸੂਟੇ ਲਾਏ ਤੇ ਖੰਗਾ ਆਈਆਂ ਨੇ। ਹੋਇਆ ਸਾ ਸਾਰੀਆਂ ਪੈਣਾ ਵਿਆਹੀਆਂ ਤੇ ਤੁਸਾਂ ਨਸਾਈਆਂ ਨੇ। ਹੋਇਆ ਸਾ ਦੁਨੀਆ ਤੂੰ ਚੋਰੀ ਚੋਰੀ, ਵਾਰੀਆਂ ਲਾਈਆਂ ਨੇ। ਲੋ ਜੀ ਜਹਾਜ਼ ਪੈਂਚਰ ਹੋ ਗਿਆ ਜੇ। ਜਹਾਜ਼ ਪੈਂਚਰ ਹੋ ਗਿਆ? ਹਾਂਜੀ। ਉਹ ਕਾਲਿਆ ਕੰਨਾਂ ਲਿਆ ਵਾਹ ਭਰ। ਉਹ ਭਰ ਲੈਂਦੇ ਆ ਭਾਵੀ। ਵਾਹ ਭਰ ਲੱਗਾ? ਆਹੋ। ਪਹਿਲੇ ਵਾਲ ਤੇ ਚੈੱਕ ਕਰ ਲਾ।
ਕਰ ਲੈ ਵਾਲ ਚੱਕ ਵਾਲ ਚੈੱਕ ਕਰ ਲੈ ਹਾਂਜੀ ਪਾਪਾ ਰੇ ਇਹ ਚੰਗੀ ਗੇਮ ਹੀ ਓਏ ਕੁੱਤਾ ਸਟੈਂਡ ਤੇ ਲੱਗ ਗਿਆ ਜੀ ਉਹ ਬਸ ਕਰ ਟੂਪਾ ਨਹੀਂ ਤੈਨੂੰ ਮਹਿਸੂਸ ਹੋਣ ਡਿਆ ਈ। ਕੌਣ ਹੈ ਤੂੰ ਮੈਂ ਅੱਲਾ ਦਾ ਬੰਦਾ ਮੈਨੂੰ ਮਿਲੋ ਤੁਸੀਂ ਕੌਣ ਤੇਰੀ ਭੈਣ ਦਾ ਬੰਦਾ ਭੈਣ ਦਾ ਬੰਦਾ ਹੈ ਉਹ ਨਸ਼ਈਆ ਬਈ ਰੱਸੀ ਮੈਂ ਲੈਣ ਦੀ ਹਾਂ ਰੱਸੀ ਮੈਂ ਲੈਣ ਦੀ ਤੇ ਨਾਲ ਲੈ ਆਇਆ ਡੰਡਾ ਹਾਂ। ਆ ਖਲੋਤਾ ਹੀ ਤੇਰੀ ਭੈਣ ਦਾ ਬੰਦਾ ਤਮੀਦ ਬਗੈਰਤਾ ਤੈਨੂੰ ਸਮਝ ਨਹੀਂ ਆਉਂਦੀ ਬਈ ਸਬਜ਼ੀ ਮੈਂ ਲੈਣ ਦੀ ਸਬਜ਼ੀ ਮੈਂ ਲੈਣ ਦੀ ਸਬਜ਼ੀ ਮੈਂ ਲੈਣ ਦੀ ਤੇ ਨਾਲ ਲੈ ਆਇਆ ਗੰਡਾ ਗੰਡਾ ਆ ਖਲੋਤਾ ਹੀ ਤੇਰੀ ਭੈਣ ਦਾ ਬੰਦਾ ਓਏ ਓਏ ਮੇਰੀ ਭੈਣ ਨੂੰ ਬਹੁਤਾ ਖੱਜਲ ਨਾ ਕਰ ਬਈ ਚੌਂਕ ਚ ਕੀਤਾ ਮੈਂ ਕਤਲ ਚੌਂਕ ਚ ਕੀਤਾ ਮੈਂ ਕਤਲ ਕਤਲ ਇੰਜੀ ਹੋਏਗਾ ਓਰੇ ਮਾਰੋ ਇੱਕ ਨਿਸ਼ਾਈ ਉੱਤੋਂ ਪਠਾਲ ਇਹਨਾਂ ਨਾ ਤਰਸਾ ਯਾਰ ਛੇਤੀ ਆ ਜਾ ਛੇਤੀ ਆ ਜਾ ਚੌਂਕ ਚ ਕੀਤਾ ਮੈਂ ਕਤਲ ਹੋਣ ਲੱਗੇਗਾ ਮੈਨੂੰ ਫੰਦਾ 1 ਮਿੰਟ ਹੁਣ ਸੁਣਾ ਐਨੀ ਇੰਜ ਨਹੀਂ ਮੁੜਨਾ ਸੁਣਾ ਚੌਂਕ ਚ ਕੀਤਾ ਮੈਂ ਕਤਲ ਹੋਣ ਲੱਗੇਗਾ ਮੈਨੂੰ ਫੰਦਾ ਆ ਖਲੋਤਾ ਹੀ ਤੇਰੀ ਭੈਣ ਦਾ ਬੰਦਾ ਓਏ ਖਲੋਤਾ ਫਿਰ ਸਾਲੇ ਹੁਣ ਲੰਮਿਆ ਕਿਉਂ ਪਿਆ ਸਾਲਿਆ ਡਰਾਮੇ ਦਾ ਨਾਂ ਬਾਂਦਰ ਕਿਲਾ ਇੱਧਰ ਕੋਈ ਚੰਗੀ ਗੱਲ ਇਹ ਕਰ ਫਿਰ ਰਾਤੀ 12 ਵਜੇ ਧੁੱਪੇ ਬਹਿ ਕੇ ਮੈਂ ਲਿਖਿਆ ਈ ਓਏ ਰਾਤੀ ਕਿਹੜੀ ਧੁੱਪ ਚੜ ਗਈ ਆ ਤੇਰੀ ਭੈਣ ਦਿਨੇ ਚੰਨ ਚੜਾ ਸਕਦੀ ਏ ਮੈਂ ਰਾਤੀ ਧੁੱਪ ਨਹੀਂ ਕਢਾ ਸਕਦਾ ਸਦਕੇ ਤੇਰੇ ਮੈਂ ਬਈ ਉੱਚੀ ਸਾਡੇ ਪਾਕਿਸਤਾਨ ਦੀ ਸ਼ਾਨ ਲੋ ਜੀ ਪਾਕਿਸਤਾਨ ਦਾ ਸ਼ੇਰ ਸ਼ੁਕਰੇ ਭੈਣ ਨਹੀਂ ਖਜਲ ਹੋਏਗੀ ਉੱਚੀ ਸਾਡੇ ਪਾਕਿਸਤਾਨ ਦੀ ਸ਼ਾਨ ਤੇ ਉੱਚਾ ਪਾਕਿਸਤਾਨ ਦਾ ਝੰਡਾ 1 ਮਿੰਟ ਗੱਲ ਉਹ ਜੇ ਕਰ ਪੂਰੀ ਉੱਚੀ ਸਾਡੇ ਪਾਕਿਸਤਾਨ ਦੀ ਸ਼ਾਨ 1 ਮਿੰਟ ਚੱਲ ਸ਼ੁਰੂ ਕਰ ਉੱਚੀ ਸਾਡੇ ਪਾਕਿਸਤਾਨ ਦੀ ਸ਼ਾਨ ਤੇ ਉੱਚਾ ਪਾਕਿਸਤਾਨ ਦਾ ਝੰਡਾ ਉਹ ਬੈਠੇ ਤੇਰੀ ਭੈਣ ਦਾ ਬੰਦਾ ਭਾਜੀ ਤੁਸੀਂ ਅੱਗੇ ਜਾ ਕੇ ਬਹਿ ਜਾਓ ਬਈ ਸੈयद ਹਮਾਯੂੰ ਕੁਰੈਸ਼ੀ ਸਾਹਿਬ ਲਿਖਦੇ ਨੇ ਚਲੋ ਸੈਦਾਂ ਦੀ ਗੱਲ ਹੋਈ ਰਹੇਗੀ ਜੇ ਹੁਣ ਠੀਕ ਕੰਮ ਸੈयद ਹਮਾਯੂੰ ਕੁਰੈਸ਼ੀ ਸਾਹਿਬ ਲਿਖਦੇ ਨੇ ਕਿ ਬਹੁਤ ਤੈਨੂੰ ਡੰਡੇ ਪੈਣਗੇ ਜੇ ਨਸ਼ਈ ਨਾ ਲਿਆ ਪੰਗਾ ਸਮਝ ਗਿਆ ਪਹੁੰਚੂਗੀ ਗੱਲ ਉੱਥੇ ਹੀ ਬਈ ਬਹੁਤ ਤੈਨੂੰ ਡੰਡੇ ਪੈਣਗੇ ਜੇ ਨਸ਼ਈ ਨਾ ਲਿਆ ਪੰਗਾ ਆ ਖਲੋਤਾ ਹੀ ਤੇਰੀ ਹਾਂਜੀ ਕਿ ਮਿਰਚਾਂ ਬਹੁਤੀਆਂ ਪੈ ਗਈਆਂ ਉਹ ਮੈਨੂੰ ਇੱਕ ਗੱਲ ਤੇ ਦੱਸ ਅੱਜ ਤੇਰੀ ਭੈਣ ਦੀ ਸਾਲਗਿਰਹ ਨਹੀਂ ਸਾਲਿਆ ਪਟਾਕੇ ਕਿਉਂ ਚਲਾਣ ਦੇ ਫਿਕਰ ਨਹੀਂ ਕਰਨੀ ਇਹ ਥੇਪੇ ਵਾਲਾ ਬੰਬ ਵੀ ਇੱਥੇ ਹੀ ਚੱਲੇਗਾ ਥੇਪੇ ਵਾਲਾ ਬੰਬ ਵੀ ਲੋ ਜੀ ਹਾਜਨ ਨਸੀਬੋ ਲਾਲ ਹਾਜਨ ਓਏ ਉਹਨੂੰ ਹਾਜਨ ਕਰਾਤਾ ਹੀ ਇੱਧਰ ਹਾਜਨ ਨਸੀਬੋ ਲਾਲ ਹਾਂ ਹਾਜਨ ਨਸੀਬੋ ਲਾਲ ਆਪਣੀ ਮਸ਼ਹੂਰ ਕਿਤਾਬ ਗੜਵੀ ਦੁੱਧ ਵਾਲੀ ਚ ਲਿਖਦੀ ਏ ਲੱਗਦਾ ਦੁੱਧ ਵਾਲੀ ਗੱਡੀ ਵਿੱਚ ਵੀ ਮੇਰੀ ਭੈਣ ਹੀ ਦਲੀਲ ਹੋਣੀ ਏ ਗੜਵੀ ਦੁੱਧ ਵਾਲੀ ਚ ਲਿਖਦੀ ਏ ਕਿ ਰੁਪਈਏ ਲੱਗਣਗੇ ਜੇ ਸੌਦਾ ਲੈਣਾ ਹੀ ਚੰਗਾ ਓਏ ਸਾਲਿਆ ਮੈਂ ਤੇ ਲੈ ਕੇ ਆਇਆ ਹੀ ਨਹੀਂ ਮੈਂ ਤਾਂ ਮਹਿਸੂਸ ਕੀਤਾ ਹੈ ਨਾ ਤੂੰ ਮਹਿਸੂਸ ਕੀਤਾ ਤੇ ਪਹਿਲੇ ਰੱਖਣ ਕਿਉਂ ਦਿੱਤਾ ਸੀ ਕੀ ਹੋਇਆ ਕੀ ਹੱਥ ਲੋ ਜੀ ਵਸੀਮ ਅਕਰਮ ਸਾਹਿਬ ਆਪਣੀ ਜੂਏ ਦੀ ਕਿਤਾਬ ਬਾਂਗੇ ਦਰਾਹ ਚ ਲਿਖਦੇ ਨੇ ਜਿਹਦੇ ਚ ਮਰਜ਼ੀ ਲਿਖ ਲੇਕਿਨ ਮੇਰੀ ਭੈਣ ਨੂੰ ਛੱਡ ਦੇ ਓਏ ਅੰਗਰੇਜ਼ ਔਰਤ ਓਏ ਵਸੀਮ ਅਕਰਮ ਸਾਹਿਬ ਲਿਖਦੇ ਨੇ ਕਿ ਬੜੇ ਬੜੇ ਕਾਰੋਬਾਰ ਕੀਤੇ ਅੱਛਾ ਬੜੇ ਕਾਰੋਬਾਰ ਕੀਤੇ ਪਰ ਕੋਈ ਨਾ ਚੱਲਿਆ ਧੰਦਾ ਤੂੰ ਬਾਤ ਨਹੀਂ ਆਏਗਾ ਓਏ ਬੜੇ ਕਾਰੋਬਾਰ ਤੂੰ ਬਾਤ ਨਹੀਂ ਆਏਗਾ ਇੱਧਰ ਆ ਯਾਰ ਇੱਧਰ ਆ
ਅੱਖਾਂ ਬਾਹਰ ਕਢਾਉਣ ਨਾਲੋਂ ਚੰਗਾ ਭੈਣ ਹੀ ਦਲੀਲ ਹੁੰਦੀ ਰਹੀ ਮੂੰਹ ਇਹੋ ਜਿਹਾ ਪਠਾਨ। ਲਓ ਜੀ ਚੌਧਰੀ ਰਾਣਾ ਟੁੰਗਾ ਸਾਹਿਬ ਲਿਖਦੇ ਨੇ। ਆ ਰਾਣੇ ਟੁੰਗੇ ਦਾ ਤੈਨੂੰ ਪਤਾ ਉਹਨੇ ਟੰਕੇ 'ਚ ਰੱਖਿਆ ਹੈ। ਚੌਧਰੀ ਰਾਣਾ ਟੁੰਗਾ ਸਾਹਿਬ ਆਪਣੀ ਮਸ਼ਹੂਰ ਕਿਤਾਬ ਟੋਂਗ ਲੋਂਗ ਚ ਲਿਖਦੇ ਨੇ। ਕੀ ਲਿਖਦੇ ਨੇ? ਟੋਂਗ ਲੋਂਗ ਚ ਲਿਖਦੇ ਨੇ ਕਿ ਮਸ਼ੀਨ ਚੱਲਦੀ ਹੈ ਤੁਹਾਡੀ ਢਿੱਲੀ। ਮਸ਼ੀਨ ਢਿੱਲੀ, ਚਲੋ ਠੀਕ ਹੈ। ਮਸ਼ੀਨ ਜੋ ਹੋਈ ਹਾਂ ਤੇਲ ਨਹੀਂ ਦਿੱਤਾ ਕਿਸੇ ਨੇ। ਚਲੋ ਮਸ਼ੀਨ ਚੱਲਦੀ ਹੈ ਤੁਹਾਡੀ ਢਿੱਲੀ, ਤੇਜ਼ ਕਰਾ ਇਹਦਾ ਦੰਦਾ। ਐ ਖਲੋਤੇ ਤੇਰੀ ਭੈਣ ਦਾ ਬੰਦਾ। ਉਹ ਸਾਲੇ ਐਨੀਆਂ ਭੈਣਾਂ ਮੈਂ ਬੈਂਕ ਲੁੱਟ ਕੇ ਦਿਆਨੀਆਂ ਨੇ। ਓਏ ਪੰਜ ਲਿਆਂਦੀਆਂ ਮੱਝਾਂ ਤੇ ਇੱਕ ਲਿਆਂਦਾ ਸੰਡਾ। ਐ ਭਾਈ ਜਿਹੜਾ ਕਟਾ ਨਹੀਂ ਨਾ ਆਇਆ, ਐ ਠੰਡਾ ਕੋਈ ਕੰਮ ਆਏਗਾ ਕੋਈ ਕੰਮ ਹੈ? ਭਾਜੀ ਸਾਦੀ ਗੱਲ ਹੈ। ਪੰਜ ਲਿਆਂਦੀਆਂ ਮੱਝਾਂ ਤੇ ਇੱਕ ਲਿਆਂਦਾ ਸੰਡਾ। ਆ ਖਲੋਤਾ ਈ ਤੇਰੀ ਭੈਣ ਦਾ। ਕੋਈ ਚੰਗੀ ਗੱਲ ਕਰ। ਆ ਖਲੋਤਾ ਈ ਚੱਲ ਨਿਕਲ। ਆ ਖਲੋਤਾ ਈ ਤੇਰੀ ਭੈਣ ਦਾ ਹਸਬੈਂਡ। ਯਾਰ ਗੱਲ ਸੁਣੋ, ਹਾਂ ਬਾਹਰ 5-6 ਬੰਦੇ ਆਏ ਨੇ। ਕੀ ਕਹਿੰਦੇ ਨੇ? ਉਹ ਮੰਗਣ ਡੈ ਨੇ ਚੰਦਾ। ਜਿਹੜਾ ਮਰਦੀ ਕਵੇ ਛਿੱਤਰ ਤੈਨੂੰ ਪੈਣੇ, ਜੁੱਤੀਆਂ ਤੈਨੂੰ ਪੈਣੇ, ਕੋਈ ਹਾਲ ਚੋਂ ਵੀ ਕਹੇਗਾ ਮਾਰ ਤੈਨੂੰ ਪੈਣੀ, ਤੈਨੂੰ ਪੈਣੀ। ਅੱਛਾ ਗੱਲ ਸੁਣ, ਮੈਂ ਚੱਲਾ ਈ। ਭਾਈਜਾਨ ਹਾਂਜੀ ਇਹ ਅੰਦਰ ਤੰਗ ਕਰਨ ਡਿਆ ਮੈਨੂੰ ਬੁਲੰਦਾ। ਕਹੋ ਇਹਦੀ ਤਾਂ ਮੌਤ ਆਏ। ਬਸ ਕਰੋ, ਮੈਂ ਥਾਣੇ 'ਚ ਡਰਾਮਾ ਕਰਨ ਡਿਆ। ਚਲੋ ਨਿਕਲ ਬਾਹਰ। ਅੱਛਾ ਸਲਾਦਿਆ ਮੈਂ ਤੂੰ ਮੈਨੂੰ ਮਾਸ਼ਰੇ 'ਚ ਗੰਦਾ ਕਰਨ ਡਿਆ। ਲੈ ਸਲਾਦਿਆ ਮੈਂ ਚੱਲਾ ਈ ਅੰਦਰ, ਲੇਕਿਨ ਮੇਰੀ ਇੱਕ ਨਸੀਹਤ ਯਾਦ ਰੱਖੀ। ਕੀ? ਹੁਸਨ ਕਹਿੰਦਾ ਮੈਂ ਸਭ ਤੋਂ ਵੱਡਾ, ਮੇਰੀ ਦੁਨੀਆ ਜ਼ਿਆਰਤ ਕਰਦੀ। ਅੱਛਾ ਹੁਸਨ ਕਹਿੰਦਾ ਮੈਂ ਸਭ ਤੋਂ ਵੱਡਾ, ਮੇਰੀ ਦੁਨੀਆ ਜ਼ਿਆਰਤ ਕਰਦੀ। ਹਾਂ। ਦੌਲਤ ਕਹਿੰਦੀ ਮੈਂ ਸਭ ਤੋਂ ਵੱਡੀ, ਅੱਛਾ। ਮੇਰਾ ਖਲਕਤ ਪਾਣੀ ਭਰਦੀ। ਹਾਂ। ਅਕਲ ਕਹਿੰਦੀ ਮੈਂ ਸਭ ਤੋਂ ਵੱਡੀ, ਜਿਹੜੀ ਵਿੱਚ ਕਚਹਿਰੀਆਂ ਲੜਦੀ। ਤਕਦੀਰ ਆਖਿਆ ਤੁਸੀਂ ਤਿੰਨੋਂ ਹੀ ਝੂਠੀਆਂ, ਮੈਂ ਜੋ ਚਾਹਾਂ ਸੋ ਕਰਦੀ। ਜਿੱਡੀਆਂ ਅੱਛੀਆਂ ਗੱਲਾਂ ਨਿਸ਼ਈ ਕਰਨ ਡਿਆ ਸੀ ਨਾ, ਖੁਦਾ ਦੀ ਕਸਮੇ ਆਪਣਾ ਕਰੈਕਟਰ ਠੀਕ ਕਰ ਲੈਣ ਤੇ ਪਾਕਿਸਤਾਨ ਦਾ ਮੁਸਤਕਬਲ ਚੰਗਾ ਨਾ ਹੋ ਜਾਏ। ਓ ਬੁਲੰਦਿਆ, ਹਾਂ ਓ ਬੁਲੰਦਿਆ, ਹਾਂ ਓ ਕਿੰਨੀ ਪੀਤੀ ਆ? ਹਲੇ ਤੇ ਲੈਣ ਘੱਲਿਆ। ਓਏ ਬੁਲੰਦਿਆ, ਆ ਨੀਟ ਹੀ ਪੀਤੀ ਏ ਕੀ? ਬਾਹਰੋਂ ਚਾਹ ਬਣਵਾ ਕੇ। ਓਏ ਬੁਲੰਦਿਆ, ਹੂੰ ਅੱਜ ਇੱਥੇ ਹੋਏਗੀ ਗੇਮਾ ਗੇਮੀ। ਅਸੀਂ ਭੈਣ ਭਰਾਵਾਂ। ਓਏ ਗੇਮੋ ਗੇਮੀ ਹੋਏਗੀ। ਉਹ ਕੀ ਏ ਬਲੰਦੇ ਦੀ ਤਾਂ ਸਮਝ ਚ ਨਹੀਂ ਆਉਂਦਿਆ। ਐ ਵੇ ਤੇਰੀ ਭੈਣ ਦੇ ਕੰਮ। ਇਹਨੂੰ ਮੈਂ ਨਹੀਂ ਹੱਥ ਲਾਉਣਾ। ਕਿਉਂ? ਨਿਕਲੀ ਉਹੀ ਜਗ੍ਹਾ ਤੋਂ। ਬੁਲੰਦਿਆ ਹੂੰ ਅੱਜ ਬਹਿ ਜਾ। ਆਪੀ ਹਾਂ ਇਸ ਤਰ੍ਹਾਂ ਨਾ ਡਿੱਗ। ਕਿਉਂ? ਜੇ ਤੂੰ ਡਿੱਗ ਪਈ ਬਲੰਦਾ ਤੇ ਸਾਰੇ ਡਿੱਗ ਪਏਗਾ। ਬੁਲੰਦਿਆ ਤੇਰੇ ਸਿਰ ਤੇ ਬਲੰਦਾ ਫਿਰਨ ਡਿਆ। ਇਹ ਘੁੱਟ ਲਵਾ ਯਾਰਾ। ਉਹ ਬਲੰਦੇ ਦੀ ਭੈਣ ਘੁੱਟ ਨਹੀਂ ਲਿਆਉਂਦੀ, ਉਧਰ ਲੋਕੀ ਕੁੱਟੋ ਘੁੱਟ ਹੋਈ ਜਾਂਦੇ। ਐ ਇਧਰ ਨਾਲ ਕਰ, ਇਧਰ ਬਲੰਦਾ ਘੁੱਟ ਲਵਾਏਗਾ। ਹਾਂ ਆਪੀ ਸ਼ਰਾਬ ਅਸਲੀ ਨਾਲ 20 ਰੁਪਏ ਦੇ ਰਸ ਨਾ ਮੰਗਾ ਲਈਏ। ਪੀ ਹਾਂ ਅਖਲੋ ਜਾ, ਜੇ ਟੋਰੀ ਤੇ ਚੁੱਪ ਕਰਕੇ ਬਾਹੋ। ਸਾਡਾ ਕੰਮ ਹੈ ਸਾਨੂੰ ਕਰਨ ਦੇ। ਤੂੰ ਤੇ ਸਵੇਰੇ ਫੇਰ ਮੰਡੀ ਖੱਜਲ ਹੋਣਾ, ਕੇਲਾ ਚਿਤਰੀ ਵਾਲਾ ਜੇ, ਕੇਲਾ ਚਿਤਰੀ ਵਾਲਾ ਜੇ, ਕੇਲਾ ਚਿਤਰੀ ਵਾਲਾ ਜੇ। ਬੁਲੰਦਿਆ, ਲਓ ਜੀ। ਓਏ ਬੁਲੰਦਿਆ ਜੀ ਇੱਕ ਗੱਲ ਸੁਣ ਪਹਿਲੇ ਲੈ। ਸ਼ਰਾਬ ਪੀ ਲੈ ਪਹਿਲੇ। ਸ਼ਰਾਬ ਚੱਲ। ਜ਼ੁਬਾਨ ਅੰਦਰ ਰੱਖ। ਤੂੰ ਬਲੰਦੇ ਦੀ ਭੈਣ ਹੈ, ਮੁਸਲਮਾਨ ਹੈ, ਫਿਰ ਵੀ ਦਿਲ ਤੇ ਮੇਰਾ ਕਰਦਾ ਢਿੱਡੋਂ ਬਗੈਰਤ ਹੋ ਜਾ। ਬੁਲੰਦਿਆ ਓਏ ਇੱਧਰ ਦੇਖ ਤੇ ਨਸ਼ਾ ਹੀ ਨਾ ਲੈ ਜੇ। ਆਪੀ
ਸਾਰਾ ਬਲੰਦਾ ਗਿੱਲਾ ਕਰਤਾ। ਬਲੰਦਿਆ ਓਏ ਬਲੰਦਿਆ ਹਾਂ ਤੂੰ ਮੇਰੇ ਨਾਲ ਮੰਗੋ ਨਹੀਂ ਕਰਨੀ। ਨਹੀਂ ਨਹੀਂ ਮੇਰੀ ਕੀ ਜ਼ਰੂਰਤ ਹੈ, ਤੂੰ ਭੈਣ ਹੈ ਮੇਰੀ। ਆਰਡਰ ਲਾ। ਇਹ ਭੈਣ ਦੀਆਂ ਕਿਤਾਬਾਂ ਲਾਣੀਆਂ ਵੇਖ। ਬੰਦ ਤਾਸ਼ ਜੀ ਰੱਖੋ, ਭੈਣ ਮੇਰੀ ਕਾਰੀਗਰੀ। ਇਹ ਤਾਸ਼ ਨਕਲੀ ਪਲਾਸਟਿਕ ਦੀ ਨਹੀਂ ਹੈ, ਇਸ ਲਈ ਫਿਸਲ ਗਈ ਹੈ। ਇੰਨਾ ਹੀ ਪਤਾ ਹੀ। ਇਸੇ ਤਰ੍ਹਾਂ ਸਾਡੇ ਇੱਥੋਂ ਬੰਦੇ ਫਿਸਲੀ ਜਾਣ ਡਏ ਨੇ। ਉਹ 1.5 ਲੱਖ ਵਾਲਾ ਸ਼ੇਖ ਆਇਆ, ਉਹ ਵੀ ਗੱਡੀ ਲੈ ਕੇ ਨਿਕਲ ਗਿਆ। ਬਲੰਦਿਆ ਤਾਸ਼ ਮੰਗ ਬੰਦ। ਕੀ ਮੰਗਣਾ ਈ? ਮੈਂ ਭਰਾ ਵਾਂ, ਹੁਣ ਮੈਂ ਮੰਗਦਾ ਚੰਗਾ ਲੱਗਦਾ। ਓਏ ਉਹ ਭੈਣ ਵੀ ਅੱਗੇ ਤੇਰੇ ਸਿਰ ਤੇ ਰਹਿਣ ਦੇ, ਗੱਡੀ ਤੂੰ ਲੈ ਕੇ ਦਿੱਤੀ, ਬਲੰਦੇ ਨੂੰ ਮਕਾਨ ਤੂੰ ਲੈ ਕੇ ਦਿੱਤਾ, ਜੁੱਤੀਆਂ ਦੇ ਗਰਹਾਨੇ ਤੂੰ ਪਾਪਾ ਦਿੱਤੇ, ਹੋਰ ਬਲੰਦੇ ਨੇ ਕੀ ਮੰਗਣਾ ਤੇਰੇ ਕੋਲ? ਬਲੰਦਿਆ ਹਾਂ। ਚੱਲ ਮੈਨੂੰ ਦੇ, ਭੈਣ ਨੂੰ ਦੇ। ਭੈਣ ਹੀ ਬਣ, ਤੂੰ ਤੇ ਪਠਾਨ ਬਣਨ ਨਹੀਂ। ਚੱਲ ਨਾ ਬਲੰਦਿਆ। ਐ ਫੜ। ਬਲੰਦਿਆ ਹਾਂ ਸੁੱਟ ਕੀ? ਯੱਕਾ। ਇਹ ਕਿਤੇ ਮੈਨੂੰ ਗਾਲਾਂ ਤੇ ਨਹੀਂ ਕੱਢਣ ਦੀ, ਮੈਨੂੰ ਲੱਗਣ ਡਿਆ ਵੈਸੇ। ਬਲੰਦਿਆ ਆਰਡਰ ਲਾ। ਫੇਰ ਸੁੱਟ ਕੀ? ਯੱਕਾ। ਅਸੀਂ ਦੋਵੇਂ ਨਸ਼ੇ 'ਚ ਹੈਗੇ ਆ, ਵਿੱਚ ਕੋਈ ਹੋਰ ਬੰਦਾ ਬੁਲਾ ਲਈਏ। ਚੱਲ ਵੇ ਬਲੰਦਿਆ ਤੂੰ ਸੁੱਟ ਦੇ। ਐ ਫੜ। ਇਹ ਨਹੀਂ ਐ ਨਹੀਂ ਬਾਦਸ਼ਾਹ ਸੁੱਟਾ ਪੀ। ਹਾਂ ਸੁੱਟ ਬਾਦਸ਼ਾਹ ਸੁੱਟ। ਤੈਨੂੰ ਬਾਦਸ਼ਾਹ ਨਾਲ ਕੀ ਲੱਗੇ, ਤੂੰ ਤੇ ਮਸੱਲੀ ਮਾਫ ਨਹੀਂ ਕੀਤੇ। ਬਲੰਦਿਆ ਇੱਕ ਹੋਰ ਸੁੱਟ। ਗੋਲਾ। ਕਿਹੜਾ? ਗੁੱਲਾ। ਕੀ ਸੁੱਟਾ? ਗੁੱਲਾ। ਉਹ ਗਲਤ ਕਹਿਣ ਡਈ। ਕੁੜੀ ਦੀ ਹਰ ਗੱਲ 'ਚ ਬੋਲੇਗਾ, ਸਿਰ ਵੇਖੋ ਫਰਾਈ ਪਾਨ ਵਰਗਾ ਹੋ ਗਿਆ ਸੋਚ ਸੋਚ ਕੇ। ਓਏ ਚੱਲ ਇੱਕ ਹੋਰ ਸੁੱਟ। ਕੀ? ਇਹ ਜ਼ਾਰ ਦੀ ਦੁੱਕੀ। ਐ ਲੈ ਇਹ ਤੇ ਸੱਤਾ ਹੀ। ਸ਼ਰਾਬ ਫੜ ਲੈ, ਅੰਦਰੋਂ ਪੜਵਈਆ ਹੁੰਦੀ ਫੜ। ਉਹ ਸਾਲਾ ਉੱਤੋਂ ਆ ਗਿਆ, ਮਾਰੇਗਾ ਬਲੰਦੇ ਨੂੰ। ਅੱਜ ਜੁਵੇ ਨਾ ਮਜ਼ਾ ਨਹੀਂ ਆਇਆ। ਉਹ ਬਲੰਦੇ ਦੇ ਪੁੱਤਰਾ, ਇਹ ਬੋਤਲ ਮੇਰੇ ਕਮਰੇ 'ਚੋਂ ਲਈ ਓਏ। ਹਾਂ ਜੀ। ਉਹ ਚਵਲਾ, ਇਹ ਸ਼ਰਾਬ ਨਹੀਂ ਸੀ, ਮੈਂ ਤੇ ਟੈਸਟ ਕਰਾਉਣ ਲਈ ਰੱਖੀ ਸੀ। ਉਹ ਖਾਨਾ ਖਰਾਬ ਹੋ ਜੇ ਤੇਰਾ, ਤੈਨੂੰ ਪਤਾ ਨਹੀਂ ਲੱਗਣ ਡਿਆ। ਹਾਂ ਚੁੱਕ ਲੋ ਬਲੰਦਿਆਂ ਦੀ ਭੈਣ ਨੂੰ। ਓਏ ਬਲੰਦਿਆ ਕੀ ਗੱਲ ਹੈ ਭੈਣਾ? ਇਸ ਢਿੱਲੇ ਦੇ ਕਿਹੜੇ ਟੈਸਟ ਹਨ? ਕਿਹੜੇ ਕਿਹੜੇ ਢਿੱਲੇ ਆ? ਬੇੜਾ ਓਏ ਤਰਜੇ ਤੇਰਾ ਥੱਲੇ ਆ। ਸਰੇਆਮ ਸ਼ਰਾਬ ਪੀਂਦੀ ਫਿਰਨੀ ਹੈ। ਖੁਦਾ ਦਾ ਸ਼ੌਕ ਆ। ਬਦਮਾਸ਼ੀ ਇਹ ਉਹ ਪੀਨੇ ਤੈਨੂੰ ਆ। ਖਿਆਲ ਨਹੀਂ ਆਉਂਦਾ ਬਦਮਾਸ਼ੀ ਦੀ, ਕਿ ਪੁੱਤਰੇ ਸ਼ਰਾਬ ਪੀਣੀ ਓ। ਉਹ ਡੇਰੇਦਾਰਾਂ ਕੀ ਆ? ਤੇਰੇ ਤਾਰ ਹੈ ਨਿੰਮਕੋ ਅੰਦਰ ਪਈ ਓ। ਤੂੰ ਬਾਹਰ ਲੱਗੀ ਫਿਰਨੀ, ਮੈਂ ਅੰਦਰ ਉਡੀ ਕਰਨੇ ਬੜਾ ਇੱਧਰ। ਵੇ ਠੰਡਿਆ ਉਹ ਕਿਹੜਾ ਠੰਡੇ ਆ, ਹੁਣ ਮੈਂ ਕੋਲੇ ਖਾ ਲਾਂ। ਮੈਂ ਉਹ ਬੇੜਾ ਤਰਜੇ ਤੇਰਾ। ਛੱਡ। ਆਹ ਵੇ, ਲੱਗਾ ਹੀ ਪਤਾ ਸਾਡੀਆਂ ਦਹਿਸ਼ਤਾਂ ਦਾ। ਸਾਨੂੰ ਕਿਧਰੀ ਨਹੀਂ ਢਿੱਲਾ ਢਿੱਲਾ, ਕਢਾਵਾਂ ਚੀਕਾਂ ਤੇਰੀਆਂ। ਕੈਸਾ ਮਰ ਜਾਣੇ ਹੋ ਤੂੰ ਇੰਜ ਕਢਾ ਸਕਨੇ। ਇੰਜੀ ਕਢਾਈ ਦੀ? ਭਾਈ ਜੀ। ਹਾਂ ਭਾਈ ਜੀ। ਭਾਈ ਜੀ, ਨਜੂਮੀ ਤੁਸੀਂ ਅੰਦਰ ਭੇਜਿਆ। ਆਹੋ ਯਾਰ, ਮੈਂ ਹੀ ਉਹਨੂੰ ਘੱਲਿਆ। ਉਹ ਮੈਨੂੰ ਕਹਿੰਦਾ ਮੇਰਾ ਗਾਨੀ ਵਾਲਾ ਤੋਤਾ ਫੜ। ਅੱਲਾ ਜਾਣੇ ਕਿਹੜੀਆਂ ਫਾਲਾਂ ਕਢਾਉਣ ਡਿਆ ਤੋਤੇ ਉਡਾ ਉਡਾ ਕੇ। ਠੀਕ ਹੁਣ ਇਹਨੀਆਂ ਚੀਕਾਂ ਕਹਿੰਦੇ। ਇਹ ਅੱਜ ਤੇਰਾ ਦਿਲ ਰੱਖਣ ਲਈ ਮਰ ਜਾਣਿਆ ਕੱਢੀਆਂ ਨੇ। ਸਹੀ ਗੱਲ ਹੈ, ਹੁਣ ਤੇ ਰਿਵਾਜ ਹੀ ਨਹੀਂ। ਹਾਂ ਕਰਦੇ ਢਿੱਲੇ ਬਿੱਲੇ। ਕਦੀ ਤੇ ਮੈਂ ਤੇ ਕੋਈ ਮਿਹਰਬਾਨੀ ਕਰ ਦੇ। ਵੈਸੇ ਤੂੰ ਅੱਛਾ ਨਹੀਂ ਕੀਤਾ, ਮੈਨੂੰ ਵੇਚ ਦਿੱਤੇ ਭੈੜੀਏ। ਚੰਗਾ ਕੀਤਾ ਵੇ ਢਿੱਲਾ ਲੱਗਲੋ ਲਾਇਆ। ਚੱਲ ਅੱਜ ਤੇਰਾ ਮੈਂ ਲਾਵਾਂ ਤੇ ਲਾਵਾਂ। ਲੈ ਲੱਭ ਗਿਆ ਮੈਨੂੰ ਹਕੀਮ ਆ ਅੰਦਰ। ਲਾਣਾ ਬਣਾ ਕੁਛ ਨਹੀਂ। ਲਓ ਜੀ 60 ਲੱਖ ਦਾ ਬੰਦਾ ਖਰੀਦਿਆ ਪਰ ਕੋਈ ਫਾਇਦਾ ਨਹੀਂ ਹੋਇਆ। ਇਸ ਤੋਂ ਚੰਗਾ ਸੀ ਮੈਂ ਕੋਈ ਬੱਕਰਾ ਖਰੀਦ ਲੈਂਦੀ। ਪਤਾ ਨਹੀਂ ਕਿੱਥੇ ਚਲਾ ਗਿਆ, 24 ਘੰਟੇ ਉਹ ਜਨਾਨੀ ਦੇ ਥੱਲੇ ਲੱਗਾ ਰਹਿੰਦਾ। ਉਹਨੇ ਤੇ ਇਸ ਘਰ ਨੂੰ ਪਤਾ ਨਹੀਂ ਕੀ ਬਣਾ ਲਿਆ। ਮੈਂ ਕਿਹਾ ਜੀ ਇੱਧਰ ਮੈਨੂੰ ਵੀ ਟਾਈਮ ਦਿਓ। ਕਾਹਦਾ ਟਾਈਮ ਤੇ ਆ ਤੈਨੂੰ, ਮੈਂ ਬੇੜਾ ਤਰ ਜਾਓ। ਮੁੰਡਾ ਕੀ ਹੋਇਆ? ਨਾਲ ਦੇ ਮੁੰਡਾ 2 ਵਾਰੀ ਆ ਗਿਆ। ਉਹ ਕਿਉਂ ਹੋਇਆ? ਉਹ ਕਹਿੰਦਾ ਮੇਰੀ ਪੈਂਟ ਨਹੀਂ ਦੇਣ ਦੀ। ਵੇ ਪਰਾ ਦਵਾ ਹੋਵੇ। 60 ਲੱਖ ਦਾ ਤੈਨੂੰ ਮੈਂ ਕੀ ਖਰੀਦ ਬੈਠੀ ਆ। ਮੈਂ ਤੇ ਇਹਦੀ ਜਗ੍ਹਾ ਮੈਂ ਕੋਈ ਜ਼ਮੀਨ ਖਰੀਦ ਲੈਂਦੀ ਨਾ ਤੇ ਮੈਨੂੰ ਬੜਾ ਫਾਇਦਾ ਹੋਣਾ ਸੀ। ਕਿਹੜਾ 60 ਲੱਖ? ਵੇ 60 ਲੱਖ ਤੈਨੂੰ ਜਾਣ ਲੱਗਿਆ ਪਤਾ ਲੱਗਣਾ ਜੋ ਰਕਸ਼ਿਆ ਲੈਣੇ 60 ਮੰਗਣੇ। ਚਾਵੇ ਹੁਣ ਤੇ ਮਰ ਜਾਣਾ। ਰਕਸ਼ੇ ਵਾਲੇ ਵੀ ਬੜੇ ਤੇਜ਼ ਹੋ ਗਏ ਨੇ। 100 ਰੁਪਏ ਤੋਂ ਘੱਟ ਰੁਪਈਆ ਨਹੀਂ ਮੰਗਦੇ। ਆਹੋ ਤੇ ਤੇਲ ਲੱਗਦਾ ਨਾ ਅਗਲਿਆਂ ਦਾ। ਜਾਨੂ ਮਰਨੂ ਮੇਰਾ ਜੋ ਨਾ ਮੇਰਾ ਬਾਲਾ ਮੇਰਾ ਕੁਝ ਭਾਲੂ। ਇੱਧਰ ਹੀ ਆ ਜਾ। ਬੇੜਾ ਤਰਜੇ ਤੇਰਾ, ਇਹਦਾ ਮੈਨੂੰ ਦੱਸ ਮੈਂ ਕੀ ਕਰਾਂ ਹੁਣ। ਕੀ ਹੋਇਆ ਮੈਨੂੰ ਦੱਸੇਗਾ ਤਾਂ ਪਤਾ ਲੱਗੇਗਾ ਨਾ। ਉਹ ਸਿਆਪਾ ਮੇਰੇ ਬੇਵਕੂਫ ਫਾਰੋ ਪੱਲੇ ਪੈ ਗਈ ਹੈ। ਕੀ ਤੂੰ ਕੀਤਾ? ਮੇਰੀ ਜਾਨ ਖਾਧੀ ਹੈ। ਹੁਣ ਨਜਮਾ ਨੇ ਕੀ ਕਰ ਦਿੱਤਾ ਹੈ? ਨਜਮਾ ਕੀ ਤੂੰ ਘਾਟੇ, ਮੈਨੂੰ ਤਾਂ ਤੁਹਾਡੇ ਕਿਸੇ ਦਾ ਵੀ ਇਤਬਾਰ ਨਹੀਂ ਰਹਿ ਗਿਆ। ਵੇ ਨਜਮਾ ਦਾ ਹੁਣ ਕੀ ਕਸੂਰ ਹੈ? ਕੀ ਕਰ ਉਹ ਬੈਠੀ ਹੈ? ਸ਼ਰਾਬ ਪੀ ਰਹੀ ਹੁੰਦਾ। ਹਾਏ ਮੈਂ ਮਰ ਗਈ। ਹੁਣ ਸ਼ਰਾਬ ਸ਼ੁਰੂ ਕਰਤੀ ਹੈ। ਹੋਰ ਕੀ, ਨਹੀਂ। ਤੇਰੇ ਵਰਗੀ ਥੋੜੀ ਭੰਗ ਪੀ ਕੇ ਗੁਜ਼ਾਰਾ ਕਰੇ।
ਅੱਲਾ ਦਾ ਸ਼ੁਕਰ ਹੈ ਮੈਨੂੰ ਕੋਈ ਨਸ਼ਾ ਨਹੀਂ ਲੱਗਾ ਹੋਇਆ ਲੇਕਿਨ ਨਹੀਂ ਮੈਂ ਗੱਲ ਬਹੁਤ ਬੁਰੀ ਹੈਗੀ ਹੈ ਸ਼ਰਾਬ ਪੀਣਾ ਆਪਣੇ ਦੋਸਤਾਂ ਨੂੰ ਬੁਲਾਣਾ ਚਰਸ ਪੀਣਾ ਘਰ ਨੂੰ ਜੂਆ ਖਾਣਾ ਬਣਾ ਦਿੱਤਾ ਇਹ ਕੋਈ ਅੱਛੀ ਗੱਲ ਨਹੀਂ ਹੈਗੀ ਮੈਂ ਤੇ ਤੂੰ ਬੜੀ ਜਿਵੇਂ ਅੱਛੀ ਹੈ ਦਫਾ ਸਾਰੀ ਰਾਤ ਤੇਰੀ ਖਿਦਮਤ ਕਰਦੇ ਰਹਿਣੀ ਮਰ ਜਾਣਾ ਲੱਤਾਂ ਘੁੱਟ ਕੇ ਮੇਰੇ ਹੱਥ 'ਚ ਛਾਲੇ ਪੈ ਗਏ ਨੇ ਫੇਰ ਵੀ ਤੈਨੂੰ ਕਦਰ ਨਹੀਂ ਮੇਰੀ ਮੈਨੂੰ ਫੇਰ ਵੀ ਇਤਬਾਰ ਨਹੀਂ ਤੁਹਾਡੇ ਤੇ ਕਿਉਂ ਇਤਬਾਰ ਨਹੀਂ ਤੁਹਾਡੇ ਜੀਆਂ ਕੁੜੀਆਂ ਦੇ ਬਾਰੇ ਸ਼ਾਇਰ ਨੇ ਕਿਹਾ ਨਾ ਕੀ ਕਿਹਾ ਨੂੰ ਨਫਾ ਨਹੀਂ ਸੋਹਣਿਆਂ ਦੀ ਜ਼ਾਤ ਵਿੱਚੋਂ ਪਹਿਲੋਂ ਹਾਸੇ ਦੀਦਾਰ ਦਿੰਦੇ ਫਿਰ ਲੁੱਟ ਲੈਂਦੇ ਪੈਸੇ ਮੁੱਕ ਜਾਂਦੇ ਨਾਲ ਗੈਰਾਂ ਦੇ ਖਲੋ ਕੇ ਸਾੜ ਦਿੰਦੇ ਬੇੜੀ ਅੱਧ ਦਰਿਆ ਵਿੱਚ ਲੈ ਜਾਂਦੇ ਉੱਥੇ ਗਿਣ ਗੋਤੇ ਹਜ਼ਾਰ ਦਿੰਦੇ ਸ਼ੁਕਰ ਕਰ ਸੋਹਣਿਆ ਬਚ ਗਏ ਨਹੀਂ ਤੇ ਜ਼ਾਲਮ ਤੇ ਜਾਨੋਂ ਹੀ ਮਾਰ ਦਿੰਦੇ ਜਾਨੂ ਐਸੀ ਵੀ ਕੋਈ ਗੱਲ ਨਹੀਂ ਮੈਂ ਵੀ ਬੜੀ ਮਿਹਨਤਾਂ ਨਾਲ ਸ਼ੇਰ ਯਾਦ ਕੀਤਾ ਹੈ, ਤੈਨੂੰ ਸੁਣਾਵਾਂਗੀ ਮੈਂ ਸੁਣਾ ਕਿਹੜਾ ਸ਼ੇਰ ਤੂੰ ਨਹੀਂ ਆਇਆ ਆ ਤਾਂ ਮੈਂ ਉਧਰ ਫਸਿਆ ਸਾਂ ਇਹ ਸ਼ੇਰ ਹੈ ਤੋਂ ਲੰਮ ਤੂੰ ਸਮਝਦਾ ਨਹੀਂ ਪਿਆ ਤੂੰ ਨਹੀਂ ਆਇਆ ਮੈਂ ਤੇ ਆਇਆ ਸੀ ਰਸ਼ ਬਹੁਤ ਸੀ ਰਸ਼ ਵੇ ਉਹ ਦਰਅਸਲ ਖਤਮ ਦਵਾਇਆ ਸੀ ਨਾ ਤੇ ਲੋਕ ਬੜੇ ਆ ਗਏ ਸਾਨੂੰ ਹਾਂ ਨਹੀਂ ਖਤਮ ਤੋਂ ਆਇਆ ਸੀ ਮੈਨੂੰ ਦੱਸਿਆ ਮੌਲਵੀ ਸਾਹਿਬ ਨੇ ਕਹਿੰਦੇ ਮੈਨੂੰ ਉਦੋਂ ਕੱਢਿਆ ਜਦੋਂ ਮੈਂ ਖਤਮ ਹੋਣ ਵਾਲਾ ਹੋਵੇ ਦੱਸਿਆ ਜਾਨੂ ਤੁਸੀਂ ਆਪਣੀ ਬੀਵੀ ਦੇ ਸ਼ੱਕ ਕਰਦੇ ਹੋ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ ਤੁਸੀਂ ਮੇਰਾ ਚੁੱਪ ਕਰਕੇ ਸ਼ੇਰ ਸੁਣੋ ਕਿ ਤੂੰ ਨਹੀਂ ਆਇਆ ਤੇਰੀ ਯਾਦ ਆ ਕੇ ਤੇਰਾ ਵਾਦਾ ਯਾਰ ਵਫਾ ਕਰ ਗਈ ਤੂੰ ਨਹੀਂ ਆਇਆ ਤੇਰੀ ਯਾਦ ਆ ਕੇ ਤੇਰਾ ਵਾਦਾ ਯਾਰ ਵਫਾ ਕਰ ਗਈ ਰਹੀ ਤਾਂਗ ਮਿਲਣ ਦੀ ਪਲ ਪਲ ਮੈਨੂੰ ਮੇਰਾ ਅਮਨ ਸਕੂਨ ਤਬਾਹ ਕਰ ਗਈ ਬੂਆ ਖੜਕਿਆ ਸੁਣਿਆ ਕਈ ਵਾਰੀ ਅਸਾਂ ਸਮਝੇ ਅਸਰ ਦੁਆ ਕਰ ਗਈ ਬੂਆ ਖੋਲਿਆ ਵੇਖਿਆ ਕੁਝ ਵੀ ਨਹੀਂ ਸਾਡੇ ਨਾਲ ਮਜ਼ਾਕ ਹਵਾ ਕਰ ਗਈ ਵਾਹ ਜੀ ਵਾਹ ਮਜ਼ਾਕ ਹਵਾ ਕਰ ਗਈ ਗੈਸ ਪ੍ਰੋਬਲਮ ਸ਼ੇਰ ਹੈ ਹੁੰਦਾ ਮਰ ਜਾਣੇ ਚ ਗੈਸ ਦਾ ਕੀ ਤਾਲੁਕ ਹੈ ਸਤਿਆ ਨਾਲ ਤੇਰਾ ਇਹ ਹੁੰਦਾ ਸ਼ੇਰ ਕਿਹੜਾ ਸ਼ੇਰ ਦਿਲ ਜਦ ਯਾਰ ਨੂੰ ਦੇ ਛੱਡਿਆ ਫਿਰ ਅਣਬਣ ਇਣਬਣ ਬੁਣ ਕੀ ਤੈਨੂੰ ਮਰ ਜਾਣਾ ਕਿ ਸ਼ੇਰ ਸੁਣਾ ਤੂੰ ਭੈਣ ਦਾ ਸਵੈਟਰ ਬਣਾਉਣ ਲੱਗ ਪਿਆ ਸੁਣ ਸ਼ੇਰ ਤੇ ਸੁਣਾ ਦਿਲ ਜਦ ਯਾਰ ਨੂੰ ਦੇ ਛੱਡਿਆ ਫਿਰ ਅਣਬਣ ਇਣਬਣ ਉਣਬਣ ਕੀ ਬੁੱਕਲ ਦੇ ਵਿੱਚ ਤਾਣ ਤੰਬੂਰਾ ਫਿਰ ਤਣ ਤਣ ਤਿੰਨ ਤਿੰਨ ਤੁਣ ਤੁਣ ਕੀ ਤੇ ਝਾਂਜਰ ਯਾਰ ਤੇ ਝਾਂਜਰ ਯਾਰ ਦੀ ਛਣਕ ਮਰੇਂਦੀ ਫਿਰ ਛਣ ਛਣ ਛਿਣ ਛਿਣ ਛੁਣ ਛੁਣ ਕੀ ਵਾਰਿਸ ਸ਼ਾਹ ਜਦਮੀ ਰਹਿਮਤ ਦਾ ਵਸੇ ਫਿਰ ਕਣ ਕਣ ਕਿਣ ਕਿਣ ਕੁਣ ਕੁਣ ਕੀ ਇਹਨਾਂ ਦੇ ਘਰ ਭਾਵੇਂ 20 ਬੰਦੇ ਵੜ ਜਾਣ ਤੈਨੂੰ ਕੀ ਤੇ ਮੈਨੂੰ ਕੀ ਇਹ ਕੀ ਸਿਲਸਿਲਾ ਹੈ ਬੋਲੇ ਨਾ ਵੀ ਭਾਈਜਾਨ ਮੇਰੀ ਜ਼ਿੰਦਗੀ ਤੇ ਵੀ ਕਿਸੇ ਸ਼ਾਇਰ ਨੇ ਲਿਖਿਆ ਜਨਾਬ ਤੈਨੂੰ ਕਿਹਨੇ ਕਿਹਾ ਆਪਣੇ ਤੋਂ ਵੱਡੇ ਮੁੰਡਿਆਂ ਨਾਲ ਫਿਰ ਮੇਰੀ ਜ਼ਿੰਦਗੀ ਤੇ ਕਿਸੇ ਸ਼ਾਇਰ ਨੇ ਲਿਖਿਆ ਕੀ ਲਿਖ ਕੇ ਮੇਰੀ ਜ਼ਿੰਦਗੀ ਵਿਗੜਿਆ ਧਾਗਾ ਹੈ ਤੇ ਤੇਰੀ ਜ਼ਿੰਦਗੀ ਤੇ ਲਿਖਿਆ ਇਹ ਕਵਲਾ ਤੂੰ ਜ਼ਿੰਦਗੀ ਢੱਕ ਕੇ ਕਿਉਂ ਨਹੀਂ ਸੌਂਦਾ ਮੇਰੀ ਜ਼ਿੰਦਗੀ ਵਿਗੜਿਆ ਧਾਗਾ ਹੈ ਲੱਗਦਾ ਤੇ ਅੱਛਾ ਇੱਕ ਤਣ ਦਾ ਕੋਈ ਨਹੀਂ ਵਾਰੇ ਵਾ ਤਣ ਦਾ ਕੋਈ ਨਹੀਂ ਓਏ ਉਹਨੂੰ ਕਿਹਾ ਕਿਸੇ ਨੇ ਇਹਦੇ ਟੋਟੇ ਟੋਟੇ ਕਰ ਵੰਜਦਨ ਆਹਾ ਇੱਕ ਗਿਣਦਾ ਗੁਣ ਦਾ ਕੋਈ ਨਹੀਂ ਮੀਆਂ ਹਰ ਕੋਈ ਚੁਣਦਾ ਏ ਕਲੀਆਂ ਕੋ ਠੱਠੇ ਫੁੱਲ ਕੋ ਚੁਣਦਾ ਕੋਈ ਨਹੀਂ ਹੁਣ ਬਸ ਕਰ ਸ਼ਾਕਰ ਰੋਣਾ ਤੂੰ ਤੇਡੀ ਧਾੜ ਕੋ ਸੁਣਦਾ ਕੋਈ ਵਾਹ ਬੇ ਵਾਹ ਸੋਨੇ ਦਾ ਕਲਾਕ ਹੋਵੇ ਆਹਾ ਸੋਨੇ ਦਾ ਕਲਾਕ ਸੋਨੇ ਦਾ ਕਲਾਕ ਹੋਵੇ ਮੈਨੂੰ ਜੁਗਤਾ ਕਰਨ ਵਾਲਿਆ ਤੇਰੀ ਭੈਣ ਨੂੰ ਤਲਾਕ ਭੈਣ ਨੂੰ ਕੇਵਲ ਇਹ ਹੈ ਮੈਂ ਕਿਹਾ ਸੁਰਤਾਜ ਜੀ ਤੁਹਾਡੀ ਵੀ ਇੱਥੇ ਕੋਈ ਇੱਜ਼ਤ ਨਹੀਂ ਉਹ ਤਾਂ ਵੱਡੀ ਕਿਉਂ ਨਹੀਂ ਹੁੰਦੀ ਉਹ ਕਿੰਨੇ ਡਰਾਇਆ ਤੈਨੂੰ ਚੰਦ ਮੈਂ ਤੁਹਾਨੂੰ ਅੱਗੇ ਵੀ ਸਮਝਾਇਆ ਪਰ ਫੇਰ ਵੀ ਤੁਸੀਂ ਚਵਲਾ ਮਾਰਨ ਤੋਂ ਬਾਅਦ ਉਹ ਚਵਲਾ ਮੇਰਾ ਦਿਲ ਇੱਕ ਕਰਦਾ। ਗੱਲ ਦਾ ਜਵਾਬ ਦਿਓ ਤੁਹਾਨੂੰ ਇਸ਼ਕ ਤੇ ਕੋਈ ਇਤਬਾਰ ਨਹੀਂ ਕੀ ਮਤਲਬ ਹੈ ਤੁਹਾਨੂੰ ਇਸ਼ਕ ਤੇ ਵਾਕਈ ਕੋਈ ਇਤਬਾਰ ਨਹੀਂ ਤੁਸੀਂ ਇਹ ਕੋਈ ਕਿਉਂ ਇਤਬਾਰ ਨਹੀਂ ਮੈਨੂੰ ਇਸ਼ਕ ਤੇ ਇਸ਼ਕ ਕੀ ਹੈ ਤੈਨੂੰ ਇਸ਼ਕ ਤੇ ਇਤਬਾਰ ਨਹੀਂ ਕੋਈ ਇਸ਼ਕ ਨਹੀਂ ਜਾਵੇ ਇਸ਼ਕ ਦੇ ਬਾਰੇ ਚ ਕਿਸੇ ਸ਼ਾਇਰ ਨੇ ਕੀ ਖੂਬ ਕਿਹਾ ਹੈ ਕਿ ਬੜਾ ਇਸ਼ਕ ਇਸ਼ਕ ਤੂੰ ਕਰਨਾ ਹੈ ਕਦੀ ਇਸ਼ਕ ਦੇ ਗੁੰਝਲ ਖੋਲ ਤੇ ਸਹੀ ਬੜਾ ਇਸ਼ਕ ਇਸ਼ਕ ਤੂੰ ਕਰਨਾ ਹੈ ਕਦੀ ਇਸ਼ਕ ਦੇ ਗੁੰਝਲ ਖੋਲ ਤੇ ਸਹੀ ਤੈਨੂੰ ਕੱਖਾਂ ਵਾਂਗੂ ਐ ਰੋਲੇ ਤੋ ਬੋਲ ਪਿਆਰ ਦੇ ਬੋਲ ਤੇ ਸਹੀ ਬੜੇ ਇਸ਼ਕ ਦੇ ਦਾਅਵੇ ਕਰਨਾ ਹੈ ਕਦੀ ਇਸ਼ਕ ਨੂੰ ਤਕੜੀ ਤੋਲ ਤੇ ਸਹੀ ਤੇਰੀ ਹੱਸਦੀ ਅੱਖ ਵੀ ਭਿੱਜ ਜਾਵੇ ਕਦੀ ਸਾਨੂੰ ਅੰਦਰੋਂ ਖੋਲ ਤੇ ਸਹੀ ਵਾਹ ਬੇ ਵਾਹ ਸਾਨੂੰ ਅੰਦਰੋਂ ਖੋ ਮੈਂ ਕਿਹਾ ਭਾਈ ਜੀ ਹਾਂਜੀ ਭੇਜ ਦਿਓ ਮੈਂ ਫਿਰ ਸੋਣਾ ਵੀ ਏ ਬੜਾ ਮਰ ਜਾ ਕੇ ਖਾ ਲਿਆ ਬਗੈਰ ਤਾਂ ਉਹਨੇ ਦਵਾਈ ਦੇਣੀ ਤੈਨੂੰ
ਸੋਨਾ ਦਾ ਪੁੱਤ ਓਏ ਹਾਏ ਜਾਨੂ ਮੈਂ ਤੁਹਾਨੂੰ ਖੁਸ਼ਖਬਰੀ ਨਹੀਂ ਦਿੱਤੀ ਸੀਨ ਸੁਖ ਵਸੇ ਸੋਨੀਏ ਸ਼ਹਿਰ ਤੇਰਾ ਵਾਰੇ ਵਾਹ ਸਾਡੇ ਅੰਦਰੋਂ ਨਿਕਲੇ ਆ ਸੀਨ ਸੁਖ ਵਸੇ ਸੋਨੀਏ ਸ਼ਹਿਰ ਤੇਰਾ ਜਿਵੇਂ ਵਸਦਾ ਪਿਆਰਿਆ ਦਮ ਤੇਰਾ ਸਵੇਰ ਸ਼ਾਮ ਆਵਾਂ ਤੈਨੂੰ ਮਿਲਣੇ ਨੂੰ ਭਾਵੇਂ ਲੱਖ ਵਿਗੜ ਜਾਵੇ ਕੰਮ ਮੇਰਾ ਇੱਕ ਡਰਾਂ ਮੈਂ ਦੁਨੀਆ ਦੇ ਤਾਨਿਆਂ ਤੋਂ ਦੂਜਾ ਮਾਰਦਾ ਹੀ ਸੋਹਣਿਆ ਗਮ ਤੇਰਾ ਜਦੋਂ ਦਾ ਤੇਰਾ ਫਰਾਕ ਲੱਗਾ ਰੁਲੀਆਂ ਹੱਡੀਆਂ ਤੇ ਸੁੱਕਿਆ ਚੰਮ ਮੇਰਾ ਔਰ ਰੋਟੀਆਂ ਹੱਡੀਆਂ ਤੇ ਸੁੱਕਿਆ ਜੰਮ ਮੈਂ ਕਿਹਾ ਜਾਨੂ ਤੁਹਾਨੂੰ ਇੱਕ ਖੁਸ਼ਖਬਰੀ ਦੇਣੀ ਸੀ ਕਿਹੜੀ ਖੁਸ਼ਖਬਰੀ ਹੈ ਮੈਂ ਆਪਣੀ ਸਾਰੀ ਜਾਇਦਾਦ ਤੇਰੇ ਨਾਂ ਕਰ ਦਿੱਤੀ ਏ ਸਾਰੀ ਜਾਇਦਾਦ ਮੇਰੇ ਨਾਮ ਸੱਚੀ ਜਦ ਸਾਰੀ ਜਾਇਦਾਦ ਤੇਰੇ ਨਾਂ ਕਰ ਦਿੱਤੀ ਏ ਇਹਦਾ ਮਤਲਬ ਹੈ ਤੇਰੇ ਅੱਬੇ ਦੀ ਲੋਹ ਵਾਲੀ ਰੇੜੀ ਮੇਰੀ ਵੇ ਤਾਂ ਓਏ ਓਏ ਸ਼ੂਗਰ ਮਿਲ ਲੈ ਐਡੀ ਵੱਡੀ ਫੈਕਟਰੀ ਨੂੰ ਤੂੰ ਰੋਲ ਨਹੀਂ ਰੇੜੀ ਕਹਿ ਦਿੰਦਾ ਤੇਰਾ ਸਤਿਆਨਾਸ਼ ਉਹ ਫੰਕਸ਼ਨ ਤੇ ਇੱਕੋ ਹੀ ਹੈ ਨਾ ਅੱਛਾ ਮੇਰੀ ਸੁਣੋ ਗੱਲ ਸੁਣਾ। ਮੈਂ ਹੁਣ ਜਾ ਰਹੀ ਹਾਂ ਠੀਕ ਹੈ ਤੇ ਮੈਂ ਹੁਣ ਸੋਚ ਰਿਹਾ ਕਿ ਮੈਂ ਇਸ ਘਰ 'ਚ ਨਹੀਂ ਰਹਿਣਾ ਕਿਉਂਕਿ ਨਜਮਾ ਦੀ ਹਰਕਤਾਂ ਕੁਝ ਠੀਕ ਨਹੀਂ ਹੈਗੀਆਂ ਸਹੀ ਤੇ ਗੱਲ। ਦੂਸਰਾ ਮੈਂ ਹੁਣ ਆਪਣੇ ਘਰ ਰਵਾਂਗੀ ਤੂੰ ਵੀ ਉੱਥੇ ਆ ਕੇ ਮੇਰੇ ਨਾਲ ਰਹੇਗਾ ਤੇ ਆਪਣੇ ਅੰਮੀ ਅੱਬੂ ਨੂੰ ਵੀ ਨਾਲ ਲੈ ਕੇ ਆਣਾ ਵੇਖੀ ਮੈਂ ਉਹਨਾਂ ਦੀ ਇੰਨੀ ਸੇਵਾ ਕਰਾਂਗੀ ਕਿ ਉਹ ਖੁਸ਼ ਹੋ ਜਾਣਗੇ ਕਿ ਬੀਵੀ ਹੋਵੇ ਤੇ ਇਹੋ ਜਿਹੀ ਤੇ ਮੇਰੀ ਸੁਣ ਗੱਲ ਜਲਦੀ ਆਣਾ ਠੀਕ ਹੈ ਤੇ ਨਾਲੇ ਤਿਆਰੀ ਕਰਕੇ ਆਣਾ ਜੀ ਤਿਆਰੀ ਕਰਕੇ ਆਵਾਂਗਾ ਗੱਲ ਸੁਣ ਹਾਂ ਇਹ ਦਰਜੀ ਕੋਲ ਹੁੰਦੇ ਜਾਏ ਕਿਉਂ ਇਹ ਉੱਤੇ ਨੇਫਾ ਪਵਾਲਾ ਥੋੜਾ ਕਿਤੇ ਥੱਲੇ ਫਿਰਦੇ रहेंगे ਮੈਂ ਮਰ ਜਾਣਾ ਕੀ ਮਜ਼ਾ ਲੈਣਾ ਤੂੰ ਮੈਨੂੰ ਇਹ ਤਾਂ ਦੱਸ ਜ਼ਰਾ ਕਾਦੀ ਬੁੱਢੀ ਹੈ ਬੀਵੀ ਕਾਹਦਾ ਮਜ਼ਾ ਲੈਣਾ ਦੱਸ ਮੈਨੂੰ ਹੁਣੇ ਤਾਂ ਕਹਿਣ ਦੀ ਜ਼ਿੰਦਗੀ ਦਾ ਮਜ਼ਾ ਆਮੀ ਹੈ ਬੀਵੀ ਕਾਹਦਾ ਮਜ਼ਾ ਬੇਵਕੂਫ ਜਿਹੀ ਨਾ ਹੋਵੇ ਤੇ ਇਹਨੂੰ ਕਿਸੇ ਨੇ ਪੁੱਛਿਆ ਤੁਸੀਂ ਮੇਰੇ ਨਾਲ ਲੜਿਆ ਨਾ ਕੋਈ ਤੁਸੀਂ ਮੇਰੇ ਨਾਲ ਭਾਵੇਂ ਜਿਵੇਂ ਮਰਜ਼ੀ ਲੜ ਲਓ ਇਹ ਤੇ ਗੱਲ ਕਰਨਾ ਨਹੀਂ ਸੀ ਚਲ ਗੁੱਸਾ ਨਾ ਕਰੋ ਬਸ ਕਰੋ ਚਲੋ ਪੰਸਾਈ ਨੇ ਪੁੱਛਿਆ ਵੀ ਤੈਨੂੰ ਜੋ ਸ਼ਾਦੀ ਤੋਂ ਬਾਅਦ ਕਦੋਂ ਤੂੰ ਜ਼ਿਆਦਾ ਖੁਸ਼ ਹੋਈ ਕਹਿੰਦੀ ਜਦੋਂ ਮੇਰਾ ਬੰਦਾ ਕਰਾਚੀ ਗਿਆ ਮੈਂ ਜਾ ਰਹੀ ਹਾਂ ਬਸ ਤਿਆਰ ਹੋ ਕੇ ਹੁਣ ਜਲਦੀ ਆ ਜਾਣਾ ਮੈਂ ਆਈ ਜਾਣਾ ਜੀ ਨਜਮਾ ਨਾਲ ਗੱਲ ਮੁਕਾ ਹੀ ਲੈਣਾ ਮੈਂ ਹਾਏ ਤੂੰ ਨੇਮ ਕਿੱਥੇ ਚੱਲਿਆ ਮੈਂ ਆਪਣੀ ਬੀਵੀ ਕੋਲ ਹੋਰ ਕਿੱਥੇ ਲੇਕਿਨ ਤੇਰੀ ਬੀਵੀ ਤੇ ਮੈਂ ਹਾਂ ਜਿਹੜੀ ਬੀਵੀ ਯਾਦ ਕਰ ਤੂੰ ਮੈਨੂੰ ਵੇਚ ਦਿੱਤਾ ਹੋਇਆ ਲੇਕਿਨ ਹੁਣ ਮੈਂ ਜੁਏ 'ਚ ਬਹੁਤ ਪੈਸਾ ਜਿੱਤ ਲਿਆ ਹੈ, ਅਸੀਂ ਲਾ ਦਾਂਗੇ ਮਤ ਵੱਜ ਗਈ ਹੈ ਤੇਰੀ ਉਹਦੇ ਨਾਲ ਮੈਂ ਨਿਕਾਹ ਕੀਤਾ ਉਹ ਮੇਰੀ ਬੀਵੀ ਹੈ ਨਹੀਂ ਮੈਂ ਵੀ ਤੇ ਤੈਨੂੰ ਇੰਨਾ ਪਿਆਰ ਕਰਨੀ ਹੈ ਨਾ ਕਿਹੜੇ ਵੇਲੇ ਮੈਂ ਤਾਂ ਢਿੱਲਾ ਨਹੀਂ ਉਹ ਮੇਰੇ ਉਹ ਮੈਨੂੰ ਤੂੰ ਕਿਤੇ ਮੂੰਹ ਖਾਣ ਚੋਂ ਨਹੀਂ ਛੱਡਿਆ ਤੂੰ ਤੇ ਵੈਸੇ ਇੰਨੀ ਅਮੀਰ ਹੋ ਕੇ ਵੀ ਰੱਬ ਦੀ ਸਹੁੰ ਮੈਨੂੰ ਦੁਨੀਆ ਦੀ ਗਰੀਬ ਤਰੀਨ ਔਰਤ ਲੱਗੀ ਔਰ ਤੂੰ ਆਪਣੀ ਸਭ ਤੋਂ ਵੱਡੀ ਦੌਲਤ ਵੀ ਗਵਾਤੀ ਆਪਣੇ ਮਾਪਿਆਂ ਨੂੰ ਕੱਢ ਦਿੱਤਾ ਇਸ ਘਰ ਚੋਂ ਔਰ ਕਮਲੀਏ ਮੈਂ ਤੇ ਅੱਗੇ ਸਮਝਦਾ ਸੀ ਕਿ ਸ਼ਾਇਦ ਚਲੇ ਜਾਈਏ ਨੂੰ ਕਿਸੇ ਗੱਲ ਦਾ ਪਤਾ ਨਹੀਂ ਪਰ ਤੂੰ ਬਦਨਸੀਬ ਹੈ ਸ਼ਾਇਦ ਤੈਨੂੰ ਮਾਂ ਦੀ ਅਜ਼ਮਤ ਦਾ ਪਤਾ ਨਹੀਂ ਚੌਧਰੀ ਇਕਬਾਲ ਸਾਹਿਬ ਨੇ ਮਾਂ ਦੀ ਸ਼ਾਨ ਵਿੱਚ ਕਿਆ ਖੂਬ ਕਿਹਾ ਹੁੰਦੀ ਮਾਂ ਜ਼ਮੀਨ ਦਾ ਰੱਬ ਲੋਕੋ ਕਿਉਂ ਨਹੀਂ ਜਾਣਦੇ ਇਹ ਸਭ ਲੋਕੋ ਮਾਂ ਮਾਲੀ ਪੁੱਤਰ ਬੂਟਾ ਉਹ ਜੰਨਤ ਇਹ ਜੰਨਤ ਦਾ ਝੂਟਾ ਹੈ ਤੇ ਮੌਤ ਨੂੰ ਵੀ ਜਾਂਦੀ ਜੇ ਚੱਬ ਲੋਕੋ ਮਾਂ ਇਹ ਜ਼ਮੀਨ ਦਾ ਰੱਬ ਲੋਕੋ ਤੇਰੇ ਸਾਰੇ ਰਿਸ਼ਤੇ ਹੁਣ ਦੌਲਤ ਨਾਲ ਨੇ ਨਹੀਂ ਮੈਨੂੰ ਮਾਫ ਕਰ ਦੇ ਮੈਨੂੰ ਪਤਾ ਚੱਲ ਗਿਆ ਕਿ ਸ਼ੋਹਰ ਦਾ ਪਿਆਰ ਕੀ ਹੁੰਦਾ ਹੈ ਨਜਮਾ ਵੇਲਾ ਹੱਥੋਂ ਲੰਘ ਗਿਆ ਨਹੀਂ ਤੂੰ ਆਪਣੀ ਦੌਲਤ ਨਾਲ ਹੀ ਖੁਸ਼ ਰਹੋ ਨਹੀਂ ਨਜਮਾ ਮੈਂ ਤੈਨੂੰ ਕਹਿ ਰਿਹਾ ਮੈਂ ਜਾਣ